ਦੋਸਤੋ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਇੱਕ ਵਾਰ ਫਿਰ ਅਸੀਂ ਪੰਜਾਬੀ ਲਹਿਰ ਦੇ ਜ਼ਰੀਏ ਤੁਹਾਡੇ ਨਾਲ ਪੰਜਾਬੀ ਸਾਡੀ ਸਾਰਿਆਂ ਦੀ ਸਾਂਝੀ ਸਾਥ ਵਿੱਚ ਇੱਕ ਵਾਰ ਫਿਰ ਇਕੱਠੇ ਹੋਏ ਹਾਂ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ। ਤੇ ਹਰ ਰੋਜ਼ ਤੁਸੀਂ ਸਾਡਾ ਸਾਥ ਨਿਭਾਉਂਦੇ ਹੋ, ਸਾਡੇ ਨਾਲ ਗੱਲਬਾਤ ਕਰਦੇ ਹੋ। ਸਾਥ ਵਿੱਚ ਅਸੀਂ ਇਕੱਠੇ ਬੈਠ ਕੇ ਗੱਲਾਂ ਕਰਦੇ ਹਾਂ, ਯਾਦ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ, ਨਵੀਆਂ ਚੀਜ਼ਾਂ ਨੂੰ ਤੇ ਕੁਝ ਪੁਰਾਣੀਆਂ ਚੀਜ਼ਾਂ ਨੂੰ ਜਿਹੜੀ ਸਾਨੂੰ ਚੰਗੀਆਂ ਲੱਗਦੀਆਂ ਨੇ। ਕੱਲ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ, ਲੋਕ ਗਾਇਕੀ ਦੇ ਪ੍ਰੋਗਰਾਮ ਨੂੰ। ਸੋ ਅਸੀਂ ਲੋਕ ਗਾਇਕੀ ਉੱਤੇ ਹੋਰ ਵੀ ਬਹੁਤ ਕੁਝ ਕਰਨਾ ਚਾਹੁੰਦੇ ਹਾਂ। ਅਸੀਂ ਪ੍ਰੋਗਰਾਮਸ ਤਾਂ ਅਸੀਂ ਹੋਰ ਗਾਇਕੀ ਦੇ ਵੀ ਕਰਨੇ ਨੇ, ਪਰ ਅੱਜ ਦੀ ਗੱਲਬਾਤ ਥੋੜੀ ਜਿਹੀ ਅਲੱਗ ਹੈ। ਅੱਜ ਦੀ ਗੱਲਬਾਤ ਮੁਖਤਲਿਫ ਇਸ ਲਈ ਹੈ ਬਾਕੀ ਸਭ ਚੀਜ਼ਾਂ ਤੋਂ, ਕਿਉਂਕਿ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਖਾਣਿਆਂ ਦੀ। ਖਾਣਿਆਂ ਦਾ ਸਵਾਦ ਤਾਂ ਭਾਵੇਂ ਅਸੀਂ ਤੁਹਾਨੂੰ ਨਹੀਂ ਟੈਲੀਵਿਜ਼ਨ ਦੇ ਜ਼ਰੀਏ ਦੇ ਸਕਦੇ, ਤੁਹਾਡੇ ਸਕਰੀਨ ਦੇ ਜ਼ਰੀਏ ਸਵਾਦ ਨਹੀਂ ਦੇ ਸਕਦੇ, ਪਰ ਹਾਂ ਤੁਹਾਨੂੰ ਯਾਦ ਜ਼ਰੂਰ ਦਿਵਾ ਸਕਦੇ ਹਾਂ ਕਿ ਜੋ ਤੁਸੀਂ ਆਪਣੇ ਬਚਪਨ ਵਿੱਚ ਖਾਸ ਚੀਜ਼ਾਂ ਖਾਧੀਆਂ ਉਹ ਕੀ ਸਨ, ਜੋ ਤੁਸੀਂ ਅੱਜ ਖਾ ਰਹੇ ਹੋ ਕੀ ਹੈ। ਤੇ ਕੁਝ ਚੀਜ਼ਾਂ ਤੁਹਾਨੂੰ ਉਹ ਵੀ ਗੱਲ ਕਰਨੀ ਹੈ। ਖਾਸ ਤੌਰ ਤੇ ਮੈਂ ਆਪਣੇ ਇੰਡੀਆ ਵਿੱਚ ਪੰਜਾਬ ਵਿੱਚ ਵਸਦੇ ਭਰਾਵਾਂ ਨਾਲ ਗੱਲ ਕਰਨਾ ਚਾਹੁੰਦਾ ਵਾਂ। ਸਾਡੇ ਚੋਂ ਬਹੁਤ ਸਾਰੇ ਇੰਡੀਆ ਵਿੱਚ ਤੇ ਪੰਜਾਬ ਵਿੱਚ ਵਸਦੇ ਲੋਕਾਂ ਨੂੰ ਕਿਤੇ ਕੁਝ ਸ਼ੱਕ ਜਾਂ ਕਹਿ ਲਓ ਜਾਂ ਗਲਤਫਹਿਮੀ ਕਹਿ ਲਓ, ਗਲਤਫਹਿਮੀ ਕਿ ਪਾਕਿਸਤਾਨ ਜੋ ਅਸੀਂ ਜਾਂਦੇ ਹਾਂ ਤੇ ਸਾਨੂੰ ਵੈਜੀਟੇਰੀਅਨ ਖਾਣਾ ਕੀ ਮਿਲੇਗਾ, ਕਿਉਂਕਿ ਸਾਡੇ ਜੋ ਬਹੁਤ ਸਾਰੇ ਜਿਹੜੇ ਸਿੱਖ ਨੇ ਜਾਂ ਹਿੰਦੂ ਨੇ ਉਹ ਵੈਜੀਟੇਰੀਅਨ ਵੀ ਨੇ, ਤੇ ਉਹਨਾਂ ਨੂੰ ਕੀ ਮਿਲੇਗਾ। ਥੋੜੀ ਜਿਹੀ ਖਾਣੇ ਦੀ ਗੱਲ ਕਰਾਂਗੇ ਕੀ ਵੈਜੀਟੇਰੀਅਨ ਹੈ ਕੀ ਨਹੀਂ ਹੈ, ਥੋੜੀ ਜਿਹੀ ਉਸ ਦੀ ਗੱਲ ਕਰਾਂਗੇ। ਤੇ ਪ੍ਰੋਗਰਾਮ ਵਿੱਚ ਹਮੇਸ਼ਾ ਦਿਵਾਂਗ ਮੇਰਾ ਸਾਥ ਨਿਭਾਉਣਗੇ ਮੇਰੇ ਦੋਸਤ ਨਾਸਰ ਢਿੱਲੋਂ ਸਾਹਿਬ, ਜੋ ਕਿ ਸਟੂਡੀਓ ਵਿੱਚ ਮੌਜੂਦ ਨੇ। ਨਾਸਰ ਸਾਹਿਬ, ਕੀ ਹਾਲ ਚਾਲ ਹੈ? ਸਲਾਮੁਅਲੈਕਮ ਸਾਰਿਆਂ ਨੂੰ ਜੀ, ਸਤਿ ਸ੍ਰੀ ਅਕਾਲ, ਸਲਾਮੁਅਲੈਕਮ। ਰਮਜ਼ਾਨ ਮੁਬਾਰਕ ਦੀਆਂ ਫਿਰ ਇੱਕ ਵਾਰੀ ਮੁਬਾਰਕਾਂ ਸਾਰਿਆਂ ਨੂੰ। ਤੋ ਕਰੋਨਾ ਦੇ ਕੇਸਿਸ ਅਰੋੜਾ ਸਾਹਿਬ ਆਪਾਂ ਗੱਲਬਾਤ ਕਰਦੇ ਰਹੀਦਾ ਆਪਣੇ ਮਾਰਨਿੰਗ ਸ਼ੋਅ ਦੇ ਰਾਹੀਂ। ਕੇਸਿਸ ਜ਼ਰੂਰ ਵੱਧਦੇ ਨੇ, ਲੇਕਿਨ ਨਾਲ ਨਾਲ ਜੇ ਆਪਾਂ ਬਹੁਤ ਹੀ ਉਹ ਨਿਊਜ਼ ਚੈਨਲ ਵਾਲੀ ਗੱਲ ਕਰੀਏ, ਬਹੁਤਾ ਵੀ ਲੋਕਾਂ ਨੂੰ ਡਰਾਈ ਜਾਵੇ ਤੇ ਉਹ ਵੀ ਗੱਲ ਕੋਈ ਨਹੀਂ। ਰੱਬ ਸੋਹਣਾ ਖੈਰ ਕਰੇਗਾ। ਸਾਰੇ ਦੁਨੀਆ 'ਚ ਲਾਕਡਾਊਨ ਹੌਲੀ ਹੌਲੀ ਖੁੱਲੀ ਜਾਂਦਾ, ਘਰਾਂ 'ਚ ਬੈਠੇ ਜੇ ਜਿੱਥੇ ਵੀ ਅਸੀਂ ਕੋਸ਼ਿਸ਼ ਕਰੀਦੀ ਆ ਵੀ ਤੁਹਾਨੂੰ ਇਸ ਸੱਥ ਦੀ ਰਾਹੀਂ ਐਂਟਰਟੇਨ ਕਰਨ ਦੀ। ਸੋ ਇਹਦੇ 'ਚ ਮੁਖਤਲਿਫ ਟੌਪਿਕ ਤੇ ਮੁਖਤਲਿਫ ਮੁੱਦਿਆਂ ਤੇ ਆਪਾਂ ਗੱਲਬਾਤ ਕਰੀਦੀ। ਕੱਲ ਮੈਂ ਅਨਾਊਂਸ ਕੀਤਾ ਸੀ ਕਿ ਅਸੀਂ ਹੀਰ ਤੇ ਜਿਹੜਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਹਦਾ ਤੁਹਾਨੂੰ ਕੱਲ ਪੋਸਟਰ ਬੈਨਰ ਜਿਹੜਾ ਵਾ ਜ਼ਰੂਰ ਦੇਵਾਂਗੇ। ਅੱਜ ਮੇਰੀ ਜੱਸੀ ਜਸਵੀਰ ਨਾਲ ਵੀ, ਪੰਮੀ ਬਾਈ ਹੋਣਾ ਨਾਲ ਵੀ, ਸਾਮਲ ਨਾਲ ਵੀ ਗੱਲ ਹੋ ਗਈ ਆ। ਉਹਨਾਂ ਨੇ ਟਾਈਮਿੰਗ ਸੈੱਟ ਕਰਕੇ ਹਲੇ ਨਹੀਂ ਦੱਸਿਆ ਸਾਨੂੰ, ਤੋ ਇਸ ਤੋਂ ਹੋ ਸਕਦਾ ਇੱਕ ਅੱਧਾ ਦਿਨ ਅਸੀਂ ਲੇਟ ਕਰੀਏ। ਇੱਕ ਦੋ ਦਿਨਾਂ ਦੇ ਵਿੱਚ ਆਉਂਦੇ ਸੀ ਅਸੀਂ ਟਾਈਮ ਜਿਹੜਾ ਬਣਾ ਕੇ ਤੁਹਾਨੂੰ ਦੱਸ ਦੇਵਾਂਗੇ। ਤੋ ਹੀਰ ਤੇ ਬਾਦਸ਼ਾਹ ਤੇ ਇੱਕ ਇੱਕ ਸਾਰਿਆਂ ਤੇ ਆਪਾਂ ਉੱਥੇ ਪ੍ਰੋਗਰਾਮ ਰੱਖਣਾ ਵਾ, ਉਹਦੀ ਉਡੀਕ ਜ਼ਰੂਰ ਰੱਖਿਓ। ਲੇਟ ਆ ਲੇਕਿਨ ਨਾ ਵਾਲੀ ਗੱਲ ਨਹੀਂ। ਸੋ ਇਹ ਵੀ ਦੂਜਾ, ਜਿੰਨੇ ਲੋਕ ਹੁਣ ਸਾਨੂੰ ਦੋਵਾਂ ਪਲੇਟਫਾਰਮਾਂ ਤੇ ਵੇਖਦੇ ਨੇ 192, ਤੁਹਾਡੀ ਪਸੰਦੀਦਗੀ, ਜਿਹੜਾ ਤੁਹਾਡਾ ਪਸੰਦ ਕਰਨ ਦਾ ਸਟਾਈਲ, ਵੀਡੀਓ ਨੂੰ ਸ਼ੇਅਰ ਕਰਨ ਦਾ ਸਟਾਈਲ, ਇਹ ਸਾਂਝੀ ਸਾਥ ਨੂੰ ਸ਼ੇਅਰ ਕਰਨ ਦਾ ਸਟਾਈਲ, ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦਾ ਸਟਾਈਲ, ਉੱਥੋਂ ਸਾਨੂੰ ਪਤਾ ਲੱਗਦਾ ਵੀ ਤੁਹਾਨੂੰ ਵਧੀਆ ਲੱਗਦਾ ਜਦੋਂ ਸ਼ੇਅਰ ਕਰਦੇ। ਸੋ ਪ੍ਰੋਗਰਾਮ ਸਾਡਾ ਬਹੁਤ ਬਿਹਤਰੀਨ ਜਾ ਰਿਹਾ, ਵਧੀਆ ਜਾ ਰਿਹਾ। ਸਾਰਿਆਂ ਨੂੰ ਮੁਬਾਰਕਾਂ ਜਿਹੜੇ ਜਿਹੜੇ ਸਾਥ ਹਿੱਸਾ ਨੇ, ਹੁਣ ਜਿੰਨੇ ਵੀ ਲੋਕ ਜੁੜੇ ਨੇ ਸਾਰਿਆਂ ਨੂੰ ਇੱਕ ਵਾਰੀ ਤੋਂ ਫਿਰ ਰਿਕੁਐਸਟ, ਇਹਨੂੰ ਸ਼ੇਅਰ ਜ਼ਰੂਰ ਕਰੋ ਆਪਣੀ ਆਵਾਜ਼ ਤੇ। ਜੀ ਰੋਲਾ ਸਾਹਿਬ ਜੀ, ਗੱਲ ਹੈ ਜੀ ਕਿ ਸਾਂਝੀ ਸਾਥ ਹੈ, ਕੋਈ ਤੁਹਾਡਾ ਜਾਂ ਮੇਰਾ ਪ੍ਰੋਗਰਾਮ ਨਹੀਂ ਹੈ। ਕਿਉਂਕਿ ਸਾਥ ਸਾਂਝੀ ਤੇ ਸਾਰੇ ਦਾ ਫਰਜ਼ ਵੀ ਬਣਦਾ ਹੈ। ਜੇ ਕੋਈ ਗੱਲਾਂ ਨੇ ਉਹ ਹਿੱਸਾ ਵੀ ਪਾਓ ਤੇ ਸ਼ੇਅਰ ਵੀ ਜ਼ਰੂਰ ਕਰੋ। ਜਦੋਂ ਤੁਸੀਂ ਸ਼ੇਅਰ ਕਰਦੇ ਹੋ, ਤੁਹਾਡੇ ਸ਼ੇਅਰ ਕਰਨ ਨਾਲ ਹੋਰ ਸਾਰੇ ਤੁਹਾਡੇ ਦੋਸਤਾਂ ਤੱਕ ਕਮੈਂਟਸ ਤੁਹਾਡੇ ਪਹੁੰਚਦੇ ਨੇ, ਤੁਹਾਡੀ ਗੱਲਬਾਤ ਪਹੁੰਚਦੀ ਹੈ। ਹੋ ਸਕਦਾ ਹੈ ਕਿ ਕੁਝ ਅਸੀਂ ਉਹਨਾਂ ਤੋਂ ਕੁਝ ਸਿੱਖ ਲਈਏ ਜਾਂ ਫਿਰ ਕੁਝ ਸਾਨੂੰ ਕੁਝ ਸਿਖਾ ਦੇਣ। ਤਾਂ ਲਓ ਜੀ, ਖਾਣੇ ਦੀ ਗੱਲ ਕੀਤੀ, ਖਾਣਾ ਪਹਿਲੇ ਸ਼ੁਰੂ ਹੋ ਗਿਆ। ਮੁਦੱਸਰ ਚੱਠਾ ਸਾਹਿਬ ਨੇ ਇੱਕ ਸਭ ਤੋਂ ਪਹਿਲੀ ਗੱਲ ਕਹਿ ਦਿੱਤੀ, ਅਲਸੀ ਦੀ ਪਿੰਨੀਆਂ ਮੇਰੀ ਫੇਵਰੇਟ ਨੇ ਜੀ। ਅਲਸੀ ਦੀ ਪਿੰਨੀਆਂ ਖਾਸ ਤੌਰ ਤੇ ਜਿਹੜਾ ਸਿਆਲਾਂ ਵਿੱਚ ਜਾਂ ਠੰਡ ਦੇ ਮੌਸਮ ਦੇ ਵਿੱਚ ਇਹ ਬੜੀ ਪੋਪੂਲਰ ਹੁੰਦੀ ਜੀ ਅਲਸੀ ਦੀ ਪਿੰਨੀਆਂ। ਤੇ ਅੱਜ ਅਲਸੀ ਦੀ ਪਿੰਨੀਆਂ ਡਾਕਟਰਸ ਵੀ ਕਹਿੰਦੇ ਨੇ, ਫਲੈਕਸ ਸੀਡ ਨੂੰ ਅੰਗਰੇਜ਼ੀ ਚ ਅਲਸੀ ਦਾ ਨਾਮ ਫਲੈਕਸ ਸੀਡ ਹੈ, ਤੇ ਕਹਿੰਦੇ ਨੇ ਕਿ ਤੁਹਾਡੇ ਸਿਹਤ ਵਾਸਤੇ, ਬਲੱਡ ਪ੍ਰੈਸ਼ਰ ਲਈ, ਡਾਇਬੀਟੀਜ਼ ਲਈ, ਉਹ ਕਹਿੰਦੇ ਅਲਸੀ ਜਿਹੜੀ ਹੈ ਤੁਹਾਡੇ ਵਾਸਤੇ ਬੜੀ ਚੰਗੀ ਚੀਜ਼ ਹੈ। ਤੇ ਬਲਕਿ ਉਹ ਤਾਂ ਇੱਥੇ ਤੱਕ ਕਹਿੰਦੇ ਕਿ ਅਲਸੀ ਨੂੰ ਤੁਸੀਂ ਹਰ ਚੀਜ਼ ਵਿੱਚ ਥੋੜਾ ਜਿਹਾ ਪਾ ਕੇ ਉਹਨੂੰ ਪਾਊਡਰ ਕਰਕੇ ਖਾਓ। ਸੋ ਫਲੈਕਸ ਸੀਡ, ਜਿਵੇਂ ਅੱਜ ਗੋਰੇ ਉਹਨੂੰ ਕਹਿ ਦਿੰਦੇ ਜਾਂ ਅੰਗਰੇਜ਼ੀ ਚ ਕਹਿ ਦਿੰਦੇ ਆ, ਉਹਨੂੰ ਅਲਸੀ, ਅਸੀਂ ਸਾਡੇ ਬਜ਼ੁਰਗਾਂ ਨੂੰ ਅਲਸੀ ਦੀ ਪਿੰਨੀਆਂ ਬਣਾ ਕੇ ਸਾਨੂੰ ਖਵਾਉਂਦੇ ਹੁੰਦੇ ਸੀ। ਉਹ ਨਾ ਅਰੋੜਾ ਸਾਹਿਬ ਪਿੰਨੀਆਂ ਬਣਾਉਣੀਆਂ ਤੇ ਦੇਸ਼ ਦਾ ਪੂਰਾ ਭਰ ਲੈਣਾ ਨਾ ਪਿੰਨੀਆਂ ਦਾ ਬਣਾ ਕੇ, ਤੇ ਉਹ ਗਰਮ ਹੁੰਦੀਆਂ, ਫਿਰ ਉਦੋਂ ਨਾ ਆਖਣਾ ਮਾਵਾਂ ਨੇ ਆਣਾ ਵੀ ਥੋੜੀ ਖਾਓ, ਫਿਰ ਲੁਕਾ ਕੇ ਇੱਕ ਪਿੰਨੀ ਉਸ ਬੋਝੇ ਚ ਇੱਕ ਉਸ ਬੋਝੇ ਚ ਪਾ ਕੇ ਨਿਕਲ ਜਾਣਾ, ਘਰ ਚ ਫੜ ਲੈਣੀ ਖਾਂਦੇ ਫਿਰ ਨਾ। ਉਹ ਇਹ ਤੋਂ ਮਿੱਠੇ ਦੇ ਪਿੰਡਾਂ ਵਾਲੇ ਬਹੁਤ ਸ਼ੌਕੀਨ ਹੁੰਦੇ ਸੀ। ਸਾਡੇ ਇੱਕ ਨੇ ਅੰਕਲ, ਬਜ਼ੁਰਗ ਨੇ, ਉਹਨਾਂ ਦੀ 65 ਸਾਲ ਉਮਰ ਹੈ। ਉਹਨਾਂ ਨੇ ਇੱਕ ਦਿਨ ਗੱਲ ਕਰਨ ਵੀ ਮਿੱਠੇ ਦੀ ਵੀ ਤੁਸੀਂ ਕਿੰਨੀਆਂ ਕੁ ਪਿੰਨੀਆਂ ਖਾਧੀਆਂ, ਕਿੰਨੀ ਕਲਸੀ ਖਾਧੀ ਆ, ਕਿੰਨਾ ਕੁ ਮਿੱਠਾ ਖਾਧਾ। ਆਂਦਾ ਵੀ ਮੈਂ ਡੇਰੇ ਹੁੰਦਾ ਸੀ ਪਿੰਡ ਤੋਂ ਦੂਰ, ਤੇ ਆਪਣਾ ਵੇਲਣਾ ਲੱਗਾ ਹੁੰਦਾ ਸੀ। ਆਂਦਾ
ਅਲਸੀ ਉਲਸੀ ਤੇ ਜਿੰਨੀ ਜਾਣੀ ਖਾ ਪੀ ਲੈਣੀ ਉਹਦੇ ਨਾਲ ਤੇ ਇੱਕ ਦਿਨ ਵੀ ਨਹੀਂ ਲੰਘਦਾ। ਤੇ ਗੁੜਾਂ ਦਾ ਵੀ ਪੇਸੀ ਹੋਣੀ ਸਾਡੇ ਸਰਾਣੇ ਹੀ ਗੁੜ ਵਾਲੀ, ਤੇ ਉਹ ਪੇਸੀ ਉੱਠਣਾ ਜਦੋਂ ਜਾਗ ਆਉਣੀ ਉਹ ਪੇਸੀ ਦੀ ਚੱਕੀ ਨੂੰ ਮਾਰ ਲੈਣੀ, ਉਹਨੂੰ ਗੁੜ ਖਾ ਲੈਣਾ। ਮੈਂ ਕਿਹਾ ਹਾਜੀ ਸਾਹਿਬ ਕਿੰਨਾ ਗੁੜ ਤੁਸੀਂ ਹੁਣ ਤੱਕ ਖਾ ਲਿਆ? ਆਂਦਾ ਵੀ ਹੁਣ ਤੱਕ ਉਮਰ ਦੇ ਹਿਸਾਬ ਨਾਲ ਜੇ ਮਲਟੀਪਲ ਕਰੀਏ ਨਾ ਉਹ ਟਰੱਕਾਂ ਦੇ ਗੁੜ ਖਾ ਲਿਆ, ਮਿੱਠਾ ਖਾ ਲਿਆ। ਤੇ ਪਿੰਨੀਆਂ ਪੁੰਨੀਆਂ ਇਹਨਾਂ ਦਾ ਜਿਹੜਾ ਹਿਸਾਬ ਵੀ ਕੋਈ ਨਹੀਂ ਵੀ ਕਿੰਨੀਆਂ ਖਾ ਲਈਆਂ, ਜਿੰਨੀਆਂ ਬਣਨੀਆਂ ਖਾ ਲੈਣੀਆਂ। ਸਾਡੇ ਦੋਸਤਾਂ ਨੇ ਇੰਨੀ ਸਾਰੀ ਲਿਸਟ ਪੜ੍ਹਦੇ ਬਣਾ ਦਿੱਤੀ, ਮੈਂ ਕੱਲੀ ਕੱਲੀ ਚੀਜ਼ ਪੜ੍ਹਨ ਦੀ ਕੋਸ਼ਿਸ਼ ਕਰਾਂਗਾ। ਕੁਇਕਲੀ ਪੜ੍ਹਦਾ ਜੀ। ਮੁਹੰਮਦ ਮੁਨੀਰ ਗਰੇਵਾਲ ਸਾਹਿਬ ਕਹਿੰਦੇ ਨੇ ਕੜੀ, ਉਹ ਕੜੀ ਦੀ ਗੱਲ ਕਰ ਰਹੇ ਨੇ। ਕੜੀ ਦੇ ਨਾਲ ਨਾਲ ਫਿਰ ਗੱਲ ਹੋਰ ਤੋਂ ਤੁਰੀਏ ਜੀ ਅੱਗੇ, ਸਰੋਂ ਦੇ ਸਾਗ ਦੀ ਗੱਲ ਤੁਰੀਏ। ਤੁਸੀਂ ਮੇਰਾ ਖਿਆਲ ਨਾਸਿਰ ਸਾਹਿਬ, ਮੈਂ ਕੈਮਰਾ ਐਡਜਸਟ ਕਰ ਲਾਂ, ਤੁਸੀਂ ਗੱਲ ਕਰੋ। ਹਾਂਜੀ, ਤੁਸੀਂ ਮੈਨੂੰ ਔਨ ਕਰਤਾ ਸੀ ਤੇ ਆਪ ਕੈਮਰਾ ਐਡਜਸਟ ਕਰ ਰਹੇ ਸੀ ਜੀ। ਅੱਛਾ ਜੀ, ਪੰਜੀਰੀ ਦੀ ਗੱਲ ਕੀਤੀ ਹੈ ਮਨਿੰਦਰਪਾਲ ਸਿੰਘ ਗਰੇਵਾਲ ਜੀ, ਕਹਿੰਦੇ ਸਰੋਂ ਦੇ ਸਾਗ ਦੀ ਗੱਲ ਕਰ ਵਾਹਿਦ ਸਰਵਰ ਸੰਧੂ ਸਾਹਿਬ ਕਹਿ ਰਹੇ ਨੇ ਜੀ। ਵਾਹ ਜੀ, ਸਾਗ ਮਕਈ ਦੀ ਰੋਟੀ, ਅਲਸੀ ਦੀ ਗੱਲ ਦੀ ਪਿੰਨੀਆਂ ਦੀ ਗੱਲ ਅਮਰੀਸ਼ ਕੰਬੋਜ ਵੀ ਕਰ ਰਹੇ ਨੇ। ਵੇਸਣ ਦੇ ਲੱਡੂ, ਵੇਸਣ ਦੇ ਤਿਲ ਦੇ ਲੱਡੂ। ਹਾਂਜੀ, ਹੁਣ ਵੇਸਣ ਦੇ ਤਿਲ ਦੇ ਲੱਡੂ ਕੀ ਨੇ? ਮੈਂ ਕਦੀ ਖਾਦੇ ਨਹੀਂ ਸੀ ਵੇਸਣ ਦੇ ਤਿਲ ਦੇ ਲੱਡੂ। ਇਹ ਮੈਂ ਵੀ ਜਾਣਨਾ ਚਾਹਾਂਗੀ। ਬਦਾਮਾਂ ਵਾਲਾ ਗੁੜ, ਵਾਹ ਜੀ ਵਾਹ ਸੰਧੂ ਸਾਹਿਬ, ਕੀ ਬਾਤ ਹੈ। ਮਿੱਠੇ ਦਾ ਸਵਾਦ ਬਹੁਤ ਆਉਂਦਾ ਜੀ ਸਾਨੂੰ ਸਾਰਿਆਂ ਨੂੰ, ਮਿੱਠੇ ਦੀ ਬੜੀ ਗੱਲ ਹੋਈ। ਗੁੜ ਵਾਲੀ ਚਾਹ, ਅਮੀਰ ਸਾਹਮਣੇ ਮੱਟੂ ਸਾਹਿਬ ਕਹਿ ਰਹੇ ਨੇ। ਸੱਤੂ ਠੰਡੇ, ਵਾਹ ਜੀ ਵਾਹ। ਸਰੋਂ ਦਾ ਸਾਗ, ਬਹੁਤ ਸਾਰੀ ਚੀਜ਼ਾਂ ਜੀ, ਬਹੁਤ ਸਾਰੇ ਦੋਸਤਾਂ ਨੇ ਗਿਣਵਾਉਣੀ ਸ਼ੁਰੂ ਕੀਤੇ। ਕਰੇਲੇ ਗੋਸ਼ਤ, ਵਾਹ ਜੀ ਵਾਹ। ਮੱਟੂ ਸਾਹਿਬ ਤੁਸੀਂ ਕੀ ਕੀ ਚੀਜ਼ਾਂ ਯਾਦ ਕਰਾ ਰਹੇ ਹੋ? ਸੋ ਮਕਸਦ ਸਾਡਾ ਪ੍ਰੋਗਰਾਮ ਦੇ ਜੋ ਉਹਨਾਂ ਚੀਜ਼ਾਂ ਨੂੰ ਗੱਲ ਕਰਦਾ ਹੈ ਤਾਂ ਸਵਾਦ ਤਾਂ ਆਵੇ ਕਿ ਉਹ ਚੀਜ਼ਾਂ ਜੋ ਤੁਹਾਡੇ ਇਲਾਕੇ ਦੀ ਖਾਸ ਨੇ। ਮਿਸਾਲ ਦੇ ਤੌਰ ਦੇ ਉੱਤੇ ਜੀ, ਮੈਨੂੰ ਲੱਗਦਾ ਨਾਸਿਰ ਸਾਹਿਬ ਜਦੋਂ ਫੋਨ ਆਪਣਾ ਕੈਮਰਾ ਐਡਜਸਟ ਕਰਨ ਲੱਗਦੇ ਨੇ ਉਹ ਭੁੱਲ ਜਾਂਦੇ ਨੇ ਕਿ ਉਹ ਆਪਣੀ ਥਾਂ ਤੇ ਮੈਨੂੰ ਬੈਕ ਸਟੇਜ ਕਰ ਦਿੰਦੇ ਨੇ ਤਾਂ ਆਪ ਕੈਮਰਾ ਐਡਜਸਟ ਕਰਨ ਲੱਗ ਜਾਂਦੇ ਨੇ ਜੀ, ਤੇ ਥੋੜੀ ਜਿਹੀ ਗਲਤੀ ਹੋ ਜਾਂਦੀ। ਹਾਂਜੀ, ਅੱਜ ਦਿਮਾਗ ਥੋੜਾ ਜਿਹਾ ਘੁੰਮਿਆ, ਰੋਜ਼ਾ ਬਹੁਤਾ ਲੱਗ ਗਿਆ। ਕੋਈ ਗੱਲ ਉਹ ਰੋਜ਼ਾ ਬਹੁਤਾ ਲੱਗ ਗਿਆ ਨਾ। ਦੁਪਹਿਰੇ ਗਰਮੀ ਵੀ ਸੀ, ਹੁਣ ਠੰਡ ਸੀ। ਉਹ ਮੇਰਾ ਬੜਾ ਵੱਡਾ ਭਾਈ ਇੱਥੇ ਨਾ ਜੋ ਘਰ ਬਣਾਉਣ ਡਿਆ ਤੇ ਇਹਨੇ ਕੰਮ ਕੁਮ ਵਾਹਵਾ ਕਰ ਲਿਆ। ਤੇ ਆਂਦਾ, ਮੈਂ ਪੁੱਛਿਆ ਦੁਪਹਿਰੇ ਅੱਜ ਦੀ ਗੱਲ, ਮੈਂ ਕਿਹਾ ਕਿਵੇਂ ਰੋਜ਼ਾ ਲੱਗਾ ਤੇ ਨਹੀਂ ਵੀ ਕੰਮ ਵਾਹਵਾ ਕੀਤਾ? ਤੇ ਮੈਂ ਰੋਜ਼ੇ ਦੀ ਸੁਣਾ, ਆਂਦਾ ਅੱਜ ਤੇ ਰੋਜ਼ੇ ਥੱਲੇ ਰੱਖਿਆ। ਮੈਂ ਕਿਹਾ ਵੀ ਕੰਮ ਇਹਨਾਂ ਕੀਤਾ, ਰੋਜ਼ਾ ਰੱਖਿਆ ਹੀ? ਆਂਦਾ ਨਹੀਂ, ਅੱਜ ਤੇ ਰੋਜ਼ੇ ਨੇ ਥੱਲੇ ਰੱਖਿਆ। ਦੋਸਤੋ, ਬਹੁਤ ਸਾਰੇ ਤੁਸੀਂ ਚੀਜ਼ਾਂ ਗੱਲ ਕਰ ਰਹੇ, ਤੁਸੀਂ ਗੱਲ ਕਰ ਰਹੇ ਜੀ ਸਾਡੇ ਨਾਲ ਗਾਜਰ ਦਾ ਹਲਵਾ, ਜਿਹਨੂੰ ਗਜਰੇਲਾ ਵੀ ਕਹਿੰਦੇ ਆ ਅਸੀਂ, ਬਾਜਰੇ ਦੀ ਰੋਟੀ ਤੇ ਚੂਰ ਦੀ ਚੂਰੀ, ਗੁੜ ਪੱਤ ਵਾਲਾ ਡਰਾਈ ਫਰੂਟ, ਬਹੁਤ ਸਾਰੀ। ਅਸੀਂ ਖਾਸ ਮੋਠ ਬਾਜਰੇ ਦੀ ਖਿਚੜੀ, ਉਹ ਚੀਜ਼ਾਂ ਜਿਹੜੀਆਂ ਸਾਡੇ ਦੋਸਤ ਜਿਹੜੇ ਸਾਡੇ, ਅਸੀਂ ਖਾਸ ਤੌਰ ਤੇ ਘਰਾਂ ਵਿੱਚ ਬਣਨ ਵਾਲੀ ਉਹਨਾਂ ਚੀਜ਼ਾਂ ਦੀ ਗੱਲ ਕਰਨਾ ਚਾਹੁੰਦੇ ਹਾਂ ਜੋ ਪਹਿਲਾਂ ਬਣਦੀਆਂ ਸਨ ਪਰ ਅੱਜ ਦੇ ਦੌਰ ਵਿੱਚ ਬਣਨੀਆਂ ਬੰਦ ਹੋ ਗਈਆਂ, ਜਾਂ ਉਹ ਚੀਜ਼ਾਂ ਜੋ ਅਸੀਂ ਆਪਣੇ ਬਚਪਨ ਵਿੱਚ ਕਿਤੇ ਖਾਧੀਆਂ ਨੇ, ਜਾਂ ਉਹ ਚੀਜ਼ਾਂ ਜੋ ਖਾਸ ਤੁਹਾਡੇ ਇਲਾਕੇ ਵਿੱਚ ਬਣਦੀਆਂ ਨੇ, ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਜਿਵੇਂ ਮਿਸਾਲ ਦੇ ਤੌਰ ਤੇ ਬੇਸਨ ਤਿਲ ਦੇ ਲੱਡੂ ਮੈਂ ਨਹੀਂ ਸੀ ਸੁਣਿਆ ਜੀ। ਅੱਛਾ ਜੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਜਾਣਨਾ ਚਾਹਾਂਗੇ ਕਿ ਉਹ ਕੀ ਚੀਜ਼ਾਂ ਨੇ, ਕਿੱਥੇ ਕੀ ਬਣਦਾ ਹੈ, ਕਿਉਂ ਬਣਦਾ ਹੈ, ਉਹਦੀ ਕਿਹੜੇ ਮੌਸਮ ਵਿੱਚ ਬਣਾਇਆ ਜਾਂਦਾ ਹੈ, ਉਹ ਸਾਰੀ ਚੀਜ਼ਾਂ ਅਸੀਂ ਜਾਣਨਾ ਚਾਹੁੰਦੇ ਹਾਂ। ਦੋਸਤ ਕਹਿੰਦੇ ਜੀ ਲਿੰਕ ਸੈਂਡ ਕਰੋ ਜੀ, ਲਿੰਕ ਵੀ ਸੈਂਡ ਕਰਾਂਗੇ। ਮਿੱਠੇ ਚੌਲ ਦੀ ਗੱਲ ਹੋਈ ਹੈ ਜੀ, ਜਿਹਨੂੰ ਜ਼ਰਦਾ ਵੀ ਕਹਿੰਦੇ ਆ ਜੀ, ਮਿੱਸੀ ਰੋਟੀ, ਫਿਰਨੀ, ਬਹੁਤ ਸਾਰੀ ਗੱਲਾਂ ਹੋ ਰਹੀਆਂ ਜੀ। ਇੱਕ ਇੱਕ ਚੀਜ਼, ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਇੱਕ ਚੀਜ਼ ਦੀ ਗੱਲ ਕਰਨਾ ਚਾਹੁੰਦੇ ਹਾਂ। ਖਾਸ ਤੌਰ ਤੇ ਉਹ ਚਾਹਾਂਗੇ ਕਿ ਜੇ ਕੋਈ ਖਾਸ ਚੀਜ਼ ਉਹ ਕਿਵੇਂ ਬਣਾਈ ਜਾਂਦੀ ਹੈ। ਮਿਸਾਲ ਦੇ ਤੌਰ ਤੇ ਗੁੜ ਵਾਲੀਆਂ ਰੋਟੀਆਂ ਜਾਂ ਵੱਡੇ ਰੋਟ ਪਕਾਏ ਜਾਂਦੇ ਸੀ, ਹੁਣ ਉਹ ਰੋਟ ਜਿਹੜੇ ਪਕਾਉਣ ਦਾ ਰਿਵਾਜ ਜਿਹੜਾ ਸੀ ਉਹ ਖਤਮ ਹੋ ਚੱਲਿਆ ਹੈ, ਆਲਮੋਸਟ ਨਾ ਦੇ ਬਰਾਬਰ ਹੈ। ਉਹਨਾਂ ਚੀਜ਼ਾਂ ਦੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਉਹ ਚੀਜ਼ਾਂ ਕਿਵੇਂ ਬਣਦੀਆਂ ਸਨ। ਜੇ ਕੋਈ ਅੱਜ ਦੇ ਦੌਰ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਘਰਾਂ ਦੇ ਵਿੱਚ ਬੰਦ ਹੈਗੇ ਆ ਤੇ ਰੈਸਟੋਰੈਂਟਸ ਦਾ ਖਾਣਾ, ਬਾਹਰ ਦਾ ਖਾਣਾ ਆਲਮੋਸਟ ਬੰਦ ਹੈ, ਤੁਸੀਂ ਦੁਨੀਆ ਵਿੱਚ ਜਿੱਥੇ ਵੀ ਰਹਿੰਦੇ ਹੋ ਘਰ ਵਿੱਚ ਉਹ ਚੀਜ਼ਾਂ ਤੁਸੀਂ ਬਣਾ ਸਕਦੇ ਹੋ ਜੋ ਸ਼ਾਇਦ ਤੁਹਾਡੀਆਂ ਦਾਦੀਆਂ ਨੇ, ਨਾਨੀਆਂ ਨੇ, ਮਾਂ ਨੇ ਤੁਹਾਨੂੰ ਕਦੇ ਬਣਾ ਕੇ ਖਵਾਈਆਂ ਹੋਣ। ਸੋ ਉਹਨਾਂ ਚੀਜ਼ਾਂ ਨੂੰ ਅਸੀਂ ਦੁਬਾਰਾ ਜਿਉਂਦੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਰੈਸਿਪੀਜ਼ ਨੂੰ। ਸੋ ਜੇ ਕੋਈ ਖਾਸ ਕੋਈ ਚੀਜ਼ ਹੈ, ਉਹਨਾਂ ਚੀਜ਼, ਇੱਕ ਦੋਸਤ ਨੇ ਕਿਹਾ ਕੇਲੇ ਦਾ ਸਾਲਨ, ਮਿਸਾਲ ਦੇ ਕੇਲੇ ਦਾ ਸਾਲਨ ਮੈਂ ਕਦੇ ਨਹੀਂ ਖਾਧਾ। ਸੋ ਕੇਲੇ ਦਾ ਸਾਲਨ ਕੀ ਹੈ, ਉਹਦੀ ਗੱਲ ਕਰਨਾ ਚਾਹਾਂਗੇ। ਮੈਂ ਖਾਸ ਤੌਰ ਤੇ ਆਪਣੇ ਇੰਡੀਅਨ ਪੰਜਾਬ ਦੇ ਦੋਸਤਾਂ ਨੂੰ ਦੱਸਦਾ ਕਿ ਸਾਲਨ ਜਿਸ ਤੋਂ ਅਸੀਂ ਆਮ ਤੌਰ ਦੇ ਉੱਤੇ ਜਿਹਨੂੰ ਅੰਗਰੇਜ਼ੀ ਵਿੱਚ ਕਰੀ ਕਹਿੰਦੇ ਨੇ, ਅਸੀਂ ਪੰਜਾਬੀ ਵਿੱਚ ਹਰ ਚੀਜ਼ ਨੂੰ ਸਬਜ਼ੀ ਕਹਿੰਦੇ ਆ, ਇਸ ਚੀਜ਼ ਦੀ ਸਬਜ਼ੀ ਹੈ, ਇਹਨੂੰ ਪਾਕਿਸਤਾਨ ਵਿੱਚ ਜ਼ਿਆਦਾਤਰ ਸਾਲਨ ਕਿਹਾ ਜਾਂਦਾ ਹੈ। ਮੈਂ ਗੱਲ ਹੌਲੀ ਹੌਲੀ ਨਾਲ ਵਿੱਚ ਐਡੀਸ਼ਨ ਵੀ ਕਰੀ ਜਾਵਾਂ। ਜਿਹੜਾ ਤੁਹਾਡੇ ਵਾਲਾ ਏਰੀਆ ਨਾ, ਤੁਹਾਡੇ ਵਾਲਾ ਮਤਲਬ ਸਰਗੋਧਾ, ਚਨਿਓਟ, ਝੰਗ, ਇਹ ਜਿਹੜੇ ਕੜੀ ਜਿਹੜੇ ਸਾਡੇ ਕੜੀ ਵਗਦੀ ਨਾ ਵੀ ਜਿਹੜੇ ਆਪਾਂ ਮਾਈਗ੍ਰੇਟ ਕਰਕੇ ਆਏ ਆ,
ਇਹਨਾਂ ਨੂੰ ਆਂਦੇ ਬੜੀ ਜੀ ਗਾਲ ਹੈ ਨਾ, ਤੇ ਗਾਲ ਤੇ ਨਿੱਕੀ ਜੀ ਜਿਹੜੀ ਹਰ ਗੱਲ ਦੇ ਨਾਲ ਨਹੀਂ ਹੁੰਦੀ। ਅੱਧੀਆਂ ਤੇ ਘੜੀ ਖਾਣੇ, ਇਹ ਕੜੀ ਨਹੀਂ ਖਾਂਦੇ ਬਿਲਕੁਲ। ਤੁਹਾਡੇ ਏਰੀਏ ਵਾਲੇ ਕਹਿੰਦੇ ਮਾਜਰ ਘੜੀ ਖਾਣੇ। ਉਹ ਬਿਲਕੁਲ ਪਸੰਦ ਨਹੀਂ ਕਰਦੇ ਉਧਰ ਜਿਹੜੇ ਉਤਲੀ ਬੈਲਟ ਵਾਲੇ ਨਾ, ਜਿਹੜਾ ਮੈਂ ਤੁਹਾਨੂੰ ਦੱਸਣਾ। ਲਓ ਜੀ, ਜਗਦੇਵ ਸਿੰਘ ਘੂੜਾ ਸਾਹਿਬ ਕਹਿ ਰਹੇ ਮੇਰੇ ਫਾਦਰ ਸਾਹਿਬ ਜੀ 5 ਲੀਟਰ ਗੰਨੇ ਦਾ ਰੋਹ ਪੀ ਕੇ ਉੱਪਰ ਦੀ ਕਿਲੋ ਗੁੜ ਵੀ ਖਾ ਲੈਂਦੇ ਸੀ ਜੀ। 5 ਲੀਟਰ। ਬੱਲੇ ਬੱਲੇ ਬੱਲੇ, ਮਿੱਠੇ ਵਾਲੇ ਤੇ ਕਮਾਲ ਹੀ ਕਰਤੀ ਹੈ ਜੀ, ਵਾਹ ਜੀ ਵਾਹ। ਸਾਡਾ ਖਾਣਾ ਕਹਿੰਦੇ ਜੀ ਫੂਡ ਇਜ਼ ਰਿਚ ਇਨ ਕੈਲੋਰੀਜ਼। ਪੰਜੀਰੀ ਦੀ ਗੱਲ ਹੋ ਰਹੀ ਹੈ। ਅੱਛਾ ਜੀ, ਸਾਲਨ ਦੀ ਵੀ ਗੱਲ। ਇੱਕ ਹੋਰ ਦੋਸਤ ਹੈ ਕਿ ਉਹ ਕਮੈਂਟ ਅੱਗੇ ਨਿਕਲ ਗਿਆ ਜੀ, ਮੈਂ ਪੜ੍ਹ ਨਹੀਂ ਸਕਿਆ, ਥੋੜੇ ਜਿਹੇ ਅੱਗੇ ਜਾ ਕੇ ਪੜ੍ਹਨ ਦੁਬਾਰਾ ਕੋਸ਼ਿਸ਼ ਕਰਾਂਗੇ ਪੜ੍ਹਨ ਦੀ। ਮੱਠੀਆਂ, ਮਟਰੀ, ਉਹ ਸਾਰੀਆਂ ਚੀਜ਼ਾਂ ਕੀ ਨੇ ਜਿਹੜੀ ਤੁਹਾਡੇ ਘਰਾਂ ਵਿੱਚ ਪਹਿਲਾਂ ਮਾਵਾਂ ਬਣਾਉਂਦੀਆਂ ਸਨ, ਹੁਣ ਕਿਉਂ ਨਹੀਂ ਬਣ ਰਹੀਆਂ, ਜਾਂ ਕੀ ਬਣਾ ਸਕਦੇ ਆ ਅੱਜ ਦੇ ਦੌਰ ਵਿੱਚ? ਅਸੀਂ ਘਰਾਂ ਵਿੱਚ ਬੈਠੇ ਹੋਏ ਥੋੜੀ ਜਿਹੀ ਉਹਦੀ ਗੱਲ ਕਰ ਲੈਂਦੇ ਆ। ਕਿਉਂ ਤੁਹਾਡੇ ਘਰ ਦੀ ਕੀ ਖਾਸੀਅਤ ਜਿਹੜੀ ਤੁਸੀਂ ਬਚਪਨ ਵਿੱਚ ਖਾਧੀ ਹੋਈ ਪਰ ਹੁਣ ਤੁਹਾਡੇ ਘਰ ਬਣਨੀ ਬੰਦ ਹੋ ਗਈ ਹੈ ਜੀ? ਨਾਸਰ ਸਾਹਿਬ। ਮੈਂ ਦੱਸਾਂ ਪਹਿਲਾਂ, ਅਸੀਂ ਆਨੇ ਹੁੰਦੇ ਵੀ ਕਿਤੇ ਜਾਣਾ ਨਾ, ਕਿਸੇ ਵੱਲ, ਕਿਸੇ ਦੋਸਤ ਵੱਲ, ਤੇ ਖਾਣੇ ਬਹੁਤ ਸਾਰੇ। ਥੋੜਾ ਜਿਹਾ ਜਦੋਂ ਆਪਾਂ ਸ਼ਹਿਰ ਵਾਲੇ ਪਾਸੇ ਜਾਣਾ, ਅਜੀਬ ਅਜੀਬ ਤਰ੍ਹਾਂ ਦੇ ਖਾਣੇ। ਤੇ ਮੈਂ ਹਣਾ ਮਾਂ ਤੁਹਾਨੂੰ ਆ ਸਿੱਧੇ ਸਿੱਧੇ ਆਉਂਦੇ ਵੀ ਆਲੂ ਪਕਾ ਲਏ ਤੇ ਵਿੱਚ ਟੀਂਡੇ ਪਾ ਲਏ, ਆਲੂ ਪਕਾ ਲਏ ਤੇ ਵਿੱਚ ਉਹ ਕੱਦੂ ਪਾ ਲਏ, ਆਲੂ ਪਕਾ ਲਏ ਤੇ ਵਿੱਚ ਬਤਾਊ ਪਾ ਲਏ। ਮੈਂ ਕਿਹਾ ਵੀ ਆਲੂ ਕੰਪਲਸਰੀ ਹੈ। ਉਸ ਤੋਂ ਬਾਅਦ ਉਹ ਇੱਕ ਡਰਾਮਾ ਆਂਦਾ, ਉਹਦੇ ਵਿੱਚ ਵੀ ਆਂਦਾ ਕਿ ਉਹ ਸਵਾਲ ਪੁੱਛਦਾ ਵੀ ਗੋਸ਼ਤ ਕਿਹਦੇ ਕਿਹਦੇ ਚ ਪੈ ਜਾਂਦਾ, ਤੇ ਗੱਲ ਉੱਥੇ ਆਉਂਦੀ ਤੇ ਆਂਦਾ ਪੈਸੇ ਹੋਣ ਤੇ ਹਰ ਸਬਜ਼ੀ ਚ ਪੈ ਜਾਂਦਾ। ਪਹਿਲਾਂ ਸਿੱਧੇ ਸਿੱਧੇ ਖਾਣੇ ਸੀ। ਜੇ ਆ ਫੂਡਾਂ, ਦੂਜੇ ਫੂਡ ਦੀ ਗੱਲ ਕਰਦੇ ਆ ਆਪਾਂ, ਜਿਹੜੇ ਪੰਜੀਰੀ ਟਾਈਪ ਹੋ ਗਏ ਸਿਆਲਾਂ ਵਾਲੇ, ਉਹ ਬਹੁਤ ਜ਼ਿਆਦਾ ਸੀ ਸਾਡੇ ਪੰਜਾਬ ਦਾ, ਬਹੁਤ ਰਿਵਾਜ ਸੀ। ਉਹ ਬਹੁਤ ਵੱਡੀ ਤਾਦਾਦ ਚ ਬਣਦੇ ਸੀ ਸਿਆਲਾਂ ਚ, ਗਰਮੀਆਂ ਦਾ ਹੋਰ ਵੱਖਰਾ, ਸਿਆਲਾਂ ਦਾ ਹੋਰ। ਬਹੁਤ ਹੀ ਵੱਡੀ ਛਾਲ ਮਾਰਨੀ। ਤੇ ਘਰ ਦੇ ਜਿਹੜੇ ਕੁੱਕੜ ਹੁੰਦੇ ਸੀ, ਉਹ ਜਦੋਂ ਕਿਤੇ ਕੋਈ ਪ੍ਰਾਹੁਣਾ ਆਉਣਾ, ਉਹ ਆਂਦੇ ਨੇ ਕਹਾਵਤ ਮਸ਼ਹੂਰ ਹੈ, ਜਾਂ ਪ੍ਰਾਹੁਣਾ ਆਉਣਾ ਉਦੋਂ ਖਾਣਾ ਕੁਛ, ਜਾਂ ਜਦੋਂ ਕੁੱਕੜ ਬਿਮਾਰ ਹੋਣਾ ਉਦੋਂ ਖਾਣਾ। ਵੀ ਕੁੱਕੜ ਮਾੜਾ ਜਿਹਾ ਢਿੱਲਾ, ਇਹਨੂੰ ਕਰਕੇ ਖਾ ਲਓ। ਪਹਿਲਾਂ ਦੇਸੀ ਕੁੱਕੜ ਹੁੰਦੇ ਸੀ ਆਪਣੇ। ਮੈਂ ਬਹੁਤੀ ਪੁਰਾਣੀ ਗੱਲ ਨਹੀਂ ਕਰਦਾ, ਇਹ ਅੱਜ ਤੋਂ ਕੋਈ 15 ਸਾਲ ਪਹਿਲਾਂ ਦੀ ਗੱਲ ਆ। ਤੇ ਗੋਸ਼ਤ ਬਹੁਤਾ ਚਿਕਨ ਜਾਂ ਇਹ ਤਾਂ ਹੁਣ ਚੱਲਿਆ ਵਾ, ਪਹਿਲਾਂ ਤੇ ਇਹਨਾਂ ਦੀ ਸੀ ਹੈਗਾ। ਜੇ ਆਪਾਂ ਚਿਕਨ ਦੀ ਗੱਲ ਕਰੀਏ, ਬ੍ਰਾਇਲਰ ਚਿਕਨ ਦੀ, ਪਹਿਲਾਂ ਤੇ ਸਬਜ਼ੀਆਂ ਨਾਰਮਲ ਸੀ, ਉਹ ਹੀ ਚੱਲਦੀਆਂ ਸੀ। ਦੁਪਹਿਰੇ ਬਹੁਤ ਵੱਡੀ ਛਾਲ ਮਾਰਨੀ, ਸ਼ੱਕਰ ਦੀਆਂ ਭਰੀਆਂ ਹੁੰਦੀਆਂ ਸੀ ਮੱਟੀਆਂ, ਉਹ ਸ਼ੱਕਰ ਦੀਆਂ ਸਾਲ ਬਾਅਦ ਜਿਹੜੀ ਉਹਦੇ ਵਿੱਚੋਂ ਕੱਢਣਾ, ਮੱਖਣ ਕੱਢਣਾ, ਉਹ ਦੁਪਹਿਰੇ ਸ਼ੱਕਰ ਪਾਉਣੀ ਤੇ ਰੋਟੀ ਖਾ ਲੈਣੀ। ਹੁਣ ਬਾਅਦ ਚ ਥੋੜਾ ਜਿਹਾ ਅੱਗੇ ਵਧੇ ਆ ਤੇ ਉਹਦੀ ਥਾਂ ਸ਼ੱਕਰ ਦੇ ਥਾਂ ਚੀਨੀ ਨੇ ਲੈ ਲਈ। ਦੁਪਹਿਰ ਦੀ ਫੇਵਰੇਟ ਡਿਸ਼ ਹੁੰਦੀ ਸੀ, ਜਾਂ ਬਾਹਰ ਡੇਰੇ ਵੀ ਘਲਾਉਣੀ ਪੈਲੀਆਂ ਚ, ਜਿੱਥੇ ਖੇਤੀ ਵਾਲੇ ਪਾਸੇ, ਉੱਥੇ ਵੀ ਅਚਾਰ ਜਾਣਾ ਜਾਂ ਨਾਲ ਸ਼ੱਕਰ ਤੇ ਮੱਖਣ ਨਾਲ ਚੱਲ ਜਾਣਾ। ਹੁਣ ਗੋਸ਼ਤ ਗੋਸ਼ਤ ਵਾਲਾ ਤੇ ਬਹੁਤਾ ਰਿਵਾਜ ਹੁਣ ਚੱਲਿਆ। ਤੁਸੀਂ ਬੜੀ ਵਧੀਆ ਗੱਲ ਕੀਤੀ, ਕਿਉਂਕਿ ਮੈਂ ਜਦੋਂ ਜਿੰਨੀ ਵਾਰ ਪਾਕਿਸਤਾਨ ਮੈਂ ਆਇਆ ਵਾਂ, ਮੈਨੂੰ ਦੋਸਤ ਨੂੰ ਹਮੇਸ਼ਾ ਪੁੱਛਦੇ ਰਹੇ ਕਿ ਉੱਥੇ ਵੈਜੀਟੇਰੀਅਨ ਕੀ ਲੱਭਦਾ ਉੱਥੇ। ਮੈਂ ਕਹਿੰਦੇ ਹਰ ਉਹ ਚੀਜ਼ ਲੱਭ ਜਾਂਦੀ ਜਿਹੜੀ ਮੈਂ ਚਾਹੁੰਦਾ। ਮੈਨੂੰ ਸਾਗ ਤੋਂ ਲੈ ਕੇ ਆਲੂ ਦੇ ਪਰੌਂਠਿਆਂ ਤੋਂ ਲੈ ਕੇ ਮੈਨੂੰ ਹਰ ਉਹ ਚੀਜ਼ ਜੋ ਮੈਂ ਚਾਹੀਏ, ਮਿਕਸ ਵੈਜ, ਪਾਲਕ, ਹਰ ਉਹ ਚੀਜ਼। ਹਾਂ, ਇੱਕ ਚੀਜ਼ ਮੈਂ ਤੁਹਾਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਲਵਾਂ। ਇੰਡੀਆ ਵਿੱਚ ਜਦੋਂ ਅਸੀਂ ਜਾਂਦੇ ਹਾਂ, ਉਹ ਲੋਕ ਜੋ ਮੀਟ ਨਹੀਂ ਖਾਂਦੇ, ਜੋ ਕਿਸੇ ਵੀ ਕਿਸਮ ਦਾ ਗੋਸ਼ਤ ਨਹੀਂ ਖਾਂਦੇ, ਉਹਨਾਂ ਦਾ ਕੋਲ ਕੁਇਕ ਰਿਪਲੇਸਮੈਂਟ ਜਿਹੜਾ ਮੀਟ ਦਾ ਹੈ, ਉਹ ਹਰ ਚੀਜ਼ ਉੱਤੇ ਪਨੀਰ ਹੈ। ਉਹ ਹਰ ਚੀਜ਼, ਜੇ ਇੱਕ ਪਾਸੇ ਬਟਰ ਚਿਕਨ ਹੈ, ਦੂਸਰੇ ਪਾਸੇ ਉਹਦੇ ਨਾਲ ਉਹਦਾ ਪੈਰਲ ਸ਼ਾਹੀ ਪਨੀਰ ਹੈ। ਤੇ ਜੇ ਇੱਕ ਪਾਸੇ ਪਾਲਕ ਚਿਕਨ ਹੈ, ਦੂਸਰੇ ਪਾਸੇ ਉਹਦਾ ਪਾਲਕ ਪਨੀਰ ਹੈ। ਹਰ ਚੀਜ਼ ਪਨੀਰ ਦੇ ਨਾਲ ਰਿਪਲੇਸ ਕਰ ਦਿੱਤੀ ਜਾਂਦੀ ਹੈ। ਪਾਕਿਸਤਾਨ ਵਿੱਚ ਪਨੀਰ ਹਜੇ ਮੈਨੂੰ ਘੱਟ ਮਿਲਿਆ ਖਾਣਿਆਂ ਵਿੱਚ, ਬਾਕੀ ਸਾਰੀਆਂ ਚੀਜ਼ਾਂ ਨੇ। ਕਿੰਨਾ ਕੁ ਪਪੂਲਰ ਹੈ ਨਾਸਰ ਸਾਹਿਬ ਪਨੀਰ ਪਾਕਿਸਤਾਨ ਵਿੱਚ? ਪਨੀਰ ਨਹੀਂ, ਆਪ ਜਦੋਂ ਦਾ ਮੈਂ ਤੇ ਸਮਝੋ ਮੈਨੂੰ ਪਤਾ ਹੀ ਨਹੀਂ ਸੀ ਸਾਨੂੰ ਤੇ ਜਦੋਂ ਦਾ 5 ਸਾਲ ਹੋਇਆ ਲਵਲੀ ਆਪਣਾ ਆਪਣੇ ਸਰਕਲ ਚ ਆਇਆ, ਉਦੋਂ ਦਾ ਹੀ ਪਨੀਰ ਦਾ ਪਤਾ ਲੱਗਾ। 8 ਦਿਨ ਜਦੋਂ ਘਰ ਜਾਣਾ ਇਹਨੇ, ਅਗਲੇ ਦਿਨ ਪਨੀਰ ਚ ਬਣੀਆਂ 2-3 ਡਿਸ਼ਾਂ ਲੈ ਆਉਣੀਆਂ, ਉਹ ਖਾਣੇ, ਫਿਰ ਪਤਾ ਲੱਗਾ ਪਨੀਰ ਵੀ ਹੁੰਦਾ। ਇਹ ਸਾਨੂੰ ਤਾਂ ਪਨੀਰ ਦਾ ਕੋਈ ਪਤਾ ਹੀ ਨਹੀਂ ਸੀ ਹੈਗਾ। ਅੱਛਾ, ਵੈਸੇ ਚਲੋ ਪਨੀਰ ਦੀ ਨਾਂ ਜ਼ਰੂਰ ਸੁਣਿਆ ਸੀ ਪਨੀਰ ਦਾ, ਲੇਕਿਨ ਖਾਧਾ ਘੱਟ ਸੀ। ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜਨੇ ਸ਼ੁਰੂ ਹੋ ਗਏ ਨੇ, ਪਰ ਮੈਂ ਪਨੀਰ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਵਾਂ। ਬਹੁਤ ਸਾਰੇ ਲੋਕਾਂ ਨੂੰ ਇਹ ਗਲਤਫਹਿਮੀ ਕਿ ਪਨੀਰ ਜਿਹੜਾ ਹੈ ਉਹ ਇੰਡੀਅਨ ਡਿਸ਼ ਹੈ। ਸੋ ਸਾਰੇ ਮੇਰੇ ਇੰਡੀਅਨ ਦੋਸਤ ਪਨੀਰ ਰਮਜ਼ਾਨ ਬੰਦੇਸ਼ੋ ਦਾ ਪਨੀਰ ਦੀ ਗੱਲ ਕਰ ਰਹੇ ਨੇ ਜੀ। ਪਨੀਰ ਇੰਡੀਅਨ ਡਿਸ਼ ਨਹੀਂ ਜੀ, ਪਨੀਰ ਫ੍ਰੈਂਚ ਚੀਜ਼ ਹੈ ਜੀ। ਜਿੰਨੇ ਵੀ ਕਿਸਮ ਦੇ ਚੀਜ਼ ਨੇ ਹਿੰਦੁਸਤਾਨੀ ਖਿੱਤੇ ਵਿੱਚ, ਦੁੱਧ ਨੂੰ ਅਸੀਂ ਬੜਾ ਸੇਕਰੇਡ ਮੰਨਦੇ ਹਾਂ, ਬੜਾ ਇਹ ਮੰਨਦੇ ਕਿ ਅਸੀਂ ਦੁੱਧ ਕਦੇ ਡੁੱਲਣ ਨਹੀਂ ਦਿੰਦੇ। ਦੁੱਧ ਬੜਾ ਭੈੜਾ ਮੰਨਿਆ ਜਾਂਦਾ ਹੈ। ਸੋ ਦੁੱਧ ਖਰਾਬ ਕਰਕੇ ਉਸ ਚੋਂ ਚੀਜ਼ ਬਣਾਉਣਾ, ਫਾੜਨਾ ਪਹਿਲਾਂ, ਇਹ ਹੋਰ ਵੀ ਭੈੜੀ ਗੱਲ ਹੈ। ਸੋ ਦੁੱਧ ਚੋਂ ਪਨੀਰ ਬਣਾਉਣਾ ਤਾਂ ਪੋਸੀਬਲ ਹੀ ਨਹੀਂ ਸੀ ਸਾਡੇ ਵਾਸਤੇ। ਇਹ ਜਦੋਂ ਫ੍ਰੈਂਚ ਲੋਕ ਇੰਡੀਆ ਵਿੱਚ ਆਏ,
ਇਨਵੇਜਨ ਦੇ ਦੌਰਾਨ ਉਹ ਆਪਣੇ ਨਾਲ ਇਹ ਲੈ ਕੇ ਆਏ ਤੇ ਉਦੋਂ ਸਾਨੂੰ ਪਨੀਰ ਲੱਭਿਆ ਵੀ ਪਨੀਰ ਵੀ ਕੋਈ ਚੀਜ਼ ਹੈਗੀ ਹੈ। ਇਸ ਤਰ੍ਹਾਂ ਟਮਾਟਰ ਜਿਹੜੇ ਨੇ, ਟਮਾਟਰ ਬਿਲਕੁਲ ਪੋਰਚੁਗੀਜ਼ ਨੇ, ਟਮਾਟਰ ਪੁਰਤਗਾਲ ਤੋਂ ਆਏ ਸਨ। ਇਸੇ ਤਰ੍ਹਾਂ ਅੰਗਰੇਜ਼ੀ ਟੋਮੇਟੋ ਹੈ ਤਾਂ ਅਜੇ ਵੀ ਉਹਦਾ ਨਾਂ ਅਸੀਂ ਪੰਜਾਬੀ ਟਮਾਟਰ ਕਰ ਲਿਆ। ਮੇਰੀ ਦਾਦੀ ਦੱਸਦੀ ਹੁੰਦੀ ਸੀ ਕਿ ਸਰਗੁਣ ਦੇ ਤੁਸੀਂ ਟਮਾਟਰ ਕਦੀ ਵੇਖੇ ਹੀ ਨਹੀਂ ਸੀ, ਬਿਨਾਂ ਟਮਾਟਰਾਂ ਦੀ ਅਕਸਰ ਸਬਜ਼ੀ ਬਣਿਆ ਕਰਦੀ ਸੀ। ਸੋ ਜਦੋਂ 47 ਤੋਂ ਬਾਅਦ ਆਏ ਉਹਨਾਂ ਨੇ ਟਮਾਟਰ ਪਹਿਲੀ ਵਾਰ ਵੇਖੀ ਵੀ ਟਮਾਟਰ ਵੀ ਕੋਈ ਬਲਾ ਹੈ ਜੀ, ਟਮਾਟਰਾਂ ਦੀ ਆਮ ਵਰਤੋਂ ਹੋਣ ਲੱਗ ਪਈ ਚੀਜ਼ਾਂ ਦੇ ਵਿੱਚ। ਸੋ ਜਿਹੜੇ ਜੇ ਖਾਸ ਤੌਰ ਸ਼ਾਹੀ ਪਨੀਰ ਦੀ ਗੱਲ ਹੁਣ ਕਰ ਲਵਾਂ, ਨਾ ਟਮਾਟਰ ਸ਼ਾਹੀ ਪਨੀਰ ਦੇ ਇੰਡੀਅਨ ਨੇ ਤੇ ਨਾ ਪਨੀਰ ਇੰਡੀਆ ਦਾ ਹੈ। ਅਸੀਂ ਬਣਾਏ ਨੂੰ ਆਪਣਾ ਲਿਆ, ਅਸੀਂ ਆਪਣੇ ਤਰੀਕੇ ਨਾਲ ਮਸਾਲੇ ਪਾ ਕੇ ਵਧੀਆ ਬਣਾ ਲਿਆ। ਸੋ ਇਸ ਕਰਕੇ ਇਹੋ ਜਿਹੀ ਬਹੁਤ ਸਾਰੀ ਚੀਜ਼ਾਂ ਨੇ ਖਾਣੇ ਦੀ ਜਿਹੜੀ ਗੱਲਾਂ ਕਰਾਂਗੇ ਤੇ ਕੁਝ ਰੈਸਿਪੀਜ਼ ਘਰਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲਈਏ ਜੀ ਦੋਸਤਾਂ ਨਾਲ, ਮੇਰੇ ਖਿਆਲ 2-3 ਦੋਸਤ ਸਾਡੇ ਨਾਲ। ਹਾਂਜੀ, ਦੋਸਤਾਂ ਨੂੰ ਨਾਲ ਲੈਂਦੇ ਆ। ਚੌਹਾਨ ਸਾਹਿਬ ਵੀ ਸਾਡੇ ਨਾਲ ਨੇ। ਮੈਂ ਇੱਕ ਹੋਰ ਥੋੜੀਆਂ ਗੱਲਾਂ ਕਰ ਲਈਏ, ਫਿਰ ਕਮੈਂਟ ਵੱਲ ਵੀ ਹੋਵਾਂਗੇ ਆਪਾਂ। ਕਮੈਂਟ ਵੀ ਦੋਸਤਾਂ ਦੇ ਨੇ ਸਾਡੇ ਨਾਲ। ਸੁਖਵਿੰਦਰ ਹੈ, ਬਲਰਾਜ ਹੈ, ਕੁਲਤਾਰ ਹੈ, ਮੁਦੱਸਰ ਹੈ, ਦਾਨਿਸ਼ ਹੈ, ਮੁਦੱਸਰ ਚੱਠਾ ਸਾਡੇ ਨਾਲ। ਸਾਰਿਆਂ ਦੇ ਕਮੈਂਟ ਵੀ ਪੜਾਂਗੇ। ਮੈਂ ਜਦੋਂ ਤੱਕ ਪੜ੍ਹਦੇ ਸਾਂ 2000 ਤੱਕ, ਸਨ 2004 ਤੱਕ ਮੇਰੇ ਨਾਨਕੇ ਆ ਜੀ ਸਾਦਕਾਬਾਦ ਰਹੀਮ ਯਾਰ ਖਾਨ, ਉੱਥੇ ਜਾਣਾ। ਤੇ ਉਦੋਂ ਸਾਡਾ ਕਿਉਂਕਿ ਥੋੜਾ ਜਿਹਾ ਲਾਇਲਪੁਰ ਵੱਡਾ ਸ਼ਹਿਰ ਸੀ, ਇੱਥੇ ਸ਼ਹਿਰਾਂ ਦੇ ਲਾਗੇ ਲਾਗੇ ਕੰਮ ਘੱਟ ਗਏ ਨੇ ਤੰਦੂਰਾਂ ਵਾਲਾ। ਮੈਨੂੰ ਬੜਾ ਯਾਦ ਹੈ, ਨਾਨੀ ਮੇਰੀ ਨੇ ਤੰਦੂਰ ਲਾਇਆ ਹੁੰਦਾ ਸੀ ਨਿੰਮ ਦੇ ਥੱਲੇ, ਸੌਰੀ ਕਿੱਕਰ ਦੇ ਥੱਲੇ। ਉਹਨਾਂ ਨੇ ਰੋਟੀਆਂ ਬਣਾਉਣੀਆਂ ਨਾ ਤੰਦੂਰ ਵਾਲੀਆਂ, ਤੇ ਵਿੱਚ ਮੱਖਣ ਉਹਦੇ ਭਰ ਕੇ ਤੇ ਉਹ ਰੋਟੀਆਂ ਬਣਾਉਣੀਆਂ। ਉਹ ਹੁਣ ਜਦੋਂ ਚੇਤਾ ਆਉਂਦਾ ਨਾ, ਹੁਣ ਕਦੀ ਕਿਤੇ 15-20 ਦਿਨੀ ਮਹੀਨੇ ਬਾਅਦ ਜਦੋਂ ਆਪਾਂ ਆਪਣੇ ਯਾਰਾਂ ਦੋਸਤਾਂ 'ਚ ਬਹਿਣਾ ਹੋਵੇ, ਪਾਰਟੀ ਕਰੀ ਉਹਨੇ, ਫਿਰ ਉਹ ਸਪੈਸ਼ਲ ਇੱਕ ਜਗ੍ਹਾ ਤੇ ਇੱਕ ਬਾਬਾ ਦੂਰ ਬਾਈ ਜੀ ਇੱਕ ਚੱਕ ਰਾਮਦ ਵਾਲੀ, ਉੱਥੇ ਲਾਉਂਦੀ ਉਸ ਤਰ੍ਹਾਂ ਰੋਟੀਆਂ। ਫਿਰ ਉਹ ਤੰਦੂਰ ਤੇ ਹੁਣ ਉੱਥੋਂ ਰੋਟੀਆਂ, ਹੁਣ ਸ਼ਹਿਰਾਂ ਦੇ ਲਾਗੇ ਲਾਗੇ ਉਹ ਤੰਦੂਰ ਵੀ ਮੁੱਕ ਗਏ, ਉਹ ਰਿਵਾਜ ਵੀ ਕੁਛ ਵਾਹਵਾ ਸਾਰੇ ਮੁੱਕ ਗਏ ਤੰਦੂਰ ਵਾਲੇ। ਹੁਣ ਗੈਸ ਵਾਲੇ ਤੰਦੂਰ ਨੇ, ਲੱਕੜ ਵਾਲੇ ਤੰਦੂਰ ਵੀ ਨਹੀਂ ਲੱਭਦੇ। ਅੱਛਾ, ਸੋ ਤੁਸੀਂ ਤਾਂ ਜੀ ਕਿਸਮਤ ਨਾਲ ਤੰਦੂਰ ਲੱਭ ਤਾਂ ਜਾਂਦੇ ਨੇ। ਇੰਡੀਆ ਵਿੱਚ ਪਹਿਲਾਂ ਜਦੋਂ ਮੈਂ ਨਿੱਕਾ ਹੁੰਦਾ ਸੀ, ਰੈਸਟੋਰੈਂਟਸ ਦਾ ਰਿਵਾਜ ਨਹੀਂ ਸੀ, ਜਿਹਨੂੰ ਆਹ ਹੋਟਲ ਕਹਿੰਦੇ ਆ, ਰੈਸਟੋਰੈਂਟ ਕਹਿੰਦੇ, ਉਹਦਾ ਰਿਵਾਜ ਨਹੀਂ ਸੀ। ਹਰ ਮਹੱਲੇ ਦੇ ਵਿੱਚ ਥੋੜੀ ਦੂਰ ਤੇ ਅੱਧ-ਪੌਣੇ ਕਿਲੋਮੀਟਰ ਤੇ ਇੱਕ ਤੰਦੂਰ ਹੁੰਦਾ ਸੀ, ਜਿਹੜਾ ਤੰਦੂਰ ਵਾਲਾ ਰੋਜ਼ ਇੱਕ ਦਾਲ ਇੱਕ ਸਬਜ਼ੀ ਬਣਾ ਲੈਣੀ, ਰੋਟੀਆਂ ਲਾਈ ਜਾਣੀਆਂ। ਤੁਸੀਂ ਘਰੋਂ ਆਟਾ ਲਿਜਾ ਕੇ ਰੋਟੀਆਂ ਵੀ ਲਵਾ ਸਕਦੇ ਸੀ ਉਹਦੇ ਕੋਲੋਂ। ਕਈ ਥਾਵਾਂ ਤੇ ਮਾਈਆਂ ਦੇ, ਕਈ ਥਾਂ ਬੰਦੇ ਹੁੰਦੇ ਸੀ ਹਿਮਾਚਲ ਤੋਂ ਆਉਂਦੇ ਸੀ, ਤੇ ਤੁਸੀਂ ਰੋਟੀ ਬਣਵਾ ਲੈਣੀ ਉਹਦੇ ਕੋਲੋਂ ਆਪਣੀ ਮਰਜ਼ੀ ਮੁਤਾਬਿਕ, ਜਾਂ ਫਿਰ ਘਰਾਂ ਦੇ ਬਾਹਰ ਤੋਂ ਤੰਦੂਰ ਹੁੰਦੇ ਹੀ ਸਨ। ਸੋ ਉਹ ਤੰਦੂਰ ਹੁਣ ਜਿਹੜੇ ਮਹੱਲੇ ਦੇ ਜਿਹੜੇ ਤੰਦੂਰ ਸਨ ਉਹ ਆਲਮੋਸਟ ਖਤਮ ਹੋ ਗਏ। ਹੁਣ ਸ਼ੌਕੀਆ ਕਿਸੇ ਨੇ ਘਰ ਰੱਖਿਆ ਉਹ ਤਾਂ ਗੱਲ ਵੱਖਰੀ ਹੈ, ਪਰ ਸਾਂਝੇ ਜਿਹੜੇ ਚੁੱਲ੍ਹੇ ਸਨ ਜਾਂ ਮੁਹੱਲੇ ਦੇ ਜਿਹੜੇ ਤੰਦੂਰਾਂ ਵਾਲੇ ਸਨ ਉਹ ਖਤਮ ਹੋ ਗਏ ਜੀ ਇੰਡੀਆ 'ਚ। ਉਹ ਕਿਤੇ ਸ਼ਾਇਦ ਕਿਸੇ ਸ਼ਹਿਰ 'ਚ ਹੋਣ ਤੇ ਹੁਣ ਮੈਂ ਨਹੀਂ ਵੇਖੇ। ਸਾਡੇ ਨਾਲ ਹਾਂਜੀ ਸਾਡਾ ਦੋਸਤ ਹਾਂਜੀ ਜਨਾਬ ਜੀ ਜਹਾਂਗੀਰ ਤੇ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਅੱਛਾ, ਵੈਸੇ ਤਾਂ ਤੁਸੀਂ ਤੇ ਜਿਹੜੇ ਗੱਲ ਕਰਦੇ ਪਏ ਕੋਈ ਖਾਣ ਪਹਿਨਾਣ ਦੀ ਜਿਹੜੀ ਹੈ ਸੀ, ਮੈਂ ਕੁਝ ਗੱਲ ਕਰਨਾ ਚਾਹੁੰਦਾ ਵਾਂ। ਜਿਹੜੇ ਯਾਨੀ ਕਿ ਅਸੀਂ ਬਚਪਨ 'ਚ ਕੁਛ ਛੋਟੀ ਮੋਟੀਆਂ ਚੀਜ਼ਾਂ ਆਪ ਬਣਾਉਂਦੇ ਹੁੰਦੇ ਸਾਂ, ਜਿਹੜੀਆਂ ਹੁਣ ਮੁੱਕ ਗਈਆਂ ਨੇ। ਜਸਟ ਲਾਈਕ ਜਿਵੇਂ ਇਹ ਗੱਲ ਕਰਦੇ ਪਏ ਸੀ ਕਿ ਜਿਵੇਂ ਕੜਾਹ ਚੜਿਆ ਹੋਣਾ ਤੇ ਗੰਨੇ ਦੇ ਉੱਤੇ ਲਾ ਕੇ ਚੀੜ ਲਾ ਕੇ ਖਾਣਾ, ਉਹ ਹੁਣ ਤੁਹਾਨੂੰ ਸ਼ਾਇਦ ਕਿਤੇ ਬਹੁਤ ਘੱਟ ਲੱਭੇਗਾ। ਅੱਛਾ, ਫਿਰ ਇੱਕ ਉਹ ਹੁੰਦੀ ਸੀ ਫੇਵਰਟ ਹੁੰਦਾ ਸੀ, ਕੋਸ਼ਿਸ਼ ਹੁੰਦੀ ਸੀ ਵੀ ਇਹ ਗੋਲਡ ਜਿਹੜਾ ਨਾ ਫਟਾਫਟ ਨਿਕਲ ਜਾਏ ਤੇ ਉਹ ਚੀੜ ਜਿਹੜੀ ਨਾ ਫਟਾਫਟ ਸਾਡੇ ਗੰਨੇ ਦੇ ਉੱਤੇ ਅੰਡੇ ਤੇ ਲਾ ਕੇ ਖਾਣੀ। ਬਿਲਕੁਲ, ਉਹਦਾ ਮਜ਼ਾ ਵੀ ਬੜਾ ਹੁੰਦਾ ਸੀ। ਉਹਨੂੰ ਫਿਰ ਲਾ ਕੇ ਤੇ ਖਿੱਚ ਕੇ ਲੰਬਿਆ ਕਰਕੇ ਉਹਦੀ ਗੱਚਕ ਜੀ ਬਣਾ ਕੇ ਫਿਰ ਖਾਣੀ, ਉਹ ਬੜਾ ਮਜ਼ਾ ਹੁੰਦਾ ਸੀ। ਅੱਛਾ, ਫਿਰ ਆਬੂ ਪਤਾ ਨਹੀਂ ਹੁਣ ਤੁਹਾਡੇ ਵੱਲ ਉਹਨੂੰ ਕੁਝ ਕਹਿੰਦੇ ਨੇ ਕਿ ਨਹੀਂ? ਆਬੂ ਜਿਹੜੇ ਹੁੰਦੇ ਨੇ ਭੁੰਨਣੇ। ਨਹੀਂ, ਆਬੂ ਦਾ ਸ਼ਾਇਦ ਸਾਡੇ ਹੋਰ ਕੁਝ ਨਾ ਹੋਵੇ। ਆਬੂ ਤੁਸੀਂ ਅਸੀਂ ਜਿਹੜੀ ਹੁੰਦੀ ਸੀ ਕੱਚੀ ਕਣਕ ਜਿਹੜੀ ਹੁੰਦੀ ਹੈ ਨਾ, ਕੱਚੀ ਕਣਕ ਜਦੋਂ ਉਹਦੇ ਚ ਸਿੱਟਾ ਪੈ ਜਾਂਦਾ, ਲੇਕਿਨ ਹਲੇ ਸਿੱਟਾ ਥੋੜਾ ਜਿਹਾ ਕੱਚਾ ਹੁੰਦਾ, ਤੇ ਉਹਨੂੰ ਅਸੀਂ ਉਹ ਥੱਲੇ ਪਰਾਲੀ ਸ਼ਰਾਲੀ ਥੋੜੀ ਜਿਹੀ ਇਕੱਠੀ ਕਰਕੇ ਤੇ ਉਹਦੇ ਉੱਤੇ ਨਾ ਉਹ ਕੱਟ ਕੇ ਥੋੜੀ ਜਿਹੀ ਕਣਕ ਤੇ ਉਹਨੂੰ ਅੱਗ ਲਾ ਕੇ ਤੇ ਉਹ ਭੁੰਨਣੇ। ਉਹ ਭੁੰਨ ਕੇ ਉਹ ਕੱਚੀ ਕਣਕ ਜਿਹੜੀ ਹੈ ਫਿਰ ਅੱਗੋਂ ਹੱਥ ਤੇ ਮਸਲ ਕੇ ਕੱਢ ਕੇ ਤੇ ਖਾਣੀ। ਉਹ ਆਬੂ ਤੇ ਨਾਲ ਹੌਲਾਂ ਹੁੰਦੀਆਂ ਸਨ। ਹੌਲਾਂ ਜਿਹੜੇ ਯਾਨੀ ਕਿ ਜਿਵੇਂ ਚਣੇ ਦੇ ਜਿਹੜੀ ਹੁੰਦੀ ਸੀ, ਚਨਾ ਜਿਹੜਾ ਉਹਨੂੰ ਭੁੰਨਣਾ ਇਸੇ ਤਰ੍ਹਾਂ ਹੀ ਅੱਗ ਦੇ ਉੱਤੇ। ਉਹ ਹੌਲਾਂ ਜਿਹੜੀਆਂ ਨੇ ਉਹ ਹੁਣ ਨਜ਼ਰ ਨਹੀਂ ਆਉਂਦਾ ਕਿਤੇ ਵੀ। ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਜਾਈਏ ਵੀ ਤੇ ਹੁਣ ਮੁੱਕ ਗਈਆਂ ਨੇ ਇਹ ਕੰਮ। ਜੀ ਤੁਹਾਡੀ ਗੱਲ ਬਿਲਕੁਲ ਇਸ ਤਰ੍ਹਾਂ ਲੋਕ ਕਰਕੇ ਆਬੂ ਦਾ ਇੱਕ ਪੈਰ ਆਬੂ ਦਾ ਪਤਾ ਸੀ ਥੋੜਾ ਸਾ। ਸੌਰੀ ਨਾਸਰ ਸਾਹਿਬ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ, ਫਿਰ ਮੈਂ ਗੱਲ ਕਰਨਾ ਜੀ। ਮੈਂ ਕਿਹਾ ਆਬੂ ਦਾ ਪਤਾ ਸੀ ਤੁਹਾਨੂੰ? ਮੈਂ ਆਬੂ ਛੱਲੀਆਂ ਵੇਖੀਆਂ ਨੇ, ਜਿਹੜੇ ਰੇਤ ਦੀ ਭੁੱਜੀਆਂ ਛੱਲੀਆਂ ਨੇ, ਉਹਨਾਂ ਨੂੰ ਆਮ ਤੌਰ ਤੇ ਪੰਜਾਬ ਵਿੱਚ ਲੁਧਿਆਣੇ ਵਾਲੇ ਪਾਸੇ ਆਬੂ ਛੱਲੀ ਕਹਿੰਦੇ। ਛੱਲੀਆਂ ਨੂੰ ਰੇਤ ਸਣੇ ਛਿੱਲੜ ਨੂੰ ਰੇਤੇ ਗਰਮ ਰੇਤੇ 'ਚ ਭੁੰਨ ਦਿੱਤਾ ਜਾਂਦਾ, ਸਾਰੀ ਰਾਤ ਨੂੰ ਰੱਖਦੇ ਨੇ। ਸਵੇਰੇ ਜਦੋਂ ਭੁੰਨੀਆਂ ਤਿਆਰ ਹੁੰਦੀਆਂ ਉਹਨੂੰ ਫਿਰ ਮਸਾਲੇ ਪਾ ਕੇ ਵੇਚਦੇ ਨੇ। ਉਹਨੂੰ ਆਬੂ ਛੱਲੀ ਕਹਿੰਦੇ ਲੁਧਿਆਣੇ ਵਾਲੇ ਇਲਾਕੇ ਵਿੱਚ, ਅਜੇ ਵੀ ਕਹਿੰਦੇ ਆ।
ਪਰ ਜਿਹੜੀ ਉਹਨਾਂ ਨੇ ਗੱਲ ਕਹੀ, ਜਿਹੜੇ ਹੌਲੇ ਜਿਹੜਾ ਛੋਲੀਆ ਵੀ ਜਿਹਨੂੰ ਕਹਿੰਦੇ ਨੇ ਆਪਾਂ, ਉਹ ਛੋਲੀਏ ਵਿੱਚ ਮਿਹਨਤ ਹੈ। ਛੋਲੀਏ ਨੂੰ ਭੁੰਨਣਾ ਉਹ ਮਿਹਨਤ ਵਾਲਾ ਕੰਮ ਹੈ। ਇਸ ਕਰਕੇ ਲੋਕ ਮਿਹਨਤ ਕਰਨ ਤੋਂ ਘਬਰਾਉਣ ਲੱਗ ਪਏ, ਡਰ ਲੱਗ ਪਏ, ਕਹਿੰਦੇ ਜਿਹੜੀ ਚੀਜ਼ ਰੈਡੀਮੇਡ ਮਿਲ ਜਾਵੇ। ਹੁਣ ਛੋਲੀਆ ਵੀ ਬਾਜ਼ਾਰਾਂ ਵਿੱਚ ਪੈਕਟਾਂ ਵਿੱਚ ਬੰਦ ਆਉਣ ਲੱਗ ਪਿਆ। ਛੋਲੀਆ ਵੀ ਇਸ ਤਰ੍ਹਾਂ ਨਹੀਂ ਕਿ ਤੁਸੀਂ ਆ ਘਰ ਲੈ ਕੇ ਕੱਢਣਾ ਹੈ, ਉਹ ਪੈਕਟਾਂ ਦੇ ਰਾਹੀਂ ਹੁਣ ਛੋਲੀਆਂ ਆਉਣ ਲੱਗ ਪਿਆ। ਮਟਰ ਵੀ ਕੱਢੇ ਕਢਾਏ ਆਉਣ ਲੱਗ ਪਏ। ਉਹ ਜਿਹੜੀ ਮਿਲ ਬੈਠ ਕੇ ਚੀਜ਼ ਬਣਾਉਣ ਵਾਲੀ ਗੱਲ ਸੀ, ਉਹ ਖਤਮ ਹੁੰਦੀ ਚਲੀ ਜਾ ਰਹੀ ਹੈ। ਜੀ ਜਨਾਬ, ਮੁਹੰਮਦ ਸਾਹਿਬ ਕੀ ਹਾਲ ਹੈ ਜੀ? ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ, ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਅੱਛਾ, ਪੁਰਾਣੇ ਜਦੋਂ ਅਸੀਂ ਨਿੱਕੇ ਨਿੱਕੇ ਸਨ ਤੇ ਮਾਂ ਸਾਡੀ ਦਲੀਆ ਬਣਾਉਂਦੀ ਹੁੰਦੀ ਸੀ ਕਣਕ ਪੀ ਕੇ। ਅੱਛਾ ਜੀ। ਤੇ ਨਾ ਕਦੀ ਹੁਣ ਕਿਸੇ ਨੂੰ ਸੁਣਿਆ ਤੇ ਨਾ ਕਦੀ ਵੇਖਿਆ। ਕਣਕ ਜਿਹੜੀ ਹੈ ਨਾ, ਉਹਨੂੰ ਚੱਕੀ ਹੱਥ ਵਾਲੀ ਜਿਹੜੀ ਹੁੰਦੀ ਸੀ ਨਾ, ਉਹਦੇ ਥੋੜੀ ਦਾਦੜ ਕਰਕੇ ਤੇ ਫਿਰ ਉਹਨੂੰ ਪਕਾਈਦਾ ਸੀ ਤੇ ਉਹ ਗੋੜੇ 'ਚ ਪੱਕਦੀ ਹੁੰਦੀ ਸੀ। ਉਹ ਦਲੀਆ ਜਿਹੜਾ ਉਹਨੂੰ ਆਂਦੇ ਹਨਾ, ਗੋੜੇ ਪੱਕਦੇ ਹਨ ਤੇ ਬਹੁਤ ਗਰਮ ਵੀ ਬੜਾ ਹੁੰਦਾ ਤੇ ਬੜੀ ਤਾਕਤ ਵਾਲੀ ਸ਼ੈ ਸੀ। ਤੇ ਉਹ ਵੀ ਖਤਮ ਹੋ ਗਿਆ। ਇੱਕ ਭਾਈ ਗੱਲ ਪੈ ਕਰਦੇ ਨੇ ਆਬੂਆਂ ਦੀ, ਉਹ ਪਾਕਿਸਤਾਨ ਵਿੱਚ ਵੀ ਪਿੰਡਾਂ ਥਾਵਾਂ ਤੇ ਬੜੇ ਆਬੂ ਅਸੀਂ ਵੀ ਖਾਂਦੇ ਰਹੇ। ਆਬੂ ਹੀ ਉਹਨਾਂ ਨੂੰ ਆਂਦੇ ਨੇ। ਇਹ ਕੱਚੀ ਕਣਕ ਜਦੋਂ ਛਿੱਟੇ ਬਣ ਜਾਂਦੇ ਨੇ ਨਾ, ਤੇ ਇਹਨੂੰ ਤਰੋੜ ਕੇ ਤੇ ਇਹ ਜਨਾਬੇ ਲਈ ਸ਼ਹਿਦ ਭੁੰਨ ਕੇ ਤੇ ਉਹ ਮਿੱਠੀ ਮਿੱਠੀ ਫਿਰ ਹੋ ਜਾਂਦੇ ਨੇ ਦਾਣੇ, ਬੜੇ ਮਜ਼ੇਦਾਰ। ਅੱਛਾ ਜੀ। ਉਹਨਾਂ ਨੂੰ ਵਾਕਈ ਆਬੂ ਆਂਦੇ ਨੇ। ਉਹਨਾਂ ਨੂੰ ਆਬੂ ਆਂਦੇ ਨੇ। ਤੇ ਮੁੰਜਰਾ ਹੁੰਦੀਆਂ ਹਨ। ਹਾਂ, ਮੁੰਜਰਾ ਜਾਂ ਚਾਵਲਾਂ ਦੀਆਂ ਹੁੰਦੀਆਂ ਨੇ। ਮੁੰਜਰਾ ਦੱਸਿਓ ਕੀ ਹੈ ਮੁੰਜਰਾ? ਮੈਨੂੰ ਆਪ ਨਹੀਂ ਪਤਾ ਮੁੰਜਰਾ। ਤੁਹਾਡੀ ਆਵਾਜ਼ ਕੱਟ ਗਈ ਆ ਭਾਜੀ। ਮੁੰਜਰਾ ਤੇ ਦਾਦੜ, ਅਰੋੜਾ ਸਾਹਿਬ ਜੇ ਤੁਸੀਂ ਸੁਣਦੇ ਹੋ ਤੇ ਮੈਂ ਉਨੀ ਦੇਰ ਇੱਕ ਹੋਰ ਦੋਸਤ ਨੂੰ ਨਾਲ ਲੈ ਲਾਂ, ਅਮਰ ਨਾਗਪਾਲ ਸਾਹਿਬ ਨੇ। ਨਾਗਪਾਲ ਸਾਹਿਬ ਵੈਲਕਮ। ਹਾਂਜੀ, ਕੀ ਹਾਲ ਜੀ? ਮੈਂ ਕਿਹਾ ਇੱਕ ਗੁੜ ਗੱਟਾ ਹੁੰਦਾ ਸੀ ਜੀ, ਗੁੜ ਦਾ। ਗੁੜ ਗੱਟਾ ਉਹ ਪਤਾ ਨਹੀਂ ਅੱਜ ਕੱਲ। ਹਾਂਜੀ, ਖਾਧਾ ਕਦੇ ਜੀ? ਬਿਲਕੁਲ ਜੀ, ਬਿਲਕੁਲ ਖਾਧਾ ਜੀ, ਬਿਲਕੁਲ ਖਾਧਾ ਹੈ। ਗੁੜ ਗੱਟਾ ਸਾਡੇ ਵੇਲੇ ਹੁੰਦਾ ਸੀ। ਅੱਜ ਹੱਕ ਕਦੇ ਕਦਾਈ ਮਿਲ ਜਾਂਦਾ, ਲੇਕਿਨ ਅੱਜ ਕੱਲ ਅਸੀਂ ਤਾਂ ਦੇਖਿਆ ਕਿਤੇ ਮਿਲਦਾ ਨਹੀਂ ਜੀ। ਸੌਰੀ ਜੀ, ਸਤਿ ਸ੍ਰੀ ਅਕਾਲ, ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ, ਬਹੁਤ ਸ਼ੁਕਰੀਆ ਨਾਗਪਾਲ ਜੀ। ਗੁੜ ਕੀ ਦੱਸਿਆ ਇਹਨਾਂ ਨੇ? ਗੁੜ ਗੱਟਾ। ਗੁੜ ਗੱਟਾ ਬਣਾਉਣ ਦੀ ਵੀ ਇੱਕ ਵੱਖਰੀ ਟੈਕਨੀਕ ਸੀ। ਗੁੜ ਨੂੰ ਮੈਲਟ ਕਰਕੇ, ਨਾਸਰ ਭਾਈ, ਉਹਨੂੰ ਕੀ ਕੀਤਾ ਜਾਂਦਾ ਸੀ, ਜਦੋਂ ਮੈਲਟ ਕਰਕੇ ਉਹਨੂੰ ਫਿਰ ਜਦੋਂ ਥੋੜਾ ਜਿਹਾ ਸੰਘਣਾ ਜਦੋਂ ਹੋ ਜਾਂਦਾ ਸੀ, ਉਹਨੂੰ ਫਿਰ ਕੰਧਾਂ ਦੇ ਕਿੱਲ ਵੱਡਾ ਸਾਰਾ ਕਿੱਲ ਲੋਹੇ ਦਾ ਲਾਇਆ ਹੁੰਦਾ ਸੀ, ਉਹਦੇ ਨੂੰ ਮਾਰ ਮਾਰ ਕੇ ਉਹਨੂੰ ਸਟ੍ਰੈਚ ਕਰਦੇ ਸੀ। ਉਹਨੂੰ ਸਟ੍ਰੈਚ ਕਰਕੇ ਫਿਰ ਬਣਾਉਣਾ ਆਲਮੋਸਟ ਸਟ੍ਰੈਚੀ ਹੋ ਜਾਣਾ। ਸੋਡਾ ਪਾਇਆ ਜਾਂਦਾ ਸੀ। ਸੋਡਾ ਪਾਉਣ ਨਾਲ ਫਲਫੀ ਵੀ ਹੋ ਜਾਂਦੇ, ਬਹੁਤ ਹਲਕਾ ਹੋ ਜਾਂਦਾ ਸੀ। ਬਿਲਕੁਲ ਜਿਵੇਂ ਕਹਿ ਲਓ ਕਿ ਵਜ਼ਨ ਉਹਦਾ ਕੁਛ ਨਹੀਂ ਸੀ, ਪਰ ਸਵਾਦ ਬਹੁਤ ਲੱਗਦਾ ਹੁੰਦਾ ਸੀ। ਸੋਡਾ, ਮਿੱਠਾ ਸੋਡਾ ਪਾ ਕੇ ਬਣਾਇਆ ਜਾਂਦਾ ਸੀ ਗੁੜ ਦੇ ਵਿੱਚ। ਅੱਛਾ, ਇੱਕ ਹੋਰ ਗੱਲ ਸਾਡੇ ਨਾਲ ਸੁਰਿੰਦਰ ਜੀ ਨੇ, ਇਹਨਾਂ ਨਾਲ ਵੀ ਗੱਲ ਕਰਾਂਗੇ। ਅਰੋੜਾ ਸਾਹਿਬ, ਉਹਨਾਂ ਕੇ ਦਲੀਆ ਬਣਾਉਣ ਲਈ ਵੀ ਕਣਕ ਜਦੋਂ ਦਾਦੜ ਕਰ ਲੈਣੀ, ਦਾਦੜ ਦਾ ਮਤਲਬ ਵੀ ਕੱਚ ਵਾਲਾ ਚੀਜ਼ ਲੱਗਦਾ, ਕੁਝ ਸੁਣਾਈ ਨਹੀਂ ਦੇ ਰਿਹਾ। ਸੌਰੀ ਅਰੋੜਾ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਜੀ ਬਿਲਕੁਲ ਆ ਰਹੀ ਹੈ, ਆ ਰਹੀ ਹੈ ਜੀ, ਆ ਰਹੀ ਹੈ। ਅੱਛਾ ਸੁਰਿੰਦਰ, ਮੈਂ ਨਾ ਪੂਰਾ ਕਨਵਰਸੇਸ਼ਨ ਨਹੀਂ ਤੁਹਾਡਾ ਸੁਣਿਆ ਹੈਗਾ, ਸੋ ਮੈਨੂੰ ਪੂਰਾ ਨਹੀਂ ਪਤਾ ਲੱਗਾ ਕਿ ਤੁਸੀਂ ਕੀ ਗੱਲਬਾਤ ਕਰਦੇ ਆ। ਮੈਂ ਮਿਡਵੇ ਹਨਾ ਆਈ ਹੈਗੀ ਆ। ਸੋ ਤੁਸੀਂ ਕਿਸ ਚੀਜ਼ ਦੀ ਗੱਲਬਾਤ ਕਰਦੇ ਹੈਗੇ ਆ? ਮੈਂ ਗੁੜ ਦੀ ਰੋਟੀ ਬਾਰੇ ਸੁਣਿਆ ਸੀਗਾ, ਤੇ ਗੁੜ ਦੀ ਰੋਟੀ ਜਿਹੜੀ ਹੈਗੀ ਆ ਉਹ ਤਾਂ ਮੈਨੂੰ ਪਤਾ ਵੀ ਕਿੱਦਾਂ ਬਣਾਈ ਦੀ। ਅੱਜ ਕੱਲ੍ਹ ਬਣਾਉਂਦੇ ਨਹੀਂ ਬਾਈ ਲੋਕ, ਪਰ ਮੈਨੂੰ ਬਣਾਉਣੀ ਆਉਂਦੀ ਆ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਆਵਾਜ਼ ਮੇਰੀ ਆ ਰਹੀ ਤੁਹਾਨੂੰ? ਜੀ ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਨਹੀਂ ਸੁਣਾਈ ਦੇ ਰਹੀ ਹੈਗੀ। ਅਰੋੜਾ ਸਾਹਿਬ ਤੁਸੀਂ ਕਰੋ ਗੱਲ, ਮੇਰੀ ਆਵਾਜ਼ ਨਹੀਂ ਉਹਨਾਂ ਤੱਕ ਜਾ ਰਹੀ। ਅਰੋੜਾ ਸਾਹਿਬ ਸੁਣ ਰਹੇ? ਤੁਸੀਂ ਕੰਟੀਨਿਊ ਕਰੋ। ਰਸ਼ਪਾਲ ਜੀ, ਇਹਨੂੰ ਮੇਰੀ ਆਵਾਜ਼ ਨਹੀਂ ਇਹਨਾਂ ਨੂੰ ਜਾ ਰਹੀ, ਇਹਨਾਂ ਨੂੰ ਕਹਿਣਾ ਵਿੱਚੋਂ ਕਨੈਕਸ਼ਨ ਡਿਸਕਨੈਕਟ ਹੋ ਗਿਆ। ਹਾਂਜੀ ਨਾਜ਼ਰ ਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਸੌਰੀ ਸੁਰਿੰਦਰ ਜੀ, ਤੁਹਾਡੀ ਮੇਰੀ ਆਵਾਜ਼ ਤੁਹਾਨੂੰ ਨਹੀਂ ਸੀ ਜਾ ਰਹੀ, ਇਸ ਤੋਂ ਤੁਹਾਡਾ ਡਿਸਕਨੈਕਟ ਹੋ ਗਿਆ। ਹਾਂਜੀ ਰਸ਼ਪਾਲ ਜੀ। ਅੱਛਾ, ਹੁਣੇ ਗੱਲ ਹੋਣ ਡਈ ਸੀ। ਹਾਂਜੀ, ਤੁਹਾਨੂੰ ਦੇਖ ਕੇ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਰਮਜ਼ਾਨ ਦੇ ਹੱਥ 'ਚ ਪਹੁੰਚ ਗਏ ਹੋ। ਤੁਹਾਡੀ ਸਿਹਤ ਜਿਹੜੀ ਬਿਲਕੁਲ ਦੱਸ ਰਹੀ ਹੈ। ਕਿਵੇਂ ਦੱਸ ਰਹੀ ਸਿਹਤ ਮੇਰੀ? ਤੁਸੀਂ ਅੱਗੇ ਨਾਲ ਥੋੜੇ ਜਿਹੇ ਜਵਾਨ ਲੱਗਣ ਲੱਗ ਗਏ ਹੋ। ਨਹੀਂ, ਅੱਜ ਵਾਲ ਵੂਲ ਕਟਾਏ ਤਾਂ ਲੱਗਦਾ। ਕਿਤੇ ਐ ਤਾਂ ਨਹੀਂ ਯਾਰਾ ਰੱਖੇ ਰੋਜ਼ੇ ਦਿਨ ਲੰਬੇ ਹੋਏ ਹੈ? ਨਹੀਂ ਜੀ, ਰੋਜ਼ੇ ਇੰਜੋਏ ਕਰ ਰਹੇ ਆ, ਬਹੁਤ ਮਜ਼ਾ ਆ ਰਿਹਾ ਰੋਜ਼ਿਆਂ 'ਚ ਵੀ। ਰੋਜ਼ਿਆਂ ਦਾ ਵੀ ਆਪਣਾ ਸਵਾਦ ਆ।
ਨਾਸਰ ਭਾਈ, ਮੈਂ ਨਾ ਤੁਹਾਨੂੰ ਦੱਸਿਆ ਸੀ ਮੈਂ ਇੰਡੀਆ ਜਾ ਕੇ ਆਇਆ, ਮੈਂ 17 ਮਾਰਚ ਨੂੰ ਆਇਆ ਸੀ ਇੰਡੀਆ ਤੋਂ। ਅੱਛਾ, ਪਹਿਲੇ ਗੱਲ ਦਾ ਜਵਾਬ ਦਿਓ। ਹੁਣੇ ਉਹਨਾਂ ਨੇ ਕਿਹਾ ਸੀ ਪਹਿਲੇ ਦਲੀਏ ਦੀ ਗੱਲ ਹੋਣ ਡਈ ਸੀ, ਕਹਿੰਦੇ ਵੀ ਦਲੀਆ ਜਦੋਂ ਕਣਕ ਜਿਹੜੀ ਵਾ ਉਹਨੂੰ ਦਾਦੜ ਕਰ ਲੈਣੀ। ਦਲੀਆ ਤਾਂ ਵੈਸੇ ਅਸੀਂ ਕਹਿੰਦੇ ਦਰੜ ਫੜਨੀ, ਮਤਲਬ ਹਾਂਜੀ ਅਸੀਂ ਜਾਂ ਕਹਿੰਦੇ ਕੱਚ ਬਲੱਚੀ ਕਰ ਲੈਣੀ। ਹਾਂਜੀ, ਦਰੜ ਫੜ, ਕਿਉਂਕਿ ਉਹਦਾ ਮਤਲਬ ਹੁੰਦਾ ਕਿ ਉਹਨੂੰ ਤੋੜਨਾ, ਉਹਨੂੰ ਉਹਦਾ ਆਟਾ ਨਹੀਂ ਬਣਾਉਣਾ, ਉਹਨੂੰ ਤੋੜਨਾ। ਅੱਛਾ, ਉਹ ਵੀ ਹੁਣ ਮੈਨੂੰ ਲੱਗਦਾ ਜਿਵੇਂ ਉਹਨੇ ਦੱਸਿਆ ਵੀ ਹੁਣ ਖਤਮ ਹੀ ਤਕਰੀਬਨ ਹੋ ਗਿਆ, ਹੁਣ ਉਹਦੀ ਜਗ੍ਹਾ ਲੈ ਲਈ ਆਪਾਂ। ਅੱਜ ਕਰ ਲਈਏ ਗੱਲ, ਜਿਹੜੇ ਨਿਆਣੇ ਆਂਦੇ ਵੀ ਉਹ ਨਿਆਣੇ ਆਪੇ ਬਣਾ ਲੈਂਦੇ, ਉਹ ਚਮਚਿਆਂ ਦੇ ਪਾਪਾ ਖਾਈ ਜਾਂਦੇ ਲੰਮੀਆਂ ਲੰਮੀਆਂ ਸੇਂਗਣੀਆਂ। ਉਹ ਮੈਨੂੰ ਤਾਂ ਮੇਰੇ ਦੇਹ ਚੋਂ ਨਿਕਲ ਗਿਆ। ਅਰੋੜਾ ਸਾਹਿਬ ਕੀ ਕਹਿੰਦੇ ਤੁਸੀਂ? ਮੈਗੀ ਆ ਗਈ ਹੈ ਜੀ, ਮੈਗੀ। ਹਾਂ, ਨੂਡਲ, ਮੈਗੀ। ਉਹ ਪਲਾਸਟਿਕ ਦੇ ਹੁੰਦੇ, ਨਿਆਣੇ ਮੁੜ ਕੇ ਵਾਸ਼ਰੂਮ ਜਾਣਾ ਬੈਠੇ ਹੁੰਦੇ। ਹਾਂਜੀ ਨਾਸਿਰ ਜੀ, ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਬਸੀ ਪਠਾਣਾ ਰਿਹਾ 17 ਕੁ ਦਿਨ, ਤੇ ਬਸੀ ਪਠਾਣਾ ਤੋਂ ਮੇਰਾ ਚੰਡੀਗੜ੍ਹ ਦਾ ਰਾਹ ਸੀ, ਚੰਡੀਗੜ੍ਹ ਨੂੰ ਜਾਂਦੇ ਸਾਂ ਅਸੀਂ, ਤੇ ਉਹ ਸੜਕ ਦੇ ਉੱਤੇ ਘੱਟੋ ਘੱਟ 3 ਥਾਵਾਂ ਤੇ ਮੈਂ ਲਿਖਿਆ ਪੜਿਆ ਇੱਥੇ ਗੁੜ ਦੀ ਚਾਹ ਮਿਲਦੀ ਹੈ। ਸੋ ਅਸੀਂ ਆਪਣੇ ਮੈਂ ਤੁਹਾਨੂੰ ਗੱਲ ਕੱਟਣ ਲੱਗਾ ਤੁਹਾਡੀ। ਸਾਡੇ ਇੱਥੇ ਹੁਣ ਪਾਕਿਸਤਾਨ 'ਚ ਟ੍ਰੈਂਡ ਸ਼ੁਰੂ ਹੋਇਆ ਵੀ ਗੁੜ ਦੀ ਚਾਹ ਤੇ ਤੰਦੂਰ ਤੇ ਬਣੀ ਤੇ ਲੱਕੜਾਂ ਦੀ, ਤੇ ਕੱਪ ਚਾਹ ਦਾ 300 ਦਾ। ਠੀਕ ਹੈ, ਉਹ ਕਰਦੇ ਕਿਵੇਂ ਵੀ ਕੱਚਾ ਜਿਹੜਾ ਬਰਤਨ ਹੈ ਉਹਨੂੰ ਅੱਗ 'ਚ ਰੱਖਦੇ, ਜਦੋਂ ਬਿਲਕੁਲ ਜਿਹੜਾ ਕੱਚੀ ਬਰਤਨ ਹੁੰਦਾ ਨਾ ਜਿਹੜਾ, ਉਹ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਅੱਗ ਲੱਗੀ ਹੈ, ਇਹਨੂੰ ਛੋਲਾ ਬਣਿਆ, ਉਹਨੂੰ ਫਿਰ ਉੱਤੋਂ ਫੜ ਕੇ ਤੇ ਉਹ ਚਾਹ ਜਿਸ ਤਰ੍ਹਾਂ ਡੁਬੋ ਲੈਂਦੇ ਆ, ਉਹ ਫਿਰ ਕੱਢ ਕੇ ਭਰ ਕੇ ਉਹ ਦਿੰਦੇ, ਤੇ ਉਹ 300 ਦਾ। ਸਿਰਫ ਮਿੱਟੀ ਦਾ ਬਰਤਨ ਜਿਹੜਾ ਨਾ ਉਹਦਾ ਕਰਕੇ ਤੇ ਤੰਦੂਰ ਦਾ ਕਰਕੇ ਤੇ ਸਟਾਈਲ ਨਵਾਂ ਤੇ 300 ਦਾ ਕੱਪ। ਤੁਹਾਡੇ ਵੀ ਖਿਆਲ ਹੋਣਾ ਇਹ ਨਹੀਂ ਮੈਨੂੰ ਪਤਾ, ਖੈਰ ਮੈਂ ਪੜਿਆ ਦੇਖਿਆ। ਤੁਹਾਨੂੰ ਮੈਂ ਦੱਸਦਾ, ਬਚਪਨ 'ਚ ਅਸੀਂ ਜਦੋਂ ਖੇਤਾਂ ਨੂੰ ਲੈ ਕੇ ਜਾਂਦੇ ਸੀ, ਅਸੀਂ ਕਹਿੰਦੇ ਹੁੰਦੇ ਸੀ ਗੁੜ ਚਾਹ ਲੈ ਕੇ ਜਾਣੀ ਹੈ, ਕਿਉਂਕਿ ਉਦੋਂ ਚਾਹ ਹੀ ਗੁੜ ਦੀ ਹੁੰਦੀ ਸੀ। ਗੁੜ ਦੇ ਚੌਲ, ਗੁੜ ਦੀ ਚਾਹ, ਉਹ ਵਾਪਸ ਆ ਰਹੀ ਹੈ ਗੱਲ। ਇੱਕ ਸਾਡੇ ਇਲਾਕੇ 'ਚ ਕਣਕ ਬੀਜਦੇ ਹੁੰਦੇ ਸੀ, ਉਹਨੂੰ ਕਹਿੰਦੇ ਸੀ ਬੇਰੜਾ ਕਣਕ। ਬੇਰੜਾ ਕਣਕ ਦਾ ਮਤਲਬ ਹੁੰਦਾ ਸੀ ਛੋਲੇ ਤੇ ਕਣਕ ਰਲਾ ਕੇ ਬੀਜਣੀ, ਛੱਟਾ ਮਾਰ ਕੇ। ਸੋ ਹੁਣ ਉਹਦਾ ਮਤਲਬ ਡਾਕਟਰ ਕਹਿੰਦੇ ਨੇ ਕਿ ਤੁਸੀਂ ਆਟੇ ਦੇ ਵਿੱਚ ਵੇਸਣ ਰਲਾ ਕੇ ਤੇ ਉਹਦੀ ਰੋਟੀਆਂ ਖਾਓ, ਕਿਉਂਕਿ ਸਿਹਤਮੰਦ ਨੇ। ਅਸੀਂ ਜਿਹੜੇ ਸਾਡੇ ਬਜ਼ੁਰਗ ਕੰਮ ਕਰਦੇ ਸੀ ਉਹ ਮਜਬੂਰੀ 'ਚ ਕਰਦੇ ਸਨ। ਹੁਣ ਮਤਲਬ ਉਹ ਜਿਹੜਾ ਉਹ ਅਥੈਂਟਿਕ ਹੋ ਰਿਹਾ, ਉਹ ਪੱਕਾ ਪਤਾ ਲੱਗ ਰਿਹਾ ਕਿ ਉਹ ਬੜਾ ਵਧੀਆ ਕੰਮ ਸੀ, ਉਹ ਮਾੜਾ ਕੰਮ ਨਹੀਂ ਸੀ। ਉਹ ਮਤਲਬ ਜਿਵੇਂ ਭਾਵੇਂ ਉਹ ਤੁਸੀਂ ਕਹਿ ਦੋ ਕਿ ਸਾਗ ਸੀ ਜਾਂ ਬਾਜਰਾ ਸੀ, ਬਾਜਰੇ ਦੀ ਖਿਚੜੀ ਲਾ ਲਓ ਮਾਲਵੇ ਦੇ ਵਿੱਚ। ਅੱਛਾ, ਜਿਹੜੀਆਂ ਖਾਣੇ ਵਾਲੀਆਂ ਗੱਲਾਂ ਨੇ, ਤੁਸੀਂ ਇੱਕ ਗੱਲ ਕੀਤੀ ਸੀ ਤੰਦੂਰ ਦੀ ਰੋਟੀ 'ਚ ਤੁਹਾਡੇ ਨਾਨੀ ਜੀ ਉਹਨਾਂ ਨੂੰ ਪਾਉਂਦੇ ਸੀ, ਉਹ ਮੇਰੀ ਮਾਂ ਬਹੁਤ ਕਰਦੀ ਹੁੰਦੀ ਸੀ। ਉਹ ਸਾਡੇ ਵਾਲੇ ਪਾਸੇ ਕਹਿੰਦੇ ਸੀ ਚੁੰਗੇ ਕੱਢਣੇ, ਉਹ 4 ਉਂਗਲਾਂ ਨਾਲ ਉਹਨੂੰ ਐ ਕਰਕੇ ਨਾ, ਤੇ ਉਹਦੇ 'ਚ ਮੱਖਣ ਭਰ ਦੇਣਾ ਚਾਰੇ ਪਾਸੇ, ਤੇ ਉਹ ਰੋਟੀ ਚੁੰਗੇ ਕੱਢਣੇ ਉਹਨੂੰ, ਮਤਲਬ ਮੱਕੀ ਦੀ ਰੋਟੀ ਤਾਜੀ ਲੈਂਦੀ। ਸੋ ਉਹਦਾ ਆਪਣਾ ਹੀ ਸਵਾਦ ਸੀ। ਖੈਰ ਮਾਂ ਲੈ ਗਈ ਨਾਲ ਹੀ। ਹੁਣ ਕਹਿੰਦੇ ਇੱਧਰ ਵੀ ਤੰਦੂਰ, ਸਾਡੇ ਵੀ ਇੱਧਰ ਆ ਗਏ ਨੇ, ਅਮਰੀਕਾ 'ਚ ਵੀ ਤੰਦੂਰ ਅੱਜ ਕੱਲ੍ਹ ਮਿਲ ਜਾਂਦੇ ਨੇ, ਸ਼ਾਇਦ ਸਰਬਜੀਤ ਸਾਹਿਬ ਦੱਸ ਸਕਦੇ ਨੇ, ਕੈਨੇਡਾ 'ਚ ਵੀ ਮਿਲਦੇ ਹੋਣਗੇ ਜ਼ਰੂਰ। ਇਹ ਚੀਜ਼ਾਂ ਬੜੀਆਂ ਵਧੀਆ ਸਨ। ਗੁੜ ਘਰਾਂ 'ਚ, ਜੇ ਉਹਨਾਂ ਦਿਨਾਂ 'ਚ ਨਾਸਰ ਜੀ ਤੇ ਤੁਸੀਂ ਗੱਲ ਕਰੋ ਕਿ ਜੇ ਤੁਸੀਂ ਇੱਕ ਨੂਣ ਨਮਕ ਬਾਹਰੋਂ ਲਿਆ ਕੇ ਕਿਸਾਨ ਲੈ ਆਵੇ ਆਪਣਾ, ਬਾਕੀ ਉਹਨੂੰ ਕੋਈ ਭੁੱਖਾ ਨਹੀਂ ਸੀ ਮਰ ਸਕਦਾ, ਉਹ ਬਾਕੀ ਸਭ ਚੀਜ਼ਾਂ ਉਹਦੇ ਕੋਲ ਘਰ ਦੀਆਂ ਮਿਲ ਸਕਦੀਆਂ ਸੀ। ਤੁਸੀਂ ਸਿਰਫ ਇੱਕ ਨਮਕ ਤੁਹਾਨੂੰ ਲਿਆਉਣਾ ਪੈਂਦਾ ਸੀ। ਉਦੋਂ ਰਸ਼ਪਾਲ ਜੀ ਇਹ ਵੀ ਸੀ, ਉਦੋਂ ਲੂਣ ਵੀ ਜਿਹੜਾ ਮੋਟੇ, ਮੈਨੂੰ ਯਾਦ ਹੈ ਵੀ ਮੋਟੇ ਲਿਆਉਣੇ, ਐਡੇ ਡਲੇ ਮੋਟੇ, ਉਹ ਲਿਆ ਕੇ ਚੱਕੀ 'ਚ ਆਪ ਪੀਸਣਾ। ਬਿਲਕੁਲ, ਜਿਹੜੇ ਵੱਜ ਜਾਣੇ ਤੇ ਉਹ ਵੀ ਡੰਗਰਾਂ ਦੀ ਖੁਰਲੀ 'ਚ ਇੱਕ ਅੱਧਾ ਰੱਖ ਦੇਣਾ ਵੀ ਡੰਗਰ ਵੀ ਝੱਟਦੇ ਰਹਿਣਗੇ। ਨਹੀਂ, ਡੰਗਰਾਂ 'ਚ ਰੱਖਦੇ ਸੀ ਉਹ ਇੱਕ, ਮਤਲਬ ਵੱਡੇ ਜਿਹੜੇ ਜਿਹਨਾਂ ਨੂੰ ਸੌਂਦਾ ਨਮਕ ਕਹਿੰਦੇ ਨੇ, ਜਾਂ ਜੋ ਵੀ ਪਾਕਿਸਤਾਨੀ, ਸਾਡੇ ਵੱਲ ਪਾਕਿਸਤਾਨੀ ਨਮਕ ਵੀ ਕਹਿੰਦੇ ਅੱਜ ਕੱਲ੍ਹ ਉਹਨੂੰ। ਮੇਰੇ ਇੱਕ ਦੋਸਤ ਦੇ ਹੈਗੇ ਨੇ ਉੱਥੇ ਤੁਹਾਡੇ ਪਾਕਿਸਤਾਨ 'ਚ, ਉਹਨਾਂ ਦਾ ਕੰਮ ਵੀ ਸੌਂਦੇ ਨਮਕ ਦਾ ਬੜਾ ਵੱਡਾ। ਸੋ ਇਹ ਚੀਜ਼ਾਂ ਜਿਹੜੀਆਂ ਸਨ ਬੜੀਆਂ ਵਧੀਆ ਸਨ, ਲੋਕੀ ਬੜੇ ਇੰਡੀਪੈਂਡੈਂਟ ਸਨ। ਪਰ ਹੁਣ ਤੁਹਾਡੀ ਉਹ ਗੱਲ ਠੀਕ ਹੈ, ਹੁਣ ਤਾਂ ਉਹਨੇ ਮੈਗੀ 2 ਮਿੰਟ ਵਾਲੀਆਂ ਚੀਜ਼ਾਂ, ਜਾਂ ਮਤਲਬ ਜਿਹੜੇ ਅੱਜ ਕੱਲ੍ਹ ਤੇ ਸਾਡੇ ਭਲਵਾਨ ਨੇ ਉਹ ਖਾ ਵੀ ਨਹੀਂ ਸਕਦੇ। ਸਾਡੇ ਘਰਾਂ 'ਚ ਸਰ ਇੱਕ ਗੱਲ ਹੋਰ ਸੀ ਨਾਸਿਰ ਭਾਈ, ਇਹ ਚੀਜ਼ਾਂ ਨਾ ਰੁੱਤ ਨਾਲ ਵੀ ਚੱਲਦੀਆਂ ਸੀ। ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਤੁਸੀਂ ਮਾਲ ਪੂੜੇ ਕੱਢਦੇ ਹੋ, ਰਾਈਟ, ਮੀਂਹ ਪੈ ਗਿਆ ਤੇ ਮਾਲ ਪੂੜੇ ਖਾਦੇ ਅਸੀਂ, ਮੈਂ ਬਹੁਤ ਖਾਦੇ ਨੇ। ਸਾਡੇ ਮਾਲਵੇ ਦੇ ਵਿੱਚ ਗੁਲਗੁਲੇ ਵੀ ਕੱਢਦੇ ਨੇ ਲੋਕ, ਪਿੰਡਾਂ 'ਚ ਗੁਲਗੁਲੇ ਵੀ ਕੱਢਦੇ ਨੇ। ਸੋ ਸਰਦੀਆਂ ਦੇ ਵਿੱਚ ਜਾ ਕੇ ਫਿਰ ਖੋਆ ਮਾਰਨਾ, ਹਰ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਖਾਣ ਵਾਲੀ ਹੁੰਦੀ ਸੀ ਸਰਦੀਆਂ 'ਚ। ਤੁਸੀਂ ਕਿਸੇ ਦੇ ਘਰ ਤੁਰ ਜਾਓ, ਉਹਨਾਂ ਨੇ। ਅੱਛਾ, ਇੱਕ ਹੋਰ ਚੀਜ਼ ਮੈਂ ਮਿਸ ਕੀਤੀ ਹੈ ਬਹੁਤ ਨਾਸਿਰ, ਜਿਹੜੀ ਘਰ ਦਾ ਦੁੱਧ ਹੁੰਦਾ ਸੀ ਨਾ, ਕਾੜਨੀ ਵਾਲਾ ਦੁੱਧ। ਜਦੋਂ ਸਕੂਲੋਂ ਘਰ ਨੂੰ ਜਾਣਾ ਨਾ ਸ਼ਾਮ ਨੂੰ, ਤੇ ਮਾਂ ਨੇ ਉਹ ਵੱਡੇ ਛੰਨੇ 'ਚ ਦੁੱਧ, ਗੁਲਾਬੀ ਰੰਗ ਦਾ ਦੁੱਧ ਵਿੱਚ ਗੁੜ ਪਾ ਲਓ ਜਾਂ ਤੁਸੀਂ ਕੁਛ, ਉਹਦਾ ਇੱਕ ਆਪਣਾ ਹੀ ਸਵਾਦ ਸੀ। ਖਤਮ ਹੋ ਗਿਆ ਹੁਣ ਤੁਹਾਡੇ, ਨਾ ਹਾਰੇ ਨਾ ਕਾੜਨੀਆਂ, ਨਾ ਉਹ ਹਾਰਿਆਂ ਦੀ ਦਾਲ ਬਚੀ ਹੈ। ਹਾਰੇ ਦੀ ਦਾਲ ਦਾ ਇੱਕ ਆਪਣਾ ਵੱਖਰਾ ਸਵਾਦ ਸੀ, ਉਹ ਵੀ ਨਹੀਂ ਰਿਹਾ ਹੁਣ ਤੇ ਕੁੱਕਰ ਆ ਗਏ ਨੇ ਜਗ੍ਹਾ ਜਗ੍ਹਾ, ਰਾਈਟ।
ਸੋ ਉਹ ਸਲੋ ਕੁੱਕਰ ਸਨ, ਸਲੋ ਕੁਕਿੰਗ ਸੀ, ਉਹ ਖਤਮ ਹੋ ਗਿਆ। ਸਾਡੇ ਨਾਲ ਨਾ ਲਾਹੌਰ ਤੋਂ ਪ੍ਰੋਫੈਸਰ ਅਮੀਨ ਚੌਹਾਨ ਨੇ, ਇਹਨਾਂ ਨਾਲ ਵੀ ਆਪਾਂ ਗੱਲ ਕਰਨੀ ਹੈ। ਅਸਲਾਮ ਵਾਲੇਕੁਮ ਚੌਹਾਨ ਸਾਹਿਬ। ਚੌਹਾਨ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? जी अस्सलाम वालेकुम जी, सत श्री अकाल जी, सत श्री अकाल। वालेकुम सलाम जी आवाज आ रही है जी जी। अपना नासिर साहब आज के प्रोग्राम ने सारा बचपन याद करा दिता है ते जो बचपन च मां दे हत्थां दा खाना खा लिया और खालिस चीज़ां खा लियां वो हुण कित्थे लभदियां जे। मेरी वालदा असी गुरदासपुर दे हां ते मेरी वालदा तरन तारण तो लाहौर आए सन, सियालकोट मेरे नाना जी। ਤੇ ਉਹ ਜ਼ਮਾਨੇ 'ਚ ਜਿਹੜੀ ਖੀਰ ਪੱਕਦੀ ਹੁੰਦੀ ਸੀ, ਮੈਨੂੰ ਯਾਦ ਹੈ ਕਿ 10 ਸਿਰ ਦੁੱਧ ਹੋਣਾ, ਉਦੋਂ ਸੇਰ ਚੱਲਦੇ ਸਨ, ਤੇ 10 ਸਿਰ ਦੁੱਧ 'ਚ ਕੋਈ ਪਾਈਆ ਚਾਵਲ ਤੇ ਚੀਨੀ ਆਪਣੇ ਹਿਸਾਬ ਨਾਲ ਪਾ ਕੇ ਖੀਰ ਸਾਰੀ ਰਾਤ ਪਾਥੀਆਂ ਦੀ ਤੇ ਲੱਕੜੀ ਦੀ ਮੱਠੀ ਮੱਠੀ ਅੱਗ ਤੇ ਪੱਕਣੀ, ਤੇ ਉਹ ਸਵੇਰੇ ਇੰਝ ਰਬੜੀ ਵਾਂਗਰ ਹੁੰਦੀ ਸੀ, ਮਲਾਈ ਉੱਤੇ ਆਈ ਹੋਣੀ, ਤੇ ਉਹ ਖੀਰ ਅੱਜ ਤੱਕ ਮੈਂ ਦੁਬਾਰਾ ਨਹੀਂ ਕਦੀ ਖਾਧੀ ਜ਼ਿੰਦਗੀ 'ਚ, ਨਾ ਹੁਣ ਕਦੀ ਉਹ ਖਾਲਸ ਦੁੱਧ ਲੱਭਦਾ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਜਦੋਂ ਪਕਾ ਕੇ ਰੱਖ ਲੈਣੀ ਤੇ ਮਾੜੀ ਠੰਡੀ ਹੋ ਜਾਣੀ, ਤੇ ਮੈਂ ਅੱਖ ਬਚਾ ਕੇ ਤੇ ਮੈਂ ਉੱਤੇ ਜਿਹੜੇ ਨਾ ਖੀਰ ਦੇ ਉੱਤੇ ਜਿਹੜੀ ਤਹਿ ਹੁੰਦੀ ਉਤਲੀ, ਉਹ ਲਾ ਕੇ ਖਾਣੀ, ਉਹਦਾ ਸਵਾਦ ਬਹੁਤਾ ਹੁੰਦਾ ਸੀ। ਤੇ ਮਾਂ ਨੇ ਆਖਣਾ ਵੀ ਦੂਜਿਆਂ ਦਾ ਹਿੱਸਾ ਨਹੀਂ ਰੱਖਣਾ, ਤੂੰ ਇਕੱਲੇ ਨੇ ਖਾਣੀ ਆ, ਉਹਦਾ ਸਵਾਦ ਬਹੁਤਾ ਹੁੰਦਾ। ਬੁਰਕੀ ਖਾਨੇ 'ਚ ਇੱਕ ਚਾਰੋਂ ਪਾਸੇ ਜਾਲੀ ਲੱਗੀ ਹੁੰਦੀ ਸੀ, ਇੱਕ ਛੋਟੇ ਜਿਹੇ ਇੱਕ ਡੋਲੀ ਜੀ ਬਣੀ ਹੁੰਦੀ ਸੀ ਜਿਹਦੇ ਵਿੱਚ ਹਵਾ ਲੱਗਦੀ ਸੀ ਚਾਰੋਂ ਪਾਸਿਓਂ, ਤੇ ਕਿਚਨ 'ਚ ਪਲੇਟਾਂ ਭਰ ਕੇ ਰੱਖ ਦੇਣੀ। ਉਦੋਂ ਫ੍ਰਿਜ ਨਹੀਂ ਸਨ ਹੁੰਦੇ ਬਚਪਨ 'ਚ, ਤੇ ਠੰਡੀ ਹੋ ਜਾਣੀ, ਤੇ ਮਲਾਈ ਦਾ ਵਾਕਈ ਮਜ਼ਾ ਹੋਰ ਸੀ। ਤੇ ਦੂਸਰਾ ਜੀ ਬੇਸਨ ਦਾ ਹਲਵਾ, ਦੇਸੀ ਫ੍ਰਿਜ ਵਾਲਾ ਦੌਰ ਨਹੀਂ ਸੀ ਉਦੋਂ। ਮੈਂ ਅੱਗੇ ਵੀ ਉਦੋਂ ਗੱਲ ਕਰਨਾ ਵੀ ਵੱਡਾ ਟੋਕਰਾ ਹੁੰਦਾ ਸੀ, ਟੋਕਰੇ ਦੇ ਵਿੱਚ ਬਾਲਟੇ 'ਚ ਪਾਣੀ ਪਾਉਣਾ, ਤੇ ਉਹ ਬਾਲਟੇ ਦੇ ਪਾਣੀ ਦੇ ਵਿੱਚ ਉੱਤੇ ਰੱਖ ਦੇਣੀ ਦੇਜਕੀ ਜਿੱਥੇ ਖੀਰ ਪਕਾਈ ਹੋਣੀ। ਜੀ ਹਾਂ, ਬਿਲਕੁਲ ਬਿਲਕੁਲ। ਤੇ ਉਹ ਦੂਸਰਾ ਬੇਸਨ ਦਾ ਹਲਵਾ ਜੀ, ਉਹ ਹੁਣ ਦੇਸੀ ਘਿਓ 'ਚ ਬੇਸਨ ਨੂੰ ਭੁੰਨ ਕੇ ਤੇ ਫਿਰ ਉਹ 'ਚ ਚਾਸ਼ਨੀ ਪਾ ਕੇ ਉਹਨੂੰ ਪਕਾ ਕੇ, ਉਹ ਬੜਾ ਮਜ਼ੇਦਾਰ ਇੱਕ ਚੀਜ਼ ਹੁੰਦੀ ਸੀ ਬੇਸਨ ਦਾ ਹਲਵਾ। ਔਰ ਇਹ ਜਿਹੜੀ ਪੂੜੇ ਨੇ, ਹੁਣੇ ਜ਼ਿਕਰ ਕਰ ਰਹੇ ਸਨ ਦੋਸਤ, ਪੂੜੇ ਸਾਡੇ ਘਰਾਂ 'ਚ ਜੀ ਬਰਸਾਤ 'ਚ ਮੇਰੀ ਤਾਈ ਬਣਾਉਂਦੇ ਹੁੰਦੇ ਸਨ, ਤੇ ਉਹਨਾਂ ਨੇ ਕਹਿਣਾ ਕਿ ਵੀ ਅੱਛਾ ਬੱਚਿਓ ਜਾਓ, ਜੇ ਪੂੜੇ ਖਾਣੇ ਨੇ ਬਾਰਿਸ਼ਾਂ ਦੇ ਦਿਨਾਂ 'ਚ, ਤੇ ਜਾਓ ਫਿਰ ਪਿੱਪਲ ਦੇ ਪੱਤੇ ਲਿਆਓ, ਤੇ ਉਹ ਪਤਲਾ ਜਿਹਾ ਇੱਕ ਕਾੜਾ ਜਿਹਾ ਬਣਾ ਕੇ ਤੇ ਪਿੱਪਲ ਦੇ ਪੱਤਿਆਂ ਦੇ ਨਾਲ ਉਹ ਤਵੇ ਤੇ ਉਹਨੂੰ ਖਿਲਾਰਨਾ, ਤੇ ਉਹ ਪੂੜੇ ਬਣਦੇ ਸਨ, ਉਹ ਬੜੇ ਮਜ਼ੇਦਾਰ ਹੁੰਦੇ ਸਨ। ਤੇ ਉਹ ਪੂੜੇ ਵੀ ਬਚਪਨ 'ਚ ਬੜੇ ਖਾਧੇ। ਪ੍ਰੋਫੈਸਰ ਚੌਹਾਨ ਸਾਹਿਬ ਪੁਰਾਣੀਆਂ ਯਾਦਾਂ ਤਾਜ਼ਾ ਕਰਾ ਰਹੇ ਨੇ। ਜੀ ਹਾਂ ਜੀ ਹਾਂ। ਤੇ ਘਿਓ ਸ਼ੱਕਰ ਦੇ ਢਿੱਲੋਂ ਸਭ ਘਰ 'ਚ ਮੁੱਕਦਾ ਹੀ ਨਹੀਂ ਸੀ ਹੁੰਦਾ, ਤੇ ਜਦੋਂ ਕਰਨਾ ਘਿਓ ਦੇਸੀ ਗਰਮ ਕਰਨਾ, ਉਹਦੇ ਵਿੱਚ ਸ਼ੱਕਰ ਪਾਣੀ, ਉਹਦੇ ਨਾਲ ਰੋਟੀ ਵੀ ਖਾ ਲੈਣੀ। ਹਾਂਜੀ, ਤੇ ਬਚਪਨ ਦਾ ਮੈਨੂੰ ਸਭ ਤੋਂ ਜਿਹੜੀ ਯਾਦ ਹੁਣ ਇਸ ਵੇਲੇ ਆ ਰਹੀ ਹੈ ਚੀਜ਼, ਜਿਹੜੀ ਮਜ਼ੇਦਾਰ ਚੀਜ਼ ਹੁੰਦੀ ਸੀ, ਤੇ ਘਰ ਕਣਕ ਦੀਆਂ ਬੋਰੀਆਂ ਪਈਆਂ ਹੁੰਦੀਆਂ ਸਨ, ਸਾਲ ਦੀ ਲੈ ਕੇ ਕਣਕ ਵਾਲੇ ਸਭ ਰੱਖ ਛੱਡਦੇ ਸਨ, ਤੇ ਅਸੀਂ ਉਹ ਕਣਕ ਸਰਦੀਆਂ 'ਚ ਉਹ ਉੱਥੋਂ ਕੋਲਾ ਇੱਕ ਕੱਢਣਾ, ਤੇ ਦਾਣੇ ਭੁਨਾਉਣ ਵਾਲੀ ਭੱਠੀ ਤੇ ਲੈ ਜਾਣਾ, ਇੱਕ ਔਰਤ ਭੁੰਦੀ ਹੁੰਦੀ ਸੀ ਦਾਣੇ, ਉਹਦੇ ਕੋਲੋਂ ਕਣਕ ਨੂੰ ਭੁਨਾਉਣਾ, ਤੇ ਪੋਣਾ ਨਹੀਂ ਹੁੰਦਾ ਜਿਹੜਾ ਰੋਟੀਆਂ ਵਾਲਾ ਝਾੜਨ ਕਹਿੰਦੇ ਅੱਜ ਕੱਲ੍ਹ, ਉਹ ਪੋਣੇ 'ਚ ਉਹ ਗਰਮ ਗਰਮ ਉਹ ਭੁੱਜੀ ਹੋਈ ਕਣਕ ਜਿਹੜੀ ਸੀ ਉਹ ਲੈ ਆਉਣੀ, ਤੇ ਘਰ ਲਿਆ ਕੇ ਉਹਦੇ 'ਚ ਗੁੜ ਥੋੜ੍ਹਾ ਜਿਹਾ ਸ਼ਾਮਿਲ ਕਰਕੇ ਤੇ ਉਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਨਾ ਪੋਣੇ ਦੇ ਵਿੱਚ ਮਸਲ ਲੈਣਾ, ਉਹ ਗੁੜ ਕਣਕ ਭੱਜੀ ਹੋਈ ਕਣਕ ਦੇ ਉੱਤੇ ਲੱਗ ਜਾਂਦਾ ਸੀ, ਉਹ ਇੱਕ ਬੜੀ ਮਜ਼ੇਦਾਰ ਚੀਜ਼ ਬਣ ਜਾਂਦੀ ਸੀ। ਉਹ ਬਚਪਨ 'ਚ ਨਹੀਂ ਖਾਧੀ ਅਸੀਂ, ਬਹੁਤ ਮਜ਼ੇਦਾਰ ਹੁੰਦੇ। ਹਾਂਜੀ, ਹੁਣ ਉਹ ਭੱਠੀਆਂ ਦੀਆਂ ਔਰਤਾਂ ਵੀ ਕਿਤੇ ਭੱਠੀ ਨਜ਼ਰ ਨਹੀਂ ਆਉਂਦੀ, ਹੁਣ ਪਠਾਨ ਉਹ ਫਿਰਦੇ ਨੇ ਜੀ, ਉਹ ਰੇਹੜੀਆਂ ਦੇ ਉੱਤੇ ਭੱਠੀਆਂ ਲਾ ਕੇ, ਤੇ ਬੜਾ ਉਹ ਚੀਜ਼ਾਂ। ਹੁਣ ਪੇੜੇ ਵਾਲੀ ਲੱਸੀ ਤੁਸੀਂ ਵੀ ਪੀਤੀ ਹੋਏਗੀ ਬਚਪਨ 'ਚ, ਹੁਣ ਵੀ ਮਿਲਦੀ ਹੋਏਗੀ ਤੁਹਾਡੇ? ਹਲੇ ਵੀ ਹੈ, ਹਲੇ ਵੀ ਬਹੁਤ ਹੈ ਜੀ, ਪਿੰਡਾਂ 'ਚ ਬਹੁਤ ਹੈ ਹਲੇ ਵੀ। ਤੇ ਉਦੋਂ ਚੂੰਕਿ ਖਾਲਸ ਦੁੱਧ ਤੇ ਪੇੜੇ ਬੜੇ ਹੁੰਦੇ ਸਨ ਸਾਦੇ। ਸਦਰ ਕੈਂਟ ਲਾਹੌਰ 'ਚ ਇੱਕ ਚੌਧਰੀ ਦੁੱਧ ਦਹੀਂ ਵਾਲਾ ਮਸ਼ਹੂਰ ਸੀ, ਉਹਦੀ ਪੇੜੇ ਦੀ ਲੱਸੀ, ਤੇ ਬੜਾ ਸਵਾਦ ਹੁੰਦਾ ਸੀ। ਬਾਹਰਲੇ ਚੀਜ਼ਾਂ ਜੀ ਬੜੀਆਂ ਯਾਦ ਕਰਾਤੀਆਂ ਸੀ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਬੜਾ ਮਜ਼ਾ ਆਇਆ ਗੱਲ ਕਰਨ ਦਾ। ਹਰਵਿੰਦਰ ਸਿੰਘ ਤਕਾਪੁਰ ਜੀ ਤੁਹਾਡਾ ਇਨਸ਼ਾਅੱਲਾ ਅਖੀਰ ਤੱਕ। ਚੌਹਾਨ ਸਾਹਿਬ, ਹਰਵਿੰਦਰ ਸਿੰਘ ਤਕਾਪੁਰ ਤੁਹਾਡਾ ਪੁੱਛਣ ਦੇ, ਪ੍ਰੋਫੈਸਰ ਸਾਹਿਬ ਘੁਮਾਣ ਤੋਂ ਹਨ, ਉਹ ਉਹਨਾਂ ਨਾਲ ਰਾਬਤਾ ਕਰਿਓ ਜੀ, ਤੁਹਾਡੇ ਪਿੰਡ ਦਾ ਪੁੱਛਣ ਦੇ। ਜੀ ਜੀ ਜ਼ਰੂਰ ਜਨਾਬ। ਤੁਸੀਂ ਆਪਣਾ ਨਾਸਰ ਸਾਹਿਬ ਪਹਿਲੇ ਮੈਨੂੰ 2 ਨੰਬਰ ਦਿੱਤੇ ਸਨ, ਤੁਹਾਡੀ ਬੜੀ ਮਿਹਰਬਾਨੀ। ਉਹਦੇ 'ਚੋਂ ਜਗਤਾਰ ਸਿੰਘ ਨਾਲ ਮੇਰਾ ਰਾਬਤਾ ਹੋ ਗਿਆ ਸੀ, ਉਹ ਲਿਬਨਾਨ 'ਚ ਹੁੰਦੇ ਨੇ, ਤੇ ਉਹਨਾਂ ਨਾਲ ਮੇਰੀ ਕਾਫੀ ਲੰਬੀ ਗੱਲ ਹੋਈ। ਉਹਨਾਂ ਨੂੰ ਮੈਂ ਸਾਰਾ ਆਪਣਾ ਵੱਡਿਆਂ ਦਾ ਦੱਸਿਆ, ਤੇ ਉਹ ਕਹਿੰਦੇ ਜੀ ਮੈਨੂੰ 1 ਹਫ਼ਤਾ ਦਿਓ, ਮੈਂ ਘਰ ਗੱਲ ਕਰਕੇ ਸਾਰਾ ਤੁਹਾਡਾ ਪਤਾ ਕਰਕੇ ਫਿਰ ਤੁਹਾਨੂੰ ਫੋਨ ਕਰਾਂਗਾ। ਚਲੋ ਜੀ, ਤੁਸੀਂ ਹਰਵਿੰਦਰ ਸਿੰਘ ਤਕਾਪੁਰ ਇਹਨਾਂ ਨਾਲ ਕੰਟੈਕਟ ਕਰਿਓ। ਹਾਂਜੀ ਅਨੁਰਾ ਸਾਹਿਬ ਜੀ ਸਰ, ਪੁਰਾਣੀਆਂ ਯਾਦਾਂ ਤਾਜ਼ਾ ਬਹੁਤ ਪੁਰਾਣੀ ਯਾਦਾਂ। ਮੈਂ ਇੱਕ ਰਿਕੁਐਸਟ ਹੋਰ ਕਰ ਲਵਾਂ ਦੋਸਤਾਂ ਨੂੰ, ਇੱਕ ਤਾਂ ਗੱਲ ਨੂੰ ਥੋੜਾ ਜਿਹਾ ਅਸੀਂ ਮੁਕਤਸਰ ਰੱਖੀਏ ਤਾਂ ਕਿ ਸਾਰੇ ਦੋਸਤਾਂ ਨੂੰ ਲਾਈਨ ਤੇ ਜਿਹੜੇ ਵੇਟ ਕਰ ਰਹੇ ਉਹਨਾਂ ਨਾਲ ਗੱਲ ਕਰ ਸਕੀਏ। ਦੂਸਰੀ ਇੱਕ ਰਿਕੁਐਸਟ, ਜੇ ਕੋਈ ਖਾਸ ਤੁਸੀਂ ਚੀਜ਼ ਦੀ ਗੱਲ ਕਰ ਰਹੇ ਹੋ, ਤੁਹਾਡੇ ਕਿਸੇ ਖਾਸ ਰੈਸਿਪੀ ਦੀ, ਉਹਦੇ ਤੇ ਬਣਾਉਣ ਦਾ ਤਰੀਕਾ ਅਗਰ ਦੱਸ ਸਕੋ, ਤਾਂ ਕਿ ਉਹ ਲੋਕ ਜਿਹਨਾਂ ਨੇ ਕਦੇ ਉਹ ਚੀਜ਼ ਨਹੀਂ ਖਾਧੀ,
ਉਹਨਾਂ ਨੂੰ ਵੀ ਪਤਾ ਲੱਗ ਸਕੇ ਬਣਨੀ ਕਿਵੇਂ ਹੈ, ਤਾਂ ਕਿ ਉਹ ਵੀ ਸਵਾਦ ਲੈ ਸਕਣ। ਉਸ ਬਹੁਤ ਸਾਰੀ ਨਵੀਆਂ ਚੀਜ਼ਾਂ ਅਸੀਂ ਸਿੱਖ ਰਹੇ ਹਾਂ ਤੇ ਅੱਜ ਕੱਲ੍ਹ ਕੁਆਰੰਟੀਨ ਦੇ ਦਿਨਾਂ ਵਿੱਚ ਅਸੀਂ ਘਰਾਂ ਦੇ ਵਿੱਚ ਅਸੀਂ ਆਪਣੇ ਆਪਣੇ ਘਰਾਂ ਵਿੱਚ ਸਾਡੇ ਕੋਲ ਮੌਕਾ ਹੈ ਬਹੁਤ ਕੁਝ ਉਹ ਪੁਰਾਣੀ ਚੀਜ਼ਾਂ ਦੁਬਾਰਾ ਬਣਾਉਣ ਦਾ। ਜੇ ਤੁਹਾਨੂੰ ਕੋਈ ਦੁਬਾਰਾ ਤੋਂ ਰਿਵਾਈਵ ਕਰ ਲਓ। ਹਾਂ ਰਿਵਾਈਵ ਉਹ ਜ਼ਰੂਰ ਦੱਸੋ ਜੀ ਸਾਨੂੰ। ਠੀਕ ਹੈ ਜੀ, ਨਾਲ ਉਹ ਐਡ ਕਰਦੇ ਆ ਜੀ ਦੋਸਤਾਂ ਨੂੰ ਜਿਹੜੇ ਬਹੁਤ ਸਾਰੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ। ਮੈਂ ਐਡ ਕਰ ਰਿਹਾ ਜੀ ਅਮਰ ਮਨਹਾਸ ਸਾਹਿਬ ਨੂੰ। ਅਮਰ ਮਨਹਾਸ ਸਾਹਿਬ ਜੀ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ। ਸਲਾਮ ਅਲੈਕੁਮ ਨਾਸਿਰ ਭਾਈ। ਵਾਲੇਕੁਮ ਸਲਾਮ ਜੀ। ਸਰ ਜੀ ਮੈਂ ਮੂੰਗਫਲੀ ਦੀ ਗੱਲ ਕਰਨੀ ਹੈ ਤੁਹਾਡੇ ਨਾਲ। ਪਹਿਲੀ ਸੁਣੀ ਨਾ ਤੁਹਾਡੇ ਏਰੀਆ ਦਾ ਕੀ ਵਧੀਆ ਹੈ? ਅਮਰ ਮਨਹਾਸ ਤੇਰੀ ਆਵਾਜ਼ ਕੱਟਦੀ ਹੈ, ਦੁਬਾਰਾ ਜੁਆਇਨ ਕਰ। ਤੁਹਾਡੀ ਆਵਾਜ਼ ਕੱਟਦੀ ਹੈ ਅਮਰ ਮਨਹਾਸ ਜੀ ਨਾ। ਅਰੋੜਾ ਸਾਹਿਬ ਆਵਾਜ਼ ਕੱਟਣ ਦੀ ਅਸੀਂ ਤੁਹਾਨੂੰ ਲੀਵ ਕਰ ਰਹੇ ਹਾਂ, ਤੁਸੀਂ ਦੁਬਾਰਾ ਜੁਆਇਨ ਜ਼ਰੂਰ ਕਰਿਓ ਅਮਰ ਮਨਹਾਸ ਜੀ। ਹਾਂਜੀ ਅਸੀਂ ਨਾਲ ਦੇ ਨਾਲ ਅਮਰੀਸ਼ ਜੀ ਨੂੰ ਲੈ ਲੈਂਦੇ ਹਾਂ। ਅਮਰੀਸ਼ ਕੰਬੋਜ ਜੀ ਸਾਡੇ ਨਾਲ ਹਰ ਰੋਜ਼ ਗੱਲ ਕਰਦੇ ਨੇ। ਬਾਅਦ ਜੋ ਅਮਰੀਸ਼ ਜੀ ਤੋਂ ਫਿਰ ਤੋਂ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਨਾਸਿਰ ਸਾਹਿਬ, ਸਲਾਮ ਅਲੈਕੁਮ ਜੀ। ਸਲਾਮ ਅਲੈਕਮ, ਸਤਿ ਸ੍ਰੀ ਅਕਾਲ। ਜਿੰਨੇ ਵੀ ਦੋਸਤ ਵੇਖਦੇ ਪਏ ਨੇ 450 ਹੋਣ ਦੇ ਕੋਲ ਨੇ ਦੋਵਾਂ ਚੈਨਲਸ ਤੇ। ਇੱਕ ਵਾਰੀ ਸਾਰੇ ਸ਼ੇਅਰ ਕਰਿਓ ਆਪੋ ਆਪਣੀ ਵਾਲ ਤੇ ਇਹਨੂੰ ਵੀਡੀਓ ਨੂੰ। ਜੇ ਵਧੀਆ ਲੱਗਦੀ ਹੋਵੇ ਤਾਂ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਵੀਡੀਓ ਦਾ ਲਿੰਕ ਪਹੁੰਚ ਜਾਏ। ਬਹੁਤ ਵਧੀਆ ਟੌਪਿਕ ਰੱਖਿਆ ਜੀ ਤੁਸੀਂ ਪੰਜਾਬੀ ਖਾਣਿਆਂ ਦਾ। ਜਿੱਥੇ ਜਿੱਥੇ ਵੀ ਲੋਕ ਜਿੱਥੇ ਵੀ ਜਾ ਕੇ ਬੈਠੇ ਉੱਥੋਂ ਦਾ ਉਹਨਾਂ ਦਾ ਖਾਣਿਆਂ ਦਾ ਤਰੀਕਾ ਵੀ ਬਦਲ ਗਿਆ, ਖਾਣੇ ਵੀ ਬਦਲ ਗਏ ਹੁਣ ਤਾਂ। ਪਰ ਜਿਹੜੇ ਪੁਰਾਣੇ ਖਾਣੇ ਹੁੰਦੇ ਸੀ ਜਿਵੇਂ ਸਰੋਂ ਦਾ ਸਾਗ ਬਣਾ ਲੈਂਦੇ ਸੀਗੇ, ਮੱਕੀ ਦੀ ਰੋਟੀ ਬਣਾ ਲੈਂਦੇ, ਗੁੜ ਦੀ ਪੱਤ ਬਣਾਉਂਦੇ ਹੁੰਦੇ ਸੀਗੇ। ਹੁਣ ਵੀ ਬਣਾਉਂਦੇ ਆ ਜੀ ਸਾਡੇ ਏਰੀਆ 'ਚ। ਇੱਧਰ ਗੰਗਾਨਗਰ ਸਾਈਡ ਦੇ ਲੋਕ ਜਿਹੜੇ ਵੀ ਹੈ ਨਾ, ਜਿੱਥੇ ਫਾਜ਼ਿਲਕਾ ਏਰੀਆ 'ਚ ਬੈਠੇ ਆ ਅਸੀਂ, ਜੇ ਕੁਛ ਹੋਰ ਨਾ ਮਿਲਦਾ ਤਾਂ ਗੁੜ ਦੀ ਪੱਤ ਬਣਾ ਲੈਂਦੇ ਹੁੰਦੇ। ਇੱਕ ਹੋਰ ਹੁੰਦਾ ਸੀ ਲੱਸੀ ਦੀ ਘੋਲੀ। ਅੱਛਾ ਜੀ, ਉਹ ਕਿਸੇ ਲੱਸੀ ਦੀ ਘੋਲੀ ਨਵਾਂ ਸੁਣਿਆ ਮੈਂ। ਇਹ ਮੈਂ ਨਹੀਂ ਸੁਣਿਆ, ਨਵਾਂ ਹੀ ਸੁਣਿਆ ਤੁਹਾਡੇ ਕੋਲ ਸੁਣਿਆ ਘੋਲੀ। ਇਹ ਪਾਕਿਸਤਾਨ ਵੱਲੋਂ ਹੀ ਚੱਲਿਆ ਹੋਇਆ ਜੀ। ਲੱਸੀ ਦੇ ਵਿੱਚ ਨਾ ਉਹ ਥੋੜੀ ਜਿਹੀ ਸਰੋਂ ਪਾ ਲੈਂਦੇ ਹੁੰਦੇ ਸੀ, ਥੋੜੀਆਂ ਜਿਹੀਆਂ ਮਿਰਚਾਂ ਪਾ ਲੈਂਦੇ ਲਾਲ, ਥੋੜੇ ਜਿਹੇ ਪਿਆਜ਼ ਕੱਟ ਕੇ, ਹੋਰ ਨਾ ਨਹੀਂ ਤਾਂ ਉਸੇ ਨਾਲ ਹੀ ਰੋਟੀ ਖਾ ਲੈਂਦੇ ਹੁੰਦੇ ਸੀ। ਅੱਛਾ ਜੀ, ਹਾਂਜੀ। ਉਹ ਨਹੀਂ, ਉਹ ਇਸ ਤਰ੍ਹਾਂ ਹੁੰਦਾ ਸੀ, ਮੈਂ ਦੱਸਦਾ। ਉਹ ਕੁੰਡੀ ਡੰਡਾ ਹੁੰਦਾ ਸੀ, ਉਹਦੇ 'ਚ ਘੋਟਦੇ ਸੀ ਟਮਾਟਰ ਜਾਂ ਮਿਰਚਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਘੋਟ ਕੇ ਰੱਖ ਲੈਣੀਆਂ ਤੇ ਕੁੰਡੀ ਦੀ। ਘੋਟਦੇ ਨਹੀਂ ਹੁੰਦੇ ਸੀ, ਹਾਂਜੀ ਘੋਟਦੇ ਨਹੀਂ ਹੁੰਦੇ ਸੀ, ਸਿੱਧਾ ਹੀ ਕੱਟ ਕੇ ਨਾ ਉਹਦੇ ਵਿੱਚ ਹੀ ਉਵੇਂ ਪਾ ਲੈਂਦੇ ਹੁੰਦੇ ਸੀ। ਸਾਡੇ ਵਾਲਾ ਜਿਹੜਾ ਚੱਲਦਾ ਸੀ, ਉਹ ਕੁੰਡੀ ਦੀ ਇੱਕ ਸਾਈਡ ਤੇ ਲਾ ਲੈਣਾ, ਉਹ ਜਿੰਨੀ ਦੀ ਲੋੜ ਹੋਣੀ ਕੁੰਡੀ ਦੇ ਥੱਲੇ ਸੁੱਟਣਾ ਤੇ ਵਿੱਚ ਲੱਸੀ ਪਾ ਲੈਣੀ, ਉਹਦਾ ਰੋਟੀ ਖਾ ਲੈਣੀ। ਸਾਡੇ ਵਾਲੇ ਪਾਸੇ ਇਸ ਤਰ੍ਹਾਂ। ਇੱਕ ਹੋਰ ਬੋਲਦੇ ਹੁੰਦੇ ਸੀ ਬੇਹਾ ਪੱਤ। ਦੱਸੋ ਜੀ, ਸੁਣਿਆ ਨਾਮ ਬੇਹਾ ਪੱਤ? ਦੱਸੋ ਜੀ, ਤੁਸੀਂ ਦੱਸੋ। ਇਹ ਹੁੰਦਾ ਸੀ ਜੀ ਤੰਦੂਰ ਦੀਆਂ ਰੋਟੀਆਂ, ਮੰਨ ਲਓ ਰਾਤ ਦੀਆਂ ਲਾ ਕੇ ਰੱਖਣੀਆਂ ਤੰਦੂਰ ਦੀਆਂ ਰੋਟੀਆਂ, ਜਾਂ ਸਵੇਰੇ ਜਾਂ ਉਹਨੂੰ ਸਵੇਰ ਤੋਂ ਦੁਪਹਿਰ ਤੋਂ ਬਾਅਦ ਉਹਨੂੰ ਇਕੱਠੀਆਂ ਉਹਨੂੰ ਕੁੱਟ ਕੇ ਨਾ ਸਗਲੀ ਦੇ ਵਿੱਚ ਪਾ ਕੇ ਥੋੜਾ ਜਿਹਾ ਗੁੜ ਪਾ ਲੈਂਦੇ, ਥੋੜਾ ਜਿਹਾ ਪਾਣੀ ਪਾ ਲੈਂਦੇ, ਉਹਨੂੰ ਭੱਤ ਬਣਾ ਲੈਂਦੇ ਹੁੰਦੇ ਸੀਗੇ। ਅੱਛਾ ਜੀ। ਔਰ ਚੁੱਲ੍ਹੇ ਦੇ ਉੱਤੇ ਹੀ ਉਹ ਬਣਾਉਂਦੇ ਹੁੰਦੇ ਸੀ। ਸਾਡੇ ਦਾਦੀ ਜੀ ਬਹੁਤ ਬਣਾਉਂਦੇ ਹੁੰਦੇ ਸੀਗੇ। ਅਸੀਂ ਬਹੁਤ ਖਾਧਾ ਜੀ। ਵਾਹ ਜੀ ਵਾਹ, ਵਾਹ ਜੀ। ਹੁਣ ਤਾਂ ਇੱਕ ਨਾਸਿਰ ਸਾਹਿਬ ਇੱਕ ਹੋਰ ਗੱਲ ਹੈ ਜੀ, ਹੁਣ ਤਾਂ ਤੂਤ ਦੇ ਜਿਹੜੇ ਵੱਡੇ ਵੱਡੇ ਟੋਕਰੇ ਹੁੰਦੇ ਸੀਗੇ ਜਿਨ੍ਹਾਂ ਦੇ ਥੱਲੇ ਆਪਾਂ ਕੋਈ ਚੀਜ਼ਾਂ ਰੱਖਦੇ ਹੁੰਦੇ ਸੀਗੇ, ਹੁਣ ਤਾਂ ਉਹ ਵੀ ਅਲੋਪ ਹੋ ਗਏ ਜੀ। ਬਿਲਕੁਲ ਜੀ, ਜਿਵੇਂ ਜਿਵੇਂ ਖਾਣੇ ਅਲੋਪ ਹੋਏ ਉਸ ਤਰ੍ਹਾਂ ਖਾਣੇ ਦੇ ਨਾਲ ਦੀ ਬਹੁਤ ਸਾਰੀ ਚੀਜ਼ਾਂ ਚਲੀਆਂ ਗਈਆਂ। ਤੋ ਅਮਰੀਸ਼ ਗੱਲ ਇਹ ਹੈ ਕਿ ਇਹ ਚੀਜ਼ਾਂ ਜਿਹਨਾਂ ਦੀ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਇਹਨਾਂ 'ਚ ਕੁਝ ਜਿਹੜੀ ਸੌਖੀਆਂ ਨੇ ਉਹ ਅਸੀਂ ਇਹਨਾਂ ਲਾਕਡਾਊਨ ਦੇ ਦਿਨਾਂ ਵਿੱਚ ਉਹ ਅਸੀਂ ਦੁਬਾਰਾ ਉਹਨੂੰ ਰਿਵਾਈਵ ਕਰ ਸਕੀਏ, ਜਾਂ ਇੱਕ ਦੂਸਰੇ ਨੂੰ ਚੀਜ਼ਾਂ ਦੇਖ ਸਕੀਏ ਕਿ ਮੇਰੇ ਪਰਿਵਾਰ ਵਿੱਚ ਕੀ ਬਣਾਇਆ ਜਾਂਦਾ, ਤੁਸੀਂ ਉਹ ਮੇਰੇ ਤੋਂ ਲੈ ਸਕੋ, ਮੈਂ ਤੁਹਾਡੇ ਤੋਂ ਲੈ ਸਕਾਂ, ਤਾਂ ਕਿ ਘਰਾਂ ਵਿੱਚ ਤੁਸੀਂ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰੋ। ਜ਼ਰੂਰ ਜੀ, ਜ਼ਰੂਰ। ਸ਼ੁਕਰੀਆ ਜੀ ਤੁਹਾਡਾ ਸਭ ਦਾ। ਮਿਹਰਬਾਨੀ ਜੀ, ਥੈਂਕ ਯੂ ਅਮੀਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਨਾਲ ਹੀ ਇਹਦੇ ਨਾਲ ਜੋੜਨਾ ਚਾਹਾਂਗੇ ਖਾਲਬ ਅਮੀਰ ਸਾਹਿਬ ਨੂੰ ਖੁਸ਼ਾਬ ਤੋਂ। ਅਮੀਰ ਸਾਹਿਬ ਕੀ ਹਾਲ ਚਾਲ ਹੈ? ਆ ਜਾਓ ਜੀ, ਤੁਹਾਨੂੰ ਨਾਲ ਜੋੜ ਰਹੇ ਹਾਂ, ਤੁਹਾਡੀ ਵੀ ਗੱਲ ਸੁਣੀਏ ਜੀ। ਅਮੀਰ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਮੈਂ 3 ਚੀਜ਼ਾਂ ਦੀ ਗੱਲ ਕਰਨੀ ਹੈ। ਕਰੋ ਜੀ, ਕਰੋ। ਫਟਾਫਟ ਕਰਨੀ ਹੈ ਤੇ ਖੁਸ਼ਾਬ ਵਾਲਿਆਂ ਦੀ ਬੋਲੀ ਬਹੁਤ ਵਧੀਆ ਹੈ ਤੇ ਆਪਣੀ ਬੋਲੀ ਵਿੱਚ ਕਰਨੀ ਹੈ। ਚਲੋ ਮਿਹਰਬਾਨੀ। ਸਾਡੇ ਕੋਲ ਅੱਜ ਕੱਲ ਛੋਲਿਆਂ ਦਾ ਸੀਜ਼ਨ ਹੈ, ਕਟਾਈਆਂ ਹੁੰਦੀਆਂ ਪਈਆਂ ਛੋਲੇ, ਉਹਦਾ ਪੱਤ, ਉਹਦਾ ਮਰੁੰਡਾ ਛੋਲਿਆਂ ਦਾ ਬੜਾ ਫੇਵਰੇਟ ਹੈ, ਉਹ ਬਣਾਉਂਦੇ ਨੇ ਘਰ ਤੇ। ਕੱਲ ਦਾ ਮੇਰੀ ਉਹ ਮਸਾਲਾ ਬਣਾਉਣਾ ਨਾ, ਪਿਆਜ਼, ਸਾਵੀ ਮਿਰਚਾਂ, ਟਮਾਟਰ, ਉਹਨੂੰ ਕੁੱਟ ਕੇ ਦੋਰੀ ਉਹ ਪੇੜਾ ਜਿਹਾ ਬਣਾ ਕੇ ਤੰਦੂਰ ਤੇ ਰੋਟੀ ਲਾਣੀ ਵਿੱਚ ਥੋੜਾ ਜਿਹਾ ਮੱਖਣੀ ਪਾਣਾ, ਉਹ ਰੋਟੀ ਮਸਾਲੇ ਵਾਲੀ ਬਣਾਉਂਦੀ ਹੈ ਤੰਦੂਰ ਤੇ। ਅੱਜ ਕੱਲ ਸੀਜ਼ਨ ਹੈ ਚੂਰੀ, ਅੰਮਾ ਬਣਾ ਕੇ ਦਿੰਦੀ ਆਈ, ਮੰਦਰੀ ਰੋਟੀ ਤੰਦੂਰ ਤੇ ਲਾਣੀ,
ਉਹਨੂੰ ਫਿਰ ਮੱਖਣੇ ਚ ਬਣਾ ਕੇ ਤੇ ਉਹ ਚੂਰੀ ਹੈ। ਤਰਾ ਚੀਜ਼ਾਂ ਦੀ ਮੈਂ ਗੱਲ ਕੀਤੀ, ਤਰਾ ਚੀਜ਼ਾਂ ਮੈਨੂੰ ਪਸੰਦ ਵਾਹ ਜੀ ਬਹੁਤ ਵਧੀਆ ਨਾ ਅਮੀਰ ਜੀ। ਸਾਡੇ ਵਾਲੇ ਪਾਸੇ ਚੂਰੀ ਵੈਸੇ ਜਿਹੜੀ ਨਾ ਉਹ ਰਾਤ ਨੂੰ ਜਿਹੜੀਆਂ ਰੋਟੀਆਂ ਪਕਾਈਆਂ ਹੋਣੀਆਂ ਤੇ ਉਹਨਾਂ ਜਿਹੜੀਆਂ ਬਾਜਣੀਆਂ ਉਹ ਸਵੇਰੇ ਉਹਦੇ ਚ ਮੱਖਣ ਮੁੱਖਣ ਪਾ ਕੇ ਉਹਦੀ ਚੂਰੀ ਬਣਦੀ ਸੀ। ਪਰ ਜੀ ਹਰ ਇਲਾਕੇ ਦੀ ਆਪਣੀ ਖੂਬੀ ਹੈ, ਹਰ ਪਰਿਵਾਰ ਦੀ ਆਪਣੀ ਖੂਬੀ ਹੈ। ਜੀ ਸਾਨੀ ਸਾਹਿਬ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ ਜੀ ਅਰੋੜਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। अस्सलाम वालेकुम ढिल्लों साहब। वालेकुम सलाम जी, की हाल है जी? अच्छा मैं दो तीन ठीक हो जी, दो तीन चीज़ां की गल करनी है। एक साडे बड़े मशहूर हुंदे जी मरस्से। अरोड़ा साहब तुसीं शायद सुनिया होगा मरस्सियां दा। नहीं जी मैं नहीं सुनिया जी, दसो जी। अच्छा मरस्से जिहड़े है ना खास करके साडे इधर मालवे वाले पासे बनदे आ। ਉਹ ਹੁੰਦਾ ਤਾਂ ਉਹ ਗੁੜ ਤੇ ਮੈਦੇ ਦੀ ਚੀਜ਼ ਬਣਦੀ ਆ ਉਹ, ਤੇ ਉਹ ਚਾਵਲਾਂ ਦੇ ਆਟੇ ਦੀ ਵੀ ਬਣਦੀ ਆ। ਉਹ ਉਹਨੂੰ ਪੀਸ ਕੇ ਫਿਰ ਉਹਨੂੰ ਨਾ ਪੂਰੀ ਡੀਪ ਫਰਾਈ ਕਰਕੇ ਉਹਦੇ ਵਿੱਚ ਗੁੜ ਮਿਕਸ ਕਰਕੇ ਉਹ ਬਹੁਤ ਸਾਡਾ ਇੱਕ ਖਾਜਾ ਕਹਿ ਸਕਦੇ ਆ ਤੁਸੀਂ ਇੱਧਰ ਪਟਿਆਲੇ ਲੁਧਿਆਣੇ ਵਾਲੇ ਪਾਸੇ ਨਾ। ਇੱਕ ਤਾਂ ਇਹ ਮਰੱਸੇ ਉਹਨੂੰ ਕਹਿੰਦੇ, ਸ਼ਾਇਦ ਤੁਸੀਂ ਕਦੇ ਤੁਹਾਨੂੰ ਸਵਾਦ ਮਿਲਿਆ ਹੋਵੇ ਉਹਦਾ। ਦੂਸਰਾ ਸਾਡੇ ਇੱਕ ਨਾ ਖਜੂਰਾਂ ਨਿਕਲਦੀਆਂ ਖਾਸ ਕਰਕੇ ਆਪਣੇ ਅੰਮ੍ਰਿਤਸਰ ਇਲਾਕੇ 'ਚ। ਉਹ ਜਿਹੜੀਆਂ ਖਜੂਰਾਂ ਜਿਹੜੀਆਂ ਆਪਾਂ ਲੋਹੜੀ ਦੇ ਨੇੜੇ ਤੇੜੇ ਜਿਹੜੇ ਸਾਡੇ ਪੰਜਾਬ 'ਚ ਤਿਉਹਾਰ ਹੈ ਲੋਹੜੀ ਦਾ ਜੀ, ਜਾਂ ਆਪਾਂ ਕਹਿ ਲਈਏ ਮਾਘ ਦੇ ਮਹੀਨੇ ਦੇ ਵਿੱਚ ਉਹ ਖਜੂਰ ਤਿਆਰ ਕੀਤੀ ਜਾਂਦੀ ਹੈ। ਉਹ ਵੀ ਬਹੁਤ ਕਮਾਲ ਦੀ ਚੀਜ਼ ਹੈ। ਉਹਨੂੰ ਵੀ ਡੀਪ ਫਰਾਈ ਕਰਦੇ ਆ, ਉਹਦੇ 'ਚ ਵੀ ਖੰਡ ਗੁੜ ਤੇ ਉਹ ਚੀਜ਼ਾਂ ਪਾਈਆਂ ਜਾਂਦੀਆਂ। ਇੱਕ ਜਿਹੜਾ ਹੋਰ ਜਿਹੜਾ ਮੈਂ ਕਹਿੰਦਾ ਸੀ ਜਿਹੜੇ ਬਚਪਨ ਦੀ ਇੱਕ ਯਾਦ ਹੋਰ ਮੇਰੇ ਆਈ ਹੈ ਤੁਹਾਡੇ ਗੱਲਾਂ ਕਰਦਿਆਂ ਉਹ ਆਇਆ ਸਾਡੇ ਆਮ ਸਕੂਲਾਂ ਦੇ ਵਿੱਚ ਗੱਟਾ, ਜਿਹੜਾ ਗੱਟਾ ਲਾਚੀਆਂ ਵਾਲਾ ਤੇ ਮੁੰਡਾ ਚਾਚੀਆਂ ਵਾਲਾ। ਕਿਉਂ ਢਿੱਲੋਂ ਸਾਹਿਬ ਯਾਦ ਆ ਜੀ ਤੁਹਾਨੂੰ? ਗੱਟਾ ਲਾਚੀਆਂ ਵਾਲਾ ਤੇ ਮੁੰਡਾ ਚਾਚੀਆਂ ਵਾਲਾ। ਉਹ ਜਿਹੜਾ ਵੇਚਣ ਆਉਂਦਾ ਸੀ ਨਾ ਉਹ ਇਹ ਗੱਲ ਨਾਲ ਬੋਲਦਾ ਹੁੰਦਾ ਸੀ। ਤੇ ਦੂਸਰੀ ਉਹਦੇ ਚ ਜਿਹੜਾ ਉਹ ਗੱਟਾ ਸੀ ਉਹ ਨਿਰਾ ਖੰਡ ਦਾ, ਉਹਦੇ ਚ ਰੰਗ ਪਾ ਕੇ ਉਹ ਚੀਜ਼ਾਂ ਜਿਹੜੀਆਂ ਸੀ ਉਹ ਵੀ ਸਕੂਲ ਦੀ ਯਾਦ ਦੇ ਵਿੱਚ ਇੱਕ ਜੁੜੀ ਹੋਈ ਹੈ। ਇੱਕ ਸਾਡੇ ਬਜ਼ੁਰਗ ਜਿਹੜੇ ਇੱਕ ਹੋਰ ਬਹੁਤ ਨਾਮ ਲੈਂਦੇ ਹੁੰਦੇ ਸੀ, ਉਹ ਤੁਹਾਡੇ ਆਪਣੇ ਪਾਕਿਸਤਾਨ ਦੇ ਵਿੱਚ ਉਹ ਕਹਿੰਦੇ ਸੀ ਪਤੋੜ। ਪਤੋੜ ਬਣਦਾ ਜੀ ਜਿਹੜਾ ਪਾਲਕ ਦਾ ਪੂਰਾ ਪੱਤਾ ਹੁੰਦਾ ਨਾ ਜੀ। ਅਰਬੀ ਦਾ ਵੀ ਪੱਤੇ ਦਾ ਬਣਦਾ, ਪਾਲਕ ਦੇ ਪੱਤੇ ਦਾ ਵੀ ਬਣਦਾ। ਉਹ ਬਣਦਾ ਪਕੌੜਾ ਹੈ। ਉਹ ਤੇ ਬੇਸਣ ਬੂਸਣ ਪੂਰਾ ਲਪੇਟ ਕੇ ਉਹ ਬਹੁਤ ਸਵਾਦ ਚੀਜ਼ ਜਿਹੜੀ ਹੈ। ਇਹ ਤਿੰਨ ਚਾਰ ਚੀਜ਼ਾਂ ਮੇਰੇ ਜ਼ਿਹਨ 'ਚ ਸੀਗੀਆਂ, ਮੈਂ ਕਿਹਾ ਇੱਕ ਵਾਰੀ ਜ਼ਿਕਰ ਕਰੀਏ, ਸ਼ਾਇਦ ਕੋਈ ਇਹਦੇ ਬਾਰੇ ਵੀ ਕੋਈ ਗੱਲ ਕਰੇ। ਤੇ ਇਹ ਖਜੂਰਾਂ ਹੋ ਗਈਆਂ, ਮਰੱਸੇ ਹੋ ਗਏ, ਪਤੋੜ ਹੋ ਗਏ ਜੀ। ਪਤੌੜ ਜਿਹੜਾ ਜੀ ਬਿਲਕੁਲ ਤੁਹਾਡੇ ਅਰਬੀ ਦੇ ਪੱਤੇ ਦਾ ਅੱਜ ਵੀ ਇੰਡੀਆ 'ਚ ਅਕਸਰ ਮਿਲ ਜਾਂਦਾ। ਹੁਣ ਪਾਲਕ ਦੇ ਪੱਤੇ ਦੇ ਤੇ ਘੱਟ ਤੇ ਅਰਬੀ ਦੇ ਪੱਤੇ ਦਾ ਵੱਧ ਬਣਨ ਲੱਗ ਪਿਆ। ਤੇ ਇਹ ਜਿਹੜੀ ਚੀਜ਼ ਹੈ ਤੁਹਾਡੀ ਗੱਲ ਬਿਲਕੁਲ ਸਹੀ। ਇਹਦੇ ਵੱਖਰੇ ਕਿਸਮ ਦੇ ਪਕੌੜੇ ਜਦੋਂ ਵੱਖਰਾ ਇੱਕ ਸਵਾਦ ਜਿਹਨੂੰ ਲੋਕ ਪੁਰਾਣੇ ਲੋਕ ਬਹੁਤ ਪਸੰਦ ਕਰਦੇ ਸੀ। ਹੁਣ ਤਾਂ ਪਰ ਅਰਬੀ ਦੇ ਪੱਤੇ ਕਿੱਥੋਂ ਲੱਭਣੇ ਇਹ ਵੀ ਅਗਲਾ ਸਵਾਲ ਹੈ ਪੈਦਾ ਹੁੰਦਾ ਜੀ। ਹਾਂ ਇਹ ਵੀ ਗੱਲ ਹੈ। ਉਹ ਕ੍ਰਿਸਪੀ ਬਹੁਤ ਹੁੰਦਾ ਜੀ, ਬੜਾ ਜਿਹਨੂੰ ਕਹਿੰਦੇ ਆ ਕਰਾਰਾ ਜਿਹਾ ਜਿਹੜਾ ਪਾਉਂਦੇ ਨਾ ਉਹ ਲੋਕ ਬਹੁਤ ਸਵਾਦ ਨਾਲ। ਜਿਵੇਂ ਖਾਲੀ ਜਿਵੇਂ ਉਹਨੇ ਗੱਲ ਚੱਲ ਰਹੀ ਸੀ ਕਿ ਪੁਰਾਣੀ ਬਹੀ ਰੋਟੀ ਜਿਹੜੀ ਆਪਾਂ ਕੋਈ ਬਚ ਜਾਂਦੀ ਹੈ ਉਹ ਪਤੋੜ ਨਾਲ ਜਦੋਂ ਖਾਂਦੇ ਆ ਗਰਮੀਆਂ ਦੇ ਸਮੇਂ ਦੇ ਰਾਤ ਨਾਲ ਲੱਸੀ ਬਣੀ ਹੋਵੇ ਤੇ ਉਹਦਾ ਇੱਕ ਅਲੱਗ ਹੀ ਨਜ਼ਾਰਾ ਜੀ। ਬਹੁਤ ਸ਼ੁਕਰੀਆ ਇੰਦਰਜੀਤ ਜੀ। ਹੋਰ ਵੀ ਦੋਸਤ ਨੇ ਸਾਡੇ ਨਾਲ ਤੇ ਨਾਲ ਆਪਾਂ ਗੱਲ ਵੀ ਕਰੀ ਜਾਵਾਂਗੇ। ਅਰੋੜਾ ਸਾਹਿਬ ਸੌਰੀ ਇੰਦਰਜੀਤ ਜੀ ਤੁਹਾਡੀ ਜੇ ਗੱਲ ਕੱਟੀ ਗਈ ਹੈ ਕਿਉਂਕਿ ਹੋਰ ਦੋਸਤ ਵੀ ਵੇਟਿੰਗ ਦੇ ਨੇ। ਸਲਮਾਨ ਅਲੀ ਸਾਡੇ ਨਾਲ, ਹਾਜੀ ਵਹੀਦ, ਅਹਿਮਦ ਅਲੀ ਸਾਡਾ ਦੋਸਤ ਬਹੁਤ ਸੋਹਣਾ ਬੋਲਦਾ। ਅਹਿਮਦ ਅਲੀ ਵੇਟ ਕਰਿਓ, ਅਸੀਂ ਤੁਹਾਨੂੰ ਲੈਨੇ ਆ ਲਾਈਨ ਤੇ ਦਵਿੰਦਰ ਸਿੰਘ ਨੇ, ਸੁਖਵਿੰਦਰ ਆ ਸਾਡੇ ਨਾਲ, ਮੁਹੰਮਦ ਅਕਰਮ, ਸਾਰਿਆਂ ਨੂੰ ਲਾਈਨ ਤੇ ਲਵਾਂਗੇ ਹੌਲੀ ਹੌਲੀ ਨਾਲ। ਪਹਿਲੋਂ ਸਾਰਿਆਂ ਨਾਲ ਆਪਾਂ ਲੈਨੇ ਆ ਜੀ ਸਾਡੇ ਨਾਲ ਨੇ ਨਵੇਂ ਨੇ ਕਾਲਰ ਸਲਮਾਨ ਜੀ। अस्सलाम वालेकुम। जी बिल्कुल आ रही है। सलमान ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਹੈਡਫੋਨ ਰਿਮੂਵ ਕਰ ਲਓ, ਮੇਰਾ ਖਿਆਲ ਸਹੀ ਰਹੇਗਾ। ਇੱਕ ਵਾਰ ਹੈਡਫੋਨ ਮਸ਼ੀਨਾਂ ਚੱਲ ਰਹੀਆਂ। अच्छा जी चलो सलमान ਦੀ ਆਵਾਜ਼ ਸਹੀ ਨਹੀਂ ਆ ਰਹੀ। ਦੀ ਕੋਸ਼ਿਸ਼ ਕਰਾਂਗੇ ਜੀ। ਸਲਮਾਨ ਸਾਹਿਬ ਜਦੋਂ ਆਵਾਜ਼ ਆਏ ਤਾਂ ਫਿਰ ਗੱਲ ਕਰਨ ਦਾ ਮਜ਼ਾ ਨਹੀਂ ਆਉਂਦਾ ਤੇ ਦੋਸਤ ਜਿਹੜੇ ਸਾਡੇ ਸੁਣ ਰਹੇ ਨੇ ਉਹਨਾਂ ਨੂੰ ਵੀ ਮਜ਼ਾ ਨਹੀਂ ਆਉਂਦਾ। ਅਸੀਂ ਹਾਂਜੀ ਹਾਜੀ ਸਾਹਿਬ ਕੀ ਹਾਲ ਹੈ ਜੀ? ਅੱਛਾ ਤੁਹਾਡੀ ਆਵਾਜ਼ ਨਹੀਂ ਬਹੁਤ ਹਾਜੀ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ।
ਅੱਛਾ ਜੀ ਹਾਜੀ ਸਾਹਿਬ ਦੀ ਵੀ ਆਵਾਜ਼ ਨਹੀਂ ਆ ਰਹੀ। ਅਰੋੜਾ ਸਾਹਿਬ ਨਾਲ ਆਪਣੀ ਦਵਿੰਦਰ ਨੂੰ ਲੈ ਲੈਂਦੇ। ਦਵਿੰਦਰ ਜੀ ਵੈਲਕਮ ਜੀ। ਦਵਿੰਦਰ ਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ, ਸਲਾਮ ਅਲੈਕੁਮ ਢਿੱਲੋਂ ਸਾਹਿਬ, ਕੀ ਹਾਲ ਹੈ ਜੀ? ਵਾਲੇਕੁਮ ਸਲਾਮ ਜੀ। ਹੈਲੋ ਜੀ ਦਵਿੰਦਰ ਜੀ। ਹਾਂਜੀ ਹਾਂਜੀ ਭਾਜੀ। ਹਾਂਜੀ ਹਾਂਜੀ, ਹਾਂ ਢਿੱਲੋਂ ਸਾਹਿਬ, ਸਾਡਾ ਪਿਛੋਕੜ ਜਿਹੜਾ ਹੈਗਾ ਉਹ ਪਠਵਾਰ ਤੋਂ ਹੈ ਪਿੱਛੋਂ, ਤੇ ਹਵੇਲੀਆਂ ਦੇ ਕੋਲ ਹੀ ਸਾਡਾ, ਜਿਸ ਤਰ੍ਹਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ, ਕੋਲ ਪਿੰਡ ਹੁੰਦਾ ਸੀਗਾ। ਤੇ ਸਾਡੇ ਇੱਕ ਨਾ ਟ੍ਰੈਡੀਸ਼ਨਲ ਡਿਸ਼ ਬਣਦੀ ਹੈਗੀ ਘਰਾਂ 'ਚ, ਲੱਸੀ ਵਾਲਾ ਸਾਗ। ਉਹ ਬੜਾ 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 ਪਿਆਰ ਨਾਲ ਬਣਾਇਆ ਜਾਂਦਾ, ਖਾਇਆ ਜਾਂਦਾ ਹਾਲੇ ਵੀ। ਮੈਨੂੰ ਪਤਾ ਨਹੀਂ ਉਹ ਸ਼ਾਇਦ ਪਠਵਾਰ 'ਚ ਹਾਲੇ ਵੀ ਉਹ ਚੀਜ਼ ਬਣਦੀ ਹੈ ਨਹੀਂ। ਉਹ ਲੱਸੀ ਨੂੰ ਕਾੜ ਕੇ ਅਰੋੜਾ ਸਾਹਿਬ, ਇਹ ਵੀ ਮੈਂ ਅੱਜ ਪਹਿਲੀ ਵਾਰੀ ਸੁਣਿਆ ਜੇ। ਇਹ ਵੀ ਜਾਣਨਾ ਚਾਹਾਂਗਾ ਇਹ ਬਣਾਇਆ ਕਿਵੇਂ, ਦੱਸੋ ਜੀ ਕਿਵੇਂ ਬਣਦਾ ਜੀ ਇਹ? ਲੱਸੀ ਨੂੰ ਕਾੜ ਕੇ ਜੀ, ਗੰਦਲਾਂ ਵਾਲਾ ਸਾਗ ਬਣਦਾ। ਲੱਸੀ ਨੂੰ ਕਾੜ ਕੇ ਤੇ ਉਹਦੇ ਵਿੱਚ ਗੰਦਲਾਂ ਪਾ ਕੇ, ਔਰ ਬਾਅਦ ਚ ਉਹਨੂੰ ਥੂਮ ਨਾਲ, ਜਾਂ ਜਿਸ ਤਰ੍ਹਾਂ ਅਸੀਂ ਕਹੀਦਾ, ਉਹਦਾ ਤੜਕਾ ਤੁੜਕਾ ਲਾ ਕੇ ਬਣਾਇਆ ਜਾਂਦਾ। ਅੱਛਾ ਜੀ। ਤੇ ਇਹ ਇੱਕ ਪਠਾਰੀ ਡਿਸ਼ ਹੀ ਹੈ ਜੀ। ਪਠਾਰ ਦੇ ਜਿਹੜਾ ਇਲਾਕਾ ਸੀਗਾ, ਉਸ ਏਰੀਆ 'ਚ ਹੀ ਹੁੰਦੀ ਸੀ, ਔਰ ਜਿਹੜੇ ਅਸੀਂ ਲੋਕ ਉੱਥੋਂ ਆਏ ਸੀਗੇ, ਤੇ ਉਹ ਚੀਜ਼ ਸਾਡੇ 'ਚ ਬੜੀ ਹਾਲੇ ਵੀ ਬੜੀ ਪੋਪੂਲਰ ਹੈ ਜੀ, ਤੇ ਮੱਕੀ ਦੀ ਰੋਟੀ ਨਾਲ ਖਾਇਆ ਜਾਂਦਾ। ਅੱਛਾ ਜੀ, ਵਾਹ ਜੀ। ਇਹ ਨਵੀਂ ਚੀਜ਼ ਕੋਈ ਮੇਰਾ ਅਗਰ ਕੋਈ ਪਾਕਿਸਤਾਨ ਅੱਜ ਕੱਲ੍ਹ ਦੇ ਦੌਰ ਵਿੱਚ, ਗੂਗਲ ਦੇ ਦੌਰ ਵਿੱਚ, ਇਹਨੂੰ ਰਿਸਰਚ ਕਰਕੇ ਇਸ ਲੱਭਣਾ ਪੈਣਾ ਜੀ ਦੀ ਰੈਸਿਪੀ, ਤੇ ਅਸੀਂ ਇਹ ਹੁਣ ਐਕਸਪੈਰੀਮੈਂਟ ਜ਼ਰੂਰ ਕਰਾਂਗਾ ਜੀ। ਮੈਂ ਸ਼ੇਅਰ ਤਾਂ ਕਰ ਰਿਹਾ ਜੀ, ਕੋਈ ਨਾ ਕੋਈ ਸਾਡਾ ਪਾਕਿਸਤਾਨੀ ਵੀਰ ਉਧਰੋਂ ਜ਼ਰੂਰ ਸੁਣਦਾ ਹੋਏਗਾ ਤਾਂ ਜ਼ਰੂਰ ਰਿਸਪੌਂਸ ਕਰੇਗਾ, ਤੇ ਮੈਂ ਵੀ ਐਸੀ ਕਰਕੇ ਮੈਂ ਚੀਜ਼ ਸ਼ੇਅਰ ਕਰ ਰਿਹਾ ਤੁਹਾਡੇ ਨਾਲ। ਬਹੁਤ ਸ਼ੁਕਰੀਆ ਜੀ। ਬਾਕੀ ਕੁਝ ਚੀਜ਼ਾਂ ਵੀਰਾਂ ਨੇ ਜ਼ਿਕਰ ਕੀਤਾ ਸੀਗਾ, ਜਿਸ ਤਰ੍ਹਾਂ ਉਹ ਸਾਡੇ ਇੱਕ ਬਜ਼ੁਰਗ ਬਣਾਉਂਦੇ ਹੁੰਦੇ ਸੀ, ਗੜੰਬਾ ਕਹਿੰਦੇ ਸੀ ਅਸੀਂ ਉਹਨੂੰ। ਹਾਂਜੀ, ਤੇ ਉਹ ਕੱਚੀ ਅੰਬੀਆਂ ਦੇ ਨਾਲ, ਗੁੜ ਦੇ ਨਾਲ ਗੜੰਬਾ ਵੀ ਕਿਹਾ ਜਾਂਦਾ ਸੀ ਉਹਨੂੰ, ਜਾਂ ਉਹ ਡਿਸ਼ ਸਾਡੀ ਬੜੀ ਪੋਪੂਲਰ ਬਣਦੀ ਸੀ, ਬੜੇ ਪਿਆਰ ਨਾਲ ਖਾਂਦੇ ਹੁੰਦੇ ਸੀ। ਤੇ ਏਦਾਂ ਦੀ ਚੀਜ਼ਾਂ ਹੈਗੀਆਂ ਜੀ। ਬਸ ਇਹ ਜੋ ਸ਼ੇਅਰ ਕਰਨਾ ਸੀ ਥੋੜਾ ਜਿਹਾ ਮੈਂ ਤੁਹਾਡੇ ਨਾਲ। ਤੇ ਮੈਂ ਵੀ ਕੋਈ ਅਗਰ ਦਵਿੰਦਰ ਜੀ ਸੁਣਦਾ ਹੋਏਗਾ ਤਾਂ ਜ਼ਰੂਰ ਰਿਸਪੌਂਸ ਕਰੇ। ਰਿਟਰਨ ਆਫ ਦੀ ਮੈਕ ਦੇ ਨਾਂ ਤੋਂ ਆਈਡੀ ਹੈ YouTube ਤੇ, ਉਹਨਾਂ ਨੇ ਕੀਤਾ ਜੀ। ਬਿਲਕੁਲ ਹੈ ਵਾ, ਯੈਸ ਦੇ ਈਟ ਲੱਸੀ ਵਾਲਾ ਸਾਗ ਆਂਦੇ, ਬਿਲਕੁਲ ਖਾਦਾ ਜੀ ਅਸੀਂ ਲੱਸੀ ਵਾਲਾ ਸਾਗ। ਲੋ ਜੀ, ਲੱਸੀ ਵਾਲਾ ਸਾਗ ਦੀ ਹੁਣ ਰੈਸਿਪੀ ਟਰਾਈ ਕਰਨੀ ਹੈ, ਤੇ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੀ ਕਿਵੇਂ ਬਣਿਆ, ਕਿ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਜੀ। ਇਸੇ ਤਰ੍ਹਾਂ ਦੀ ਇੱਕ ਹੋਰ ਚੀਜ਼ ਕੁਇਕਲੀ ਸ਼ੇਅਰ ਬਿਲਕੁਲ ਬਿਲਕੁਲ, ਜਿਹਦੇ ਤੁਸੀਂ ਅਗਲੇ ਦੋਸਤ ਨੂੰ ਐਡ ਜਾਬਰ ਸ਼ਹਜ਼ਾਦ, ਜਾਬਰ ਸ਼ਹਜ਼ਾਦ ਵੀ ਕਹਿ ਰਹੇ ਨੇ ਬਿਲਕੁਲ ਬਣਦਾ ਹਲੇ ਜੀ। ਇਹ ਪਾਕਿਸਤਾਨ ਤੋਂ ਨੇ, ਉਸੇ ਹੀ ਰੀਜਨ ਤੋਂ ਨੇ, ਪਠਵਾਰ ਰੀਜਨ ਤੋਂ ਨੇ, ਮੈਨੂੰ ਲੱਗਦਾ। ਜਾਬਰ ਸ਼ਹਜ਼ਾਦ ਪਠਵਾਰੀ ਨੂੰ ਕਹਿੰਦੇ ਕਰਾਂਗ, KRANG। ਮੁਹੰਮਦ ਸ਼ਫੀਕ ਜ਼ਾਹਿਦ ਸਾਹਿਬ ਦੱਸ ਰਹੇ ਪਠਵਾਰੀ ਚ ਇਹਨੂੰ ਕਰਾਂਗ ਵੀ ਕਹਿੰਦੇ ਜੀ, ਇਹਨੂੰ ਜਿਹੜਾ ਲੱਸੀ ਵਾਲੇ ਸਾਗ ਦੱਸਿਆ ਜੀ ਨਾ। ਇਹ ਚਲੋ ਜੀ, ਨਵੀਂ ਚੀਜ਼ਾਂ ਸਿੱਖ ਰਹੇ ਆ ਜੀ। ਤੁਸੀਂ ਜਿੰਨੇ ਅਗਲੇ ਦੋਸਤ ਨੂੰ ਐਡ ਕਰ ਦਿਓ। ਮੈਂ ਦੱਸ ਦਵਾਂ ਜੀ, ਇੱਕ ਕੱਚਾ ਪੜਥਾ ਵੀ ਬਣਾਇਆ ਜਾਂਦਾ ਸੀ, ਜਿਸ ਵਿੱਚ ਬੈਂਗਣਾਂ ਨੂੰ ਭੁੰਨ ਕੇ, ਉਸ ਵਿੱਚ ਪਿਆਜ਼ ਭੁੰਨੇ ਨਹੀਂ ਸੀ ਜਾਂਦੇ, ਪਿਆਜ਼ ਅਦਰਕ ਲਸਣ ਕੱਟ ਕੇ ਨਾਲ ਨਿੰਬੂ ਧਨੀਆ ਪਾ ਲਿਆ ਜਾਂਦਾ ਸੀ। ਉਹਨੂੰ ਇਸ ਤਰ੍ਹਾਂ ਹੀ ਖਾਇਆ ਜਾਂਦਾ, ਲੂਣ ਮਿਰਚਾਂ ਪਾ ਕੇ। ਉਹਨੂੰ ਦੁਬਾਰਾ ਤੇਲ ਪਾ ਕੇ ਨਹੀਂ ਸੀ ਭੁੰਨਿਆ ਜਾਂਦਾ, ਉਹਦੇ ਤੇਲ ਨਹੀਂ ਸੀ ਕਿਸੇ ਵੀ ਕਿਸਮ ਦਾ ਪਾਇਆ ਜਾਂਦਾ। ਇਹਦੀ ਜਿਹੜੀ ਪੈਰਲਲ ਡਿਸ਼ ਹੈ, ਉਹ ਅਰਬੀਆਂ ਦੀ ਜਿਹੜੀ ਡਿਸ਼ ਹੈ, ਅਰਬੀ ਜਿਸ ਤਰੀਕੇ ਬੈਂਗਣ ਬਣਾਉਂਦੇ, ਬਿਲਕੁਲ ਉਹਦੇ ਨਜ਼ਦੀਕ ਨਿਬੜਦੀ ਹੈ ਡਿਸ਼। ਪਰ ਅੱਜ ਉਹ ਹੁਣ ਖਤਮ ਹੁੰਦਾ ਜਾ ਰਿਹਾ। ਹੁਣ ਭੜਥੇ ਨੂੰ ਅਸੀਂ ਘਿਓ ਪਾ ਕੇ ਉਹਦੀ ਜੋ ਬੈਂਗਣਾਂ ਦੀ ਜਾਨ ਕੱਢ ਦਿੰਦੇ ਆ, ਬਤਾਓ, ਰਹਿਣੀ ਕੱਖ ਨਹੀਂ ਦਿੰਦੇ ਜੀ। ਜਨਾਬ, ਕੀ ਹਾਲ ਚਾਲ ਹੈ ਜੀ? अस्सलाम वालेकुम जी। जी वालेकुम सलाम जी। ਕੀ ਹਾਲ ਚਾਲ ਹੈ? ਇੱਕ ਦੋਸਤ ਕਹਿੰਦੇ ਜੀ ਕੱਦੂ ਵਾਲੀ ਖੀਰ ਦਾ ਪਤਾ? ਹਾਂਜੀ ਬਿਲਕੁਲ, ਕੱਦੂ ਵਾਲੀ ਖੀਰ ਦੀ ਵੀ ਗੱਲ ਕਰਾਂਗੇ। ਪਹਿਲੇ ਇਹਨਾਂ ਨਾਲ ਗੱਲ ਕਰ ਲਈ, ਫਿਰ ਕੱਦੂ ਵਾਲੀ ਖੀਰ ਦੀ ਵੀ ਗੱਲ ਕਰਦੇ ਆ ਜੀ। ਮੈਂ ਜੀ ਉਹ ਵਿਆਹਾਂ ਸ਼ਾਦੀਆਂ ਜਦੋਂ ਬਟਨਾ ਛੱਡਣ ਲਾਉਂਦੇ ਸੀਗੇ ਨਾ ਜੀ ਬੰਦੇ ਨੂੰ, ਜੀ ਜੀ ਜੀ, ਤੇ ਉਦੋਂ ਬੌਕਲੀਆਂ ਬਣਾਉਂਦਾ ਜੀ, ਬੌਕਲੀਆਂ ਇਹਨੂੰ ਕਣਕ ਨੂੰ ਆਪਣਾ ਉਬਾਲ ਕੇ ਉਹ ਦਿੰਦੇ ਸੀਗੇ ਲੋਕਾਂ ਨੂੰ ਨਾ। ਉਹ ਖਤਮ ਹੋ ਗਿਆ ਕੰਮ ਜੀ। ਬੌਕਲੀਆਂ ਕੀ ਸੀ ਬਣਾ ਕੇ ਦੱਸੋ ਵੀ, ਮੈਨੂੰ ਨਹੀਂ ਪਤਾ। ਕਣਕ ਨੂੰ ਉਬਾਲ ਕੇ ਨਾ ਜੀ, ਉਬਾਲ ਲੈਂਦੇ ਸੀ ਕਣਕ ਨੂੰ, ਤੇ ਉਹੀ ਫਿਰ ਬੱਚਿਆਂ ਨੂੰ ਦਿੰਦੇ ਸੀ, ਜਿਹੜੇ ਘਰ ਆਏ ਹੁੰਦੇ ਸੀ ਉਹਨਾਂ ਨੂੰ ਵੀ ਉਹੀ ਦਿੰਦੇ ਸੀਗੇ। ਅੱਛਾ, ਸਾਡੇ ਉਹਦਾ ਹੋਰ ਨਾਮ ਆ। ਸਾਡੇ ਮੇਰੇ ਨਾਂ ਦੇ ਚੋਂ ਨਿਕਲ ਰਿਹਾ, ਸਾਡੇ ਉਹਨੂੰ ਹੋਰ ਕੁਛ ਆਂਦੇ। ਸਾਡੇ ਇਸ ਰੀਜਨ ਚ ਉਹਨੂੰ ਹੋਰ ਕੁਛ ਆਂਦੇ, ਮੇਰਾ ਨਾਂ ਹੁਣ ਰੇਂਜ ਚ ਨਿਕਲ ਰਿਹਾ। ਹਾਂ, ਅਸੀਂ ਬਟਾਲੇ ਤੋਂ ਆ ਨਾ ਜੀ। ਵੈਸੇ ਅਸੀਂ ਤਾਂ ਪਾਕਿਸਤਾਨ ਜੀ, ਮੇਰਾ ਨਾ ਲਾਲੀਆਂ ਤੋਂ। ਤੇ ਦੂਸਰਾ ਇੱਕ ਸੁਹਾਲੀਆਂ ਹੁੰਦੀਆਂ ਸਨ। ਘੁੰਗਣੀਆਂ ਕੁਲਦੀਪ ਸਿੰਘ ਨੇ ਭਿੰਡਰ ਨੇ ਕਿਹਾ, ਬਿਲਕੁਲ ਘੁੰਗਣੀਆਂ ਸਾਡੇ ਕਹਿੰਦੇ। ਹਾਂਜੀ ਹਾਂਜੀ, ਇੱਕ ਸੁਹਾਲੀਆਂ ਹੁੰਦੀਆਂ ਸੀ, ਉਹ ਨਮਕੀਨ ਵੀ ਤੇ ਮਿੱਠੀਆਂ ਵੀ। ਉਹ ਵੀ ਸ਼ਾਦੀ ਤੇ ਯਾਨੀ ਦਿੰਦੇ ਸੀ ਘਰਾਂ 'ਚ ਨਾ, ਬਾਅਦ ਵਿੱਚ ਉਹ ਸ਼ਾਦੀ ਤੋਂ ਬਾਅਦ ਦਿੰਦੇ ਸੀਗੇ। ਉਹ ਵੀ ਖਤਮ ਹੋ ਗਿਆ ਕੰਮ। ਹੋਰ ਕੁਝ ਸ਼ੇਅਰ ਕਰਨਾ ਚਾਹੋ ਕੁਇਕਲੀ? ਹਾਂਜੀ, ਇੱਕ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹਾਂਗਾ। ਉਸ ਦਿਨ ਮੈਂ ਉਹ ਕਿਹਾ ਸੀਗਾ ਨਾ ਜੀ, ਆਪਣਾ ਹਫ਼ਤੇ ਵਾਲੇ ਦਿਨ, ਤੇ ਕੀ ਕਹਿੰਦੇ ਉਹਨੂੰ,
ਹੁਣ ਮੇਰੇ ਦਿਮਾਗ 'ਚ ਨਿਕਲ ਗਿਆ ਦੇਖੋ। ਚਲੋ ਦੁਬਾਰਾ ਆ ਜਾਓ। ਭਤੋਈ ਕਹਿੰਦਾ ਸੀ, ਭਤੋਈ। ਅੱਛਾ ਉਹ ਤੇ ਕੱਪੜਿਆਂ ਦੇ ਭਤੋਈ ਜਿਹੜੀ ਕਹਿੰਦੇ ਸੀ। ਹਾਂਜੀ ਹਾਂਜੀ ਭਤੋਈ ਵਾਲੀ ਗੱਲ, ਤੇ ਉਹ ਆਪਣਾ ਅਰਸ਼ਦ ਮਾਰਕੀਟ 'ਚੋਂ ਹੁਣ ਵੀ ਮਿਲ ਜਾਂਦੀ ਜੀ, ਝੰਗ ਬਾਜ਼ਾਰ 'ਚੋਂ। ਅੱਛਾ ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਹੋਵੇ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ ਸੋ ਨਾਲ ਸਾਡੇ। ਅੱਗੋਂ ਆਪਾਂ ਹੋਰ ਵੀ ਦੋਸਤਾਂ ਨੂੰ ਜੁਆਇਨ ਕਰਦੇ ਜਾਵਾਂਗੇ। ਇੱਕ ਆਦਲ ਭਾਜੀ ਨੇ ਸਾਡੇ ਨਾਲ ਪਹਿਲਾਂ ਕਾਫੀ ਦੇਰ ਤੋਂ ਨੇ ਲਾਈਨ ਅਪ, ਉਹਨਾਂ ਨੂੰ ਵੀ ਆਪਾਂ ਜੁਆਇਨ ਕਰ ਲਈਏ ਜੀ। ਆਦਲ ਭਾਜੀ अस्सलाम वालेकुम, सत श्री अकाल, की हाल है, ठीक हो? ਵਾਲੇਕੁਮ ਸਲਾਮ। नहीं, मैं की जलेबी नहीं लेके आया क्योंकि तुसी पिछली बारी भी लोटे चु कट दी सी। ऐतकी मैं जो बनाया मैं को नहीं लेके आया। मैं क्या नहीं अगू जेड़ा को जुगत ही वजनी है। ते दूसरा जेड़ा अरोड़ा साहब आज 2017 तो लैके आज 2020 हो गया। आज 2020 च नंबर दिता जी नासर साहब ने 3 साल बाद। अच्छा तुसी आज नंबर लिया, ठीक है जी जी। दूसरा मैं गल कर रहा सी, बचपन च तुसी भी स्कूले जांदे रहे हो, याद है तिल पट्टी ते दाल पट्टी ते मरुंडा बड़ा ही मजेदार होने। हां बिल्कुल, ਉਹਨਾਂ ਦਾ ਇੱਕ ਵੱਖਰਾ ਜਿਹਾ ਹੀ ਸਵਾਦ ਸੀ। ਉਹ ਪੈਸਾ ਦੇਣਾ, ਰੁਪਈਆ 2 ਦੇਣੇ ਤੇ ਉਹ ਲੈਣਾ, ਉਹ ਬੜਾ ਮਸ਼ਹੂਰ ਹੁੰਦਾ ਸੀ ਜੀ। दूसरा ये खजूर दा हलवा कदी खादा? खजूर दा हलवा ने मैं नहीं जी कदी खादा। नहीं खादा? तुसी ते दुबई गए सी फिर भी नहीं खादा? नहीं मैं नहीं खादा। तुसी अक्सर अरब एयरलाइना ते सफर करो ना, कुवैत स्पेशली कुवैत विच बनांदे ने, कुवैत एयरवेज ते सफर करो ते वो जे उत्थे बंदा ट्रांजिट होवे ते फिर दिंदे ने, उन्हां दी ट्रेडिशनल है ते पंजाब दी नहीं है, शायद अरोड़ा साहब ने खादा होवे ते वो भी एक बड़ी मजेदार डिश है। ते दूसरा जेड़ा ये है कि भिंडी गोश्त, ਬੱਕਰੇ ਦਾ ਗੋਸ਼ਤ। ਇਹ ਤੇ ਵੇਖੋ ਇਹ ਤੇ ਆਮ ਹੁਣ ਚੱਲਦੇ ਨੇ ਸਾਡੇ। ਅਸੀਂ ਹੁਣ ਤੇ ਪੁਰਾਣੀਆਂ ਡਿਸ਼ਾਂ ਨੂੰ ਕੰਪੈਰੀਜ਼ਨ ਕਰਨੇ ਆ, ਉਹਨਾਂ ਦਾ ਵੀ ਪਹਿਲੋਂ ਵੇਖਣੇ ਵੀ ਪਹਿਲੋਂ ਕੀ ਕੁਝ ਚੱਲਦਾ ਹੁੰਦਾ ਵੀ ਦੇਸੀ ਮਾਹੌਲ ਦੇ ਵਿੱਚ ਖਾਣੇ ਕੀ ਸਨ ਪਹਿਲਾਂ। ਉਹਨਾਂ ਨੇ ਤੇ ਬਹੁਤ ਕੁਝ ਨੇ, ਹੁਣ ਤੇ ਗੋਸ਼ਤਾਂ ਨੂੰ ਜਿੱਚ ਮਰਜ਼ੀ ਧੱਕ ਦੋ। ਕਿਉਂ ਜੀ? ਪਨੀਰ ਹੈ ਜਿਹਦੇ ਮਰਜ਼ੀ ਪਾ ਦੋ। ਵੈਸੇ ਜਦੋਂ ਅਸੀਂ ਜਦੋਂ ਛੋਟੇ ਸੀ ਨਾ ਉਦੋਂ ਹੋ ਗਿਆ, ਜਿਹੜੀ ਵੀ ਚੀਜ਼ ਜੀ ਕਰਦਾ ਸੀ ਪਾ ਦਿੰਦੇ ਆ। ਜਿਸ ਤਰ੍ਹਾਂ ਇੰਡੀਆ 'ਚ ਪਨੀਰ ਪਾ ਦਿੱਤਾ ਜਾਂਦਾ ਹਰ ਚੀਜ਼ ਵਿੱਚ, ਉਸ ਤਰ੍ਹਾਂ ਗੋਸ਼ਤ ਹੈ ਹਰ ਚੀਜ਼, ਜਿੱਥੇ ਨਹੀਂ ਵੀ ਉੱਥੇ ਵੀ ਪਾ ਦਿਓ, ਸਵਾਦ ਤਾਂ ਆ ਹੀ ਜਾਏਗਾ ਜੀ। ਵੈਸੇ ਜਦੋਂ ਮੈਂ ਛੋਟਾ ਜਿਹਾ ਸੀ ਨਾ ਉਦੋਂ ਰੋਟੀਆਂ ਤੰਦੂਰ ਤੇ ਲਾਣੀਆਂ ਤੇ 1-2 ਰੋਟੀ ਜਿਹੜੀ ਹੈ ਨਾ ਉਹ ਅੱਗ ਥੋੜੀ ਠੰਡੀ ਹੋਣੀ ਤੇ ਰੱਖ ਦੇਣੀ, ਤੇ ਉਸ ਤੋਂ ਬਾਅਦ ਨਹੀਂ ਨਾ ਸੁੱਕੀ ਹੋਣੀ, ਥੋੜੀ ਰੈੱਡ ਕਲਰ ਦੀ ਹੋ ਜਾਣੀ, ਉਹ ਪਿੰਕ ਜੀ, ਤੇ ਉਹਨੂੰ ਤਰੋੜ ਕੇ ਪਿਆ ਖਾਣਾ ਤੇ ਇਤਨੀ ਮਜ਼ੇਦਾਰ ਲੱਗਣੀ। ਤੇ ਉਸ ਦੀ ਬਾਅਦ ਜਿਹੜਾ ਇੱਕ ਹੋਰ ਡਿਸ਼ ਜਿਹੜੀ ਅੱਗੇ ਗੱਲ ਕਰ ਰਹੇ ਸੀ ਸਰਦਾਰ ਸਾਹਿਬ, ਉਹ ਅੰਦਰਸਾ ਹੈ। ਉਧਰ ਹੋਰ ਕੁਝ ਕਹਿੰਦੇ ਹੋਣੇ, ਅੰਦਰਸਾ ਦੇਖਿਆ ਕਸੂਰ ਤੁਸੀਂ ਦੇਖਿਆ? ਸਾਡੇ ਅੰਦਰਸਾ ਕਹਿੰਦੇ, ਹਾਂ ਸਾਡੇ ਅੰਦਰਸਾ ਕਹਿੰਦੇ ਨੇ। ਇਹ ਉਸ ਤਰ੍ਹਾਂ ਦੀ ਡਿਸ਼ ਹੈ। ਤੇ ਇੱਕ ਰੈਸਪੀ ਜਿਹੜੀ ਇੱਥੇ ਸਾਈਪਰਸ ਚੱਲਦੀ ਹੈ, ਉਹ ਤੁਰਕਸ਼ ਬਕਲਾਵਾ, ਸ਼ਾਇਦ ਤੁਸੀਂ ਕਦੇ ਖਾਧਾ ਹੋਵੇ। ਬਣਾਇਆ ਕਿਵੇਂ ਜਾਂਦਾ ਉਹ ਦੱਸੋ ਜੀ। ਅੰਦਰਸਾ ਵੈਸੇ ਤੇ ਕਿਸੇ ਬਣਾਉਣਾ ਹੋਵੇ ਤੇ YouTube ਤੇ ਉਹਦੀ ਰੈਸਪੀ ਮਿਲ ਜਾਂਦੀ ਹੈ। ਤੇ ਨਾਰਮਲੀ ਉਹ ਚਾਵਲਾਂ ਦਾ ਆਟਾ ਹੁੰਦਾ, ਗੁੜ ਹੁੰਦਾ, ਤੇ ਉਹ ਜਿਹੜਾ ਡੀਪ ਫਰਾਈ ਕਰਦੇ ਨੇ ਉਹਨੂੰ ਤਿੱਲੀ ਲਾ ਕੇ ਨਾ, ਉਹਦੇ ਚ ਦੇਸੀ ਘਿਓ ਚ ਕਰ ਲਓ ਜਾਂ ਜਿਸ ਤਰ੍ਹਾਂ ਦਾ ਵੀ ਫਲੇਵਰ ਉਹਨੂੰ ਦੇਣਾ ਹੋਵੇ ਜੀ। ਵੈਸੇ ਜਿਹੜਾ ਤੁਰਕਸ਼ ਬਕਲਾਵਾ ਬਹੁਤ ਮਸ਼ਹੂਰ ਹੈ। ਆਦਲ ਭਾਈ ਇੱਕ ਨਾ ਅਮਰ ਸ਼ਹਜ਼ਾਦ ਨੂੰ ਪਤਾ ਨਹੀਂ ਉਹਨਾਂ ਨੇ ਸਹੀ ਕਿਹਾ ਕਿ ਨਹੀਂ, ਅਮਰ ਸ਼ਹਜ਼ਾਦ ਨੇ ਹੈ ਵੀ ਕੰਜਰ ਕੁਸ਼ਤੇ ਉਹ ਖਾਣਾ ਦੇ ਭਾਜੀ। ਅਮਰ ਭਾਜੀ ਸਾਨੂੰ ਨਹੀਂ ਪਤਾ ਕੰਜਰ ਕੁਸ਼ਤਿਆਂ ਦਾ, ਭਾਜੀ ਹੁਣ ਤੁਹਾਨੂੰ ਨਹੀਂ ਪਤਾ ਹੋਵੇ ਜਾਂ ਤਾਂ ਤੁਸੀਂ ਆ ਕੇ ਸਾਨੂੰ ਥੋੜਾ ਜਿਹਾ ਦੱਸ ਦਿਓ। ਨਹੀਂ ਇਹ ਡਿਫਰੈਂਟ ਜੀ ਰੈਸਪੀ ਹੈ। ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਸੋ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਦੋਸਤ ਆਦਲ ਸਾਹਿਬ ਤੁਹਾਡਾ ਗੱਲ ਕਰਦੇ। ਬਹੁਤ ਸਾਰੇ ਦੋਸਤ ਹੋਰ ਲਾਈਨ ਵਿੱਚ ਨੇ। ਅਸੀਂ ਮੈਂ ਅਹਿਮਦ ਅਲੀ ਸਾਹਿਬ ਨੂੰ, ਗੁਰਪ੍ਰੀਤ ਸਿੰਘ ਜੀ, ਅਹਿਸਾਨ ਗੁਜਰ ਸਾਹਿਬ ਨੇ ਤੇ ਢਿੱਲੋਂ ਸਾਹਿਬ ਵੀ ਸਾਡੇ ਨਾਲ ਨੇ, ਸਾਰਿਆਂ ਨਾਲ ਗੱਲ ਕਰਨੀ ਹੈ ਇੱਕ ਇੱਕ ਕਰਕੇ। ਪਹਿਲਾਂ ਅਸੀਂ ਅਹਿਮਦ ਅਲੀ ਜੀ ਨਾਲ ਗੱਲ ਕਰਦੇ, ਫਿਰ ਉਸ ਤੋਂ ਗੁਰਪ੍ਰੀਤ ਸਿੰਘ ਜੀ ਤੁਹਾਡੇ ਨਾਲ, ਤੇ ਉਸ ਤੋਂ ਅਹਿਸਾਨ ਗੁਜਰ ਸਾਹਿਬ ਤੁਹਾਡੇ ਨਾਲ ਕਰਾਂਗੇ ਜੀ। ਅਹਿਮਦ ਅਲੀ ਸਾਹਿਬ ਕੀ ਹਾਲ ਹੈ ਜੀ? ਅਹਿਮਦ ਅਲੀ ਨਾਲ ਗੱਲ ਲੰਬੀ ਕਰਨੀ ਹੋ मैं जी आज तुसा टॉपिक है जे ते बाद च ਜਦੋਂ ਜ਼ਹਿਨ ਚੋਂ ਨਿਕਲ ਵੈਨੀਆਂ ਪੇਪਰ ਪੈਨ ਗਿਣ ਕੇ ਬੈਠਾ, ਵਾਹ ਲੰਮੀ ਲਿਸਟ ਬਣ ਗਈ। ਵਾਹ ਹਲਾ ਆਉਣ ਦਿਓ जी। एक तो मैं स्टार्ट करना अपने स्कूल ने दौर तो, मतलब कोई जी खास स्पेशलिटी नहीं है, लेकिन चलो एक याद आ गई बई असी तफरी टाइम जड़ा समझो मिड डे स्नैक होना है एक तरह ना, वो बंद होने जेडे ते रुपए ना बंद लभना, ते उसां ही चीरा दे के ते रुपए ने विच अचार भी पा देने, ते बर्गर जैक बन वजना, ते फटफट खा के रहने। ते उस सादे वक्त है। ते बाकी जनाब तो मैं खाने नी कुछ चीज़ां दसना जड़ियां कि जिंदा हुण तक जिक्र नहीं होया इस तो पहले इधर। एक इधर अड़े चुके मतलब जरा थोड़े नाल ही के करीब एन ग्रां वगैरह जिथे जरा पहाड़ी इलाका ते खुद रॉ किस्म ने जड़ा ना, जिस तरह आखने जंगली करेले या देसी करेले,
ਤੇ ਇੱਕ ਜਿਹੜਾ ਬਾਜ਼ਾਰ ਚ ਮਿਲਣਾ ਕਰੇਲਾ ਉਹ ਤਾਂ ਬੜਾ डिफरेंट होना, वो तो लंबा करेला होना, वो समझो इसी तरह जिस तरह खुरमानी होनी इतने के साइज ना ते उत्ते स्पाइक्स वाला होना, जिस तरह बल्कि आजकल उसनी कोरोना नी पिक्चर विखाने ना स्पाइक्स वाला, उस तरह गोल होना तो झाड़ी जी होनी, बेल होनी, वेला नाल लैन ते उसना टेस्ट बड़ा जबरदस्त होना, जंगली करेला वो ते उसी ना मिलनी जुलनी एक और चीज उस आने चोंगा, वो भी पहाड़ी इलाके च यानी वो जरा थोड़ी लंबियां जी होनियां, टेस्ट होंदा भी करेलियां होनी होना। ते फिर एक और चीज इसी तरह जी खुद रहोवे उस असी तो फलियां ही आखने, फलियां नुआई लगनियां विच कोई खास बड़ा बीज होना कट के उन्हें भी इस तरह समझो मटर ने बराबर कट के ना ते ई बड़िया जड़ा ना टेस्टी चीज़ां बननियां। ते बाकी जी सागन ही गल हुई थोड़ी देर पहले भी भरा जी पुछने पे पटवार ने जड़ा लस्सी वाले सागन, साग तकरीबन जड़ा कोई जड़ा पकना वे वो लस्सी वाले ही पकना। सरया ना हो गया, सरया तो बाद खसूसन जड़ा जमे ना साग है तारे मीरे ना साग वो ते भी के वैसे जड़ा बगैर लस्सी बनाओ तो बड़ा कौड़ा जा बनना, वो लस्सी ना उसना जड़ा टेस्ट बेहतरीन बनना, खुली लस्सी पा के खटा जा मतलब पहले सौ उबाल के दा उबाल के कुट छुट के दा फिर उसना लस्सी च खपने मारे छोड़ देता वाह वाह टाइम ते आखिर ते जड़ा मसाले साले भुन के ते जिस तरह समझो तड़का लैने ना वो तो ही सट देते, इस तरह जड़ा वो साग तैयार हो या उसना पहले तैयार करके दा खुला वो अडे घरे च इसी तरह ना जिस सीजन होया तो खुले डुले जड़ा तैयार करके दे मुड़ के फ्रीज करके दे जिन जिन चाहिए हुए ना ना जड़ा उसना मसाले भुन के तड़क के ते उतो पा के ते तैयार करने रहे ते जान ही नहीं छोड़ती साग तो जी साग तो बिल्कुल नहीं जान छोड़नी, उस साग ते इतने किस्म ने जी उस सागन वहां तो मतलब पता भी नहीं भी बूटा केड़ा केड़ा होना, सरे जमे ते चलो मतलब बड़े मोटे साग हो गए, उसके अलावा जेड़े छोले ना कोई बूटा होना छोले ना साग उसा पका गना, सोचला ना साग गंदला ना साग ते एक जेड़ा मतलब मेरा बड़ा फेवरेट है वो नहीं पता भी बाकी इलाके च भी ये उसका के नाम है क्या जगह जिथे भी नमी मिल वंजे ना बन्ने शने ते क्यारियां ते वो खुद रहो ना आप तो आप ही जड़ा फुट पाना और उसने छोटे छोटे पत्ते होने ते उस आधे पासे ताने घनारे ना साग ते वो होना बड़ा मतलब नरम जवे बाकियां तो उबालना पौना उस सिर्फ जड़ा मतलब खो के धो के ते बिल्कुल उस नाल ही जड़ा थोड़ा जा प्याज पा के प्याज भी इन्हें बखरे अलग भरना कोई नहीं पाना वंजी प्याज भी विच सफेद सफेद नजर आना, मिर्च उससे ज्यादा नहीं रखनी नहीं, थोड़ा जड़ा उसना लूण ना टेस्ट ज्यादा रखना होना नमकीन जे और बड़ी थोड़ी देर से गलवा ना उसा जड़ा बस भुन के नु वो बहुत शानदार उसना टेस्ट होना। अहमद अली कर देगी तुसी जी मैं जी इंग्लिश पढ़ाना लेक्चरर गवर्नमेंट सर्विस और छड़ जीटी रोड ते ढाबा बना जिन्ने को जांदा ते एक सेकंड एक सवाल भी है एहसान गुजर साहब कह रहे हैं अहमद साहब अपने इलाके दे मखंडी हलवे बारे दसो। जी जी मखंडी जी मखंडी हलवा भी उस आखने उस कंफर्म पता नहीं चूंकि हलवे भी बहुत ज्यादा किस्म ने मिक्स होवे ने मई हलवा वे उस तो अलावा इथे दूधी वाला हलवा उसा ही बागी हलवा भी आखने क्योंकि कलाबाग साइड तो कदरे रेसिपी आई तो उसा बागी हलवा भी आखने या दूधी वाला हलवा ठीक है। फिर हलवे तो खैर तुसी मतलब जिस चीज का नाम है ना जिस सब्जी ने जी जी ਇਹ ਮੱਖਣੀ ਹਲਵਾ ਹੁੰਦਾ ਕੀ ਹੈ ਜੀ ਮੈਂ ਕਦੇ ਵੇਖਿਆ ਨਹੀਂ, ਦੱਸੋ ਇਹ ਕਿਸ ਚੀਜ਼ ਦਾ ਬਣਦਾ ਕਿਵੇਂ ਬਣਾਈਦਾ जी ये हुण कंफर्म पक्का पता मां भी नहीं लेकिन मतलब दो किस्म ने सूजी ने बनने मैदे ने बनने उन्हें च मतलब थोड़ी कंफ्यूजन मां भी मखडी हलवा केड़ा होना क्योंकि मतलब वो सारे ही आगे पीछे ब्याह शादियां ते तकरीबात ते बनने रहने ना तो वो मां डिस्टिंक्शन इस टाइम भूल गई भी स्पेशल मखडी हलवा केड़ा, लेकिन ये तो काफी ज्यादा मेहनत उसते सारी रात पकने वाले हलवे जड़ा ना मतलब इस किस्म फिर दूधी कढने वाले भी, लेकिन मखडी हलवा बड़ा मशहूर है खास तरह अड्डे तो आगे होके चकवाल वाली साइड बहुत ज्यादा मशहूर हुआ। मशवरा माड़ा नहीं देता मैं अहमद अली जी जी ये बिल्कुल जी बिल्कुल मैंने तो पैशन रहा वे कुकिंग ना और हजे भी जिस को टाइम मिल वजे ते अपने शौक मारे घर वाले हमारे संगे दोस्त हमारे जड़ा कुकिंग शॉकिंग करने रहने हैं वो तो जड़ा शौक है ਤੇ ਸਾਨੂੰ ਕਦੋਂ ਸੱਦਣਾ ਮੈਂ ਸਾਡੇ ਵਾਸਤੇ ਵੀ ਅਰੋੜਾ ਸਾਹਿਬ ਆਉਂਦੇ ਸਾਡੇ ਰਿਜ਼ਰਵ ਕਰ ਲਓ ਇਹਨਾਂ ਨਾਲ ਖਾਣਾ ਇੱਕ ਜਨਾਬ ਇਤਨਾ ਕੁਝ ਨਾ ਕਰਾਇਆ ਬਹੁਤ ਪਹਿਲਾਂ ਸਭ ਤੋਂ ਪਹਿਲਾਂ ਕਰਨਾ ਪੈਣਾ ਜੀ जी जरूर जी अरोड़ा साहब जड़ा हुन कोई जल्दी ट्रिप रखन पाकिस्तान ना फिर ते इंशाल्लाह जड़ा ना मुलाकात भी होवे ते जड़ा फिर कोई इस बारे अहमद अली ਤੁਸੀਂ ਨਾ ਜਦੋਂ ਪ੍ਰੋਗਰਾਮ ਤੇ ਸਾਡਾ 2 ਘੰਟੇ ਆਲਮੋਸਟ ਹੋਣਾ ਵਾ ਤੁਸੀਂ ਅੱਧਾ ਘੰਟਾ ਰਹਿੰਦਾ ਆ ਦੁਬਾਰਾ ਫੇਰ ਆਇਆ ਆਪਾਂ ਗੱਪਸ਼ਪ ਦੁਬਾਰਾ ਫੇਰ ਲਾਵਾਂਗੇ ਅਸੀਂ ਤੁਹਾਡੇ ਤੋਂ ਹੁਣ ਫਿਲਹਾਲ ਹੋਰ ਦੋਸਤਾਂ ਲੈਣੇ ਨਾਲ ਜਦੋਂ ਪ੍ਰੋਗਰਾਮ ਚ ਅੱਧਾ ਘੰਟਾ ਰਹਿੰਦਾ ਹੈ ਦੁਬਾਰਾ ਫਿਰ ਜੁਆਇਨ ਕਰਿਓ जी जरूर मैं इंशाल्लाह जेडी चीज़ें रह गई फिर उसने जिक्र अगली किस्त जो करदे आ सो बहुत सारे लोग ਇਹਨਾਂ ਦਾ ਸਵਾਲ ਵਾਵਾ ਵੱਜਦਾ ਵਾ ਜੀ ਜੀ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਲਾਮ ਨਸੀਰ ਸਾਹਿਬ ਜੀ ਰਮਜ਼ਾਨ ਮੁਬਾਰਕ ਤੁਹਾਨੂੰ ਬਹੁਤ ਜ਼ਿਆਦਾ। ਮੁਬਾਰਕ ਸਾਹਿਬ ਖੈਰ ਮੁਬਾਰਕ ਜੀ ਤੁਹਾਨੂੰ ਵੀ ਮੁਬਾਰਕ ਜਨਾਬ। ਧੰਨਵਾਦ ਜੀ। ਅੱਛਾ ਵੀਰ ਜੀ ਮੈਂ ਨਾ ਤੁਹਾਡਾ ਟੌਪਿਕ ਦੇਖ ਕੇ ਮੈਨੂੰ ਇੱਕ ਚੇਤੇ ਗੱਲ ਆਈ ਪਿੱਛੇ ਜੇ ਨਾ
ਕਿਉਂਕਿ ਪੰਜਾਬ ਦੇ ਵਿੱਚ ਕੈਂਸਰ ਦੇ ਤੇ ਸ਼ੂਗਰ ਦੇ ਕੇਸ ਕਾਫੀ ਨੇ, ਤਾਂ ਮੁੰਡਿਆਂ ਨੇ ਨਾ ਕਾਰਡ ਕੱਢੀ ਸੀ ਵੀ ਜਿਹੜਾ ਵੀਟ ਗ੍ਰਾਸ ਹੁੰਦਾ, ਤੁਸੀਂ ਨਾ ਸੁਣਿਆ ਹੋਣਾ ਜੀ, ਤੇ ਉਹਨਾਂ ਨੇ ਇਹ ਦੇਖਿਆ ਸੀਗਾ ਵੀ ਵੀਟ ਗ੍ਰਾਸ ਹੈ ਜਿਹੜਾ ਤੁਸੀਂ ਆਪਣੇ ਘਰੇ ਵੀ ਜਿੱਦਾਂ ਆਪਣੀ ਜਿਹੜੀ ਹੁੰਦੀ ਹੈ ਸਾਫ਼ ਰੇਤਾ, ਉਹਦੇ ਵਿੱਚ ਤੁਸੀਂ ਉਹਨੂੰ ਕਣਕ ਨੂੰ ਜਦੋਂ ਉਗਾ ਕੇ ਤੇ ਤੁਸੀਂ ਉਹਦਾ ਨਾ ਜਿਹੜਾ ਜੂਸ ਹੁੰਦਾ ਉਹ ਪੀ ਕੇ ਤੇ ਇਹ ਬਿਮਾਰੀ ਦਾ ਇਲਾਜ ਹੋ ਸਕਦਾ ਹੈਗਾ, ਬਜਾਏ ਤੁਹਾਨੂੰ ਹਸਪੀਟਲ ਜਾਣ ਦੇ ਜਾਂ ਤੁਹਾਨੂੰ ਕਿਸੇ ਡਾਕਟਰ ਮਤਲਬ ਮਹਿੰਗੇ ਇਲਾਜ ਕਰਵਾਉਣ ਦੇ। ਤੇ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਸੀਗਾ ਸਾਰੇ ਪਾਕਿਸਤਾਨੀਆਂ ਫਰੈਂਡਾਂ ਨੂੰ ਵੀ ਜੇ ਮੈਨੂੰ ਨਹੀਂ ਪਤਾ ਕਿਉਂਕਿ ਉਹਨਾਂ ਦੇ ਵਿੱਚ ਵੀ ਇਹ ਗੱਲ ਪ੍ਰਚਲਿਤ ਹੈਗੀ ਕਿ ਨਹੀਂ ਵੀ ਵੀਟ ਗ੍ਰਾਸ ਦੀ ਉਹ ਕਰਦੇ ਨੇ ਸੇਵਾ। ਜੀ, ਮੈਂ ਵੀਟ ਗ੍ਰਾਸ ਦੀ ਥੋੜੀ ਜਿਹੀ ਵਜ਼ਾਹਤ ਕਰਦਾ ਆਪਣੇ ਸਾਰੇ ਦੋਸਤਾਂ ਵਾਸਤੇ ਜੋ ਸ਼ਾਇਦ ਨਹੀਂ ਇਸ ਬਾਰੇ ਨਹੀਂ ਜਾਣਦੇ। ਜਦੋਂ ਕਣਕ ਬੀਜੀ ਜਾਂਦੀ ਹੈ, ਕਣਕ ਦੇ ਵਿੱਚ ਪੁੰਗਰਨ ਤੋਂ ਬਾਅਦ ਕੁਝ ਇੱਕ ਹਫ਼ਤੇ ਬਾਅਦ ਜਦੋਂ ਉਹ ਜਿਹੜੇ ਪੱਤੇ ਜਿਹੜੇ ਨਿਕਲਦੇ ਨੇ ਉਸ ਨੂੰ ਵਰਤਿਆ ਜਾਣਾ, ਇਸ ਤੋਂ ਪਹਿਲਾਂ ਕਿ ਉਹ ਪੱਕੇ ਦਾਣਾ ਉਸ ਵਿੱਚ ਪਵੇ, ਉਸ ਪੱਤਿਆਂ ਨੂੰ ਨੂੰ ਨਿਚੋੜ ਕੇ ਉਹਨਾਂ ਨੂੰ ਉਹਦਾ ਇੱਕ ਅਰਕ ਕੱਢ ਲਿਆ ਜਾਏ, ਜੂਸ ਕੱਢ ਲਿਆ ਜਾਵੇ, ਉਹ ਵੀਟ ਗ੍ਰਾਸ ਜੂਸ ਬਣਿਆ ਜਾਂਦਾ। ਤੁਸੀਂ ਇਹਨੂੰ ਗੂਗਲ ਕਰਕੇ ਦੇਖ ਸਕਦੇ ਹੋ। ਇਹਨੂੰ ਮੈਡੀਕਲ ਸਾਇੰਸ ਮੰਨਦੀ ਹੈ ਕਿ ਉਹਦੇ ਜਿਹੜੇ ਮਿਨਰਲਸ ਨੇ ਉਹ ਤੁਹਾਡੇ ਸਰੀਰ ਵਾਸਤੇ ਬਹੁਤ ਅੱਛੇ ਨੇ। ਸੋ ਵੀਟ ਗ੍ਰਾਸ ਦੀ ਜਿਹੜੀ ਇਸ ਕਰਕੇ ਮੈਂ ਗੱਲ ਕਰਨੀ, ਜਿੱਥੇ ਅਸੀਂ ਸਵਾਦ ਖਾਣੇ ਦੀ ਗੱਲ ਕਰ ਰਹੇ ਹਾਂ ਉਸ ਸਿਹਤ ਦੀ ਵੀ ਗੱਲ ਕਰਨੀ ਬਣਦੀ ਹੈ। ਸੋ ਬਹੁਤ ਸ਼ੁਕਰੀਆ ਜੀ ਔਲਖ ਸਾਹਿਬ, ਤੁਸੀਂ ਇਹ ਵੀਟ ਗ੍ਰਾਸ ਦਾ ਜ਼ਿਕਰ ਕੀਤਾ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਓਕੇ ਜੀ, ਬਾਏ। ਥੈਂਕ ਯੂ ਜੀ। ਹਾਂਜੀ ਸਰ, ਸਾਨਗੁਜਰ ਸਾਹਿਬ ਤੁਹਾਡਾ ਹੁਣ ਗੱਲਬਾਤ ਕਰੀਏ। ਤੁਸੀਂ ਦੱਸੋ ਜੀ, ਤੁਸੀਂ ਕਿਹੜੀ ਬਚਪਨ ਦੀ ਉਹ ਚੀਜ਼ਾਂ ਖਾਧੀਆਂ ਜਿਹੜੀ ਤੁਹਾਨੂੰ ਯਾਦ ਰਹਿ ਗਈਆਂ ਨੇ, ਕਿਤੇ ਨਾ ਕਿਤੇ ਅੰਦਰ ਜ਼ਹਿਨ ਚ ਫਸੀਆਂ ਗਈਆਂ ਕਿ ਯਾਰ ਉਹ ਨਹੀਂ ਕਦੀ ਦੁਬਾਰਾ ਮਿਲੀ? ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ। ਅੱਛਾ ਅਰੋੜਾ ਸਾਹਿਬ, ਮੈਂ ਪਹਿਲੇ ਤੇ ਜ਼ਿਕਰ ਕਰਨਾ ਚਾਹਾਂਗਾ, ਮੈਂ ਜਦੋਂ ਨਿੱਕਾ ਹੁੰਦਾ ਸੀ ਤੇ ਮੇਰੀ ਦਾਦੀ ਮਰੂਮਾ ਗੋਗਲੇ ਬਣਾਉਂਦੇ ਹੁੰਦੇ ਸੀ, ਜਿਨ੍ਹਾਂ ਨੂੰ ਮੇਰੇ ਖਿਆਲ ਚ ਤੁਹਾਡੇ ਇੱਧਰ ਨਾ ਪੰਜਾਬ ਚ ਗੁਲਗੁਲੇ ਵੀ ਕਹਿੰਦੇ ਆ। ਉਹ ਇੱਕ ਭਾਈ ਪਹਿਲੇ ਆਏ ਸੀ ਜਿਹੜੇ ਅੰਮ੍ਰਿਤਸਰ ਕਹਿ ਰਹੇ ਸੀ ਨਾ, ਉਹਨਾਂ ਨੂੰ ਇੱਥੇ ਸਾਡੇ ਗੋਗਲੇ ਕਹਿੰਦੇ। ਅੱਛਾ ਜੀ। ਤੇ ਉਹ ਬੇਸਿਕਲੀ ਆਟਾ ਤੇ ਗੁੜ ਜਿਹੜਾ ਨਾ ਉਹਨੂੰ ਮਿਲਾ ਕੇ ਤੇ ਉਹਨੂੰ ਫਿਰ ਉਹ ਨਾ ਸਰੋਂ ਦੇ ਤੇਲ 'ਚ ਉਹ ਪਕਾਉਂਦੇ ਹੁੰਦੀ ਸੀ। ਤੇ ਉਹ ਜਦੋਂ ਅਕਸਰ ਖਾਸ ਤੌਰ ਤੇ ਉਦੋਂ ਬਣਦੇ ਹੁੰਦੇ ਸੀ ਜਦੋਂ ਕੋਈ ਮੀਂਹ ਮੂੰਹ ਦਾ ਮੌਸਮ ਹੁੰਦਾ ਸੀ ਨਾ, ਤੇ ਉਦੋਂ ਫਿਰ ਉਹ ਸਾਡੀ ਦਾਦੀ ਚਾੜ ਲੈਂਦੀ ਸੀਗੀ ਤੇ ਉਹ ਕਾਫੀ ਮਸ਼ਹੂਰ ਇੱਥੇ ਦੀ ਜਿਹੜੀ ਨਾ। ਅੱਛਾ, ਪਹਿਲੇ ਦੌਰ ਦੇ ਬਹੁਤ ਜਿਹੜੇ ਖਾਣੇ ਹੁੰਦੇ ਸੀ ਮੌਸਮੀ ਖਾਣੇ ਹੁੰਦੇ, ਹਰ ਮੌਸਮ ਮੁਤਾਬਕ ਚੀਜ਼ ਬਣਾਈ ਜਾਂਦੀ ਸੀ। ਉਹ ਜੋ ਮਰਜ਼ੀ ਲੋਕ ਬਣਾਉਣ ਲੱਗ ਪਏ ਨੇ, ਪਹਿਲੇ ਮੌਸਮੀ ਚੀਜ਼ਾਂ ਸੀ। ਗੁਲਗੁਲਿਆਂ ਨੂੰ ਇੰਡੀਆ ਦੇ ਯੂਪੀ ਦੇ ਇਲਾਕੇ ਵਿੱਚ, ਖਾਸ ਤੌਰ ਤੇ ਉੱਤਰ ਪ੍ਰਦੇਸ਼ ਤੋਂ ਜਿਹੜੇ ਮੇਰਠ, ਮੁਰਾਦਾਬਾਦ, ਸਹਾਰਨਪੁਰ, ਮੁਜ਼ੱਫਰਨਗਰ ਦੇ ਇਲਾਕੇ ਤੋਂ ਪਾਕਿਸਤਾਨ ਲੋਕ ਹਿਜਰਤ ਕਰਕੇ ਗਏ ਹੋਗੇ, ਜੋ ਸਾਡਾ ਪ੍ਰੋਗਰਾਮ ਕਦੇ ਵੇਖ ਰਹੇ ਨੇ ਉਹ ਯਾਦ ਕਰ ਸਕਦੇ। ਉੱਥੇ ਆਮ ਤੌਰ ਤੇ ਫਰਵਰੀ ਮਾਰਚ ਦੇ ਦਿਨਾਂ ਵਿੱਚ ਜਦੋਂ ਠੰਡ ਗੁਲਾਬੀ ਠੰਡ ਹੁੰਦੀ ਸੀ, ਹੋਲੀ ਦੇ ਦਿਨ ਹੁੰਦੇ ਸਨ, ਉਹਨਾਂ ਦਿਨਾਂ ਵਿੱਚ ਇਹ ਗੁਲਗੁਲੇ ਬਣਾਏ ਜਾਂਦੇ ਨੇ। ਅੱਜ ਵੀ ਯੂਪੀ ਵਿੱਚ ਉਹ ਫਰਵਰੀ ਮਾਰਚ ਦਾ ਮੌਸਮ ਵਿੱਚ ਉੱਥੇ ਗੁਲਗੁਲੇ ਬਣਾਏ ਜਾਂਦੇ ਨੇ ਜੀ। ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ। ਅੱਛਾ, ਫਿਰ ਇਸ ਤੋਂ ਇਲਾਵਾ ਇੱਕ ਨਾ ਸਾਡੇ ਇੱਧਰ ਮੈਂ ਬਚਪਨ 'ਚ ਸਾਡੀ ਇੱਥੇ ਛਿੱਛ ਵੀ ਬਣਦੀ ਸੀ ਨਾ, ਕੱਚੇ ਅੰਬਾਂ ਦੀ ਛਿੱਛ, ਫਿਰ ਉਹ ਰੋਟੀ ਦੇ ਨਾਲ ਦੁਪਹਿਰ ਨੂੰ ਖਾਈਦੀ ਹੁੰਦੀ ਸੀ। ਅੱਛਾ ਜੀ, ਛਿੱਛ ਹੁਣ ਦੱਸੋ ਜੀ ਬਣਦੀ ਕੀ ਤੇ ਬਣਦੀ ਕਿਵੇਂ? ਇਹ ਵੀ ਗੱਲ ਕਰਨੀ ਬੜੀ ਜ਼ਰੂਰੀ ਹੈ ਕਿ ਬਹੁਤ ਸਾਰੇ ਦੋਸਤਾਂ ਨੂੰ ਪਤਾ ਨਹੀਂ ਹੈ, ਨਵੀਆਂ ਚੀਜ਼ਾਂ ਸਿੱਖ ਰਹੇ ਨੇ। ਛਿੱਛ ਬਣਦੀ ਕਿਵੇਂ? ਐਨੇ ਪੁਰਾਣੇ ਤੇ ਅਸੀਂ ਵੀ ਨਹੀਂ, ਸਾਡੇ ਨਾਲੋਂ ਜ਼ਿਆਦਾ ਪੁਰਾਣੇ ਤਾਂ ਤੁਸੀਂ ਹੋ ਮੇਰੇ ਖਿਆਲ, ਤੁਸੀਂ ਬਿਹਤਰ ਦੱਸ ਸਕਦੇ। ਅਸੀਂ ਤਾਂ ਖਾਧੀ ਸੀ, ਹੁਣ ਤਾਂ ਸਾਨੂੰ ਯਾਦ ਵੀ ਨਹੀਂ। ਲੇਕਿਨ ਇਹ ਹੁੰਦਾ ਇਹ ਸੀ ਕਿ ਜਿਹੜੇ ਕੱਚੇ ਅੰਬ ਹੁੰਦੇ ਸੀਗੇ ਨਾ, ਉਹ ਉਹਨਾਂ ਦਾ ਹੀ ਕੁਛ ਨਾ ਵਿੱਚ ਪਾ ਕੇ ਤੇ ਉਹ ਕੱਚੇ ਅੰਬਾਂ ਦੀ ਉਹ ਖੱਟੀ ਜੀ ਬਣਦੀ ਸੀ, ਜਿਹਨੂੰ ਰੋਟੀ ਦੇ ਨਾਲ ਖਾਂਦੇ ਹੁੰਦੇ ਸੀ। ਮੇਰੇ ਖਿਆਲ 'ਚ ਕੋਈ ਬੰਦਾ ਆਏਗਾ ਤਾਂ ਉਹ ਦੱਸ ਦੇਗਾ। ਇਸ ਤੋਂ ਇਲਾਵਾ ਚੀਂਡ ਅਗਰ ਤੁਸੀਂ ਸੁਣਿਆ ਹੋਵੇ, ਜਿਹੜੀ ਹੈ ਪੰਜਾਬ 'ਚ ਨਾ, ਜਦੋਂ ਅਤੇ ਹੁਣ ਸਾਡੇ ਤੇ ਵੇਲ ਨਹੀਂ ਬੜੇ ਘੱਟ ਲੱਗਦੇ ਨੇ, ਤੇ ਜਦੋਂ ਹੋ ਜਾਂਦਾ ਨਾ ਪੱਤ ਵਿੱਚੋਂ ਨਿਕਲੇ ਤੇ ਐਂਡ ਤੇ ਇੱਕ ਬਚਦਾ ਹੁੰਦਾ ਥੋੜਾ ਜਿਹਾ ਨਾ ਉਹ ਪੱਤ, ਉਸ ਤੋਂ ਬਾਅਦ ਉਹ ਗੰਨਾ ਵਿੱਚ ਦੇ ਕੇ ਨਾ ਉਹ ਚੀਂਡ ਜੀ ਹੁੰਦੀ, ਉਹ ਖਾਂਦੇ ਹੁੰਦੇ ਨਿਆਣੇ, ਬੜੇ ਖਾਂਦੇ ਹੁੰਦੇ ਸੀਗੇ। ਅਸੀਂ ਬਚਪਨ 'ਚ ਵੀ ਬੜੀ ਖਾਧੀ, ਉਹ ਬੜੀ ਮਜ਼ੇਦਾਰ ਜੀ ਹੁੰਦੀ ਸੀ। ਤੇ ਉਹ ਵੀ ਮੇਰੇ ਜ਼ਿਹਨ 'ਚ ਹੈ ਇੱਕ ਚੀਜ਼। ਮੈਂ ਕਿਹਾ ਚਲੋ ਵੀ ਬਹੁਤ ਸਾਰੀਆਂ ਜਿਹੜੀਆਂ ਐਸੀਆਂ ਚੀਜ਼ਾਂ ਸੀ ਜਿਹੜੀ ਉਸ ਦੌਰ ਦੀ ਜਿਹੜੀ ਚੀਜ਼ ਅਸੀਂ ਹੁਣ ਭੁੱਲਦੇ ਕਿਤੇ ਚਲੇ ਜਾ ਰਹੇ ਆ, ਉਹ ਚੀਜ਼ਾਂ ਦੀ ਅਹਿਮੀਅਤ ਸੀ। ਸੋ ਇੱਕ ਵਾਰ ਸਾਨਗੁਜਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਫਿਰ ਸਾਡੇ ਨਾਲ ਗੱਲਬਾਤ ਕਰਨ ਲਈ। ਗੁਰਪ੍ਰੀਤ ਸਿੰਘ ਜੀ, ਤੁਸੀਂ ਵੀ ਸਾਡੇ ਨਾਲ ਆਓ। ਗੁਰਪ੍ਰੀਤ ਸਿੰਘ ਜੀ, ਤੁਹਾਨੂੰ ਆਪਣੇ ਬਚਪਨ ਦੀ ਹਾਂਜੀ ਅੱਛਾ ਜੀ, ਬਚਪਨ ਦੇ ਵਿੱਚ ਅਸਲ 'ਚ ਨਾ ਹਾਸੇ ਵਾਲੀਆਂ ਚੀਜ਼ਾਂ ਮਤਲਬ ਕਿ ਜ਼ਿਆਦਾ ਜੁੜੀਆਂ ਹੋਈਆਂ ਖਾਣੇ ਦੇ ਨਾਲ। ਜੀ ਜ਼ਰੂਰ ਦੱਸੋ ਜੀ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ? ਬਿਲਕੁਲ। ਹਾਂਜੀ, ਮੈਂ ਬਚਪਨ ਦੇ ਵਿੱਚ ਹਾਸੇ ਵਾਲੀਆਂ ਚੀਜ਼ਾਂ ਸਭ ਨਾਲ ਜੁੜੀਆਂ ਹੋਈਆਂ ਖਾਣੇ ਦੇ। ਜਿਵੇਂ ਆਪਣਾ ਇੱਕ ਵਾਰ ਕੀ ਹੋਇਆ, ਫਾਦਰ ਸਾਹਿਬ ਦੱਸ ਰਹੇ ਸੀ ਕਿ ਇੱਕ ਵਾਰ ਨਾ ਕਿਸੇ ਮਤਲਬ ਕਿ ਇੱਥੇ ਬਾਈ ਨੇ ਜਾਣੀ ਕਿ ਖੀਰ ਬਣਾਈ ਕਾਫੀ ਜ਼ਿਆਦਾ, ਤੇ ਉਹ ਆਪਣਾ ਜਿਵੇਂ ਮੁੰਡਿਆਂ ਖੁੰਡਿਆਂ ਦਾ ਹੁੰਦਾ ਹੀ ਉਹਨਾਂ ਦੀ ਸ਼ਰਤ ਲੱਗ ਗਈ, ਤੇ ਰਾਤੋਂ ਰਾਤ ਉਹਦਾ ਖੀਰ ਦਾ ਪਤੀਲਾ ਖਾਲੀ ਕਰਕੇ ਖੁਰਲੀ 'ਚ ਸੁੱਟ ਆਏ। ਅੱਛਾ ਜੀ। ਹਾਂਜੀ, ਇਹੋ ਜਿਹਾ ਕੁਛ ਕਿ ਜ਼ਿਆਦਾ ਰਿਹਾ। ਤੇ ਬਾਕੀ ਜਦੋਂ ਖਾਣ ਦੀ ਜਿਵੇਂ ਗੱਲ ਕਰਾਂ, ਦੋ ਚੀਜ਼ਾਂ ਮੈਂ ਜ਼ਰੂਰ ਗੱਲ ਕਰੂੰਗਾ ਜਿਹੜੀ ਨਹੀਂ ਗੱਲ ਕੀਤੀ ਅਜੇ ਤੱਕ। ਇੱਕ ਤਾਂ ਜੀ ਲਾਲ ਨਿੱਕੇ ਬੇਰ, ਜਿਨ੍ਹਾਂ ਨੂੰ ਨੂਣ ਲਾ ਕੇ ਖਾਧਾ ਜਾਂਦਾ।
ਹਾਂਜੀ, ਉਹਨੂੰ ਗਲ ਘੋਟੂ ਬੇਰ ਵੀ ਉਹਨਾਂ ਨੂੰ ਕਹਿੰਦੇ ਨੇ ਨਾ ਜੀ। ਹੈ ਜੀ, ਗਲ ਘੋਟੂ ਬੇਰ ਵੀ ਕਈ ਕਹਿੰਦੇ ਉਹਨਾਂ ਨੂੰ, ਜਿਹੜੇ ਨਿੱਕੇ ਬੇਰ ਨੇ। ਹਾਂਜੀ, ਤੁਸੀਂ ਗੱਲ ਕਰੋ। ਹਾਂਜੀ ਹਾਂਜੀ, ਨਿੱਕੇ ਨਿੱਕੇ ਬੇਰ। ਹਾਂਜੀ, ਤੇ ਦੂਸਰਾ ਜੀ ਜਿਹੜਾ ਆਪਣਾ ਇੱਕ ਕੋਟਕਪੂਰਾ ਇੱਥੋਂ ਤਕਰੀਬਨ 40-50 ਕਿਲੋਮੀਟਰ ਪੈਂਦਾ ਮੇਰੇ ਤੋਂ ਜੀ, ਇੱਥੋਂ ਦੀ ਇੱਕ ਬੜੀ ਮਸ਼ਹੂਰ ਚੀਜ਼ ਹੈ ਟੋਡਾ। ਅੱਛਾ, ਹਾਂਜੀ, ਅਸੀਂ ਇਹਦਾ ਹਾਂਜੀ ਜ਼ਿਕਰ ਕੀਤਾ ਸੀ। ਜੀ ਜੀ ਜੀ, ਹਾਂਜੀ, ਢੋਡਾ ਮਤਲਬ ਕਿ ਬੜੀ ਵਧੀਆ ਡਿਸ਼ ਹੈ। ਤੇ ਇੱਕ ਜੀ ਆਪਣਾ ਪਹਿਲੀ ਗੱਲ ਤਾਂ ਤੁਹਾਡਾ ਮਤਲਬ ਕਿ ਦੋਨਾਂ ਵੀਰਾਂ ਦਾ ਬਹੁਤ ਧੰਨਵਾਦ, ਆਪਣਾ ਨਾਸਰ ਜੀ ਦਾ ਤੇ ਤੁਹਾਡਾ ਵੀ, ਕਿ ਤੁਸੀਂ ਇੱਕ ਵਧੀਆ ਮਤਲਬ ਕਿ ਪ੍ਰੋਜੈਕਟ ਵਿੱਢਿਆ ਹੋਇਆ। ਪਰ ਇੱਕ ਰਿਕੁਐਸਟ ਸੀਗੀ ਜੀ, ਅਸਲ 'ਚ ਨਾ ਬਹੁਤ ਚੀਜ਼ਾਂ ਛੁੱਟ ਜਾਂਦੀਆਂ ਜਦੋਂ ਮਤਲਬ ਕਿ 1-2 ਘੰਟੇ ਦੇ ਵਿੱਚ ਆਪਾਂ ਕਵਰ ਅਪ ਨਹੀਂ ਕਰ ਸਕਦੇ। ਤੇ ਇਸ ਕਰਕੇ ਜੀ ਜੇ ਹੋ ਸਕੇ ਤਾਂ ਇੱਕ ਵਾਰੀ ਸੀਰੀਜ਼ ਪੂਰੀ ਕਰਨ ਤੋਂ ਬਾਅਦ ਇੱਕ ਸੀਰੀਜ਼ ਦੁਬਾਰਾ ਫੇਰ ਰੱਖੀ ਜਾਵੇ। ਤੇ ਜਿਵੇਂ ਅੱਜ ਖਾਣੇ ਦੀ ਗੱਲ ਚੱਲ ਰਹੀ ਹੈ ਨਾ ਜੀ, ਇੱਕ ਵਾਰੀ ਫਿਰ ਦੁਬਾਰਾ ਰੱਖੀ ਜਾਵੇ ਇਹ ਗੱਲ। ਜੀ ਜ਼ਰੂਰ ਕਰਾਂਗੇ। ਹਾਂਜੀ ਹਾਂਜੀ, ਤੇ ਬਾਕੀ ਜੀ ਕੰਟੈਕਟ ਵੀ ਕਰੋ ਜਦੋਂ ਤੁਸੀਂ ਚੀਜ਼ ਇੱਥੇ ਕਮੈਂਟਸ ਲਿਖਦੇ ਹੋ ਜੀ ਕਿ ਇਹ ਚੀਜ਼ ਸਾਡੇ ਘਰ ਵਿੱਚ ਬਣਦੀ ਸੀ। ਜਿਵੇਂ ਇੱਕ ਦੋਸਤ ਨੇ ਕਿਹਾ ਕੱਚੇ ਅੰਬਾਂ ਨੂੰ ਪਕਾ ਕੇ ਵਿੱਚ ਚੀਨੀ ਪਾ ਕੇ ਬਣਾਈ ਜਾਂਦੀ ਹੈ। ਹਾਂਜੀ ਗਾਜਰ ਖੋਏ ਦਾ ਹਲਵਾ। ਹਾਂਜੀ ਹਾਂਜੀ, ਤੁਸੀਂ ਇੱਕ ਦੂਸਰੇ ਨਾਲ ਚੀਜ਼ਾਂ ਸ਼ੇਅਰ ਕਰੋ, ਜੋੜ ਸਕੋ, ਇਹ ਮਕਸਦ ਹੈ। ਜਿਵੇਂ ਮੇਰੀ ਦਾਦੀ, ਮੈਂ ਆਪਣੀ ਸੁਭਾਨੀ ਗੁੱਜਰ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਆ, ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ। ਮੇਰੀ ਦਾਦੀ ਜਦੋਂ ਛੋਟਾ ਸੀ, ਉਹਨਾਂ ਰੋਟੀਆਂ ਪਕਾਉਣੀਆਂ ਟੁਕੜਾ ਕਰਕੇ, ਗੁੜ ਨੂੰ ਜਿਵੇਂ ਕੱਦੂਕਸ ਕਰਕੇ ਉਹਨੂੰ ਰੋਟੀ ਦੇ ਵਿੱਚ ਪਾ ਕੇ ਰੋਟੀ ਪਕਾਣੀ, ਜਿਹੜੀ ਪਕਾਈ ਜੋ ਰੋਟੀ ਪਕਣੀ ਦੇ ਵਿੱਚ ਮੈਨੂੰ ਗੁੜ ਵਾਲੇ ਪਰੌਂਠੇ ਲਾ ਲਓ ਕਿ ਗੁੜ ਅੰਦਰ ਮਿਲ ਜਾਵੇ, ਗੁੜ ਤੇ ਮਹਾਂ ਰੋਟੀ, ਜੋ ਮੈਨੂੰ ਅੱਜ ਵੀ ਯਾਦ ਹੈ। ਅੱਛਾ ਜੀ, ਅਰੋੜਾ ਜੀ, ਜਾਂਦੇ ਤੁਹਾਡੇ ਇੱਕ ਮਤਲਬ ਤਾਰੀਫ ਦੇ ਵਿੱਚ ਮੈਂ ਗੱਲ ਕਹਾਂ, ਅਸਲ 'ਚ ਜਦੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਹੁੰਦਾ, ਤੁਹਾਡਾ ਜਦੋਂ ਆਪਣਾ ਨਾਸਰ ਜੀ ਦਾ, ਤੇ ਉਸੇ ਟਾਈਮ ਤੇ ਤਕਰੀਬਨ ਮੈਂ ਕੀ ਕਰਦਾ, ਕੋਠੇ ਤੇ ਆ ਜਾਂਦਾ। ਕੋਠੇ ਤੇ ਨਾਲੇ ਤਾਂ ਸੈਰ ਕਰੀ ਜਾਈਦੀ ਹੈ ਤੇ ਨਾਲੇ ਤੁਹਾਡਾ ਪ੍ਰੋਗਰਾਮ ਸੁਣੀ ਜਾਈਦਾ, ਬੜਾ ਵਧੀਆ ਲੱਗਦਾ ਜੀ। ਥੈਂਕ ਯੂ ਵੀਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਮਿਹਰਬਾਨੀ ਵੀਰ। ਬੈਕਗ੍ਰਾਉਂਡ ਆ ਰਹੀ ਇਸੇ ਤਰ੍ਹਾਂ ਤੁਹਾਨੂੰ ਨਜ਼ਰ ਆ ਰਿਹਾ ਜੀ। ਗੁੱਜਰ ਸਾਹਿਬ, ਸਲਾਮੁਅਲੈਕਮ। ਵਾਲੇਕੁਮ ਸਲਾਮ ਜਨਾਬ, ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ, ਬਹੁਤ ਵਧੀਆ। ਮੈਂ ਸਰ 2-3 ਕਰਾਂਗਾ ਗੱਲਾਂ। ਇੱਕ ਤੇ ਹਜੇ ਤੱਕ ਅੱਧ ਰਿੜਕੇ ਦੀ ਗੱਲ ਨਹੀਂ ਹੋਈ। ਅੱਧ ਰਿੜਕਾ ਜਿਹੜਾ ਵਾ ਸਾਡੇ ਨਾਸ਼ਤੇ ਦੇ ਵਿੱਚ ਸੁਬਾਹ ਉੱਠ ਕੇ ਸਭ ਤੋਂ ਪਹਿਲੀ ਅਹਿਮ ਤਰੀਨ ਚੀਜ਼ ਸੀ ਅੱਧ ਰਿੜਕਾ। ਹਾਂਜੀ, ਅਸੀਂ ਵੀ ਖੈਰ ਉਹ ਥੋੜਾ ਜਿਹਾ ਟਾਈਮ ਦੇਖਿਆ ਅੱਧ ਰਿੜਕੇ ਵਾਲਾ। ਹੁਣ ਤੇ ਬਿਲਕੁਲ ਰਿਵਾਜ ਲੱਸੀ ਨਹੀਂ, ਆਮ ਤੌਰ ਤੇ ਚਾਟੀ ਵਾਲੀ ਨਹੀਂ ਮਿਲਦੀ। ਅੱਧ ਰਿੜਕਾ ਤੋਂ ਅਗਲਾ ਸਟੈਪ ਤੇ ਉਹ ਅੱਧ ਰਿੜਕਾ ਸੁਬਾਹ ਉੱਠ ਕੇ ਜਿਹੜਾ ਫਜਰ ਦੇ ਟਾਈਮ ਉੱਠਿਆ ਜਾਂਦਾ ਸੀ, ਉਹ ਪਹਿਲਾ ਕੰਮ ਇਹ ਕੀਤਾ ਜਾਂਦਾ ਸੀ, ਅੱਧ ਰਿੜਕਾ ਪੀਤਾ ਜਾਂਦਾ। ਅੱਧ ਰਿੜਕੇ ਤੋਂ ਕੋਈ ਘੰਟੇ ਕੁ ਬਾਅਦ ਨਾਸ਼ਤੇ ਦਾ ਟਾਈਮ ਹੁੰਦਾ ਸੀ, ਜਿਹੜਾ ਨਾਸ਼ਤੇ ਦਾ ਟਾਈਮ ਆ ਘੰਟੇ ਬਾਅਦ ਜਾਂ 2 ਘੰਟੇ ਬਾਅਦ। ਈਵਨ ਜਿਹੜਾ ਪਹਿਲੇ ਸਾਡੇ ਤੋਂ 20-30-40 ਸਾਲ ਪਿੱਛੇ ਚੱਲ ਜਾਈਏ ਤਾਂ ਉਦੋਂ ਤੇ ਐਵੇਂ ਹੁੰਦਾ ਸੀ ਕਿ ਜਿਹੜੇ ਜ਼ਿਮੀਂਦਾਰ ਕਿਸਾਨ ਖੇਤਾਂ 'ਚ ਜਾਂਦੇ ਸੀ, ਉਹ ਅੱਧ ਰਿੜਕਾ ਪੀ ਕੇ ਚੱਲ ਜਾਂਦੇ ਸੀ। ਉੱਥੋਂ ਕੰਮ ਸ਼ਮ ਕਰਕੇ ਵਾਪਸ ਆ ਕੇ 9-10 ਵਜੇ ਆ ਕੇ ਨਾਸ਼ਤਾ ਕਰਦੇ ਸੀ। ਲੇਕਿਨ ਅਸੀਂ ਥੋੜਾ ਇਹ ਦੇਖਿਆ ਕਿ ਅਸੀਂ ਅੱਧ ਰਿੜਕਾ ਸੁਬਾਹ ਪੀ ਲਈਦਾ ਸੀ ਫਜਰ ਦੇ ਟਾਈਮ, ਨਮਾਜ਼ ਦੇ ਟਾਈਮ। ਉਸ ਤੋਂ ਬਾਅਦ 7-7:30-8 ਵਜੇ, ਯਾਨੀ ਉਸ ਤੋਂ 2 ਘੰਟੇ ਬਾਅਦ ਨਾਸ਼ਤਾ ਹੁੰਦਾ ਸੀ। ਨਾਸ਼ਤੇ ਦੇ ਵਿੱਚ ਵੀ ਜਿਹੜਾ ਟਿਪੀਕਲ ਪੰਜਾਬੀ ਨਾਸ਼ਤਾ ਵਾ ਉਹ ਇਹੀ ਸੀ ਕਿ ਮੱਖਣ ਵਾਲਾ ਪਰੌਠਾ ਲੱਭ ਜਾਂਦਾ ਸੀ, ਜਾਂ ਮੱਖਣ ਤੇ ਅਵੇਲੇਬਲ ਹੁੰਦਾ ਸੀ। ਆਮ ਤੌਰ ਤੇ ਦਹੀਂ ਤੇ ਸ਼ੱਕਰ ਵਾਲਾ ਆਮ ਤੌਰ ਤੇ ਨਾਸ਼ਤਾ ਸਾਡਾ ਪਿੰਡਾਂ ਦੇ ਵਿੱਚ ਚੱਲਦਾ ਸੀ। ਸਾਡੇ ਕੋਲ ਹਜੇ ਵੀ ਖੈਰ ਚੱਲਦਾ ਇਹ ਨਾਸ਼ਤਾ, ਲੇਕਿਨ ਆਮ ਨਹੀਂ ਰਿਹਾ, ਹੁਣ ਬਹੁਤ ਘੱਟ ਗਿਆ। ਤੇ ਦੂਸਰੇ ਨੰਬਰ ਦੇ ਉੱਤੇ ਸੀ ਕਿ ਜਿਹੜੀ ਪੰਜਾਬ ਦੀਆਂ ਖੁਰਾਕਾਂ ਬੇਸਿਕਲੀ ਉਹ ਸਾਦਾ ਖੁਰਾਕ ਰਹੀ ਹਮੇਸ਼ਾ ਤੋਂ, ਜਿਹਦਾ ਢਿੱਲੋਂ ਸਾਹਿਬ ਨੇ ਸ਼ੁਰੂ 'ਚ ਜ਼ਿਕਰ ਕੀਤਾ ਕਿ ਗੋਸ਼ਤ ਦਾ ਅਮਲ ਦਖਲ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ। ਅਸੀਂ ਆਮ ਤੌਰ ਤੇ ਇਹ ਦੇਖਿਆ ਕਿ ਮਹੀਨੇ 'ਚ 2-4 ਦਫਾ ਹੀ ਗੋਸ਼ਤ ਪੱਕਦਾ ਸੀ। ਬਲਕਿ ਪੰਜਾਬੀ ਦੀ ਕਹਾਵਤ ਵੀ ਹੈ ਨਾ ਕਿ ਉਹ ਮੁਰਗਾ ਉਦੋਂ ਹੀ ਲੱਭਦਾ, ਜਾਂ ਮੁਰਗਾ ਬਿਮਾਰ ਹੋਵੇ ਜਾਂ ਕੋਈ ਬੰਦਾ ਬਿਮਾਰ ਹੋਵੇ, ਉਦੋਂ ਹੀ ਮੁਰਗਾ ਪੱਕਦਾ ਦੇਸੀ ਤੌਰ ਤੇ, ਦੇਸੀ ਮੁਰਗਾ ਜਿਹੜਾ ਆਮ ਤੌਰ ਤੇ। ਤੇ ਜ਼ਿਆਦਾ ਅਮਲ ਦਖਲ ਇਹਨਾਂ ਦਾ ਡੇਅਰੀ ਦਾ, ਦੁੱਧ ਦਾ, ਇਹਦੀਆਂ ਮਸਨੂਆਤ ਦਾ, ਤੇ ਇਹ ਘੁੰਮ ਘੁਮਾ ਕੇ ਦੁੱਧ ਦੇ ਆਲੇ ਦੁਆਲੇ ਘੁੰਮਦੀ ਸੀ ਰਾਤ ਤੱਕ। ਰਾਤ ਨੂੰ ਵੀ ਜਿਹੜਾ ਦੁੱਧ ਪੀ ਕੇ ਸੌਂਦੇ ਸੀ, ਗਰਮ ਦੁੱਧ ਪੀ ਕੇ 2 ਗਲਾਸ। ਦੁਪਹਿਰ ਨੂੰ ਵੀ ਆਮ ਤੌਰ ਤੇ ਲੱਸੀ ਤੇ ਦੁੱਧ ਤੇ ਮੱਖਣ ਦੇ ਆਲੇ ਦੁਆਲੇ ਜ਼ਿਆਦਾ ਖੁਰਾਕ ਹੁੰਦੀ ਸੀ। ਦੂਸਰੇ ਨੰਬਰ ਤੇ ਇੱਕ ਦੁਪਹਿਰ ਨੂੰ ਖਾਸ ਤੌਰ ਤੇ ਧਨੀਏ ਦੀ ਚਟਨੀ ਇੱਕ ਬਣਾਈ ਜਾਂਦੀ ਸੀ, ਅਜੇ ਵੀ ਸਾਡੇ ਕੋਲ ਬਣਾਈ ਜਾਂਦੀ। ਉਹ ਧਨੀਏ ਦੀ ਚਟਨੀ ਨਾਲ ਵੀ ਰੋਟੀ ਦਾ ਬੜਾ ਸਵਾਦ ਆਉਂਦਾ ਸੀ, ਅਗਰ ਮੱਖਣ ਚੱਖਣ ਤੇ ਉਹਦੇ ਨਾਲ ਵੀ ਅਵੇਲੇਬਿਲਿਟੀ ਮੱਖਣ ਦੀ ਜ਼ਰੂਰੀ ਸੀ। ਤੇ ਉਹ ਧਨੀਏ ਦੀ ਚਟਨੀ ਬਿਲਕੁਲ ਸਾਦਾ ਜੀ ਸੀ, ਉਹਦੇ ਬਾਅਦ ਲੂਣ ਮਿਰਚਾਂ ਪਾ ਕੇ ਤੋਂ ਕੁੱਟ ਲੈਂਦੇ ਸੀ ਧਨੀਆ, ਬੜੀ ਮਜ਼ੇਦਾਰ ਉਹਦੀ ਰੋਟੀ ਬਣਦੀ ਸੀ। ਅੱਛਾ, ਦੁਪਹਿਰ ਇੱਕ ਇਸ ਤੋਂ ਇਲਾਵਾ ਜਿਹੜਾ ਨਾ ਜੀ ਖੀਰ ਦਾ ਇਸਤੇਮਾਲ ਜਿਹੜਾ ਬਹੁਤ ਜ਼ਿਆਦਾ ਸੀ, ਕਿਉਂਕਿ ਦੁੱਧ ਕਾਫੀ ਹੁੰਦਾ ਸੀ ਪਿੰਡਾਂ 'ਚ, ਤੋਂ ਖੀਰ ਵੀ ਘੁੰਮ ਘੁਮਾ ਕੇ ਬਣ ਜਾਂਦੀ ਸੀ। ਸਾਡੇ ਕੋਲ ਆਮ ਤੌਰ ਤੇ ਦੁਪਹਿਰੇ ਐਵੇਂ ਹੁੰਦਾ ਸੀ ਕਈ ਦਫਾ ਕਿ ਖੀਰ ਅਗਰ ਬਣਦੀ ਹੈ 2-3 ਦਿਨ ਬਾਅਦ, 4 ਦਿਨ ਬਾਅਦ, ਤਾਂ ਦੁਪਹਿਰ ਦੀ ਰੋਟੀ ਨੂੰ ਰਿਪਲੇਸ ਕਰ ਦਿੰਦੀ ਸੀ ਖੀਰ। ਯਾਨੀ ਅਸੀਂ ਸਿਰਫ ਖੀਰ ਹੀ ਰੱਜ ਕੇ ਦੁਪਹਿਰੇ ਖਾ ਲਈਦੀ ਸੀ, 2-4 ਪਲੇਟਾਂ ਤੇ ਉਹ ਰੋਟੀ ਦਾ ਕੰਮ ਉਹਨੇ ਕਰਤਾ, ਜਾਂ ਈਵਨ ਰੋਟੀ ਦੇ ਨਾਲ ਖੀਰ ਖਾ ਲੈਂਦੇ ਸੀ ਜੀ। ਇਹ 2-3 ਚੀਜ਼ਾਂ ਜਿਹੜੀਆਂ ਪੰਜਾਬੀ ਰਵਾਇਤੀ
ਦਾ ਜ਼ਿਕਰ ਕਰਨਾ ਚਾਹੁੰਦਾ ਸੀ। ਦੂਸਰਾ ਮੈਂ ਰਿਕੁਐਸਟ ਕਰਨਾ ਚਾਹੁੰਦਾ ਸੀ, ਥੱਲੇ ਪੱਟੀ ਜਿਹੜੀ ਸਾਂਝੀ ਸੱਥ ਵਾਲੀ ਚੱਲ ਰਹੀ ਹੈ, ਇਹਦੇ ਨਾਲ ਉਹ ਨਾਂ ਲੁਕ ਜਾਂਦੇ ਬੰਦਿਆਂ ਦੇ, ਉਹ ਨਹੀਂ ਦੇਖੇ ਜਾਂਦੇ ਨਾ ਜੀ। ਇਹਨੂੰ ਕਿਤੇ ਅਗਰ ਕਿਤੇ ਅੱਗੇ ਪਿੱਛੇ ਐਡਜਸਟ ਹੋ ਸਕਦੀ ਤਾਂ ਹੋ ਜਾਏ, ਤੇ ਥੱਲੋਂ ਨਾਮ ਨਜ਼ਰ ਆਉਣ ਨਾ ਜਿਹੜੇ ਲੋਕ ਆ ਰਹੇ ਹੁੰਦੇ ਜੀ। ਬਿਲਕੁਲ ਠੀਕ ਹੈ ਜੀ। ਮੈਂ ਨਾਸਰ ਭਾਈ ਨੂੰ ਰਿਕੁਐਸਟ ਕਰ ਦੇਣਾ ਜੀ, ਇਹਨੂੰ ਕਹਿੰਦੇ ਗਾਇਬ ਕਰ ਦੇਣਾ ਥੋੜੀ ਦੇਰ ਵਾਸਤੇ, ਤਾਂ ਕਿ ਇਹਨੂੰ ਪੱਟੀ ਨਜ਼ਰ ਥੋੜਾ ਵੀ ਪੜੇ ਜਾ ਸਕਣ। ਬਹੁਤ ਸ਼ੁਕਰੀਆ ਜੀ, ਇਹ ਨਾਮ ਸਾਰਿਆਂ ਦੇ ਨਜ਼ਰ ਆਉਣ ਲੱਗ ਪਿਆ। ਜੀ ਸ਼ੁਕਰੀਆ ਜੀ। ਸੋ ਨਵੀਨ ਸੰਧੂ ਜੀ ਵੀ ਸਾਡੇ ਨਾਲ, ਸੰਧੂ ਸਾਹਿਬ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਕੁਇਕਲੀ ਹੋਰ ਗੱਲ ਕਰ ਲਵਾਂ। ਇੱਕ ਪੋਸਟ ਦੱਸਿਆ ਜੀ, ਕੱਚੇ ਅੰਬ ਉਬਾਲ ਕੇ ਉਹਨਾਂ ਨੂੰ ਜਾਂ ਸੁਆਹ ਚ ਚੁੱਲ੍ਹੇ 'ਚ ਦੱਬ ਕੇ ਨਰਮ ਕਰਕੇ ਪਾਣੀ ਜਾਂ ਸ਼ੱਕਰ ਪਾ ਕੇ ਚੀਨੀ ਪਾ ਕੇ ਘੋਲ ਕੇ ਪਤਲਾ ਜਿਹਾ ਵਿੱਚ ਲੂਣ ਮਿਰਚ ਪਾ ਕੇ ਉਹਨੂੰ ਸ਼ੀਸ਼ਾ ਸ਼ਿਸ਼ ਕਹਿੰਦੇ ਆ। ਤੁਹਾਨੂੰ ਦੱਸ ਰਹੇ ਮੁਸਰਤ ਸ਼ਰੀਫ ਸਾਹਿਬ ਇਹਨੂੰ ਸ਼ਿਸ਼ ਕਹਿੰਦੇ ਆ ਕੱਚੇ ਅੰਬਾਂ ਨੂੰ। ਇਹਨੂੰ ਇੰਡੀਆ ਦੇ ਇਲਾਕੇ ਵਿੱਚ, ਬਹੁਤ ਸਾਰੇ ਇਲਾਕੇ ਵਿੱਚ ਇਹਨੂੰ ਪੈਕ ਕਰਕੇ ਵੀ ਵੇਚਿਆ ਜਾਣ ਲੱਗੇ। ਇਹਨੂੰ ਫਿਰ ਇੱਕ ਵਾਰ ਦਿੱਲੀ, ਯੂਪੀ, ਹਰਿਆਣੇ ਦੀ ਜ਼ੁਬਾਨ ਇਹਨੂੰ ਅੰਬ ਦਾ ਪੰਨਾ ਕਹਿੰਦੇ ਆ, ਤੇ ਆਮ ਤੌਰ ਤੇ ਪੈਕ ਕਰਕੇ ਵੀ ਹੁਣ ਮਿਲਣ ਲੱਗ ਪਿਆ। ਤੇ ਪੇਪਰ ਬੋਟ ਨਾਂ ਦੀ ਕੰਪਨੀ ਨੂੰ ਪੈਕ ਆਮ ਪੰਨਾ ਵੇਚਦੀ ਹੈ ਜੀ। ਇਸ ਵਿੱਚ ਹੁਣ ਪੈਕ ਰੂਪ ਵਿੱਚ ਮਿਲਦੀ ਹੈ ਜੀ। ਜੀ ਸੰਧੂ ਸਾਹਿਬ, ਸਾਡਾ ਹਰਜਿੰਦਰ ਜੀ ਵੀ ਨੇ ਇਹਨੂੰ ਛਿੱਚ ਕਿਹਾ ਜਾਂਦਾ ਜੀ, ਸਾਡੇ ਤੇ ਏਰੀਆ 'ਚ ਇਹਨੂੰ ਛਿੱਚ ਕਹਿੰਦੇ ਆ ਜੀ। ਜੀ ਜੀ ਸੰਧੂ ਸਾਹਿਬ, ਥੋੜੀ ਜਿਹੀ ਤੁਸੀਂ ਵੀ ਦੱਸੋ ਜੀ। ਕੀ ਆਵਾਜ਼ ਆਉਂਦੀ ਹੈ ਜੀ ਮੇਰੀ ਤੁਹਾਨੂੰ? ਸਾਹਿਬ ਦਾ ਵੀ ਕੋਈ ਪ੍ਰੋਬਲਮ ਆ ਗਿਆ? ਮੇਰੀ ਆਵਾਜ਼ ਆ ਰਹੀ ਹੈ ਸੰਧੂ ਸਾਹਿਬ ਜੀ? ਹਾਂਜੀ ਹਾਂਜੀ, ਮੇਰੀ ਆਵਾਜ਼ ਹਾਂਜੀ ਆ ਰਹੀ, ਤੁਹਾਡੀ ਆਵਾਜ਼ ਜੀ ਮੈਨੂੰ ਬਿਲਕੁਲ ਵਧੀਆ ਆ ਰਹੀ ਹੈ ਜੀ। ਹਾਂਜੀ, ਕੀ ਕਹਿ ਰਹੇ ਹੋ ਤੁਸੀਂ? ਹਾਂਜੀ, ਆਪਣਾ ਉਹ ਪਹਿਲੇ ਪੁੱਛਿਆ ਸੀਗਾ, ਜਿਸ ਤਰ੍ਹਾਂ ਅਰੋੜਾ ਸਾਹਿਬ ਨੇ ਵੀ ਛਿੱਚ ਕੀ ਚੀਜ਼ ਹੁੰਦੀ ਹੈ, ਲੇਕਿਨ ਉਹ ਬਾਅਦ ਚ ਕਲੈਰੀਫਾਈ ਉਹਨਾਂ ਨੇ ਕਰ ਦਿੱਤਾ ਹੈਗਾ ਕਿ ਛਿੱਚ ਕਿੱਦਾਂ ਬੰਦੇ ਵੀ ਅੰਬ ਉਬਾਲ ਲਿੱਤੇ ਜਾਂਦੇ ਹੈਗੇ ਆ, ਪਿਆਜ਼ ਟਮਾਟਰ ਵਗੈਰਾ ਮਿਕਸ ਕਰਕੇ ਗੁੜ ਚੀਨੀ ਪਾ ਕੇ ਕੁੱਟ ਲਓ, ਤਾਂ ਮੁੜ ਕੇ ਜਦੋਂ ਹਾਫ ਬੋਇਲ ਹੋ ਜਾਂਦੇ ਉਹਨਾਂ ਨੂੰ ਥੋੜਾ ਜਿਹਾ ਨਰਮ ਕਰਕੇ ਤਾਂ ਮੁੜ ਕੇ ਮਿਕਸ ਉਹਨਾਂ ਦਾ ਪਾਣੀ ਕਰ ਲਿੱਤਾ ਜਾਂਦਾ। ਨਾਰਮਲੀ ਤਾਂ ਦੁਪਹਿਰ ਨੂੰ ਗਰਮੀਆਂ 'ਚ ਬਣਾਉਂਦੇ ਆ। ਤੇ ਤੁਸੀਂ ਤਾਂ ਜੀ ਭਾਈ ਜੀ, ਮੇਰਾ ਹਜੇ ਰੋਜ਼ਾ ਹੈਗਾ, ਮੇਰਾ ਰੋਜ਼ਾ ਖੁੱਲਣ ਨੂੰ ਪਿਆ ਹੈਗਾ ਜੀ 2.5 ਘੰਟੇ। ਅੱਛਾ, ਠੀਕ ਆ। ਤੇ ਤੁਸੀਂ ਭੁੱਖ ਲਵਾਤੀ ਆ ਬਹੁਤ ਹੀ, ਹੈ ਨਾ ਵੀ ਭੁੱਖ ਲਵਾਤੀ। ਅਸੀਂ ਤਾਂ ਰੋਜ਼ੇ ਖੋਲ ਕੇ ਬੈਠੇ ਆ, ਰੱਜ ਪੁੱਜ ਕੇ ਬੈਠੇ ਆ ਭਾਈ। ਹਾਂਜੀ, 2.5 ਘੰਟੇ ਬਾਅਦ ਹੀ ਰੋਜ਼ਾ ਖੁੱਲਣਾ। ਨਾਰਵੇ ਦਾ ਥੋੜਾ ਡਿਫਰੈਂਸ ਹੈਗਾ, ਕਾਫੀ ਜ਼ਿਆਦਾ ਹੋਰ ਕੰਟਰੀਆਂ ਨਾਲ ਟਾਈਮ ਡਿਫਰੈਂਸ ਆ। ਤੇ ਮਿੱਠੇ ਪਕੌੜੇ ਜੀ, ਮਿੱਠੀਆਂ ਰੋਟੀਆਂ, ਜਦੋਂ ਮੀਂਹ ਬਾਰਿਸ਼ ਪੈਣੀ ਆ, ਪਤਾ ਨਹੀਂ ਤੁਹਾਡੀ ਸਾਈਡ ਤੇ ਮਿੱਠੇ ਪਕੌੜੇ ਬਣਦੇ ਕਿ ਨਹੀਂ ਬਣਦੇ, ਸਾਡੇ ਤਾਂ ਮਿੱਠੀਆਂ ਰੋਟੀਆਂ ਤੇ ਬਣਦੀਆਂ, ਮਿੱਠੇ ਪਕੌੜੇ ਨਹੀਂ ਬਣਦੇ, ਮਿੱਠੀਆਂ ਰੋਟੀਆਂ ਜ਼ਰੂਰ ਬਣਦੀਆਂ ਜੀ। ਮਿੱਠੇ ਪਕੌੜੇ ਜੀ, ਆਟੇ ਵਾਲੇ ਮਿੱਠੇ ਪਕੌੜੇ, ਗੁੜ ਵਾਲੇ ਸਪੈਸ਼ਲ, ਕਿ ਗੁੜ ਵਾਲੇ ਮਤਲਬ ਜਿਹਨੇ ਵੇਸਣ ਵਾਲੇ ਦੂਸਰਾ ਨਹੀਂ ਖਾਣਾ, ਉਹ ਗੁੜ ਵਾਲੇ ਮਿੱਠੇ ਪਕੌੜੇ ਖਾ ਸਕਦਾ ਹੈਗਾ। ਸਾਡੇ ਤਾਂ ਵੈਸੇ ਨਾਲ ਤੰਦੂਰ ਆ, ਅਰੋੜਾ ਸਾਹਿਬ ਨੂੰ ਤੰਦੂਰ ਬੜਾ ਯਾਦ ਆ ਰਿਹਾ ਸੀ, ਪਸੰਦ ਸੀਗਾ। ਸਾਡੇ ਤਾਂ ਘਰ ਦੇ ਨਾਲ ਤੀਜਾ ਮਤਲਬ ਤੰਦੂਰ ਹੈਗਾ ਜੀ, ਤੇ ਜਦੋਂ ਮਰਜ਼ੀ ਜਾ ਕੇ ਉੱਥੇ ਤਾਜ਼ੀ ਜੋ ਮਰਜ਼ੀ ਲੈ ਕੇ ਜਾਓ ਤੇ ਪਕਾਓ ਤੇ ਖਾਓ, ਮੌਜਾ ਮਾਰੋ ਗਰਮੀਆਂ ਦਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਥੈਂਕ ਯੂ ਨਾਸਰ ਭਾਈ, ਬਹੁਤ ਜ਼ਿਆਦਾ। ਪੂਰਾ 11 ਬਿਲਿਆਂ ਨੂੰ ਟਾਈਮ ਦਿਓ ਜੀ। ਹਾਂਜੀ, ਥੈਂਕ ਯੂ ਬਹੁਤ ਜ਼ਿਆਦਾ। ਹਾਂਜੀ ਭਾਜੀ, ਸਾਡੇ ਨਾਲ ਨੇ, ਮੈਂ ਨਾਂ ਨਹੀਂ ਪੜ੍ਹ ਸਕਦਾ। ਅਰੋੜਾ ਸਾਹਿਬ ਜੇ ਹੈ ਤੁਸੀਂ ਆ ਗਏ ਹੋ ਤੇ ਵਿੱਚ ਆ ਜਾਓ, ਨਾ ਪੜ੍ਹਨੇ ਦੀ ਦਿੱਕਤ ਹੋਣ ਡਈ ਭਾਜੀ ਹੁਣਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕੁਮ। ਹਾਂਜੀ, ਅਰੋੜਾ ਸਾਹਿਬ ਤੁਹਾਡਾ ਮਾਈਕ ਆਫ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਗੁਰੂ ਕਿਰਪਾ ਕਰੇ, ਸਤਿਗੁਰੂ ਰਹਿਮਤ ਕਰੇ। ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਦੂਰੀਆਂ ਨੇ ਉਹ ਤੁਹਾਡੇ ਸਾਂਝੀ ਸੱਥ ਦੇ ਜਰੀਏ ਪੈਗਾਮ ਦੇ ਰਹੇ ਹੋ, ਬਹੁਤ ਜ਼ਿਆਦਾ ਮਜ਼ਾ ਆ ਰਿਹਾ ਜੀ। ਤੇ ਬਾਕੀ ਇੰਡੀਆ ਦਾ ਮੈਂ ਖਾਣੇ ਦੀ ਗੱਲ ਕਰਦਾ ਕਿ ਸਾਉਣ ਮਹੀਨੇ ਦੇ ਵਿੱਚ ਜਿਹੜੇ ਪੂੜੇ ਬਣਾਏ ਜਾਂਦੇ ਆ, ਖੀਰ ਬਣਾਈ ਜਾਂਦੀ ਆ ਜੀ, ਉਹ ਬੜਾ ਯਾਦ ਆਉਂਦਾ। ਹੁਣ ਗ੍ਰੀਸ ਦੇ ਵਿੱਚ ਬੈਠੇ ਆ ਜੀ। ਵਾਹ ਜੀ। ਬਾਕੀ ਪਰਮਾਤਮਾ ਕਰੇਗਾ, ਸਮਾਂ ਲਿਆਏਗਾ, ਉਦੋਂ ਦੇਖਾਂਗੇ ਪੰਜਾਬ ਦੇ। ਮਿਹਰਬਾਨੀ, ਬਹੁਤ ਮਜ਼ਾ ਆ ਰਿਹਾ ਜੀ। ਡੇਲੀ ਤੁਹਾਡਾ ਪ੍ਰੋਗਰਾਮ, ਡੇਲੀ ਪ੍ਰੋਗਰਾਮ ਆਪਣਾ ਦੇਖੀਦਾ ਜੀ, ਬਹੁਤ ਜ਼ਿਆਦਾ ਇੰਜੋਏ ਕਰ ਰਹੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਥੈਂਕ ਯੂ ਜੀ। ਆਕਬ ਸਾਹਿਬ ਨੇ ਸਾਡੇ ਨਾਲ। ਆਕਬ ਸਾਹਿਬ, अस्सलाम वालेकुम। नासिर भाई की हाल है? बिल्कुल ठीक जी, ਤੁਸੀਂ ਸੁਣਾਓ? ਠੀਕ ਹੋ ਸਾਹਿਬ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਸਿਰ ਭਾਈ ਇੱਕ ਦੱਸਣਾ ਸੀ ਕਿ ਸਾਡੇ ਨਾ ਅਸੀਂ ਛੋਟੇ ਹੁੰਦੇ ਸੀ, ਦੁਪਹਿਰ ਨੂੰ ਰੋਟੀ ਦੇ ਵਿੱਚ ਪਿਆਜ਼ ਪਾ ਕੇ ਨਾ ਜੀ, ਤੇ ਮੱਖਣ ਲਾ ਕੇ ਤੇ ਨਾਲ ਚਾਟੀ ਦੀ ਲੱਸੀ ਦੇ ਨਾਲ ਸਾਡੀ ਮਾਂ ਸਾਨੂੰ ਦਿੰਦੀ ਹੁੰਦੀ ਸੀ ਦੁਪਹਿਰ ਨੂੰ ਗਰਮੀਆਂ ਦੇ ਵਿੱਚ। ਸਾਲਣ ਦੀ ਨਾਲ ਲੋੜ ਹੀ ਨਹੀਂ ਪੈਂਦੀ ਹੁੰਦੀ। ਹਾਂਜੀ, ਉਹ ਬੜਾ ਸਵਾਦ ਵਾਲਾ ਕੰਮ। ਹਾਂਜੀ, ਤੇ ਉਸ ਤੋਂ ਇਲਾਵਾ ਦੁਪਹਿਰ ਨੂੰ ਜਿਹੜੇ ਕੱਦੂ ਸੀ, ਕੱਦੂਆਂ ਦਾ ਉਬਾਲ ਕੇ ਇਹਨਾਂ ਦਾ ਰਾਇਤਾ ਪਿਆਜ਼ ਪਿਊਜ਼ ਪਾ ਕੇ ਇਹ ਦਿੰਦੇ ਹੁੰਦੇ ਸੀ।
ਬੜਾ ਵਧੀਆ ਹੈ। ਅੱਛਾ ਇੱਕ ਆਕਬ ਤੁਹਾਨੂੰ ਥੋੜਾ ਸਾ ਮੈਨੂੰ ਕੱਦੂ ਵਾਲੀ ਖੀਰ ਦਾ ਨਹੀਂ ਹੈ ਆਈਡੀਆ, ਉਹ ਕਿਵੇਂ ਬਣਦੀ ਸੀ ਉਹਦਾ ਥੋੜਾ ਕੱਦੂ ਵਾਲੀ ਖੀਰ? ਮੈਂ ਕੁਕਿੰਗ ਦਾ ਬੜਾ ਸ਼ੌਕੀਨ ਆ ਜੀ, ਮੈਂ ਬਹੁਤ ਕੁਝ ਪਕਾਉਂਦਾ ਆਪ, ਤੇ ਇਸ ਕਰਕੇ ਤੁਹਾਨੂੰ ਕੁਇਕਲੀ ਸ਼ੇਅਰ ਕਰ ਲੈਂਦਾ ਜੀ। ਅਰੋੜਾ ਸਾਹਿਬ ਜਿੱਦਣ ਦੇ ਤੁਹਾਡੇ ਨਾਲ ਗੱਲਾਂ ਲੱਗੇ ਤੁਸੀਂ ਲੱਗਦਾ ਕੋਈ ਡਿਪਾਰਟਮੈਂਟ ਛੱਡਿਆ ਹੀ ਨਹੀਂਗਾ, ਤੁਸੀਂ ਤੇ ਹਰ ਪਾਸੇ ਛਾਏ ਪਏ। ਖਾਣ ਦਾ ਬੜਾ ਸ਼ੌਕੀਨ ਆ, ਪਕਾਉਣ ਦਾ ਬੜਾ ਸ਼ੌਕੀਨ ਆ ਜੀ। ਤੁਸੀਂ ਮੈਂ ਰੋਜ਼ਾਨਾ ਕੁਛ ਨਾ ਕੁਛ ਪਕਾਉਂਦਾ ਜੀ। ਤੁਸੀਂ ਮੇਰੇ ਘਰ ਵਿੱਚ ਮੇਜਰਲੀ ਕੁਕਿੰਗ ਆਕਬ ਭਾਈ ਹੋਰ ਕੁਝ ਗੱਲ ਕਰਨਾ ਚਾਹੁੰਦੇ, ਫਿਰ ਅਸੀਂ ਅਗਲੇ ਦੋਸਤਾਂ ਨਾਲ ਲਈਏ। ਨਾਸਰ ਭਾਈ ਬਹੁਤ ਸ਼ੁਕਰੀਆ ਸਾਡੇ ਨਾਲ ਬਾਜਵਾ ਜੀ ਨੇ, ਉਹਨਾਂ ਨੇ ਕੋਈ ਸੁਣ ਲਈਏ ਫਿਰ ਤੁਸੀਂ। ਹਾਂਜੀ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ, ਅਸਲਾਮ ਵਾਲੇਕਮ ਨਾਸਰ ਭਾਜੀ। ਹਾਂਜੀ ਹੁਣੇ ਸਾਡੇ ਵੀਰ ਨੇ ਇੱਕ ਕਾਲ ਕੀਤੀ ਸੀ ਕਿ ਛੋਟੇ ਛੋਟੇ ਲਾਲ ਰੰਗ ਦੇ ਬੇਰ ਖਾਂਦੇ ਸੀ, ਉਹਦਾ ਕਰਕੇ ਮੈਨੂੰ ਕਾਲ ਕਰਨੀ ਪਈ ਹੈ ਕਿ ਮੈਨੂੰ ਬੜੇ ਪਸੰਦ ਨੇ ਮਲੇ ਦੇ ਬੇਰ ਖਾਣਾ। ਕਦੀ ਖਾਦੇ ਮਲਿਆਂ ਦੇ ਬੇਰ ਸਰਬਜੀਤ ਭਾਜੀ? ਤੁਸੀਂ ਤਾਂ ਨਹੀਂ ਦੇਖਿਆ ਨਾ, ਮੈਨੂੰ ਲੱਗਦਾ ਤੁਸੀਂ। ਅੱਛਾ ਇੱਕ ਹੁੰਦੀ ਸੀ ਹਰੀ ਮੂੰਗਫਲੀ, ਤੇ ਉਹਦੀਆਂ ਹੋਲਾਂ ਬਣਾ ਕੇ ਖਾਣੀਆਂ। ਉਹ ਦੱਸੋ ਜੀ, ਨਾਲ ਦੱਸੀ ਵੀ ਜਾਓ ਬਣਦੀਆਂ ਕਿਵੇਂ ਦੀ ਚੀਜ਼ਾਂ। ਹਰੀ ਮੂੰਗਫਲੀ ਜਿਹੜੀ ਹੁੰਦੀ ਉਹਦੀ ਹਰੇ ਬੂਟੇ ਪੁੱਟ ਕੇ ਉਹਦੇ ਥੱਲੇ ਜਿਹੜੀ ਆ ਉਹਦੀ ਮੂੰਗਫਲੀ ਤੋੜ ਕੇ ਤੇ ਉਹਨੂੰ ਭੁੰਨ ਕੇ ਖਾਣਾ। ਉਹਦੀਆਂ ਹੋਲਾਂ ਉਹ ਬਹੁਤ ਟੇਸਟੀ ਬਣਦੀਆਂ ਸੀ। ਤੇ ਇੱਕ ਹੁੰਦਾ ਸੀ ਜਦੋਂ ਸਵੇਰ ਦੇ ਟਾਈਮ ਜਦੋਂ ਲੱਸੀ ਪੁਣ ਕੇ ਪੀਤੀ ਜਾਂਦੀ ਸੀ, ਤੇ ਜਿਹੜੀ ਉਹਦੇ ਵਿੱਚੋਂ ਛਿੱਡੀ ਨਿਕਲਦੀ ਤੇ ਉਹਨੂੰ ਤਵੇ ਤੇ ਹੀ ਗੰਢਾ ਪਾ ਕੇ ਤੜਕ ਕੇ ਤੇ ਉਹਦੇ ਨਾਲ ਰੋਟੀ ਬੜੀ ਸਵਾਦ ਲੱਗਦੀ ਹੁੰਦੀ ਸੀ। ਅੱਛਾ ਜੀ। ਮੈਨੂੰ ਛਿੱਡੀ ਤੋਂ ਯਾਦ ਆ ਗਿਆ, ਬਿੱਲੀ ਨੂੰ ਪਾਉਣੀ ਹੁੰਦੀ ਛਿੱਡੀ, ਤੇ ਮੈਂ ਅਕਸਰ ਵਿੱਚ ਖਾ ਜਾਂਦਾ ਹੁੰਦਾ ਪਾਉਣ ਤੋਂ ਪਹਿਲਾਂ ਬਿੱਲੀ ਨੂੰ। ਠੀਕ ਹੈ, ਸੋ ਥੈਂਕ ਯੂ ਜੀ। ਸ਼ੁਕਰੀਆ। ਸਤਪਾਲ ਕਲਸੀ ਜੀ ਵੀ ਸਾਡੇ ਨਾਲ, ਉਹਨੂੰ ਜੋੜ ਲੈਂਦੇ ਸਤਪਾਲ ਕਲਸੀ ਜੀ ਨੂੰ, ਤੇ ਨਾਲ ਉਹਨੂੰ ਗੱਲ ਕਰੀ। ਸਤਪਾਲ ਜੀ ਕੀ ਹਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਸਰਬਜੀਤ ਸਰ, ਸਲਾਮ ਨਾਸਿਰ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਅਰੋੜਾ ਸਾਹਿਬ ਮੈਂ ਸਿਰਫ ਇੱਕ ਥੋੜੀ ਜਿਹੀ ਰਿਪੀਟੇਸ਼ਨ ਕਰਨੀ ਹੈ, ਕਾਫੀ ਟਾਈਮ ਤੋਂ ਗੱਲ ਚੱਲ ਰਹੀ ਸੀ ਛਿੱਛੇ ਦੀ। ਹਾਂਜੀ ਕਰੋ ਜੀ। ਹਾਂਜੀ ਉਹ ਛਿੱਛਾ ਕਿਹਾ ਜਾਂਦਾ ਬੇਸਿਕਲੀ ਦੁਆਬੇ ਦੇ ਵਿੱਚ, ਔਰ ਇੱਕ ਬਹੁਤ ਮੇਨ ਡਿਸ਼ ਹੈ ਗਰਮੀ ਨੂੰ ਮਾਰਨ ਵਾਸਤੇ, ਗਰਮੀਆਂ ਦੇ ਮੌਸਮ ਦੇ ਵਿੱਚ ਬਣਦੀ ਹੈ। ਔਰ ਇਹਦੇ ਚ ਕੋਈ ਵੀ ਕਿਸੇ ਤਰ੍ਹਾਂ ਦਾ ਤੜਕਾ ਨਹੀਂ ਲੱਗਦਾ, ਸਿੰਪਲੀ ਅੰਬਾਂ ਨੂੰ, ਕੱਚੇ ਅੰਬਾਂ ਨੂੰ ਉਬਾਲ ਕੇ ਉਸ ਤੋਂ ਬਾਅਦ ਉਹਦਾ ਛਿਲਕਾ ਲਾ ਕੇ ਬਾਹਰ ਰੱਖ ਦਿੱਤਾ ਜਾਂਦਾ, ਉਹਨਾਂ ਨੂੰ ਮਸਲ ਕੇ ਉਹਦੇ ਚ ਜਿਹੜਾ ਜੀਰਾ ਉਹ ਭੁੰਨ ਕੇ ਪਾਇਆ ਜਾਂਦਾ, ਔਰ ਉਹਨੂੰ ਕੱਚੇ ਕੋਲੇ ਦਾ ਤਗਾਰ ਦਿੱਤਾ ਜਾਂਦਾ ਹੈ। ਸੋ ਕਈ ਲੋਕ ਉਹਦੇ ਵਿੱਚ ਪਿਆਜ਼ ਵੀ ਪਾ ਲੈਂਦੇ ਨੇ। ਇਹਦੇ ਨਾਲ ਹੀ ਜਿਹੜੀ ਖਾਣ ਵਾਲੀ ਰੋਟੀ ਹੈ ਉਹ ਖਮੀਰੇ ਆਟੇ ਦੇ ਬੱਬਰੂ ਬਣਦੇ ਨੇ। ਅੱਛਾ ਜੀ। ਬੱਬਰੂ? ਹਾਂਜੀ ਸਾਡੇ ਨਾਨੀ ਬਣਾਉਂਦੇ ਹੁੰਦੇ ਸੀਗੇ ਬੱਬਰੂ। ਨਾਸਿਰ ਭਾਈ ਖਮੀਰ ਆਟਾ ਕਰਕੇ ਉਸ ਦੇ ਤਵੇ ਦੇ ਉੱਤੇ ਜਾਂ ਫਿਰ ਜਿਵੇਂ ਤੰਦੂਰ ਦੇ ਅੰਦਰ ਲਾਉਂਦੇ ਨੇ, ਉਸ ਤਰ੍ਹਾਂ ਦੇ ਨਾਲ ਪਤਲੇ ਪਤਲੀਆਂ, ਜਿਵੇਂ ਅੱਜ ਕੱਲ ਆਪਾਂ ਨਾਨ ਕਹਿ ਦਿੰਦੇ ਨੇ ਜਿਹਨਾਂ ਨੂੰ, ਬ੍ਰੈਡ ਨਾਨ ਟਾਈਪ ਤੇ, ਉਸ ਟਾਈਪ ਦੇ ਬਣ ਜਾਂਦੇ ਸੀ ਉਹ ਖੱਟੇ ਮਿੱਠੇ, ਤੇ ਉਹਦੇ ਨਾਲ ਉਹ ਖਾਧਾ ਜਾਂਦਾ ਸੀ। ਅੱਛਾ ਜੀ। ਜੀ। ਤੇ ਅਰੋੜਾ ਸਾਹਿਬ ਇੱਕ ਹੋਰ ਹੁੰਦਾ ਸੀ, ਇਹ ਤਾਂ ਦਿਨ ਦਾ ਸਾਡਾ ਖਾਣਾ ਹੁੰਦਾ ਸੀ। ਸ਼ਾਮ ਦੇ ਟਾਈਮ ਤੇ ਸਾਡੇ ਨਾਨੀ ਕੀ ਕਰਦੇ ਸੀ, ਜਦੋਂ ਚੁੱਲ੍ਹੇ ਦੇ ਉੱਤੇ ਰੋਟੀ ਬਣਾਉਂਦੇ ਸੀਗੇ, ਬਹੁਤ ਵੱਡਾ ਸਾਰਾ ਪੇੜਾ ਉਹਨਾਂ ਨੇ ਆਟੇ ਦਾ। ਸਿਹਤ ਤੋਂ ਵੀ ਲੱਗਣ ਡਿਆ, ਮੈਨੂੰ ਲੱਗਦਾ ਨਾਨਕੇ ਰਹਿੰਦੇ ਤੁਸੀਂ, ਆਪਣੇ ਘਰ ਨਹੀਂ? ਨਹੀਂ ਨਾਸਿਰ ਸਾਹਿਬ, ਮੇਰੇ ਫਾਦਰ ਸਾਹਿਬ ਆਰਮੀ ਸੀਗੇ, ਤੇ ਸਾਨੂੰ 2 ਮਹੀਨੇ ਮਿਲਦੇ ਸੀਗੇ ਹਰ ਸਾਲ ਨਾਨਕੇ, 1 ਮਹੀਨਾ ਨਾਨਕੇ ਕੱਟਣ ਦਾ, 1 ਮਹੀਨਾ ਦਾਦਕੇ ਕੱਟਣ ਦਾ। ਅੱਛਾ ਜੀ। ਜੀ। ਤੇ ਨਾਸਿਰ ਸਾਹਿਬ ਮੈਂ ਕਿਹਾ ਸ਼ਾਇਦ ਨਾਨਕਿਆਂ ਦੇ ਸਿਰ ਰਹਿੰਦੇ। ਮਹਾਰਾਜ ਪਹਿਲਾਂ ਰਿਵਾਜ ਹੀ ਇਹ ਸੀਗਾ ਕਿ ਜਿਹੜਾ ਜੇਠਾ ਦੋਤਾ ਹੁੰਦਾ ਸੀ ਉਹ ਨਾਨਕਿਆਂ ਦੇ 5-6 ਸਾਲ ਤੱਕ ਉੱਥੇ ਹੀ ਰਹਿੰਦਾ ਸੀ। ਮੈਂ ਮਜ਼ਾਕ ਕਰਨ ਡਿਆ, ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ 3 ਮਹੀਨੇ, ਅਸੀਂ ਵੀ ਨਾਨਕੇ ਕੱਢ ਕੇ ਆਉਂਦੇ ਨਾ, ਮੈਨੂੰ ਬੜਾ ਯਾਦ ਹੈ ਉਹਨਾਂ ਦੇ ਅੰਬ ਬੜੇ ਹੁੰਦੇ ਨੇ ਨਾ, ਉਹ ਸਾਦਕਾਬਾਦ ਅੰਬ, ਸਿੰਧ ਵਾਲੇ ਪਾਸੇ ਹੁੰਦੇ ਅੰਬ ਬਹੁਤ, ਉਹ ਗਰਮੀਆਂ ਦੇ ਅੰਬ ਕੱਚੇ, ਜਦੋਂ ਜਾਣਾ ਨਾ ਗਰਮੀਆਂ ਚ ਸ਼ੁਰੂ ਛੁੱਟੀਆਂ ਹੋਣੀਆਂ, ਤੇ ਅੰਬ ਥੋੜੇ ਥੋੜੇ ਕੱਚੇ ਹੁੰਦੇ ਸੀ ਉਦੋਂ, ਉਹ ਲੈ ਕੇ ਨਾ ਉਹ ਕਿਤਨਾ ਕਿਤੇ ਜਾਂ ਮਿੱਟੀ ਚ ਦੱਬ ਦੇਣੇ, ਜਾਂ ਹੋਰ ਕਿਤੇ 10-15 ਦਿਨ ਪੱਕ ਜਾਣੇ। ਮੈਂ ਉਹਨਾਂ ਦੀ ਨਾ ਵਾਹਵਾ ਸਾਰੇ ਅੰਬ ਕੱਚੇ ਤੋੜ ਕੇ ਨਾ, ਤੇ ਉਹਨਾਂ ਦੀ ਰਜਾਈਆਂ ਚ ਰੱਖਦੇ ਵੀ, ਉਹ ਇਕੱਠੀਆਂ ਕੀਤੀਆਂ ਹੁੰਦੀਆਂ ਰਜਾਈਆਂ ਮੰਜਿਆਂ ਤੇ, ਉਹ ਚੇਤਾ ਭੁੱਲ ਗਿਆ। ਸਾਰੇ ਖਾ ਕੇ ਉਹਨਾਂ ਦੀਆਂ ਰਜਾਈਆਂ ਖਰਾਬ ਹੋ ਗਈਆਂ। ਹੁਣ ਤੱਕ ਐਡੇ ਹੋ ਗਏ ਆ, 35 ਸਾਲ ਉਮਰ ਹੋ ਗਈ, ਹੁਣ ਜਦੋਂ ਜਾਈਆਂ ਨੇ ਵੀ ਤੂੰ ਸਾਡੀਆਂ ਰਜਾਈਆਂ ਖਰਾਬ ਕਰ ਦਿੱਤੀਆਂ। ਹਾਂ ਬਿਲਕੁਲ, ਨੁਕਸਾਨ ਹਮੇਸ਼ਾ ਚੇਤਾ ਰਹਿੰਦਾ। ਸੋ ਨਾਸਿਰ ਸਾਹਿਬ ਸ਼ਾਮ ਨੂੰ ਆਟੇ ਦਾ ਪੇੜਾ ਜਿਹੜਾ ਮੇਰੇ ਨਾਨੀ ਚੁੱਲ੍ਹੇ ਦੇ ਵਿੱਚ ਦੱਬ ਦਿੰਦੇ ਸੀਗੇ। ਉਸ ਤੋਂ ਬਾਅਦ ਸਰਬਜੀਤ ਸਰ ਉਹਨੂੰ ਕੱਢ ਕੇ ਉਹਦਾ ਉੱਪਰੋਂ ਖਰੇਪੜ ਲਾ ਕੇ ਪੱਕ ਜਾਂਦਾ ਸੀ ਉਹ ਪੂਰਾ, ਤੇ ਉਹਦੇ ਵਿੱਚੋਂ ਜਿਹੜਾ ਆਟਾ ਭੁੱਜ ਜਾਂਦਾ ਸੀ, ਉਹਨੂੰ ਪਿੱਤਲ ਦੇ ਥਾਲ ਚ ਪਾ ਕੇ ਉਹਦੇ ਚ ਦੇਸੀ ਘਿਓ ਤੇ ਬੂਰਾ ਖੰਡ ਪਾ ਕੇ ਉਹ ਚੂਰੀ ਬਣਾ ਕੇ ਉਹ ਸਾਨੂੰ ਰਾਤ ਨੂੰ ਫਾਈਨਲ ਡਿਸ਼ ਹੁੰਦੀ ਸੀ ਸੌਣ ਤੋਂ ਪਹਿਲਾਂ ਖਾਣ ਲਈ। ਸੋ ਇਹ 2 ਚੀਜ਼ਾਂ ਨੇ ਜਿਹੜੀਆਂ ਹੁਣ ਮਤਲਬ ਬਹੁਤ ਹੌਲੀ ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਨੇ। ਜਿਹੜਾ ਤੁਸੀਂ ਛਿੱਛੇ ਦੀ ਗੱਲ ਕੀਤੀ, ਤੁਸੀਂ ਬਿਲਕੁਲ ਸਹੀ ਕਿਹਾ, ਇਹਨੂੰ ਕਾਂਜੀ ਵੀ ਕਹਿੰਦੇ ਆ, ਮਲਾਂਜੀ ਵੀ ਕਹਿੰਦੇ ਆ। ਇਸ ਤੋਂ ਇਲਾਵਾ ਦਿੱਲੀ ਵਾਲੇ ਪਾਸੇ ਇਹਨੂੰ ਅੰਬ ਦਾ ਪਨਾ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਦੇ ਰੂਪ ਨੇ,
ਔਰ ਬੇਸਿਕ ਜਿਹੜਾ ਇਸ ਤਰੀਕੇ ਨਾਲ ਬਣਾਇਆ ਜਾਂਦਾ ਸੀ ਮਿੱਟੀ ਦੀ ਹਾਂਡੀ ਦੇ ਵਿੱਚ, ਉਹ ਹੁਣ ਅਲੋਪ ਹੋ ਗਿਆ ਇਸ ਤਰੀਕੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਸਤਪਾਲ ਜੀ ਬਹੁਤ ਸ਼ੁਕਰੀਆ, ਤੁਸੀਂ ਮੌਕਾ ਦਿੱਤਾ। ਜਿੰਨਾ ਨਾਨਕਿਆਂ ਤੋਂ ਖਾਦਾ ਜੀ, ਹੁਣ ਦੌੜ ਵੀ ਲਾਇਆ ਕਰੋ। ਠੀਕ ਹੈ ਨਾ। ਸਾਡਾ ਦੋ ਹੋਰ ਵੀ ਨੇ ਜੀ, ਤਾਂ ਮਲਿਕ ਤੈਮੂਰ ਸਾਹਿਬ ਨੇ, ਉਹਨਾਂ ਨਾਲ ਵੀ ਗੱਲ ਕਰਨੀ ਹੈ ਜੀ। ਮਲਿਕ ਤੈਮੂਰ ਸਾਹਿਬ ਨਾਲ। ਅੱਛਾ ਜੀ, ਅਰੋੜਾ ਸਾਹਿਬ ਤੁਸੀਂ ਜੇ ਸੁਣਨਾ ਤਾਂ ਤੁਸੀਂ ਦੁਬਾਰਾ ਕਨੈਕਟ ਕਰ ਸਕਦੇ, ਤੁਹਾਡੇ ਨਾਲ ਗੱਲ ਕਰਦੇ ਆ ਜੀ। ਇੱਕ ਹੋਰ ਅਰੋੜਾ ਸਾਹਿਬ ਨੇ ਸਾਡੇ ਨਾਲ ਆਂਦੇ ਜੀ, ਜੁਆਇਨ ਕਿਵੇਂ ਕਰਨਾ। ਤੋਂ ਮੈਂ ਲਿੰਕ ਜੋ ਅਰੋੜਾ ਸਾਹਿਬ ਸ਼ੇਅਰ ਕਰ ਰਿਹਾ, ਇਹਨੂੰ ਤੁਸੀਂ ਕਲਿੱਕ ਕਰਕੇ ਜੁਆਇਨ ਕਰ ਸਕਦੇ ਜੀ। ਦੁਬਾਰਾ ਸ਼ੇਅਰ ਕਰ ਦਿੱਤਾ ਲਿੰਕ ਮੈਂ, ਅਗਰ ਤੁਸੀਂ ਆਉਣਾ ਚਾਹੁੰਦੇ ਵਿੱਚ ਜੀ। ਅਰੋੜਾ ਸਾਹਿਬ, ਮਲਿਕ ਤੈਮੂਰ ਜੀ ਸਾਡੇ ਨਾਲ ਨੇ। ਕਹਿੰਦੇ ਨੇ ਕਾਂਜੀ ਰੈੱਡ ਹੁੰਦੀ ਹੈ। ਤੈਮੂਰ ਸਾਹਿਬ ਇੱਕ ਸੈਕਿੰਡ ਨੋਟ ਕਰੋ। ਪ੍ਰੀਤ ਕੌਰ ਜੀ ਕਹਿੰਦੇ ਕਾਂਜੀ ਰੈੱਡ ਹੁੰਦੀ ਹੈ। ਮੈਂ ਜਿਸ ਤਰ੍ਹਾਂ ਹਮੇਸ਼ਾ ਕਹਿੰਦਾ ਕਿ ਹਰ ਇਲਾਕੇ ਦੀ ਆਪਣੀ ਜ਼ੁਬਾਨ ਹੈ, ਆਪਣੀ ਬੋਲੀ ਸ਼ੈਲੀ ਹੈ। ਕਿਸੇ ਆਮ ਤੌਰ ਤੇ ਜਿਹੜੀ ਹੈ ਲਾਲ ਕਾਲੀਆਂ ਗਾਜਰਾਂ ਦੀ ਕਾਂਜੀ ਬਣਾਈ ਜਾਂਦੀ ਹੈ, ਪਰ ਹੋ ਸਕਦਾ ਕਿਤੇ ਇਹਨੂੰ ਵੀ ਸ਼ਿਸ਼ ਨੂੰ ਜਾਂ ਪੰਨੇ ਨੂੰ ਵੀ ਕਾਂਜੀ ਕਹਿੰਦੇ ਹੁਣ। ਤਾਂ ਇਸ ਕਰਕੇ ਕੋਈ ਐਸੀ ਗੱਲ ਨਹੀਂ ਕਿ ਹੋ ਸਕਦਾ ਇਹ ਵੀ ਹੋਵੇ ਜੀ। ਤੈਮੂਰ ਸਾਹਿਬ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਹੋ ਤੁਸੀਂ ਦੋਨੋਂ ਜੀ? ਸਤਿ ਸ਼੍ਰੀ ਅਕਾਲ ਜੀ। ਸੁਣਾਓ ਜੀ। ਲਾਹੌਰ ਦੀ ਡਿਸ਼ ਹੈ, ਉਹ ਇਹ ਗੱਲ ਤੇ ਪਤਾ ਕਿ ਲਾਹੌਰ ਦੀ ਇੰਡੀਜਨਸ ਡਿਸ਼ ਨਹੀਂ ਹੈਗੀ, ਬਾਹਰੋਂ ਆਈ ਹੈ, ਹਰੀਸਾ। ਸ਼ਾਇਦ ਢਿੱਲੋਂ ਸਾਹਿਬ ਨੇ ਵੀ ਖਾਦਾ ਹਰੀਸਾ। ਹਾਂਜੀ ਹਾਂਜੀ ਹਾਂਜੀ, ਹਰੀਸਾ। ਉਹ ਉਹਦੇ ਹਰੀਸਾ ਬਹੁਤ ਜ਼ਬਰਦਸਤ, ਖਾਸ ਤੌਰ ਤੇ ਗੁਜਰਾਂਵਾਲੇ ਦੇ ਵਿੱਚ, ਗੁਜਰਾਂਵਾਲੇ 'ਚ ਬਹੁਤ ਫੇਮਸ ਹੈ। ਲਾਹੌਰ ਵੀ ਹੁਣ ਬਹੁਤ ਚੱਲਦਾ ਹਰੀਸਾ। ਤੇ ਤੁਸੀਂ ਜਿੰਨੇ ਵੀ ਸੁਣਦੇ, ਜਦੋਂ ਪਾਕਿਸਤਾਨ ਆਓ ਨਾ, ਹਰੀਸਾ ਜ਼ਰੂਰ ਖਾਇਓ ਨਾ। ਤੁਸੀਂ ਮੈਨੂੰ ਜਦੋਂ ਖਾਣ ਤੋਂ ਬਾਅਦ ਨਾਲ ਲੈ ਕੇ ਜਾਓਗੇ ਪੈਕ ਕਰਾ ਕੇ। ਇਹ ਦੱਸੋ ਜੀ ਹੁੰਦਾ ਕੀ ਹੈ, ਥੋੜਾ ਡਿਸਕ੍ਰਾਈਬ ਕਰੋ ਜੀ ਇਹਨੂੰ। ਮੈਂ ਹਰੀਸੇ ਦੇ ਮੁਤਲਕ ਦੱਸਣਾ ਚਾਹਾਂਗੇ, ਉਹਦੇ ਵਿੱਚ ਪਾਲਕ, ਕਬਾਬ, ਦਾਲ, ਗੋਸ਼ਤ, ਗੰਦਮ, ਜੋ ਚਾਵਲ ਹੈ, ਸਾਰੀ ਸ਼ਾਵਾਂ ਪੈਂਦੀਆਂ ਨੇ। ਤੇ ਸਮਝ ਲਓ ਕਿ ਦੇਸੀ ਆਈਟਮ ਬਣ ਵੀ ਹੈਗਾ। ਸਾਡੀ ਵਾਲਦਾ ਬਣਾਉਂਦੀ ਹੈ ਨਾ, ਉਹ ਬੇਸਿਕਲੀ ਮੋਚੀ ਗੇਟ ਦੇ ਹੈਗੇ ਨੇ। ਤੇ ਦੂਜੀ ਕੋਰਸ਼ਾ ਹੈ ਸਾਡੀ ਮੋਚੀ ਗੇਟ ਦੀ ਫਿੱਕੇ ਦੀ ਲੱਸੀ, ਸ਼ਾਇਦ ਢਿੱਲੋਂ ਸਾਹਿਬ ਨੇ ਪੀਤੀ ਹੋਏ। ਉਹ ਵੀ ਬਹੁਤ ਹੈਵੀ ਲੱਸੀ ਹੈ, ਸ਼ਾਇਦ ਪੀਤੀ ਹੋਏਗੀ ਇਹਨਾਂ ਨੇ। ਕਿਹੜੀ ਲੱਸੀ ਦੀ ਗੱਲ ਕਰਦੇ ਹੋ? ਫਿੱਕੇ ਦੀ ਲੱਸੀ, ਮੋਚੀ ਗੇਟ। ਅੱਛਾ, ਲੱਸੀ ਵੈਸੇ ਜਿਹੜੀ ਦ੍ਰਿੜਕੇ ਦੀ ਪਹਿਲਾਂ ਗੱਲ ਕਰਨ ਡਿਆ ਸੀ, ਉਹ ਤਾਂ ਮੈਂ ਉਹ ਧਿਆਨ ਹੋਰ ਪਾਸੇ ਸੀ ਲੱਗਾ ਸਾਂ। ਉਹ ਦ੍ਰਿੜਕਾ ਜਿਹੜਾ ਉਹ ਪੀਣਾ ਸੌਖਾ ਕੰਮ ਨਹੀਂ। ਅਗਰ ਉਹ ਪੀ ਕੇ ਘੰਟਾ 2 ਘੰਟੇ ਸਵੇਰੇ ਕੰਮ ਨਾ ਖੇਤਾਂ 'ਚ ਕੀਤਾ, ਉਹ ਤੇ ਪਚਦਾ ਨਹੀਂ। ਬਿਲਕੁਲ। ਤੇ ਇੱਕ ਹੋਰ ਸ਼ਾਇਦ ਹੁੰਦੀ ਮੋਰਿੰਡਾ। ਹਾਂ, ਮੋਰਿੰਡਾ। ਇਹ ਦੋ ਬੜੀ ਮਸ਼ਹੂਰ ਨੇ ਇੱਥੇ। ਤੇ ਉਹਦੇ ਨਾਲ ਕਟਲੰਬਾ, ਉਹ ਮਿਲਿਆ ਮੁਲਿਆਂ ਤੇ ਅਸੀਂ ਖਾਂਦੇ ਹਾਂ। ਦੇਸੀ ਪੀਜ਼ਾ ਕਹਿ ਸਕਦੇ ਹੋ ਤੁਸੀਂ ਉਹਨੂੰ। ਦੇਸੀ ਪੀਜ਼ਾ, ਹਾਂਜੀ। ਤੇ ਮੈਂ ਪੁੱਛਣਾ ਚਾਹੁੰਦਾ, ਇਹ ਹਰੀਸਾ ਜਿਹੜਾ ਹੈਗਾ ਸਾਡੇ ਲਾਹੌਰ ਸ਼ਹਿਰ ਕਿਸ ਤਰ੍ਹਾਂ, ਕਿਉਂਕਿ ਇੱਥੋਂ ਦੀ ਓਰੀਜਨਲ ਡਿਸ਼ ਨਹੀਂ ਹੈਗੀ। ਸ਼ਾਇਦ ਅਰੋੜਾ ਸਾਹਿਬ ਨੂੰ ਪਤਾ ਹੈਗਾ ਲਾਹੌਰ 'ਚ। ਕਸ਼ਮੀਰੀ ਡਿਸ਼ ਹੈ। ਅੱਛਾ, ਠੀਕ। ਹਾਂਜੀ, ਕਸ਼ਮੀਰੀ ਡਿਸ਼। ਬਹੁਤ ਸ਼ੁਕਰੀਆ। ਅੰਮ੍ਰਿਤਸਰ ਵਿੱਚ ਵੀ ਹੈ ਜੀ, ਉਹ ਦੱਸ ਰਹੇ ਜੀ ਅੰਮ੍ਰਿਤਸਰ ਦੇ ਵਿੱਚ ਵੀ ਹੈ ਜੀ। ਅੱਛਾ ਜੀ, ਬਹੁਤ ਸਾਰੀ ਗੱਲਾਂ ਅਸੀਂ ਕੀਤੀਆਂ ਨੇ। ਇੱਕ ਬਹੁਤ ਕੁਝ ਦੋਸਤਾਂ ਨੇ ਕਿਹਾ ਜੀ ਇਹ ਸਾਂਝੀ ਸਾਦਾ ਜੀ ਬੈਨਰ ਥੋੜੀ ਦੇਰ ਵਾਸਤੇ ਹਟਾ ਦਿਓ ਜੀ। ਕਹਿੰਦੇ ਜੀ ਨਾ ਪੜ ਸਕੀ ਸਾਰਿਆਂ ਦੇ, ਜਿਵੇਂ ਦੋਸਤ ਜੁਆਇਨ ਕਰਦੇ ਕੋਈ ਨਹੀਂ। ਅੱਛਾ, ਉਹ ਨਾ ਸਾਡੇ ਇੱਕ ਦੋਸਤ ਨੇ YouTube ਤੇ ਆਂਦੇ ਵੀ ਲਾਹੌਰ ਦੇ ਖੋਤੇ ਬਹੁਤ ਮਸ਼ਹੂਰ ਨੇ। ਯਾਰ ਕਿਹੋ ਜਿਹੀ ਗੱਲਾਂ ਕਰ ਲੈਣ ਨੇ। ਅੱਛਾ ਜੀ, ਪ੍ਰੀਤ ਕੌਰ ਜੀ ਦੱਸਦੇ ਨੇ ਰੜਕੇ ਦਾ ਮਤਲਬ ਹੈ ਅੱਧਾ ਰੜਕਿਆ ਹੋਇਆ, ਯਾਨੀ ਅੱਧੀ ਲੱਸੀ ਤੇ ਅੱਧਾ ਮੱਖਣ, ਇੰਨਾ ਕੁ ਇਸ ਕਰਕੇ ਉਹਨੂੰ ਕਿਹਾ ਜਾਂਦਾ ਜੀ। ਸੋ ਪਲਵਿੰਦਰ ਢਿੱਲੋਂ ਜੀ ਫਿਰ ਸਾਡੇ ਨਾਲ ਫੇਰ ਨੇ ਜੀ, ਉਹਨਾਂ ਨੂੰ ਵੀ ਗੱਲ ਕਰਦੇ ਆ। ਪਲਵਿੰਦਰ ਢਿੱਲੋਂ ਜੀ ਥੋੜੀ ਪੱਟੀ ਕਹਿੰਦੇ ਹਟਾ ਦਿਓ ਜੀ, ਕਹਿੰਦੇ ਨਾ ਪੜ੍ਹੇ ਨਹੀਂ ਜਾਂਦੇ ਜੀ, ਸ਼ਿਕਾਇਤ ਹੈ। ਨਹੀਂ, ਉਹਦਾ ਪ੍ਰੋਗਰਾਮ ਦਾ ਥੋੜਾ ਜਿਹਾ ਸੀਕੁਐਂਸ ਫਿਰ ਥੱਲੇ ਲਾਉਣੀ ਪੈਣੀ ਹੈ। ਪੱਟੀ ਲੰਬਾ ਹੋ ਜਾਂਦਾ ਵਾ ਕੰਮ। ਇਸ ਤੋਂ ਅਸੀਂ ਮੰਮੀ ਡੈਡੀ ਜਿਹਾ ਕੰਮ ਕੀਤਾ, ਫਿਰ ਸਿੱਧਾ ਲਾਇਆ ਤੇ ਅੱਲਾ ਦਾ ਖੈਰ ਸਲਾ। ਅੱਜ ਸਾਡੇ ਨਾਲ ਢਿੱਲੋਂ ਸਾਹਿਬ ਨੇ ਸ਼ਰਟ ਨਵੀਂ ਪਾਈ ਆ, ਮੈਂ ਸ਼ੇਵ ਕਰਾਈ ਆ, ਨਹਾਤੇ ਧੋਤੇ ਆ, ਬਹੁਤ ਸੋਹਣੇ ਲੱਗਣ ਡੇ ਆ। ਢਿੱਲੋਂ ਸਾਹਿਬ ਦੀ ਆਵਾਜ਼ ਨਹੀਂ ਆ ਰਹੀ। ਆਵਾਜ਼ ਆਣੀ ਚਾਹੀਦੀ ਜੀ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਤੁਹਾਡੀ ਆ ਰਹੀ, ਢਿੱਲੋਂ ਸਾਹਿਬ ਦੀ ਨਹੀਂ ਆ ਰਹੀ। ਅੱਛਾ, ਢਿੱਲੋਂ ਸਾਹਿਬ ਕੀ ਗੱਲ ਤੁਹਾਡੀ ਆਵਾਜ਼, ਤੁਸੀਂ ਜੁਗਤਾ ਬਹੁਤੀਆਂ ਕਰਦੇ ਹੋ ਤਾਂ ਨਹੀਂ ਤੁਹਾਡੀ ਆਵਾਜ਼ ਆਉਂਦੀ। ਨਾਸਰ ਸਾਹਿਬ, ਤੁਸੀਂ ਜੁਗਤਾ ਕਰਕੇ ਛੱਡੋ ਤਾਂ ਹੀ ਆਵਾਜ਼ ਆਏਗੀ। ਉਹ ਵੀ ਬਹਾਨਾ ਲਾ ਰਹੇ, ਆਵਾਜ਼ ਜਾਂਦੀ ਹੈ, ਕਹਿੰਦੇ ਕਿ ਜਾਂਦੀ ਨਹੀਂ। ਇੱਕ ਵਾਰੀ ਢਿੱਲੋਂ ਸਾਹਿਬ ਨੂੰ ਇਹਨਾਂ ਨੂੰ ਆਵਾਜ਼ ਨਹੀਂ ਆਉਣ ਡਈ। ਸਾਰੇ ਦੋਸਤਾਂ ਨੂੰ ਰਿਕੁਐਸਟ ਆ, ਤੁਹਾਨੂੰ ਵਧੀਆ ਲੱਗਦਾ ਹੋਵੇ ਤੈਨੂੰ ਸ਼ੇਅਰ ਸਾਡੀ ਵੀਡੀਓ ਨੂੰ ਜ਼ਰੂਰ ਕਰਿਓ। ਅੱਛਾ, ਇਸ ਤਰ੍ਹਾਂ ਕਰਦੇ ਜੀ। ਮੈਂ ਤੁਹਾਨੂੰ 1 ਮਿੰਟ ਵਾਸਤੇ ਡ੍ਰੌਪ ਕਰ ਰਿਹਾ, ਮੈਂ ਤੁਹਾਨੂੰ ਦੁਬਾਰਾ ਐਡ ਕਰਦਾ ਕਿ ਸ਼ਾਇਦ ਤੁਹਾਡੀ ਆਵਾਜ਼ ਉਸ ਨਾਲ ਆ ਜਾਵੇ ਜੀ। ਮੁਹੰਮਦ ਯੂਸੁਫ ਸਾਹਿਬ ਨੂੰ ਇੱਕ ਵਾਰ ਮੈਂ ਫਿਰ ਕੁਇਕਲੀ ਐਡ ਕਰ ਰਿਹਾ ਜੀ। ਮੁਹੰਮਦ ਯੂਸੁਫ ਸਾਹਿਬ ਤੁਸੀਂ ਨਾਲ ਹੋ ਜੀ। ਤੁਸੀਂ ਤੁਹਾਡੀ ਸ਼ਾਇਦ ਕੋਈ ਗੱਲ ਰਹਿ ਗਈ ਸੀ ਜਿਹੜੀ ਤੁਸੀਂ ਕਹਿੰਦੇ ਭੁੱਲ ਗਏ ਸੀ, ਉਹ ਹੁਣ ਕਰ ਲਵੋ ਜੀ। ਵਾਲੇਕੁਮ ਸਲਾਮ ਜੀ। ਇਹ ਜਿਹੜਾ ਰੀਸੇ ਦੀ ਕਰ ਰਹੇ ਆ, ਰੀਸੇ ਦੀ ਜੀ, ਇਹ ਰੀਸਾ ਅਰਬੀ ਡਿਸ਼ ਹੈ ਜੀ, ਅਰਬੀ ਡਿਸ਼ ਹੈ।
ਪੂਰੇ ਅਰਬ 'ਚ ਬਣਦੇ ਆ ਰੇਸਾ ਜੀ। ਇਹ ਬੱਕਰੇ ਦਾ ਗੋਸ਼ਤ ਹੁੰਦਾ ਤੇ ਕਣਕ ਹੁੰਦੀ, ਬਸ ਦੋ ਚੀਜ਼ਾਂ ਹੀ ਹੁੰਦੀਆਂ। ਅੱਛਾ ਜੀ, ਯਾਨੀ ਕਿ ਬਹੁਤ ਫੇਮਸ ਹੈ, ਖਾਸ ਕਰ ਇਹ ਅਰਬੀ ਖਾਂਦੇ ਨੇ। ਅੱਛਾ ਜੀ, ਥੈਂਕ ਯੂ ਜੀ, ਰੇਸਾ ਜਿਹੜਾ ਵਾ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ ਤੁਹਾਡੀ। ਤੇ ਜੀ ਪਲਵਿੰਦਰ ਜੀ ਨੂੰ ਇੱਕ ਵਾਰ ਫਿਰ ਜੋੜਦੇ ਆ। ਢਿੱਲੋਂ ਸਾਹਿਬ ਹੁਣ ਤੋਂ ਆਵਾਜ਼ ਆ ਰਹੀ ਹੈ ਜੀ, ਨਾਸਰ ਸਾਹਿਬ ਕਰੋ ਜੀ ਗੱਲ ਇਹਨਾਂ ਨਾਲ। ਬੋਲੋ ਤਾਂ ਹੀ ਨਾ। ਹਾਂਜੀ ਹਾਂਜੀ, ਆਵਾਜ਼ ਆ ਰਹੀ? ਨਾਸਰ ਸਾਹਿਬ ਤੁਹਾਡੀ ਆਵਾਜ਼ ਨਹੀਂ ਜਾਂਦੀ, ਕੋਈ ਖਾਸ ਹੀ ਗੱਲ ਹੈ। ਅੱਛਾ ਪਲਵਿੰਦਰ ਜੀ, ਇੱਕ ਵਾਰ ਮੈਂ ਤੁਹਾਨੂੰ ਫਿਰ ਡਿਸਕਨੈਕਟ ਕਰਦਾ, ਫਿਰ ਤੁਹਾਨੂੰ ਲਿੰਕ ਦੁਬਾਰਾ ਜੁੜਨਾ ਜੀ ਸਾਡੇ ਨਾਲ। ਓਕੇ, ਠੀਕ ਹੈ ਜੀ। ਅੱਛਾ ਨਾਸਰ ਭਾਈ, ਅਸੀਂ ਬਹੁਤ ਸਾਰੇ ਦੋਸਤਾਂ ਨਾਲ ਬਹੁਤ ਸਾਰੀ ਨਵੀਆਂ ਨਵੀਆਂ ਗੱਲਾਂ, ਅਸੀਂ ਡਿਸ਼ਿਸ ਦੀ ਗੱਲ ਕੀਤੀ ਹੈ, ਬਹੁਤ ਸਾਰੇ ਦੋਸਤਾਂ ਦੀ ਗੱਲਾਂ ਰਹਿ ਗਈਆਂ ਹੋਣਗੀਆਂ। ਮੈਂ ਇੱਕ ਵਾਰ ਤੁਹਾਨੂੰ ਰਿਕੁਐਸਟ ਇਹ ਕਰਨਾ ਚਾਹਾਂਗਾ, ਜਿਹੜੀ ਚੀਜ਼ ਚੰਗੀ ਲੱਗਦੀ ਹੈ, ਜਿਹੜੀ ਡਿਸ਼ ਚੰਗੀ ਲੱਗਦੀ ਹੈ, ਤੁਸੀਂ ਉਹਨਾਂ ਨੂੰ ਆਪਣੇ ਦੋਸਤਾਂ ਨੂੰ ਪੁੱਛੋ, ਆਪਸ ਵਿੱਚ ਕੰਟੈਕਟ ਕਰਕੇ ਪੁੱਛ ਸਕਦੇ ਹੋ। ਇੱਕ ਦੋਸਤ ਕਿ ਬੇਸਣ ਦੀ ਸਬਜ਼ੀ, ਸੰਦੀਪ ਅਰੋੜਾ ਜੀ, ਬੇਸਣ ਦੇ ਗੱਟਿਆਂ ਦੀ ਸਬਜ਼ੀ, ਇਹ ਵੈਸੇ ਆਮ ਤੌਰ ਤੇ ਰਾਜਸਥਾਨ ਵਿੱਚ ਅਜੇ ਵੀ ਬੜੀ ਪੋਪੂਲਰ ਹੈ। ਬੇਸਣ ਦੇ ਗੱਟਿਆਂ ਦੀ ਸਬਜ਼ੀ, ਬੇਸਣ ਨੂੰ ਘੋਲ ਕੇ ਉਹਨੂੰ ਬੇਸਣ ਘੋਲ ਕੇ ਉਹਨੂੰ ਜਿਵੇਂ ਗੁੰਨ ਕੇ, ਘੋਲਣਾ ਤਾਂ ਨਹੀਂ ਕਹਿਣਾ ਚਾਹੀਦਾ, ਗੁੰਨ ਕੇ ਉਹਨੂੰ ਉਹਦੇ ਸੌਰਟ ਆਫ ਡੰਡੇ ਜਿਹੇ ਬਣਾ ਲਿੱਤੇ ਜਾਂਦੇ ਨੇ, ਫਿਰ ਉਹਨੂੰ ਪਾਣੀ 'ਚ ਉਬਾਲਿਆ ਜਾਂਦਾ, ਉਹਦੇ ਵਿੱਚ ਲੂਣ ਮਿਰਚ ਵੀ ਵਿੱਚ ਹੀ ਪਾਇਆ ਜਾਂਦਾ ਉਹਦੇ ਵਿੱਚ, ਤੇ ਉਹਦੇ ਉਬਲੇ ਹੋਏ ਜਿਹੜੇ ਗੱਟੇ ਨੇ, ਜਿਹੜੇ ਬੇਸਣ ਦੇ ਸੌਰਟ ਆਫ ਡੰਡੀਆਂ ਦੀ ਜਿਹੜੀ ਬਣ ਜਾਂਦੀਆਂ ਨਾ, ਉਹਨੂੰ ਫਿਰ ਸਬਜ਼ੀ ਦੇ ਰੂਪ ਵਿੱਚ ਤੜਕਾ ਲਾ ਕੇ ਬਣਾਇਆ ਜਾਂਦਾ ਹੈ। ਉਹਨੂੰ ਬੇਸਣ ਦੇ ਗੱਟੇ ਜਾਂ ਬੇਸਣ ਦੇ ਗੱਟਿਆਂ ਦੀ ਕੜੀ ਵੀ ਕੁਝ ਲੋਕ ਕਹਿ ਲੈਂਦੇ ਨੇ, ਤੇ ਇਹ ਇਸ ਕਿਸਮ ਦੀ ਇੱਕ ਸਬਜ਼ੀ ਹੋਰ ਬਣਦੀ ਹੈ। ਸੋ ਦੋਸਤ, ਬਹੁਤ ਹਰ ਇਲਾਕੇ ਦੇ ਆਪਣੇ ਕੁਝ ਖਾਸ ਖਾਣੇ ਨੇ ਜੋ ਘਰਾਂ ਵਿੱਚ ਬਣਦੀਆਂ ਨੇ। ਲਵਲੀ ਕੌਰ ਜੀ ਕਹਿੰਦੇ ਬਟਰ ਚਿਕਨ, ਹਾਂਜੀ ਬਟਰ ਚਿਕਨ ਦੀ ਵੈਸੇ ਤਾਂ ਕਹਾਣੀ ਬੜੀ ਅਜੀਬ ਹੈ। ਬਟਰ ਚਿਕਨ ਵੀ ਕੋਈ ਪੰਜਾਬੀਆਂ ਦੀ ਨਹੀਂ ਸੀ, ਪੰਜਾਬੀ ਨੇ ਆਪਣਾ ਬਣਾ ਲਿਆ। ਇਹ ਪਿਛਲੇ 60-70 ਸਾਲ ਵਿੱਚ ਮਸ਼ਹੂਰ ਹੋਇਆ, ਉਸ ਤੋਂ ਪਹਿਲਾਂ ਇਹ ਵੀ ਨਹੀਂ ਸੀ ਜੀ। ਪਲਵਿੰਦਰ ਢਿੱਲੋਂ ਜੀ ਸਾਡੇ ਨਾਲ ਜੁੜ ਕੇ ਦੇਖੋ, ਫਿਰ ਉਹਨਾਂ ਨਾਲ ਗੱਲ ਕਰਦੇ ਆ, ਫਿਰ ਵਾਪਸ ਮੁੜਾਂਗੇ। ਪਲਵਿੰਦਰ ਜੀ, ਆਵਾਜ਼ ਮੇਰੀ ਆ ਰਹੀ ਹੈ? ਬਿਲਕੁਲ ਟਾਂ ਕਰੋ ਜੀ, ਤੁਸੀਂ ਦੋਵੇਂ ਕਰੋ ਗੱਲ। ਮੈਨੂੰ ਇੱਕ ਫੋਨ ਕਾਲ ਕਰਨਾ ਜੀ। ਹਾਂਜੀ 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 ਪਲਵਿੰਦਰ ਜੀ, ਮੈਂ ਕਿਹਾ ਸ਼ਰਟ ਬਹੁਤ ਸੋਹਣੀ ਪਾਈ ਘੋੜੇ ਵਾਲੀ। ਹਾਂਜੀ, ਘੋੜੇ ਮੈਂ ਆਪਣੇ ਰੱਖੇ ਨੇ। ਅੱਛਾ, ਮਿਹਰਬਾਨੀ। ਇਹ ਇੱਕ ਨਾ ਹੁੰਦਾ ਸੀ ਭਾਜੀ, ਆਪਾਂ ਖਾਣੇ ਨੇ ਨਿੱਕੇ ਹੁੰਦੇ, ਮੁਰਮੁਰਾ ਕੀਤਾ ਤੁਹਾਨੂੰ? ਮੁਰਮੁਰਾ, ਹਾਂਜੀ। ਤੇ ਇੱਕ ਨਾ ਮੈਂ ਦੱਸਣਾ ਸੀ ਤੁਹਾਨੂੰ, ਮੈਂ ਆਰਕਾ ਏਰੀਆ ਗਿਆ ਤੇ ਖਾ ਕੇ ਆਇਆ ਹਾਂ। ਉਹ ਗੁਰਦੁਆਰਾ ਸਾਹਿਬ ਮਿਲਦਾ ਆ, ਉਹਨੂੰ ਆਂਦੇ ਭਾਜਾ। ਜਿਹੜੇ ਉਹ ਭਾਈ ਨਾ ਗ੍ਰਾਹੀ ਕਰਦੇ ਨੇ ਘਰਾਂ ਚੋਂ, ਕਿਸੇ ਨੇ ਦਾਲ ਦੇਤੀ, ਕਿਸੇ ਨੇ ਸਾਗ ਦੇਤਾ, ਕਿਸੇ ਨੇ ਕੋਈ ਸਬਜ਼ੀ ਦੇਤੀ, ਉਹ ਸਾਰਾ ਸਾਲਾਂ ਸਬਜ਼ੀ ਲਿਆ ਕੇ ਗੁਰਦੁਆਰਾ ਸਾਹਿਬ ਦੁਬਾਰਾ ਤੜਕਾ ਲਾਉਂਦੇ ਦੇਸੀ ਘਿਓ ਦਾ, ਮਿਕਸ ਕਰ ਲੈਂਦੇ ਸਾਰਾ ਕੁਝ, ਹਰ ਚੀਜ਼ ਮਿਕਸ ਕਰਕੇ, ਵਿੱਚ ਸਾਗ, ਵਿੱਚ ਆਲੂ, ਵਿੱਚ ਜੋ ਵੀ ਮਿਲ ਹੁੰਦਾ, ਤੇ ਉਹਨੂੰ ਦੁਬਾਰਾ ਦੇਸੀ ਘਿਓ ਦਾ ਤੜਕਾ ਲਾਉਂਦੇ ਨੇ, ਤੇ ਉਹਨੂੰ ਆਉਂਦੇ ਨੇ ਭਾਜਾ। ਭਾਜਾ ਉਹ ਕਿਸਮਤ ਵਾਲੇ ਨੂੰ ਮਿਲਦਾ, ਕਿਸੇ ਨੂੰ ਲੇਟ 8-9 ਵਜੇ ਤੋਂ ਬਾਅਦ ਨਾ ਰਾਤ ਗ੍ਰਾਹੀ ਕਰਦੇ ਨੇ, ਉਸ ਤੋਂ ਬਾਅਦ ਮਿਲਦਾ, ਪਰ ਉਹ ਬਹੁਤ ਚੀਜ਼ ਹੁੰਦੀ ਹੈ। ਵਾਹ ਜੀ ਵਾਹ। ਹੋਰ ਭਾਜਾ ਸੁਣਿਆ, ਹੋਰ ਕੁਝ ਨਵਾਂ ਐਡ ਕਰਨਾ ਚਾਹੋ? ਜਿਹੜਾ ਬਾਬਾ ਨਾਨਕ ਹੈ ਨਾ, ਜਿਹੜਾ ਗੁਰਦੁਆਰਾ ਸਾਹਿਬ ਕਰਤਾਰਪੁਰ ਉਸ ਸਾਈਡ ਤੇ, ਉਹ ਮਿਲਦਾ ਰਾਤ ਨੂੰ। ਤੇ ਹੋਰ ਪਿਆਜ਼ ਵਾਲੀ ਪਰੌਂਠੀ ਪੱਕਦੀ ਹੁੰਦੀ ਸੀ ਸਾਡੇ ਘਰ। ਪਿਆਜ਼ ਪਾ ਕੇ ਪਰੌਂਠੀ, ਆਲੂ ਤੇ ਪੱਕਦੀ ਪਿਆਜ਼ ਵਾਲੀ ਪਰੌਂਠੀ। ਠੀਕ। ਤੁਸੀਂ ਹੈ ਕਿੱਥੇ ਹੁਣ ਇਸ ਵੇਲੇ, ਹੈ ਕਿੱਥੇ ਹੋ? ਸਰ ਮੈਨੂੰ 20 ਸਾਲ ਹੋ ਗਏ ਜਰਮਨ ਚ। ਘਰ ਨਹੀਂ ਜੇ ਤੁਸੀਂ? ਨਹੀਂ, ਮੈਂ ਰੈਸਟੋਰੈਂਟ ਆ, ਮੇਰਾ ਰੈਸਟੋਰੈਂਟ ਆ, ਬਿਜ਼ਨਸ ਰੈਸਟੋਰੈਂਟ ਦਾ, ਤੇ ਉੱਥੇ ਬੈਠਾ, ਤੇ ਉੱਥੇ ਬਸ ਇਸ ਟਾਈਮ ਥੋੜਾ ਫ੍ਰੀ ਹੋਇਆ, ਮੈਂ ਕਾਲ ਕਰ ਲਈਏ। ਤੇ ਇੱਕ ਹੁੰਦਾ ਨਿੱਕੇ ਹੁੰਦੇ ਖਾਣੇ, ਚਿੜੀ ਬਣਾ ਕੇ ਆਟੇ ਦੀ। ਚਿੜੀ ਬਿਲਕੁਲ। ਹਾਂਜੀ ਹਾਂਜੀ, ਉਹ ਖਾਈ ਦੀ। ਤੇ ਬਾਕੀ ਮੈਂ ਭਾਈ ਲਵਲੀ ਨੇ ਫੋਨ ਕੀਤਾ ਸੀ, ਉਹਨੇ ਗੱਲ ਹੋਈ ਸੀ, ਕੋਈ ਕੰਮ ਹੋ ਰਹੀ, ਤੇ ਉਹਨਾਂ ਨੂੰ ਬਾਅਦ ਵਾਪਸ ਕਾਲ ਕੀਤੀ ਨਹੀਂ। ਜੇ ਸੁਣ ਤੇ ਮੈਨੂੰ ਕਾਲ ਕਰਨ, ਵਾਪਸ ਉਹਨਾਂ ਕੰਮ ਕਿਹਾ ਸੀ। ਓਕੇ, ਮੈਂ ਮੈਸੇਜ ਦੇ ਦੇਣਾ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਤੁਹਾਡਾ ਸ਼ੁਕਰੀਆ, ਤੁਸੀਂ ਕਾਲ ਕੀਤੀ। ਸਾਡੇ ਨਾਲ ਹੋਰ ਨਾਗਪਾਲ ਸਾਹਿਬ ਅੱਗੇ ਡਿਸਕਨੈਕਟ ਹੋ ਗਏ ਸੀ। ਨਾਗਪਾਲ ਸਾਹਿਬ ਵੈਲਕਮ ਫਿਰ ਇੱਕ ਵਾਰੀ। ਹਾਂਜੀ ਹਾਂਜੀ, ਹੋਰ ਕੀ ਹਾਲ ਚਾਲ ਸਰ? ਬਿਲਕੁਲ ਠੀਕ। ਗੁੜ ਦੇ ਗੱਟੇ ਦੀ ਗੱਲ ਚੱਲ ਰਹੀ ਸੀ, ਬੜੀਆਂ ਚੀਜ਼ਾਂ ਅੱਜ ਤਾਂ ਤੁਸੀਂ ਸੁਣਾਤੀਆਂ ਹੈਗੀਆਂ ਨੇ। ਮਤਲਬ ਮੈਂ ਕਿਹਾ ਅੱਜ ਕੋਈ ਸਿੰਗਰ ਨਹੀਂ ਰੱਖਿਆ ਹੈਗਾ। ਨਹੀਂ, ਹੁਣ ਬਦਲ ਕੇ ਆ ਗਿਆ, ਹੁਣ ਬਦਲ ਕੇ ਮੈਂ ਸਿੰਗਰ ਬੜੇ ਜੀ, ਸਾਵਲ ਨੂੰ ਬੁਲਾ ਲਿਆ ਕਰੋ। ਉਹ ਸਿੰਗਰ ਦਾ ਕਦੇ ਇੱਕ ਤਾਂ ਬੁਲਾ ਲਿਆ ਕਰੋ ਨਾ ਨਾਲ। ਮੈਂ ਉਹੀ ਕਹਿ ਰਿਹਾ, ਮੈਂ ਕਿਹਾ ਸਾਵਲ ਨੂੰ ਟਾਈਮ ਐਡਜਸਟ ਨਹੀਂ ਹੁੰਦਾ, ਫਿਰ ਰੱਖਿਆ ਕਰਾਂਗੇ ਮੌਕੇ ਦੇ ਹਿਸਾਬ ਦੇ ਨਾਲ, ਪ੍ਰੋਗਰਾਮ ਦੇ ਹਿਸਾਬ ਦੇ ਨਾਲ। ਨਹੀਂ, ਉਹ ਤਾਂ ਖੈਰ ਮੈਂ ਵੀ ਉਹੀ ਕਹਿ ਰਿਹਾ ਹੈਗਾ। ਮੈਂ ਤਾਂ ਇਹ ਕਹਿ ਰਿਹਾ, ਮੈਂ ਕਿਹਾ ਵਿੱਚ ਹੋ ਜਾਂਦਾ ਨਾ, ਤਾਂ ਐਂਟਰਟੇਨਮੈਂਟ ਦੇ ਨਾਲ ਗੱਲਬਾਤ ਤਾਂ ਹੁੰਦੀ ਰਹਿੰਦੀ ਹੈਗੀ। ਮਤਲਬ ਇਹ ਨਾਲ ਹੋਰ ਹੋ ਜਾਂਦਾ ਹੈ, ਮਤਲਬ ਇੱਕ ਤਰ੍ਹਾਂ ਕੋਸ਼ਿਸ਼ ਕਰਦੇ ਰਹੀਏ ਐਂਟਰਟੇਨਮੈਂਟ ਦੀ ਵੀ ਨਾਲ। ਨਹੀਂ, ਬਹੁਤ ਵਧੀਆ ਲੱਗਦਾ ਪ੍ਰੋਗਰਾਮ ਥੋੜਾ ਸਾਡਾ। ਮੈਂ ਤਾਂ ਨੀਂਦ, ਮੈਂ ਕਿਹਾ ਅੱਜ ਸਾਰਿਆਂ ਨੂੰ ਅੱਛੀ ਆਊਗੀ, ਇੰਨੇ ਖਾਣੇ ਖਵਾਤੇ ਨੇ ਤੁਸੀਂ, ਮਤਲਬ
ਨਾ ਖਾਣਾ ਖਾ ਕੇ ਸਵਾਦ ਤਾਂ ਯਾਦ ਆ ਗਏ ਹੋਣਗੇ ਨਾ ਬਚਪਨ ਦੇ। ਚੱਲ ਬਹੁਤ ਸ਼ੁਕਰੀਆ ਨਾਗਪਾਲ ਥੈਂਕ ਸਾਹਿਬ ਯੂ ਜੀ। ਸਾਨੂੰ ਅਮੀਨ ਚੌਹਾਨ ਜੀ ਵੇਖਣ ਦੇ ਨੇ। ਅਮੀਨ ਚੌਹਾਨ ਜੀ ਦਾ ਰਾਬਤਾ ਹੋ ਗਿਆ ਜੀ, ਕੰਟੈਕਟ ਹੋ ਗਿਆ ਉਹਨਾਂ ਦੇ ਪਿੰਡੂਆਂ ਨਾਲ, ਘੁਮਾਉਣ ਵਾਲਿਆਂ ਨਾਲ। ਤੇ ਸਾਡਾ ਸ਼ੁਕਰੀਆ ਅਦਾ ਕਰ ਰਹੇ ਜੀ। ਤੁਹਾਡਾ ਵੀ ਸ਼ੁਕਰੀਆ, ਤੁਸੀਂ ਸਾਡੇ ਨਾਲ ਜੁੜੇ। ਸਾਂਝੀ ਸਾਥ ਦਾ ਮਕਸਦ ਹੀ ਹੈ ਕਿ ਸਾਂਝੇ ਹੋ ਕੇ ਚੱਲੋ ਜੀ। ਭਾਜੀ ਆਵਾਜ਼ ਆ ਰਹੀ? ਮੁਹੰਮਦ ਉਸਮਾਨ ਮੇਰਾ ਖਿਆਲ ਨਾਂ ਤੁਹਾਡਾ, ਨਾਂ ਪੂਰਾ ਪੜਿਆ ਨਹੀਂ ਜਾ ਰਿਹਾ। ਜੀ 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 ਢਿੱਲੋਂ ਸਾਹਿਬ, ਉਹ ਮੈਂ ਬਾਸ਼ੋ ਇੱਕ ਗੱਲ ਤੁਹਾਡੇ ਕੋਲੋਂ ਇਹ ਪੁੱਛਣੀ ਸੀ ਕਿ ਘੁੰਗਰੀਆਂ ਦਾ ਵੀ ਪਤਾ ਕਿਸੇ ਨੂੰ? ਘੁੰਗਰੀਆਂ ਘੁੰਗਣੀਆਂ ਜਿਹੜੀਆਂ ਤੁਸੀਂ ਅੱਗੇ ਕਹਿਣ ਦੇ ਸੋ ਦਾਣੇ ਵਾਲੀ ਦੀ, ਉਹੀ ਨਾ? ਨਹੀਂ ਨਹੀਂ ਹਾਂ, ਉਹ ਅਬਾਲੀ ਦੇ ਨੇ। ਉਹ ਜਦੋਂ ਪਹਿਲੇ ਦੌਰ ਦੇ ਵਿੱਚ ਨਾ, ਹੁਣ ਤੇ ਆ ਰਿਵਾਜ ਨਹੀਂ ਰਿਹਾ ਤੇ ਨਾ ਹੀ ਗੱਲ, ਜਦੋਂ ਕਿਸੇ ਦੀ ਸ਼ਾਦੀ ਹੁੰਦੀ ਸੀ ਨਾ ਤੇ ਮਾਈਏ ਪੈਂਦਾ ਸੀ ਨਾ ਮੁੰਡਾ, ਮਾਈਏ। ਉਹ 4 ਦਿਨ ਪਹਿਲਾਂ ਮਾਈਏ ਪਾਈਦਾ ਸੀ ਤੇ ਉਹ ਮਾਈਏ ਜਦੋਂ ਪਾਈਦੇ ਉਦੋਂ ਕਣਕ ਜਿਹੜੀ ਹੈ ਘਰੋਂ ਕੱਢੀ ਦੀ ਸੀ ਤੇ ਉਹਨੂੰ ਉਬਾਲਣ ਵਾਸਤੇ ਵਾਹ ਕਣਕ, ਯਾਨੀ ਕਿ ਕੋਈ 15-20 ਸੇਰ, ਉਹਨੂੰ ਉਬਾਲ ਪਹਿਲਾਂ ਉਹਨੂੰ ਭਿਉਂ ਛੜੀਦਾ ਸੀ ਰਾਤ ਨੂੰ ਤੇ ਸੁਬਾਹ ਉਹਨੂੰ ਉਬਾਲੀ ਦਾ ਸੀ। ਉਬਾਲ ਕੇ ਤੇ ਵਾਹ ਇਹਦੀਆਂ ਦੀਆਂ ਘੁੰਗਰੀਆਂ ਜੀਆਂ ਬਣ ਜਾਂਦੀਆਂ ਸਨ। ਤੇ ਫਿਰ ਉਹ ਜਦੋਂ ਸਵੇਰੇ ਲੋਕੀ ਇਕੱਠੇ ਹੁੰਦੇ ਹਨ ਨਾ ਸਾਰੇ, ਉਹ ਗਾਨਾ ਬੰਨੀਦਾ ਸੀ ਮੁੰਡੇ ਨੂੰ। ਤੇ ਉਦੋਂ ਫਿਰ ਉਹ ਜਿਹੜੇ ਲੋਕੀ ਮਹੱਲੇਦਾਰੂਰਾ ਪਰ ਆਏ ਹੁੰਦੇ ਹਨ ਤੇ ਉਹਨਾਂ ਨੂੰ ਪਾ ਕੇ ਦੇਈਦੀਆਂ ਤੇ ਨਾਲ ਇੱਕ ਗੁੜ ਦੀ ਪੇਸ਼ੀ ਦੇਈਦੀ ਸੀ। ਬਿਲਕੁਲ ਘੁੰਗਣੀਆਂ ਦੀ ਅੱਗੇ ਗੱਲ ਹੋਈ ਸੀ। ਅੱਗੇ ਘੁੰਗਣੀਆਂ ਦੀ ਗੱਲ ਹੋਈ ਸੀ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਤੁਹਾਡਾ ਵੀਰ ਜੀ, ਬਹੁਤ ਸ਼ੁਕਰੀਆ। ਸਾਡੇ ਨਾਲ ਨੇ ਜੀ ਹਰਜੀਤ ਔਲਖ ਜੀ, ਵੈਲਕਮ ਜੀ। ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ। ਸੁਣਾਓ ਢਿੱਲੋਂ ਸਾਹਿਬ? ਅੱਜ ਤੇ ਯੁਵਰਾਜ ਹੀ ਲੱਗਣ ਡਿਆ। ਹਾਂਜੀ ਹਾਂਜੀ ਹਾਂਜੀ, ਪਿਲਸੀ ਟੋਪੀ ਪਾ ਲਈ ਆ, ਯੈਂਕੀ ਟੋਪੀ ਪਾ ਕੇ ਫਿਰਨ ਡਿਆ। ਹਾਂਜੀ, ਉਹ ਫਿਰ ਕੰਮ ਖਰਾਬ ਹੋ ਗਿਆ ਨਾ, ਤੁਹਾਨੂੰ ਪਤਾ ਹੁਣ ਅੱਜ ਕਟਿੰਗ ਕੁਟਿੰਗ ਵਾਲੇ ਨਹੀਂ ਖੁੱਲੇ ਹੋਣ ਤੇ ਉਹ ਫਿਰ ਘਰ ਹੀ ਕਰਨਾ ਪਿਆ ਸਾਰਾ ਕੁਝ। ਤੇ ਅੱਜ ਖਾਣਿਆਂ ਪੀਣਿਆਂ ਦੀਆਂ ਗੱਲਾਂ ਚੱਲਦੀਆਂ ਪਈਆਂ ਆ। ਮੈਂ ਗੱਲ ਸੁਣਾਉਣਾ ਆ ਵੀ ਬਾਪੂ ਜੀ ਸਾਡੇ ਉਹ ਕਹਿੰਦੇ ਹੁੰਦੇ ਸੀ ਵੀ ਜਨਾਨੀ ਨਾ ਬੰਦੇ ਨੂੰ ਸਾਲ ਵਿੱਚ 3 ਵਾਰੀ ਮਾਰਨ ਦੀ ਕੋਸ਼ਿਸ਼ ਕਰਦੀ ਤੇ ਉਹ ਬੰਦਾ ਹੀ ਆ ਵੀ ਬਚ ਜਾਂਦਾ। ਇੱਕ ਵਾਰੀ ਤਾਂ ਕਹਿੰਦੇ ਵੀ ਉਹ ਸੇਵੀਆਂ ਵੱਟਦੀ ਆਟੇ ਦੀਆਂ, ਇੱਕ ਵਾਰੀ ਬਣਾਉਂਦੀ ਮੱਠੀਆਂ, ਤੇ ਇੱਕ ਵਾਰੀ ਬਣਾਉਂਦੀ ਆ ਪੂੜੇ। ਤੇ ਵੀ ਇਹ ਬੰਦੇ ਦੇ ਸਿਰ ਤੇ ਆ ਵੀ ਉਹਦੇ ਵਿੱਚ ਕਿੰਨੀ ਕੁ ਜਾਣ ਆ ਵੀ ਜਾਣੀ। ਉਹ ਇਹਨਾਂ ਚੀਜ਼ਾਂ ਨੂੰ ਬੜਾ ਮਾੜਾ ਸਮਝਦੇ ਸੀ ਵੀ ਕਿਉਂਕਿ ਇਹ ਕੱਚੇ ਆਟੇ ਦੀਆਂ ਸਾਰੀਆਂ ਚੀਜ਼ਾਂ ਬਣਦੀਆਂ। ਉਹ ਮੈਨੂੰ ਸੇਵੀਆਂ ਤੋਂ ਯਾਦ ਆ ਗਈ, ਸੇਵੀਆਂ ਸਾਡੇ ਵੱਟਦੇ ਹੁੰਦੇ ਹੱਥ ਵਾਲੀ, ਤੁਹਾਡੇ ਸ਼ਾਇਦ ਚੱਲਦੀ ਹੋਵੇ ਘੋੜੀ ਜਰਾ, ਇਸ ਤਰ੍ਹਾਂ ਨੂੰ ਘੇੜਨਾ। ਉਹ ਜਿੱਦਣ ਉਹ ਸੇਵੀਆਂ ਵੱਟਣੀਆਂ ਨਾ ਸਾਲ ਕੁ ਬਾਅਦ, ਉਦੋਂ ਫਿਰ ਜਾਨ ਛਡਾਉਣੀ ਵੀ ਕਿਸੇ ਤਰ੍ਹਾਂ ਕਾਬੂ ਨਾ ਮਾਵਾਂ ਦੇ ਆ ਜਾਈਏ ਤੇ ਸਾਰੀ ਦਿਹਾੜੀ ਲੰਘ ਜਾਣੀ ਘੋੜੀ ਘੇੜਦੇ। ਆਵਾਜ਼ ਆਉਂਦੀ ਤੁਹਾਡੀ ਹਰਜੀਤ? ਆਵਾਜ਼ ਆ ਰਹੀ? ਆਵਾਜ਼ ਬੰਦ ਹੋ ਗਈ। ਤੁਹਾਡੀ ਆਵਾਜ਼ ਆ ਰਹੀ ਹੈ ਹਰਜੀਤ? ਹਰਜੀਤ ਡਿਸਕਨੈਕਟ ਹੋ ਗਿਆ। ਹਰਜੀਤ ਤੋਂ ਦੁਬਾਰਾ ਆਉਣ ਦੀ ਕੋਸ਼ਿਸ਼ ਕਰਿਓ। ਅਰੋੜਾ ਸਾਹਿਬ ਵੀ ਮੇਰਾ ਖਿਆਲ ਬਿਜ਼ੀ ਨੇ, ਉਹਦੇ ਨਾਲ ਆਪਾਂ ਕਮੈਂਟਸ ਜਿਹੜੇ ਮੈਂ ਪੜ੍ਹਦੇ ਜਾਵਾਂਗੇ। ਹਸਨ ਅਲੀ ਹਰਜੀਤ ਜੀ ਨੂੰ ਵੈਲਕਮ ਕਹਿੰਦੇ ਆ। ਜਸਵਿੰਦਰ ਸਿੰਘ ਰੰਧਾਵਾ, ਵੈਰੀ ਗੁੱਡ ਔਲਖ ਸਾਹਿਬ। ਉਸ ਤੋਂ ਬਾਅਦ ਸਾਡੇ ਨਾਲ ਸੰਦੀਪ ਅਰੋੜਾ, ਅਲਸੀ ਦੀ ਪਿੰਨੀ। ਬਿਲਕੁਲ ਸੰਦੀਪ ਜੀ, ਅੱਗੇ ਗੱਲ ਹੋਈ ਆ ਅਰੋੜਾ ਸਾਹਿਬ। ਸੰਦੀਪ ਅਰੋੜਾ ਜੀ, ਤੁਸੀਂ ਆਉਣਾ ਚਾਹੁੰਦੇ ਹੋ ਵਿੱਚ? ਅੱਗੇ ਮੈਨੂੰ ਪੁੱਛਿਆ ਸੀ ਜਾਂ ਮੈਂ ਲਿੰਕ ਪੇਸਟ ਕਰ ਲਿਆ ਕਮੈਂਟ ਦੇ ਵਿੱਚ। ਤੁਸੀਂ ਇੱਥੇ ਕਲਿੱਕ ਕਰਕੇ ਸਾਡੇ ਕੋਲ ਵਿੰਡੋ ਖੁੱਲ ਜਾਏਗੀ, ਸਾਡੇ ਕੋਲ ਤੁਸੀਂ ਆ ਸਕਦੇ ਜੇ। ਉਸ ਤੋਂ ਬਾਅਦ ਸਾਡੇ ਨਾਲ ਨੇ ਜੀ ਮਨੂ ਢਿੱਲੋਂ, ਮੁਦੱਸਰ ਚੱਠਾ, ਚਿੱਕੜ ਚਲੌਟ। ਚਿੱਕੜ ਚਲੌਟ ਕੀ ਹੁੰਦੇ ਜੀ ਮੁਦੱਸਰ ਜੀ? ਇਹ ਵੀ ਦੱਸੋ ਹੁਣ, ਚਿੱਕੜ ਚਲੌਟ ਕੀ ਆ? ਉਸ ਤੋਂ ਬਾਅਦ ਸਾਡੇ ਨਾਲ ਜੀ ਅੰਮ੍ਰਿਤ ਵਿਰਕ ਲਾਗਰਾਂ ਤੋਂ ਜੀ ਅਨੂ ਜਸਨ। ਅਨੂ ਜਸਨ ਜੀ ਤੁਸੀਂ ਵੀ ਆਓ ਜੀ, ਕੁਛ ਖਾਣਾ ਖਾਣ ਪੀਣ ਦੱਸੋ ਸਾਨੂੰ ਵੀ। ਅਨੂ ਜਸਨ ਜੀ, ਪ੍ਰੀਤ ਕੌਰ ਤੁਸੀਂ ਵੀ ਆਓ ਵਿੱਚ ਜੀ। ਲਵਲੀ ਮਨੀਸ਼ਵਰ ਕੌਰ ਤੁਸੀਂ ਆਓ ਜੀ ਵਿੱਚ, ਆ ਕੇ ਦੱਸੋ ਸਾਨੂੰ ਕੋਈ ਪੁਰਾਣੇ ਖਾਣੇ ਜਿਹੜੇ ਹੁਣ ਵੇਖਣ ਨੂੰ ਨਹੀਂ ਲੱਭਦੇ ਵੀ ਕਿਹੜੇ ਕਿਹੜੇ ਸਨ, ਨਹੀਂ ਖਾਣ ਨੂੰ ਮਿਲਦੇ। ਜ਼ਰੂਰ ਦੱਸੋ, ਸਾਡਾ ਬਣੋ, ਸਾਡੇ ਪ੍ਰੋਗਰਾਮ ਦਾ ਹਿੱਸਾ ਬਣੋ ਜਿੰਨੀ ਦੇਰ ਅਰੋੜਾ ਸਾਹਿਬ ਨਹੀਂ ਆਉਂਦੇ। ਹਾਂਜੀ, ਸੰਦੀਪ ਜੀ ਕਹਿੰਦੇ ਨੇ ਕੋਸ਼ਿਸ਼ ਕਰ ਰਹੇ ਹਾਂ ਜੀ। ਨਾਸਰ ਸਾਹਿਬ ਕੀ ਹਾਲ ਹੈ? ਵਧੀਆ ਜੀ। ਤਾਗੌਸ ਜੀ ਵਧੀਆ। ਰਣਜੋਤ ਸੇਖੋਂ ਸਾਹਿਬ ਵੈਲਕਮ ਸਾਡੇ ਪ੍ਰੋਗਰਾਮ 'ਚ। ਕੀ ਹਾਲ ਚਾਲ ਤੁਹਾਡਾ ਸੇਖੋਂ ਸਾਹਿਬ? ਵਧੀਆ। ਸੇਖੋਂ ਸਾਹਿਬ ਜੀ, ਰਣਜੋਤ ਸੇਖੋਂ ਸਾਹਿਬ USA ਤੋਂ ਨੇ। ਤੇ ਪਾਕਿਸਤਾਨ ਪੂਰੇ ਦਾ ਮੈਪ, ਪਾਕਿਸਤਾਨ ਪੂਰੇ ਦੇ ਸ਼ਹਿਰਾਂ ਦੇ ਪਿੰਡਾਂ ਦੇ ਇਹਨਾਂ ਨੂੰ ਪੁੱਛ ਲਓ, ਇਹਨਾਂ ਨੇ ਉਂਗਲਾਂ ਤੇ ਗਿਣਿਆ ਵੀ ਕਿੱਧਰ ਨੂੰ ਕਿੰਨਾ ਸਫ਼ਰ ਹੈ, ਕਿਵੇਂ ਟਰੈਵਲ ਕਰਨਾ ਤੇ ਕਿਵੇਂ ਜਾਣਾ। ਇਹ ਮੈਪ ਬਣਾਉਂਦੇ ਰਹਿੰਦੇ ਆ ਤੇ ਆਉਂਦੇ ਥੋੜੇ ਟਾਈਮ ਵਾਸਤੇ ਆ ਪਾਕਿਸਤਾਨ। ਪ੍ਰੋਫੈਸਰ ਮੁਖਤਾਰ ਗਿੱਲ ਕਹਿੰਦੇ ਜੀ ਮਾਊਥ ਵਾਟਰਿੰਗ ਟਾਕ। ਬਿਲਕੁਲ ਜੀ, ਖਾਣ ਪੀਣ ਦੀਆਂ ਗੱਲਾਂ ਜਿੱਥੇ ਪੁਰਾਣੀਆਂ ਹੋਣੀਆਂ। ਨਾਸਰ ਸਾਹਿਬ ਸਤਿ ਸ਼੍ਰੀ ਅਕਾਲ। ਰਾਣਾ ਖਾਲਦ
ਲਓ ਜੀ, ਮੈਂ ਕਮੈਂਟ ਪੇਸ਼ ਕਰ ਰਿਹਾ ਥੋੜੀ ਦੇਰ। ਸਾਡੇ ਕੋਲ ਟਾਈਮ ਥੋੜਾ ਰਹਿ ਗਿਆ, ਆਲਮੋਸਟ 1 ਘੰਟਾ 35 ਮਿੰਟ ਦੀ ਸਾਡੀ ਵੀਡੀਓ ਹੋ ਗਈ ਹੈ। ਅਸੀਂ 2 ਘੰਟੇ ਤੋਂ ਪਹਿਲਾਂ ਇਹਨੂੰ ਖਤਮ ਕਰਨਾ। ਮੈਂ ਇੱਕ ਵਾਰੀ ਫੇਰ ਲਿੰਕ ਪੇਸ਼ ਕਰ ਦਿੱਤਾ, ਜੇ ਕੋਈ ਦੋਸਤ ਆਉਣਾ ਚਾਹੁੰਦਾ ਉਹਦੇ ਵਿੱਚ ਜ਼ਰੂਰ ਸਾਡੇ ਨਾਲ ਆ ਸਕਦਾ। ਅਰੋੜਾ ਸਾਹਿਬ ਸਾਡੇ ਨਾਲ ਆ ਗਏ ਨੇ। ਅਰੋੜਾ ਸਾਹਿਬ, ਤੁਹਾਡਾ ਮਾਈਕ ਬੰਦ ਆ, ਔਨ ਕਰ ਲਓ। ਅਰੋੜਾ ਸਾਹਿਬ, ਮਾਈਕ ਤੁਹਾਡਾ ਆਫ ਹੈ, ਮਾਈਕ ਆਫ ਤੁਹਾਡਾ। ਸੌਰੀ ਜੀ, ਮੈਂ ਲੱਗਦਾ ਮੈਂ ਮਾਈਕ ਆਫ ਕਰਕੇ ਔਨ ਕਰਨਾ ਭੁੱਲ ਜਾਂਦਾ ਹੁੰਨਾ। ਸਾਡਾ ਦੋਸਤ 2-3 ਹੋਰ ਨੇ, ਪਰ ਉਸ ਤੋਂ ਪਹਿਲਾਂ ਮੈਂ ਕੁਝ ਖਾਸ ਗੱਲਾਂ ਦੀ ਕਰ ਲਵਾਂ, ਤੁਹਾਡੇ ਨਾਲ ਸਾਂਝ ਪਾ ਲਵਾਂ ਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਹੁੰਦੀਆਂ ਨੇ, ਬਹੁਤ ਸਾਰੀ ਚੀਜ਼ਾਂ ਐਸੀਆਂ ਜੋ ਸਾਡੇ ਪਰਿਵਾਰਾਂ ਵਿੱਚ ਖਾਸ ਤੌਰ ਤੇ ਬਣਦੀਆਂ ਨੇ। ਕੁਝ ਚੀਜ਼ਾਂ ਸਿਰਫ ਜਿਹੜੀਆਂ ਨੇ ਦੁਕਾਨਾਂ ਤੇ ਮਹਿਦੂਦ, ਦੁਕਾਨਾਂ ਤੇ ਚੀਜ਼ਾਂ ਬਣਦੀਆਂ ਨੇ, ਜਿਹੜੇ ਰੈਸਟੋਰੈਂਟ 'ਚ ਹੋਟਲਾਂ 'ਚ ਬਣਦੇ, ਕੁਝ ਘਰਾਂ ਵਿੱਚ ਬਣਦੀਆਂ ਨੇ। ਮਕਸਦ ਇਹ ਕਿ ਉਹ ਚੀਜ਼ਾਂ ਜੋ ਅਸੀਂ ਬਚਪਨ 'ਚ ਖਾਧੀਆਂ ਹੋਣ, ਜੋ ਘਰਾਂ ਵਿੱਚ ਬਣਦੀਆਂ ਹੋਣ, ਜੋ ਚੀਜ਼ਾਂ ਅੱਜ ਨਹੀਂ ਅਸੀਂ ਖਾ ਪਾ ਰਹੇ। ਜਿਸ ਤਰ੍ਹਾਂ ਤੁਸੀਂ ਮੈਨੂੰ ਪੁੱਛਿਆ ਸੀ ਕੱਦੂ ਦੀ ਖੀਰ ਪੁੱਛ ਰਹੇ ਸੀ ਕੀ ਹੁੰਦੀ ਹੈ, ਤੇ ਉਹਦਾ ਜ਼ਿਕਰ ਤੁਸੀਂ ਮੇਰੇ ਨਾਲ ਕਿਉਂ ਕੀਤਾ ਸੀ, ਮੈਂ ਉਹਦੀ ਗੱਲ ਵਿੱਚ ਸਾਡੇ ਪਿੱਛੇ ਰਹਿ ਗਈ ਸੀ। ਆਮ ਤੌਰ ਤੇ ਕੱਦੂਆਂ ਨੂੰ ਕੱਦੂਕਸ, ਜਿਸ ਨੂੰ ਕਹਿੰਦੇ ਨੇ ਕੁਤਰਾ ਕਰ ਕੱਦੂਕਸ ਕਰ ਲਿਆ ਜਾਵੇ, ਤੇ ਉਹਨੂੰ ਸਟੀਮ ਕਰ ਲਿਆ ਜਾਂਦਾ ਜਾਂ ਬੋਇਲ ਕਰ ਲਿਆ ਜਾਂਦਾ, ਤੇ ਉਹਨੂੰ ਜਿਵੇਂ ਚੌਲਾਂ ਦੀ ਥਾਂ ਤੇ ਕੱਦੂਆਂ ਨੂੰ ਦੁੱਧ ਵਿੱਚ ਪਕਾਇਆ ਜਾਂਦਾ ਹੈ ਖੰਡ ਪਾ ਕੇ, ਤੇ ਉਹਦਾ ਸਵਾਦ ਜਿਹੜਾ ਹੈ ਉਹ ਖੀਰ ਵਰਗਾ ਹੀ ਹੁੰਦਾ। ਸੰਘਣੀ ਹੋ ਜਾਂਦੀ, ਜੋ ਗਾੜੀ ਹੋ ਜਾਂਦੀ ਹੈ, ਤਾਂ ਖੀਰ ਵਰਗਾ ਸਵਾਦ, ਪਤਾ ਨਹੀਂ ਲੱਗਦਾ ਕਿ ਤੁਸੀਂ ਕੱਦੂ ਖਾ ਰਹੇ ਹੋ, ਤਾਂ ਉਦੋਂ ਇੱਕ ਵੱਖਰਾ ਹੀ ਸਵਾਦ ਆਉਂਦਾ ਜੀ ਉਹਦਾ। ਲਓ ਜੀ, ਖਾਣੇ ਦੇ ਐਕਸਪਰਟ ਤੇ ਸਬਜੈਕਟ ਐਕਸਪਰਟ ਤਾਂ ਹੋਣਾ ਹੀ ਨਹੀਂ ਅਹਿਮਦ ਅਲੀ ਸਾਹਿਬ, ਤੇ ਫਿਰ ਮੈਂ ਕਿਉਂ ਗੱਲ ਕਰ ਰਿਹਾ ਇਹਨਾਂ ਕੋਈ ਗੱਲ ਸੁਣਦੇ ਜੀ ਅਹਿਮਦ ਅਲੀ ਸਾਹਿਬ। ਅਹਿਮਦ ਅਲੀ ਸਾਹਿਬ, ਮੈਂ ਜਗ੍ਹਾ, ਮੈਂ ਦੋਸਤ ਪਠਵਾਰ ਏਰੀਏ 'ਚ ਬਹੁਤ ਦੋਸਤ ਇਹਨਾਂ ਨੂੰ ਜਗ੍ਹਾ ਦਾ ਅਰੇਂਜ ਕਰ ਲਿਆ, ਆਪਾਂ ਰਲ ਕੇ ਹੋਰ ਢਾਬਾ ਬਣਾ ਲੈਣਾ। ਅੱਛਾ ਸਾਹਿਬ, ਇੱਕ ਸਾਡੇ ਸੁਣਨ ਵਾਲੇ ਦੀ ਸ਼ਿਕਾਇਤ ਹੈ, ਕਹਿੰਦੇ ਆਡੀਓ ਥੋੜੀ ਜਿਹੀ ਘੱਟ ਹੈ, ਜੇ ਕੋਈ ਵੋਲਿਊਮ ਦਾ ਕੰਟਰੋਲ ਹੈ ਤੁਹਾਡੇ ਕੋਲ ਕਿਸੇ ਕਿਸਮ ਦਾ ਤਾਂ ਉਹਨੂੰ ਉੱਪਰ ਨਹੀਂ, ਆਡੀਓ ਇਧਰੋਂ ਫੁੱਲ ਹੈ, ਉਹਨਾਂ ਦੇ ਕੋਈ ਪ੍ਰੋਬਲਮ ਹੋਏਗਾ, ਤੁਹਾਡੇ ਆਪਣੇ ਫੋਨ 'ਚ ਪ੍ਰੋਬਲਮ ਹੋਏਗਾ। ਮੈਂ ਆਪਣੇ ਫੋਨ ਤੇ ਤੁਹਾਨੂੰ ਲਾ ਕੇ ਜੇ ਮੈਂ ਚੈੱਕ ਕਰ ਦਵਾਂ, ਆਡੀਓ ਫੁੱਲ ਹੈ ਤੁਹਾਡੇ ਫੋਨ ਦਾ, ਮੇਬੀ ਹੋ ਸਕਦਾ ਸ਼ਿਕਾਇਤ ਸੀ, ਜਿਵੇਂ ਉਹੀ ਡਿਸਕਸ ਕਰ ਰਿਹਾ ਸੀ। ਸੋ ਕੋਈ ਨਹੀਂ ਜੀ, ਹੁਣ ਫਿਰ ਇਹਨਾਂ ਦਾ ਜੋ ਠੀਕ ਹੈ ਤਾਂ ਫਿਰ ਗੱਲ ਕਰਾਂਗੇ ਲਾ ਕੇ ਜੇ ਮੈਂ ਚੈੱਕ ਕਰ ਦਵਾਂ ਜੀ। ਅੱਛਾ ਜੀ, ਅੱਛਾ, ਮੈਂ ਇੱਕ ਤਾਂ ਕੜੀ ਦੀ ਗੱਲ ਹੋਈ ਪਹਿਲੇ ਵੀ, ਕੜੀ ਅੱਡਿਆਂ 2 ਕਿਸਮ ਦੀ ਪਕਣੀ, ਇੱਕ ਤਾਂ ਜਿਹੜੀ ਪਕਣੀ ਲੱਸੀ 'ਚ, ਤੇ ਫਿਰ ਉਸੇ ਤਰ੍ਹਾਂ ਜਿਹੜਾ ਪਕਣੀ ਦੁੱਧ 'ਚ। ਦੁੱਧ ਵਾਲੀ ਜਿਹੜੀ उसने जरा थोड़ी जी मतलब मिठास होनी, टेक्सचर थोड़ा मीठा जो होगा ना, लेकिन सेम उन्हें चीजें ना, मतलब चावल नहीं बना गनो, बेसन नहीं बना गनो, लेकिन ये कि जो दुध वाली उससे वैरायटी काफी ज्यादा बढ़नी है अपने घर के अंदर भी, मतलब थूम नहीं बेस उसा ला गनो, प्याज नहीं ला गनो, कोई भी चीज को एक इंग्रेडिएंट हिनके उसा एड़ा दुध च पका गनो, ते वो भी उसा आ काढ़ा सटन, लेकिन बेसिकली कड़ी है वो चीज भी जी। अच्छा, ते उस तो इलावा जी एक चीज जरा कम हो गई जरा हुण, लेकिन हजे भी पक वै नहीं क्या जगह ते सबज छोले, सावे छोले जिस ताजे होने ना, उस छोले कट के उनका भी सालन बनाया हुआ ना, वो भी बड़ा मजेदार बनना, उसने अपनी कुदरती मिठास जी भी होनी वो बनना। ते एक चीज होर जिहड़ी कि आजकल तरद्दुद बहुत कम हो गया, क्योंकि तंदूरा दी जरूरत पौनी, तंदूर च बनाना पौना उसा। रेंडा अड्डे पासे आखने अधवाने आ, ते जिस टाइम रेंडे नी वेलन नालों अजे बिल्कुल छोटा जा रेंडी पौनी है कच्ची, कोई हाथ बराबर, उसा तरोड़ गिनना, तरोड़ के उसा तंदूर च दब सटने ने, जे गर्म तंदूर च जिसम रोटियां पाकियां पिछों निकल गया ना, ते उसा मतलब जिस तरह बैंगन का भरता बनाया हुआ ना, इस किस्म का उसा गालने उस तरह मन उससे तंदूर ने अंदर, फिर उसा कट के उसी तरह मसाले साले भुन के बनावना, ते उसने भी चूंकि एक मिठास जी होनी, तो बड़ा खूबसूरत एक मिर्च ना आवे नी, उसनी तिखापन आवे ना, ते बाकी उसने अपनी कुदरती मिठास जी होनी, ठीक है। वो रेंडियां ना जेड़ा भरता भी बनना होना है। ते उस तो इलावा जी एक चीज होर है जिहड़ी कि मैं आप तां नहीं खाधी, सिर्फ सुनी है, असन दादी अम्मा दसने ने डेरियां, हुण उसां तुहाडे सेंट्रल पंजाब साइड ते उस दरख्त दा नाम कोई होर है, मैं एक दोस्त दस्से भी है, भूल गया। अड्डे पासे साहन करीम, उसने पतले पतले लंबे लंबे पत्ते होने, जिस टाइम हवा चलनी ना तो उस हवा ना आवाज आनी, बड़ी शां आनी, वो गलबन वो बूटा होना या कोई उसना मिलना जुलना बूटा, उस ना कोई चीज पौनी, डोडे जे उना कड्डने पानी च पा के धुप्प ते रख सट्टा, उसा तरकैने तरका के फिर उसा एड़ा अलग करके उसकी कोई रेसिपी क्या तरीका, लेकिन चूंकि अस आप नहीं वेखी किंज बननी, लेकिन वो दादी मदसन भी बड़ी शानदार बननी होनी। ते बाकी जी जेह्ड़ी स्वीट डिशेस शुरू तो घरै च बननियां होनियां, हजे भी क्या ना क्या हद तक बननियां। उस जेह्ड़े इलाके च एक तो सत्तू पीवने नी सारा गल कीती, सत्तू ने शरबत बनना, उस चूंकि ठंडा असर होना, फिर इसी तरह उलट उसना सर्दियां च गर्म असर रखना, सत्तू खामने मारे भी बनना। सत्तू ना वो आटा उसा बिल्कुल कढ़ाई च इंजे खुश ना हल्का जो उसा भुन गिनो, भुन के जिस टाइम फिर कट गिने, फिर उसा अलग उससे मिक्स करना, शक्कर मिक्स कर गिनो, घी मिक्स कर गिनो, जेड़ा देसी घी होवे वो करके तो हमें खुश्क जी बननी जेड़ा।
ਤੇ ਉਹ ਬਲਕਿ ਅਸਾਂ ਯਾਦ ਹੈ ਦਾਦਾ ਬੂ ਅਸੀਂ ਸ਼ੁਰੂ ਖਾਣੇ ਹੁੰਦੇ ਨਾ ਤੇ ਜਿਸਮ ਚਮਚ ਨਾ ਪਾਈ ਮੋਹ ਜਿਵੇਂ ਉਹਨਾਂ ਨੇ ਵੀ ਹੁਣ ਚੈਲੰਜ ਹੁੰਦਾ ਹੈ ਆਖੋ ਹੁਣ ਫੁੱਫੀ ਆਖੇ ਉਹ ਫੁੱਫੀ ਆਖਨੇ तो सारा उसना मुंह चो उड़ के नवाला सारा बाहर लगा हुआ है वो फा नहीं साउंड नहीं बजता ਤੇ ਉਹ ਨਹੀਂ ਜੀ। ਤੇ ਉਸ ਤੋਂ ਇਲਾਵਾ ਇੱਕ ਅੜੇ ਇਲਾਕੇ 'ਚ ਸਪੈਸ਼ਲ ਉਹ ਬਾਕੀ ਪਤਾ ਨਹੀਂ ਪੰਜਾਬ 'ਚ ਆਵੇ ਕਿ ਨਹੀਂ ਚੂਰੀ, ਲੇਕਿਨ ਉਹ ਚੂਰੀ ਬਣਨੀ ਇਸ ਤਰ੍ਹਾਂ ਵੇ ਵੀ ਕਣਕ ਨਾ ਮੋਟਾ ਆਟਾ ਪੀ ਕੇ ਠੀਕ ਹੈ ਉਸ ਦੀਆਂ ਠੋਡੀਆਂ ਜਿਸ ਤਰ੍ਹਾਂ ਮਕਈ ਨਹੀਂ ਜਾਂ ਬਾਜਰੇ ਨਹੀਂ ਬਣਨੀ ਨਾ ਉਸ ਤੇ ਚੰਗੀ ਮੋਟੀ ਰੋਟੀ ਪਕਾ ਕੇ ਤੰਦੂਰ ਦੇ ਤੇ ਉਹ ਇਸੇ ਤਰ੍ਹਾਂ ਤਕਰੀਬਨ ਕੱਚੀ ਜੀ ਰੋਟੀ ਮਤਲਬ ਥੋੜਾ ਜਿਹਾ ਮਾਮੂਲੀ ਜਿਹਾ ਪਕਾ ਕੇ ਫਿਰ ਉਸ ਰੋਟੀਆਂ ਬਹਿ ਕੇ ਹੱਥਾਂ ਨਾਲ ਮਸਲਣਾ ਹੋਣਾ ਉਹ ਗਰਮ ਗਰਮ ਹੀ ਮਸਲਣਾ ਹੋਣਾ ਅੱਜ ਕਦੀ ਉਸਾਂ ਉਹ ਠੰਡੀ ਹੋ ਜੇ ਫਿਰ ਨਹੀਂ ਹੋਣੀ ਉਸ ਗਰਮ ਗਰਮ 'ਚ ਬੜੇ ਹੱਥ ਵੀ ਸੜਨੇ ਨੇ ਕਿ ਉਹਨਾਂ ਅਸਾਂ ਵੀ ਕੀਤਾ ਉਹ ਜਿਸ ਟਾਈਮ ਬਣ ਨਾ ਤੇ ਉਸ ਨਹੀਂ ਜਿਹੜਾ ਉਹ ਚੂਰ ਕੇ ਪਿੱਛੇ ਦਾਣੇ ਰਹਿ ਬੈਨ ਤੇ ਫਿਰ ਉਸਾਂ ਜਿਹੜਾ ਭੁੰਨਿਆ ਵਾ ਨਾ ਭੁੰਨ ਕੇ ਫਿਰ ਉਸੇ ਘਿਓ ਵੀ ਜਿਹੜਾ ਐਡ ਕਰ ਦਿਓ ਤੇ ਸ਼ੱਕਰ ਵੀ ਐਡ ਕਰ ਦਿਓ ਉਹ ਬਾਅਦ 'ਚ ਵੀ ਨਾਲ ਜਿੰਜ ਖਾਣੀ ਹੋਣੀ ਐਡ ਹੋਣੀ ਰਹਿਣੀ ਉਹ ਚੂਰੀ ਬਣਨੀ ਉਹ ਵੀ ਬੜੀ ਹੈਵੀ ਹੋਣੀ ਪਚਾਉਣੀ ਬੜੀ ਔਖੀ ਹੋਣੀ। ਤੇ ਉਸ ਤੋਂ ਇਲਾਵਾ ਇਹ ਤੀਜੀ ਚੀਜ਼ ਇੱਕ ਹੋਰ ਜਿਹੜੀ ਐਵੇਂ ਸਪੈਸ਼ਲ ਗੋਗੀਆਂ ਅਸੀਂ ਤਾਂ ਉਸਾਂ ਆਖਨੇ ਕਣਕਾਂ ਦਾ ਜਿਹੜਾ ਆਟਾ ਉਸਾਂ ਛਾਣ ਕੇ ਜਿਹੜਾ ਬਿਲਕੁਲ ਪਤਲਾ ਬਰੀਕ ਆਟਾ ਮੈਦੇ ਵਾਂਗੂ ਪਤਲਾ ਪਤਲਾ ਉਹ घेन घेन ਤੇ ਉਸ 'ਚ ਮੂਣੀ ਪਾਵਣੀ ਘਿਓ ਨਹੀਂ और उससे अंडे फेंट के पावने उस ताचे एक खस्तापन देवने मारे फिर उस आटे गुन के तो छोटी छोटी गोगियां तुसी आप आखो भाई जिस तरह होममेड बिस्किट्स होने उस तरह जेड़ा छोटी छोटी टिक्कियां बना के उस जेड़ा डीप फ्राई करना इस चीज ना जो तरद्दुद खासा होना वो रूटीन च घट ही इस्तेमाल होनी बाकी जिस मतलब फैमिली ने घर वगैरह जेड़े के इंग्लैंड या आगे पिछे रहने तो हर टाइम भी सर्द मौसम होना जिस टाइम उन लोग आने और वापस उन्हें जेड़ा टोरना होना तो उनकी खातरी ना बननियां स्पैशल उन्हें दे के भेजियां मैनियां ਤੇ ਹੋਰ ਕਿਆ ਮੌਕੇ ਬਣਨ ਨਾ ਬਣਨ ਲੇਕਿਨ ਸਪੈਸ਼ਲ ਉਹਨਾਂ ਲੋਕਾਂ ਬਾਰੇ ਬਣਨੀਆਂ ਹੋਣੀਆਂ। ਤੇ ਉਸ ਤੋਂ ਇਲਾਵਾ ਜੀ ਇੱਕ ਬੜੀ ਸਾਦੀ ਜੀ ਚੀਜ਼ ਜਿਹੜੀ ਅਸੀਂ ਬਚਪਨ 'ਚ ਬੜੀ ਖਾਦੀ ਹੁਣ ਨਹੀਂ ਰਹੀ ਠੀਕ ਹੈ ਮਾਸੀ ਨੇ ਘਰ ਬੈਨੇ ਆ ਤੇ ਗਏ ਆ ਤਾਂ ਉਹਨਾਂ ਫੌਰਨ ਚਾਵਲ ਉਬਾਲ ਕੇ ਪਾਣੀ ਉਸਨੇ ਕੱਢ ਛੱਡਣਾ ਤੇ ਚਾਵਲਾਂ ਉੱਤੇ ਸ਼ੱਕਰ ਪਾ ਕੇ ਚਾਹ ਉਸਨੇ ਹੀ ਜਵਾਬ ਕੋਈ ਨਹੀਂ ਹੁੰਦਾ। ਵਾਹ ਜੀ ਵਾਹ ਐਵੇਂ ਦੀ ਸਭ ਤੁਸੀਂ ਬੜੀ ਬਹੁਤ ਸਾਰੀਆਂ ਉਹ ਚੀਜ਼ਾਂ ਦੱਸੀਆਂ ਨੇ ਜਿਹੜੀ ਆਮ ਤੌਰ ਦੇ ਉੱਤੇ ਅਸੀਂ ਸ਼ਾਇਦ ਕਿਤੇ ਬਚਪਨ 'ਚ ਇੱਕ ਅੱਧੀ ਵਾਰ ਖਾਧੀ ਹੋਏ ਫਿਰ ਭੁੱਲ ਗਈ ਆ ਪਰ ਇੱਕ ਜਿਹੜੀ ਤੁਸੀਂ ਚੀਜ਼ ਦੱਸੀ ਜਿਹੜੇ ਹਦਵਾਣੇ ਤਰਬੂਜ ਜਾਂ ਰੇਡੀਆ ਜਿਹਨੂੰ ਤੁਸੀਂ ਦੱਸਿਆ ਕਿ ਉਹਦਾ ਜਿਹੜਾ ਭੜਥਾ ਮੈਂ ਪਹਿਲੀ ਦਫਾ ਸੁਣਿਆ ਤੇ ਇਹ ਹੁਣ ਵਾਕਈ ਇਹ ਟਰਾਈ ਕਰਨ ਵਾਲੀ ਚੀਜ਼ ਲੱਭ ਕੇ ਬਣਾਉਣਾ ਪੈਣਾ ਤਾਂ ਪਤਾ ਲੱਗੇਗਾ ਵੀ ਕਿੰਨਾ ਵਧੀਆ ਬਣਦਾ ਹੈ। ਜੀ ਜੀ ਬਿਲਕੁਲ ਬੜਾ ਸ਼ਾਨਦਾਰ ਬਣਨਾ ਤੇ ਬਾਕੀ ਉਹ ਹਲਵੇ ਨਹੀਂ ਚਲੋ ਮੈਂ ਥੋੜੀ ਗੱਲ ਕਰ ਛੱਡਣਾ ਉਹ ਅੱਗੇ ਚੁੱਕ ਜ਼ਿਕਰ ਆਇਆ ਤੇ ਹਲਵਾ ਵੈਸੇ ਤਾਂ ਮਤਲਬ ਮੇਰੀ ਆਪਣੀ ਰਾਏ ਇਹ ਵੇ ਕਿ ਹਲਵਾ ਤੁਸੀਂ ਕਿਆ ਵੀ ਚੀਜ਼ ਨਾ ਬਣਾ ਖਨੇ ਹੋ ਕਿਆ ਸਬਜ਼ੀ ਨਾ ਬਣਾ ਖਨੇ ਉਹ ਜਿਹੜੇ ਮਤਲਬ ਗਾਜਰ ਨਹੀਂ ਸਮਝੋ ਜਿਹੜੀ ਤੁਸੀਂ ਰੈਸਿਪੀ ਵੇ ਉਹ ਤੁਸੀਂ ਕੱਦੂ ਨਾਲ ਲਾ ਕੇ ਨਾ ਉਹ ਤੁਸੀਂ ਕਿਆ ਮਤਲਬ ਦੂਈ ਤਰੀ ਸਬਜ਼ੀ ਨਾਲ ਲਾ ਕੇ ਉਸ ਨਾਲ ਕੁਝ ਨਾ ਕੁਝ ਟੇਸਟ ਆਸੀ ਤੇ ਲੇਕਿਨ ਅਡੇ ਇਲਾਕੇ ਦੇ ਮਤਲਬ ਮਸ਼ਹੂਰ ਜਿਹੜੇ ਹਲਵੇ ਨੇ ਦੋ ਜਿਹੜੇ ਆਮ ਘਰਾਂ 'ਚ ਪਕਨੇ ਮੈਦੇ ਨਾਲ ਤੇ ਸੂਜੀ ਨਾਲ ਪਕਾਣੇ ਠੀਕ ਹੈ ਉਹ ਫਿਰ ਦੋ ਕਿਸਮ ਦੇ ਹੋਵੇ ਨੇ ਇੱਕ ਆਹਨ ਬੇ ਖੋਲਵਾ ਹਲਵਾ ਇੱਕ ਆਹਨ ਭੁਨਵਾ ਹਲਵਾ ਉਹ ਜਿਹੜਾ ਭੁਨਵਾ ਹੋਣਾ ਉਹ ਇਸ ਤਰ੍ਹਾਂ ਹੈ ਸੂਜੀਆਂ ਜੇ ਖੁਸ਼ਕ ਕੜਾਈ ਵਿੱਚ ਫਟਾਫਟ 2 ਮਿੰਟ ਮਾਰੇ ਭੁਨ ਗਏ ਨਾ ਉਹ ਹਲਕੀ ਜਿਹੀ ਸਿਮਸਰ ਹੋ ਨਹੀਂ ਉਸਾਂ ਕੱਢ ਗਏ फिर पिछो मिठी नहीं पत पका के उसने अपनी चॉइस है शक्कर गुड़ चीनी जिस चीज ने पकाओ पत पका के तो फिर वो भुनी हुई सूजी उससे पहने और उस टाइम 2-3 बंदे चाहिए उन्हें जरा कढ़ाई पकड़ने मारे उल्टे नहीं एकदम पानी होनी सारी की गोच है और फिर एक बंदा सपेता तेज से हिलाने वाला जिस ई काम न करो तो जो जिस टाइम ठंडी सूजी उस गर्म पत च वहनी तो सारी जड़ा जुड़ वहनी जो रोटियां बननी वो बड़ा कंटिन्यूस पैदा चलाना पौना एक तरीका तो ई वे ते जेड़ा आम घर च इस्तेमाल होना ते दूआ ई वे कि उसा मतलब सेक के रखना घोल सटना ते उस तो बाद जेड़ा फिर उस चीज़ां ऐड करना जेड़ा उसने अंदर ये दो तरह ने जेड़ा उसने पकाना। वाह वाह क्या बात है वो तो सब तो वाकई बहुत सारी सारी चीज़ें सब दस दी बड़ी सारी नवी नवी रेसिपीज सब दस दी जी कभी कई ट्राई भी नहीं की बहुत खुशी हुई ये सारी चीज़ें जान के मैं चाहता कि ਜਿਹੜੇ ਵੀ ਸਾਡੇ ਦੋਸਤ ਇਸ ਵਕਤ ਸਾਨੂੰ ਵੇਖ ਰਹੇ ਨੇ ਟਰਾਈ ਕਰ ਸਕਦੇ ਨੇ ਇਹ ਚੀਜ਼ਾਂ ਜੋ ਟਰਾਈ ਕਰਨ ਇੱਕ ਦੱਸਣ ਜ਼ਰੂਰ ਕਿ ਕੀ ਕਿਹੋ ਜਿਹਾ ਲੱਗਿਆ ਕਿਹੋ ਜਿਹਾ ਬਣਿਆ ਘਰ ਵਿੱਚ ਉਹਨਾਂ ਦੇ। ਜੀ ਜੀ ਜ਼ਰੂਰ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਫੈਜ਼ਲ ਨਦੀਮ ਸਿੰਘ ਚੱਕਰ ਤੇ ਵਾਈਟ ਬੋਇਲਡ ਰਾਈਸ ਬੜੇ ਚੰਗੇ ਦੇਸੀ ਘਿਓ ਪਾ ਕੇ ਸਵਾਦ ਆਉਂਦਾ ਅਸਲੀ ਉਬਲੇ ਛੋਲਿਆਂ ਦਾ। ਵਾਹ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਸਰਾਇਕੀ ਜ਼ੁਬਾਨ ਪੰਜਾਬ ਵਿੱਚ ਬੋਲੀ ਜਾਂਦੀ ਬਿਲਕੁਲ ਜੀ ਸਰਾਇਕੀ ਜ਼ੁਬਾਨ ਬਿਲਕੁਲ ਪੰਜਾਬ 'ਚ ਬੋਲੀ ਜਾਂਦੀ ਸ਼ਬਾਨ ਜੱਟ ਸਾਹਿਬ ਕਿਤੇ ਹੋਰ ਥੋੜਾ ਬੋਲੀ ਜਾਂਦੀ ਹੈ ਜੀ ਜਿੱਥੇ ਜ਼ੁਬਾਨ ਹੈ ਜੀ ਬਿਲਕੁਲ ਜੀ। ਕਰੀਮ ਖੋਖਰ ਸਾਹਿਬ ਸਾਡੇ ਨਾਲ ਨੇ। ਖੋਖਰ ਸਾਹਿਬ ਕੀ ਹਾਲ ਹੈ ਜੀ ਤੁਹਾਡਾ? ਹਾਂ ਜੀ ਸਤਿ ਸ੍ਰੀ ਅਕਾਲ ਰੋੜਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਇੱਕ ਪਹਿਲਾਂ ਬੰਦਾ ਇੱਕ ਪਿਆ ਗੱਲ ਕਰਦਾ ਸੀ ਮੁਖਤਲਿਫ ਖਾਣੇ 5-6 ਦਿਨਾਂ ਦੇ ਇਕੱਠੇ ਕਰਕੇ ਕੋਈ ਨਾਂ ਹੋਰ ਰੁਪਏ ਦੱਸਦਾ ਸੀ ਸਾਡੇ ਉਹਦਾ ਨਾਂ ਹੁੰਦਾ ਸਮੇਟੂ ਉਹ ਜੁਮੇਰਾਤ ਨੂੰ ਜਿੰਨੇ ਵਧੇ ਹੁੰਦੇ ਨੇ ਸਾਰੇ ਇਕੱਠੇ ਕਰਕੇ ਇੱਕੋ ਪਕਾ ਕੇ ਦੇ ਦਿੰਦੇ ਉਹਦਾ ਨਾਂ ਹੈ ਸਮੇਟੂ। ਅੱਛਾ ਜੀ। ਤੇ ਹਾਂਜੀ ਦੂਸਰੀ ਗੱਲ ਮੈਂ ਇਹ ਕਰਨੀ ਸੀ ਕਿ ਦੇਖੋ ਇੱਕ ਬੜਾ ਖਾਸ ਫਰਕ ਹੈ ਈਸਟ ਪੰਜਾਬ ਦੇ ਜਿੰਨੇ ਵੀ ਬੰਦੇ ਨੇ
ਈਵਨ ਜਿਹੜੇ ਪਾਕਿਸਤਾਨ ਵੀ ਆ ਗਏ ਨੇ ਲੱਖਾਂ ਦੀ ਤਾਦਾਦ ਵਿੱਚ, ਉਹਨਾਂ ਦੀ ਜਿਹੜੀ ਰੋਟੀ ਘਰ ਦੀ ਪਕਾਈ ਦੀ ਨਾ, ਫੁਲਕਾ ਜਿਹਨੂੰ ਕਹਿੰਦੇ ਤਵੇ ਦੇ ਉੱਤੇ ਜਿਹੜੀ ਰੋਟੀ ਪਕਾਈ ਜਾਂਦੀ ਹੈ, ਉਹ ਜਿਹੜਾ ਪਾਸਾ ਅਸੀਂ ਲੋਕ ਸਿੱਧਾ ਕਹਿੰਦੇ ਉਹਨੂੰ ਉਹ ਪੁੱਠਾ ਕਹਿੰਦੇ ਨੇ। ਯਾਨੀ ਕਿ ਜਿਹੜਾ ਹਾਂਜੀ, ਇਹ ਬੜੀ ਪੱਕੀ ਨਿਸ਼ਾਨੀ ਜੇ ਕਿਸੇ ਬੰਦੇ ਇੱਥੇ ਆ ਕੇ ਉਹਨਾਂ ਦੇ ਬੱਚੇ 3 ਨਸਲਾਂ ਜਵਾਨ ਹੋ ਗਈਆਂ ਨੇ, ਲੇਕਿਨ ਫਿਰ ਵੀ ਉਹ ਰੋਟੀ ਉਂਝ ਹੀ ਰੱਖਦੇ ਜੀ ਪਕਾ ਕੇ। ਇਹਦੀ ਨਿਸ਼ਾਨੀ ਇਹ ਵੀ ਕਿ ਜਿਹੜਾ ਪਾਉਂਦੇ ਆ ਪਹਿਲਾਂ ਪਾਇਆ ਉਹ ਵੱਡਾ ਫੁੱਲ ਪੈਂਦਾ ਉਧਰਲੇ ਪਾਸੇ, ਉਹ ਅਸੀਂ ਲੋਕੀ ਇੱਧਰ ਉਹਨੂੰ ਸਿੱਧਾ ਪਾਸਾ ਕਹਿੰਦੇ ਆ। ਇਹ ਜਿਹੜੇ ਨੇ ਨਾ ਦੂਜੇ ਪਾਸੇ ਨੂੰ ਸਿੱਧਾ ਪਾਸਾ ਕਹਿੰਦੇ ਨੇ। ਜਿਹੜਾ ਸਾਨੂੰ ਪਹਿਚਾਣ ਨਾ ਹੋ ਸਕੇ, ਕਿਸੇ ਬੰਦੇ ਦੇ ਘਰ ਜਾਈਏ ਨਾ, ਸਾਨੂੰ ਉਸ ਵੇਲੇ ਪਤਾ ਲੱਗ ਜਾਂਦਾ ਅੰਮ੍ਰਿਤਸਰੀ ਆ, ਜਲੰਧਰੀ ਆ, ਉਧਰੋਂ ਆਏ ਨੇ, ਇਹ ਇੱਧਰ ਦੇ ਨਹੀਂ ਬੰਦੇ। ਇਹ ਬੜੀ ਵੱਡੀ ਨਿਸ਼ਾਨੀ ਹੈ, ਕਿਉਂਕਿ ਇਹ ਮਾਂ ਤੋਂ ਮਾਂ ਚੱਲਦੀ ਹੈ, ਧੀਆਂ ਤਿਕਨ ਉਹ ਅੱਜ ਤੱਕ ਨਹੀਂ ਬਦਲੀ। ਇਹ ਈਵਨ ਮੇਰਾ ਖਿਆਲ ਹੈ ਢੱਲੂ ਸਾਹਿਬ ਨੂੰ ਵੀ ਪਤਾ ਹੋਏਗਾ, ਇਹਨਾਂ ਦੇ ਘਰ ਵੀ ਪੁੱਟੀ ਰੱਖਦੇ ਨੇ ਰੋਟੀ। ਦੇਖੋ ਜੀ, ਬਸ ਇਹ ਦੱਸਣਾ ਸੀ ਮੈਂ, ਇਹ ਇੱਕ ਲੜਾਈਆਂ ਹਮੇਸ਼ਾ ਚੱਲਦੀਆਂ ਰਹਿਣਗੀਆਂ। ਰੋਟੀ ਦਾ ਸਿੱਧਾ ਪਾਸਾ ਕਿਹੜਾ ਹੈ ਤੇ ਦੂਜਾ ਅੰਡਾ ਕਿਹੜੇ ਪਾਸੇ ਤੋੜਿਆ ਜਾਣਾ ਚਾਹੀਦਾ ਹੈ, ਮੋਟੇ ਵਾਲੇ ਪਾਸੇ ਜਾਂ ਬਰੀਕ ਵਾਲੇ ਪਾਸੇ, ਕਿਹੜੇ ਪਾਸੇ ਅੰਡਾ ਤੋੜਿਆ ਜਾਣਾ, ਇਹਦੀ ਲੜਾਈ ਵੀ ਸਾਰੀ ਦੁਨੀਆ ਚੱਲਦੀ ਵੀ ਸਹੀ ਪਾਸੇ ਅੰਡਾ ਤੋੜਿਆ, ਜਿਹੜੀ ਤਵੇ ਦੇ ਉੱਤੇ ਤੋੜਿਆ ਜਾਂਦਾ, ਇਹ ਲੜਾਈ ਹਮੇਸ਼ਾ ਚੱਲਦੀ ਰਹੇਗੀ ਜੀ। ਮੇਰੇ ਖਿਆਲ ਇੱਕ ਡਿਸਕਨੈਕਟ ਹੋ ਗਿਆ, ਜਿਹੜੀ ਤਵੇ ਦੇ ਹੋ ਗਈ ਹੈ। ਹਾਂਜੀ ਹਾਂਜੀ, ਕਰੀਮ ਖੋਖਰ ਸਾਹਿਬ ਦੀ ਲਾਈਨ ਸਾਡੇ ਕੋਲ ਗਲਤੀ ਨਾਲ ਡ੍ਰੌਪ ਹੋ ਗਈ ਹੈ ਜੀ। ਤੇ ਚਲੋ ਅਸੀਂ ਬਹੁਤ ਗੱਲਾਂ ਕੀਤੀਆਂ ਨੇ, ਬਹੁਤ। ਪ੍ਰਦੀਪ ਧਵਨ ਜੀ ਨੂੰ ਅਸੀਂ ਦੁਬਾਰਾ ਜੋੜਨਾ ਹੈ ਨਾਲ। ਨਾਸਰ ਸਾਹਿਬ, ਪ੍ਰਦੀਪ ਧਵਨ ਜੀ ਵੀ ਸਾਡੇ ਨਾਲ ਨੇ। ਪ੍ਰਦੀਪ ਜੀ, ਤੁਸੀਂ ਜੇ ਮੇਰੀ ਗੱਲ ਸੁਣ ਰਹੇ ਹੋ ਤੇ ਤੁਸੀਂ ਆਪਣੀ ਗੱਲ ਰੱਖੋ ਜੀ। ਜੀ ਪ੍ਰਦੀਪ ਜੀ, ਪ੍ਰਦੀਪ ਜੀ, ਅੱਛਾ, ਸਾਡੇ ਕੁਝ ਦੋਸਤ ਦੁਬਾਰਾ ਸਾਡੇ ਨਾਲ ਫਿਰ ਜੁੜੇ ਨੇ, ਜਿਹਦੇ ਵਿੱਚ ਅਮੀਨ ਚੌਹਾਨ ਸਾਹਿਬ ਸਾਡੇ ਨਾਲ ਫਿਰ ਜੁੜੇ ਨੇ। ਅਸੀਂ ਅਮੀਨ ਚੌਹਾਨ ਸਾਹਿਬ ਨੂੰ ਵੀ ਇੱਕ ਵਾਰ ਫਿਰ ਜੋੜਦੇ ਹਾਂ, ਉਹਨਾਂ ਦੀ ਗੱਲ ਸੁਣਦੇ ਸ਼ਾਇਦ ਉਹਨਾਂ ਨੂੰ ਰਹਿ ਗਈ ਸੀ। ਜੀ ਅਮੀਨ ਜੀ, ਜੀ ਚੌਹਾਨ ਸਾਹਿਬ जी। अरोड़ा साहब, बड़ा मजा आया जी प्रोग्राम का। चीज़ां खादियां तो नहीं, लेकिन स्वाद आ गया है। मैं एक मुहावरा शेयर करना चाहना है। दादा जी एक मुहावरा बोलते हैं सन, घी बनाए सालना तो बड़ी बहू का नौ। असल जी है ना जी, वो रेसिपी कोई भी होवे, असल चीज जी देसी खालिस की है जी। हाँ जी, आवाज आ रही जी मेरी? हाँ जी, हाँ जी, बिल्कुल बिल्कुल जी। तो वड्डी बहू का नाम तो हो जाता है, लेकिन असल चीज जी है ना जी, वो खालिस देसी घ्यो है, उस तो बगैर कोई चीज नहीं बनती। हरियाणे जिसको कहते हैं जी, घी का काम और बहू का नाम। घी का काम और बहू का नाम बहुत स्वाद बना देता है कि घ्यो मसाले स्वाद बनाते, ना रोटी का होता है। पर जो भी है जी, बनाने वाले दे हत्थां विच बरकत होती है। जिहड़ा भी बना रहे हैं, ये समान सारे को इक्को वर्गा होता है। जे ਅਸੀਂ ਕੋਈ ਵੀ ਚੀਜ਼ ਪਕਾਣੀ, ਕੋਈ ਸ਼ੈ ਪਕਾਈ, ਚੀਜ਼ ਉਹ ਬਰਾਬਰ ਹੋਵੇ, ਪਰ ਬਣਾਉਣ ਵਾਲੇ ਦੇ ਹੱਥਾਂ ਦੀ ਬਰਕਤ ਹੈ ਕਿ ਕੌਣ ਉਸ ਨੂੰ ਕਿੰਨੀ ਖੂਬਸੂਰਤੀ ਨਾਲ, ਕਿੰਨਾ ਵਧੀਆ, ਕਿੰਨਾ ਲਜ਼ੀਜ਼ ਬਣਾ ਸਕਦਾ ਹੈ। ਤੋ ਬਹੁਤ ਸ਼ੁਕਰੀਆ ਜੀ ਅਮੀਨ ਸਾਹਿਬ, ਫਿਰ ਤੁਸੀਂ ਸਾਡਾ ਬਹੁਤ ਸਾਰੇ ਹੋਰ ਦੋਸਤ ਜਿਹਨਾਂ ਅਸੀਂ ਕੁਇਕਲੀ ਗੱਲ ਕਰਨ ਲੱਗੇ ਆ ਜੀ। ਆਦਿਲ ਸਾਹਿਬ ਨੇ, ਉਸ ਅਹਿਮਦ ਅਲੀ ਸਾਹਿਬ ਇੱਕ ਵਾਰ ਫਿਰ ਉਹਨਾਂ ਨਾਲ ਵੀ ਗੱਲ ਕਰਦੇ ਆ। ਆਦਿਲ ਸਾਹਿਬ ਨੂੰ ਜੋੜ ਲੈਂਦੇ ਆ ਕੁਇਕਲੀ ਨਾਲ। ਆਦਿਲ ਸਾਹਿਬ, ਤੁਸੀਂ ਰਹਿ ਗਏ ਸੀ ਤੇ ਨਾਲ ਤੁਸੀਂ ਇਸ ਵੇਲੇ ਜੋੜਿਆ ਹੋਇਆ ਆਸਿਫ ਅਲੀ ਨੂੰ। ਜੀ ਆਸਿਫ ਅਲੀ ਜੀ। ਸਰ ਜੀ, ਮੈਂ ਹੁਸ਼ਿਆਰਪੁਰ ਜ਼ਿਲ੍ਹੇ ਬਾਰੇ ਗੱਲ ਕਰਨੀ ਹੈ ਜੀ। ਜੀ ਕਰੋ ਜੀ, ਕਰੋ। ਹੁਸ਼ਿਆਰਪੁਰ ਜ਼ਿਲ੍ਹੇ ਜਾਣੀ ਕਿ ਦੁਆਬੇ ਏਰੀਆ ਦੇ ਵਿੱਚ ਸਾਡਾ ਕੰਢੀ ਦਾ ਏਰੀਆ। ਕੰਢੀ ਦੇ ਏਰੀਆ ਵਿੱਚ ਜਿੱਦਾਂ ਜਿਹਨੇ ਪਹਿਲਾਂ ਗੱਲ ਕਰਦੇ ਸੀ ਨਾ ਕਿ ਕੱਚਿਆਂ ਅੰਬਾਂ ਦੀ ਉਬਾਲ ਕੇ ਜਿਹੜੀ ਉਹ ਬਣਦੀ ਹੈ, ਸਾਡੇ ਕਹਿੰਦੇ ਬਾਂਜੀ। ਹਾਂਜੀ, ਬਾਂਜੀ, ਠੀਕ ਹੈ। ਤੇ ਉਹ ਕੱਚਿਆਂ ਅੰਬਾਂ ਦੀ ਵੀ ਬਣਦੀ ਹੈ ਤੇ ਪੱਕਿਆਂ ਅੰਬਾਂ ਦੀ ਵੀ ਬਣਦੀ ਹੈ। ਅੱਛਾ ਜੀ। ਪੱਕਿਆਂ ਅੰਬਾਂ ਨੂੰ ਜਾਣੀ ਕਿ ਉਹਨਾਂ ਦਾ ਰਸਾ ਕੱਢ ਕੇ ਉਹਦੇ ਵਿੱਚ ਲੂਣ ਤੇ ਲਾਲ ਮਿਰਚ ਪਾ ਕੇ ਨਾ, ਉਹਦੇ ਨਾਲ ਵੀ ਰੋਟੀ ਖਾਂਦੇ ਸੀ ਸਿਆਣੇ। ਅੱਛਾ ਜੀ, ਠੀਕ ਹੈ ਜੀ। ਇੱਕ ਦੂਜੀ ਸਬਜ਼ੀ ਹੁੰਦੀ ਹੈ, ਇੱਕ ਹੁੰਦੀ ਹੈ ਕੁਆਰ ਦੀ ਸਬਜ਼ੀ। ਕੁਆਰ ਕਹਿੰਦੇ ਉਹਨੂੰ, ਕੁਆਰ ਯਾਨੀ ਕਿ ਐਲੋਵੇਰਾ। ਹਾਂਜੀ, ਐਲੋਵੇਰਾ ਦੀ ਸਬਜ਼ੀ ਵੀ ਬਣਦੀ ਆ, ਉਹ ਵੀ ਸਾਡੇ ਸਿਆਣੇ ਖਾਂਦੇ ਹੁੰਦੇ ਸੀਗੇ ਜੀ। ਹਾਂਜੀ। ਤੀਸਰੀ ਸਬਜ਼ੀ ਇੱਕ ਹੁੰਦੀ ਹੈ ਜੀ ਪਤੇੜਾਂ ਦੀ। ਪਤੇੜਾ ਜਾਣੀ ਕਿ ਜਿਹਨੂੰ ਪਹਿਲਾਂ ਪਤੋੜ ਕਿਸੇ ਨੇ ਕਿਹਾ ਸੀ, ਸਾਡੇ ਇੱਧਰ ਪਤੇੜਾ ਕਹਿੰਦੇ ਜੀ। ਉਹਦੇ ਵਿੱਚ ਬੇਸਣ ਪਾ ਕੇ ਉਹਦੇ ਉੱਪਰ ਨਾ ਦੂਜਾ ਲਪੇਟ ਕੇ, ਥਰੈਡ ਲਪੇਟ ਕੇ, ਧਾਗਾ ਲਪੇਟ ਕੇ ਏਦਾਂ ਨਾ ਉਹ ਬਣਾਉਂਦੇ ਹੁੰਦੇ ਸੀ। ਉਹ ਮੈਨੂੰ ਪਤਾ ਨਹੀਂ ਕਿੱਦਾਂ ਬਣਦੀ, ਵੈਸੇ ਇਸ ਤਰ੍ਹਾਂ ਬਣਦੇ ਹੁੰਦੇ ਸੀ। ਫਿਰ ਜੀ ਬੱਕਲੀਆਂ ਦੀ ਵੀ ਗੱਲ ਹੋ ਗਈ। ਇੱਕ ਹੁੰਦੇ ਸੀ ਜੀ ਰੋੜੇ ਬਣਦੇ ਸੀ ਜੀ। ਉਹ ਨਾ ਜਾਣੀ ਕਿ ਜਿਹੜਾ ਇਹ ਦੂਜੇ ਹੁੰਦੇ ਦਾਣੇ ਹੁੰਦੇ, ਕਣਕ ਦੇ ਦਾਣੇ ਹੁੰਦੇ ਨਾ, ਉਹਨਾਂ ਦੇ ਨਾਲ ਸ਼ੱਕਰ ਜੀ ਮਿਲਾ ਕੇ ਉਹਨਾਂ ਨੂੰ ਭੁੰਨ ਕੇ ਬਣਾਉਂਦੇ ਹੁੰਦੇ ਸੀ ਏਦਾਂ। ਅੱਛਾ ਜੀ, ਠੀਕ ਹੈ ਜੀ। ਤੇ ਬਾਕੀ ਜੀ ਇੱਕ ਹੁੰਦੀ ਸੀ ਰਸ ਵਾਲੀ ਖੀਰ, ਗੰਨੇ ਦੇ ਰਸ ਦੀ ਖੀਰ।
ਇਹ ਵੀ ਪਹਿਲਾਂ ਬਹੁਤ ਬਣਦੀ ਹੁੰਦੀ ਸੀ, ਬਹੁਤ ਖਾਧੀ। ਹਾਲੇ ਵੀ ਕਾਫੀ ਬਣਦੀ ਆ, ਕਈ ਏਰੀਆ 'ਚ ਬਹੁਤ ਅੱਛਾ ਜੀ। ਬਣਦੀ ਗੰਨੇ ਦੀ ਦਹੀਂ ਸਾਡੇ ਸਵੇਰੇ ਏਰੀਏ ਪਾ 'ਚ ਕੇ ਹੁਣ ਨਹੀਂ ਠੰਡੀ ਬਣਦੀ, ਕਰਕੇ ਘਟ ਸਵੇਰੇ ਗਈ ਆ। ਪਾ ਕੇ। ਹਾਂਜੀ, ਪਹਿਲਾਂ ਬਹੁਤ ਗੰਨੇ ਦੀ ਰਸ ਦੀ ਖੀਰ ਬਣਦੀ ਸੀ। ਤੇ ਇੱਕ ਖੀਰ ਜਿਹੜੀ ਆਪਾਂ ਦੂਜੀ ਦੁੱਧ ਦੀ ਖੀਰ ਬਣਾ ਲੈਂਦੇ, ਜਿੱਦਾਂ ਰਾਤ ਨੂੰ ਬਣਾ ਕੇ ਰੱਖਤੀ, ਦੂਏ ਦਿਨ ਸਵੇਰ ਨੂੰ ਜल्दी ਨਾ ਖਾਓ ਨਾ, ਤੇ ਉਹ ਖੀਰ ਨਾ ਜਾਣੀ ਕਿ ਜਿਸ ਭਾਂਡੇ 'ਚ ਬਣਾਈ ਹੁੰਦੀ, ਉਹ ਭਾਂਡੇ ਦੇ ਜਿਹੜਾ ਹੇਠਾਂ ਜੰਮੀ ਹੁੰਦੀ ਨਾ, ਉਹ ਖੁਰਚਣ ਜਾਣੀ ਕਿ ਹੇਠੋਂ ਲਾ ਕੇ ਖਾਓ ਨਾ, ਉਹਦਾ ਵੀ ਆਪਣਾ ਹੀ ਸਵਾਦ ਆ, ਅਲੱਗੇ ਸਵਾਦ ਹੁੰਦਾ ਉਹਦਾ। ਜੇ ਕਿਸੇ ਨੇ ਖਾਧੀ ਹੋਵੇ ਤਾਂ ਦੇਖਿਓ ਜਾ ਕੇ, ਜੇ ਕਿਤੇ ਬਣੀ ਤੇ ਬਣਾ ਕੇ ਏਦਾਂ, ਦੂਏ ਦਿਨ ਸਵੇਰ ਨੂੰ ਨਾ ਉਹ ਖੁਰਚਣ ਲਾ ਕੇ ਖਾਣ ਦਾ ਉਹਦਾ ਸਵਾਦ ਅਲੱਗੇ ਹੀ ਹੁੰਦਾ, ਜਿਹੜੀ ਹੇਠਾਂ ਜੰਮੀ ਹੁੰਦੀ ਜਾਣੀ ਕਿ ਜੀ। ਬਾਕੀ ਭਾਂਡੇ ਦਾ ਬਸ ਜੀ ਇੰਨੇ ਕੁ ਲੇਖੇ ਸੀਗੇ ਜੀ, ਇੰਨੇ ਕੁ ਕਬੂਲ। ਬਾਕੀ ਇੱਕ ਗੱਲ ਹੋਈ ਸੀ ਮਲਿਆਂ ਦੀ ਗੱਲ, ਮਲਿਆਂ ਦੇ ਬੇਰਾਂ ਦੀ ਗੱਲ ਨਾ। ਸਾਡਾ ਜਿਹੜਾ ਏਰੀਆ ਨਾ ਜੀ, ਸਾਡੇ ਏਰੀਏ ਤੋਂ ਨਾ ਸ਼ਿਵਾਲਿਕ ਦੀਆਂ ਪਹਾੜੀਆਂ ਸਟਾਰਟ ਹੁੰਦੀਆਂ ਸਾਡੇ ਏਰੀਏ ਦੇ, ਜਾਣੀ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਸਟਾਰਟ ਹੁੰਦੀਆਂ। ਇਹ ਏਰੀਆ ਪੈਂਦਾ ਹੁਸ਼ਿਆਰਪੁਰ ਤੋਂ ਉੱਪਰਲੇ ਪਾਸੇ ਨੂੰ, ਉਨਾ ਹੁਣ ਤਾਂ ਹਿਮਾਚਲ ਵਿੱਚ ਚਲੇ ਗਿਆ, ਉਨਾ ਏਰੀਆ, ਗੜ੍ਹਸ਼ੰਕਰ, ਮਾਲਪੁਰ, ਹੁਸ਼ਿਆਰਪੁਰ, ਇੱਧਰਲੇ ਪਾਸੇ ਵਾਲਾ ਏਰੀਆ। ਜਿਹੜੇ ਬੰਦੇ ਗਏ ਹੋਊਗੇ ਨਾ ਇੱਧਰ, ਪੁਰਾਣੇ ਬਜ਼ੁਰਗ ਗਏ ਪਾਕਿਸਤਾਨ 'ਚ, ਉਹ ਜੇ ਉਹਨਾਂ ਵਿੱਚੋਂ ਕੋਈ ਸੁਣਦਾ ਹੋਊਗਾ, ਤੇ ਮਲਿਆਂ ਦੇ ਬੇਰਾਂ ਦੀਆਂ ਵੀ ਬਹੁਤ ਕਿਸਮਾਂ ਜੀ, ਜਿਹੜੀਆਂ ਅਸੀਂ ਸੁਣੀਆਂ। ਜਿੱਦਾਂ ਅਸੀਂ ਜਾਂਦੇ ਹੁੰਦੇ ਸੀ ਕਿ ਜੰਗਲ ਵਿੱਚ ਲੱਕੜਾਂ ਲੁਕੜਾਂ ਲੈਣ, ਜਾਂ ਮੱਝਾਂ ਬਛੂ ਲੈ ਕੇ, ਬੱਕਰੀਆਂ ਲੈ ਕੇ ਜੀ, ਤਾਂ ਅਸੀਂ ਦੇਖਦੇ ਹੁੰਦੇ ਜੀ ਬੜੇ ਬੜੇ ਕਿਸਮਾਂ ਦੇ ਬੇਰ ਹੁੰਦੇ ਜੀ, ਕੋਈ ਮੋਟਾ, ਕੋਈ ਪਤਲਾ, ਕੋਈ ਲੰਬਾ, ਕੋਈ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ। 20-25 ਕਿਸਮਾਂ ਦੇ ਬੇਰ ਮੈਨੂੰ ਪਤਾ ਜੀ, ਜਿਹੜੇ ਮੈਂ ਖਾਧੇ ਆ, ਮੈਂ ਦੇਖੇ ਆ, ਬਹੁਤ ਏਦਾਂ ਜੰਗਲਾਂ 'ਚ ਹੁੰਦੇ ਜੀ। ਹੋਰ ਉੱਥੇ ਹੁੰਦੇ ਜੀ, ਇੱਕ ਹੁੰਦੇ ਗਰੂਨੇ ਹੁੰਦੇ ਜੀ, ਛੋਟੇ ਛੋਟੇ ਹੁੰਦੇ ਆ। ਹਾਂਜੀ, ਗਰੂਨੇ ਕਹਿੰਦੇ, ਗਰੂਨੇ ਉਹਨਾਂ ਨੂੰ। ਉਹ ਛੋਟੇ ਛੋਟੇ ਹੁੰਦੇ ਆ, ਉਹ ਵੀ ਮਿੱਠੇ ਹੁੰਦੇ ਆ ਜੀ। ਤੇ ਹੋਰ ਵੀ ਬੜੇ, ਯਾਨੀ ਕਿ ਨਾ ਜੰਗਲਾਂ ਦੇ ਵਿੱਚ ਮੇਵੇ ਏਦਾਂ ਦੇ ਨਾ ਬਹੁਤ ਹੁੰਦੇ ਆ। ਸ਼ਿਵਾਲਿਕ ਦੀ ਪਹਾੜੀ ਜਿੱਥੇ ਅਸੀਂ ਰਹਿੰਦੇ ਜੀ, ਉੱਥੇ ਵੀ ਏਦਾਂ ਦੇ ਛੋਟੇ ਛੋਟੇ ਬੇਰ, ਗਰੂਨੇ, ਹੋਰ ਇੱਕ ਹੋਰ ਚੀਜ਼ ਹੁੰਦੀ, ਉਹ ਮੈਂ ਭੁੱਲ ਗਿਆ ਜੀ ਹੁਣ ਫਿਲਹਾਲ। ਮੈਂ ਦੁਬਈ ਵਿੱਚ 8 ਸਾਲਾਂ ਤੋਂ, ਇਸ ਕਰਕੇ ਹੁਣ ਜੰਗਲਾਂ 'ਚ ਗਏ ਨੀ, ਹੁਣ ਬਸ ਜਾਈਦਾ ਤੇ ਘਰੋਂ ਮੁੜ ਕੇ ਆ ਜਾਈਦਾ। ਹੁਣ ਜੰਗਲਾਂ 'ਚ ਘੱਟ ਜਾਇਆ ਕਰੋ ਭਾਈ। ਹਾਂਜੀ ਹਾਂਜੀ, ਹੁਣ ਜਾਏ ਨੀ ਹੁੰਦਾ ਜੀ ਇੱਧਰਲੇ ਪਾਸੇ ਨੂੰ। ਪਹਿਲਾਂ ਤਾਂ ਆਸਫ ਅਲੀ, ਇੱਕ ਮਿੰਟ, ਜਸਵਿੰਦਰ ਸਿੰਘ ਰੰਧਾਵਾ ਜੀ ਨੇ ਮੈਸੇਜ ਕੀਤਾ ਮੈਨੂੰ। ਜਸਵਿੰਦਰ ਰੰਧਾਵਾ ਜੀ, ਮੈਸੇਜ ਦੀ ਸਮਝ ਨਹੀਂ ਲੱਗੀ। ਢਿੱਲੋਂ ਸਾਹਿਬ ਜੋ ਪ੍ਰੋਗਰਾਮ ਲਿਆਉਂਦੇ ਹੋ, ਉਸਦਾ ਕੋਈ ਜਵਾਬ ਨਹੀਂ। ਅੱਛਾ, ਹਾਂਜੀ, ਠੀਕ ਹੈ, ਠੀਕ। ਬਹੁਤ ਸ਼ੁਕਰੀਆ ਜੀ ਤੁਹਾਡਾ, ਐਪਰੀਸ਼ੀਏਟ ਕੀਤਾ ਮੈਂ। ਪਤਾ ਨਹੀਂ ਹੁਣ ਜਵਾਬ ਕੀ ਨਹੀਂ ਮੈਂ ਦਿੱਤਾ। ਤੋ ਜੰਗਲਾਂ 'ਚ ਅੱਜ ਕੱਲ੍ਹ ਜੰਗਲਾਂ 'ਚ ਨਹੀਂ ਜਾਣਾ, ਕਿਉਂਕਿ ਇਨਸਾਨ ਜਿਹੜੇ ਘਰਾਂ 'ਚ ਵੜੇ ਆ, ਤੇ ਜੰਗਲਾਂ 'ਚ ਜਾਨਵਰ ਜਿਹੜੇ ਆਜ਼ਾਦ ਘੁੰਮਣ ਦੇ ਆ, ਤੇ ਐਵੇਂ ਕੋਈ ਕੰਮ ਖਰਾਬ ਨਾ ਹੋ ਜਾਏ ਜੰਗਲਾਂ ਦਾ। ਬਿਲਕੁਲ ਜੀ, ਬਿਲਕੁਲ ਜੀ। ਪਹਿਲੇ ਜ਼ਮਾਨੇ ਵਿੱਚ ਜਾਣੀ ਕਿ ਜੀ, ਪਹਿਲਾਂ ਬਹੁਤ ਜਾਂਦੇ ਸੀ ਇਕੱਲਾ ਬੰਦਾ ਨੇ, ਅਸੀਂ ਕਿੰਨੇ ਦੂਰ ਜਾ ਕੇ ਸੀ ਜੰਗਲਾਂ ਵਿੱਚ ਇਕੱਲਾ ਹੀ। ਹੁਣ ਤਾਂ ਜੀ ਘਰ ਤੋਂ ਥੋੜਾ ਜਿਹਾ ਪਿੱਛੇ ਜਾਣ ਨੂੰ ਡਰ ਲੱਗਦਾ ਆ, ਹੁਣ ਨਹੀਂ ਜਾ ਹੁੰਦਾ ਜੀ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ। ਠੀਕ ਹੈ ਜੀ, ਧੰਨਵਾਦ ਜੀ, ਓਕੇ ਸਰ। ਹਾਂਜੀ, अस्सलाम वालेकुम, सत श्री अकाल। अच्छा, वो 3 चीज़ां भुल गईयां ने। चिक्कड़ छोले दा जिक्र नहीं जे कीता। चिक्कड़ छोले बड़ा मशहूर, ओमपुरी साहब दी बड़ी फेवरेट रेसिपी सी। एक पेठे दा हलवा नहीं तुसी दस्सिया है, जेड़ा पीले पेठे दा हलवा हुंदा, ओहदा जिक्र नहीं होया। हबशी हलवे दा जिक्र नहीं होया जे। ते और भी काफी सारियां चीज़ां ने जेहड़ियां रह गईयां ने, जिन्हां दा जे जिक्र नहीं होया। ते आवाज नहीं आ रही तुहाडी। ਅਰੋੜਾ ਸਾਹਿਬ, ਤੁਸੀਂ ਮਾਈਕ ਆਪਣਾ ਬੰਦ ਕੀਤਾ, ਤੁਸੀਂ ਭੁੱਲ ਜਾਂਦੇ ਹੋ ਅਰੋੜਾ ਸਾਹਿਬ। ਅਰੋੜਾ ਸਾਹਿਬ, ਮਾਈਕ ਬੰਦ ਕੀਤਾ। ਜੀ ਸੌਰੀ, ਤੁਸੀਂ 3 ਚੀਜ਼ਾਂ ਕਹੀ ਜੀ, ਚਿੱਕੜ ਛੋਲੇ, ਹਬਸ਼ੀ ਹਲਵਾ ਤੇ ਪੇਠੇ ਦਾ ਹਲਵਾ। 3 ਚੀਜ਼ਾਂ ਦਾ ਜ਼ਿਕਰ ਕੀਤਾ। ਤੇ ਦੋਸਤੋ, ਇਹਨਾਂ 3 ਚੀਜ਼ਾਂ ਦੇ ਬਾਰੇ ਆਪਣੀ ਘਰਾਂ ਦੀ ਜਿਹੜੀ ਰੈਸਿਪੀਜ਼ ਨੇ, ਉਹਨਾਂ ਨੂੰ ਕੁਇਕਲੀ ਜੇ ਤੁਸੀਂ ਸ਼ੇਅਰ ਕਰ ਦਿਓ, ਤਾਂ ਕਿ ਬਾਕੀ ਦੋਸਤ ਜਿਹਨਾਂ ਨੇ ਕਦੀ ਨਹੀਂ ਬਣਾਈਆਂ। ਸੋਨ ਹਲਵਾ ਵੀ ਭੁੱਲ ਗਏ ਹੋ। ਹਾਂਜੀ, ਉਹਨਾਂ ਦਾ ਜ਼ਿਕਰ ਜ਼ਰੂਰ ਕਰੋ ਜੀ। ਬਹੁਤ ਸ਼ੁਕਰੀਆ ਜੀ। ਨਾਲ ਅਸੀਂ ਜੋ ਬਹੁਤ ਸਾਰੇ ਸਾਡੇ ਦੋਸਤ ਹੋਰ ਵੀ ਜੁੜੇ ਨੇ, ਸਾਧੂ ਸਾਹਿਬ, ਅਸੀਂ ਉਹਨਾਂ ਨੂੰ ਵੀ ਨਾਲ ਲੈਂਦੇ ਹਾਂ ਸਾਡੇ ਨਾਲ। ਇਸ ਵਕਤ ਸਜਾਦ ਨਈਮ ਸਾਹਿਬ ਨੇ। ਇਸ ਤੋਂ ਬਾਅਦ ਮੈਂ ਜੋੜਨਾ ਚਾਹੁੰਦਾ ਮੈਂ ਨਾਲ ਪ੍ਰਦੀਪ ਧਵਨ ਜੀ ਨੂੰ, ਅਹਿਮਦ ਅਲੀ ਸਾਹਿਬ ਵੀ ਵੇਟ ਕਰ ਰਹੇ, ਪਲਵਿੰਦਰ ਢਿੱਲੋਂ ਜੀ ਵੀ ਵੇਟ ਕਰ ਰਹੇ। ਸਭ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਜੋੜਾਂਗੇ ਜੀ। ਜਨਾਬ ਸਜਾਦ ਨਈਮ ਸਾਹਿਬ, ਕੀ ਹਾਲ ਹੈ ਤੁਹਾਡਾ? ਨਈਮ ਸਾਹਿਬ, ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ? ਨਈਮ ਸਾਹਿਬ, ਤੁਹਾਡਾ ਮੈਨੂੰ ਲੱਗਦਾ ਮਾਈਕ ਫ੍ਰੀ ਹੋ ਗਿਆ। ਤੁਸੀਂ ਕੋਈ ਗੱਲ ਨਹੀਂ, ਜਿਹਨੇ ਤੁਹਾਡਾ ਮਾਈਕ ਠੀਕ ਹੁੰਦਾ, ਅਸੀਂ ਉਹਦੇ ਨਾਲ ਗੱਲ ਕਰਦੇ ਪ੍ਰਦੀਪ ਜੀ ਨਾਲ। ਪ੍ਰਦੀਪ ਜੀ, ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ? ਹਾਂਜੀ, ਸਤਿ ਸ੍ਰੀ ਅਕਾਲ ਅਰੋੜਾ ਸਾਹਿਬ। ਸਤਿ ਸ੍ਰੀ ਅਕਾਲ ਹਾਂਜੀ ਜੀ। ਕਿਸ ਖਾਣੇ ਦਾ ਜ਼ਿਕਰ ਕਰਨਾ ਚਾਹੁੰਦੇ ਹੋ? ਕੀ ਯਾਦ ਆਇਆ ਤੁਹਾਨੂੰ ਖਾਣਾ ਅੱਜ ਇਹਨਾਂ ਗੱਲਾਂ ਬਾਤਾਂ ਤੋਂ? अस्सलाम वालेकुम ढिल्लों साहब, नसीर भाजी। वालेकुम सलाम जी, वालेकुम सलाम भाजी।
ਮੈਨੂੰ ਭੁੱਖ ਲੱਗ ਗਈ ਹੈ, ਨਾਲ ਮੈਂ ਕੁਛ ਰੋਜ਼ਾ ਖੋਲਿਆ ਤੇ ਖਾਦਾ ਕੁਛ ਨਹੀਂ ਸੀ, ਮੈਂ ਨਾਲ ਕੁਛ ਖਾ ਵੀ ਲਈ। ਚਲੋ ਚਲੋ, ਉਹ ਵੀ ਖਾਣਾ ਚਾਹੀਦਾ ਜੀ, ਜ਼ਰੂਰੀ। ਅਸੀਂ ਤਾਂ ਜੀ ਆ ਘਵਿੰਡ ਤੋਂ, ਘਵਿੰਡ ਜਿਹੜਾ ਘਵਿੰਡੀ ਹੈ, ਪਤਾ ਨਹੀਂ ਨਾਸਿਰ ਭਾਈ ਜਾਨ ਉੱਥੋਂ ਦੇ ਲਾਗੇ ਬੰਦੇ ਦੇ, ਅਸੀਂ ਖਾਲੜੇ ਰਹਿੰਦੇ। ਹਾਂਜੀ ਖਾਲੜੇ ਰਹਿੰਦੇ, ਘਵਿੰਡੀਏ ਆ, ਘਵਿੰਡੀਏ ਸਾਡਾ ਪਿੰਡ। ਫਾਦਰ ਸਾਹਿਬ ਦਾ ਨਾਲ ਹੀ ਘਵਿੰਡ ਜਿਹੜਾ ਘਵਿੰਡੀ ਹੈ ਨਾ, ਇੱਥੇ ਬਰਕੀ ਹੜਿਆਰਾ ਲਾਗੇ ਜੀ। ਖਾਲੜਾ ਤੋਂ ਜੇ ਲਾਹੌਰੀਏ ਦੇ ਉਸ ਏਰੀਏ 'ਚ ਫਿਰ ਤੁਸੀਂ ਚੌਲਾਂ ਦੀ ਪਿੱਛ ਵੀ ਆਂਦੇ ਲਾਹੌਰੀਏ ਖਾਂਦੇ, ਅਸੀਂ ਤਾਂ ਨਹੀਂ ਖਾਂਦੇ ਭਾਈ। ਚੌਲਾਂ ਦੀ ਪਿੱਛ ਨਹੀਂ, ਚੌਲਾਂ ਦੀ ਪਿੱਛ ਨਹੀਂ, ਚੌਲ ਜ਼ਰੂਰ ਖਾਈਦੇ ਜੀ। ਅੱਛਾ ਜੀ, ਅੱਛਾ ਜੀ, ਅੱਛਾ। ਹੋਰ ਕੀ ਦੱਸ ਸਕਦੇ ਪ੍ਰਦੀਪ ਜੀ, ਕਿ ਖਾਸ ਕਿਹੜੇ ਖਾਣੇ ਦਾ ਜ਼ਿਕਰ ਕਰਨਾ ਚਾਹੁੰਦੇ ਹੋ ਜੀ? ਖਾਸ ਸਰ ਅਸੀਂ ਹੁਣ ਇੱਥੋਂ ਜਾਣੇ ਆ, ਕੀ ਕਹਿੰਦੇ ਹੁੰਦੇ ਆ, ਅੰਮ੍ਰਿਤਸਰ ਸਾਡਾ ਇਲਾਕਾ ਹੈ। ਅੰਮ੍ਰਿਤਸਰ ਜਦੋਂ ਜਾਈਏ ਉੱਥੇ ਦੇ ਕੁਲਚੇ ਛੋਲੇ ਤੇ ਉੱਥੋਂ ਦੇ ਭਟੂਰੇ ਛੋਲੇ ਤੰਦੂਰੀ। ਖਾਣੇ ਤੋਂ ਜ਼ਿਆਦਾ ਸੀ ਸਾਡੀ ਦਿਲਚਸਪੀ ਹੈ ਘਰਾਂ ਦੇ ਵਿੱਚ ਤੁਹਾਡੇ ਕੀ ਬਣਦਾ ਹੈ, ਕੀ ਬਣਾਇਆ ਜਾਂਦਾ, ਉਹਦਾ ਸਾਡੀ ਦਿਲਚਸਪੀ। ਇਹ ਦੱਸੋ ਬਚਪਨ 'ਚ ਕਿਹੜੀ ਐਸੀ ਚੀਜ਼ ਜਿਹੜੀ ਖਾਧੀ ਜਿਹੜੀ ਤੁਹਾਨੂੰ ਅੱਜ ਵੀ ਯਾਦ ਕਰ ਰਹੇ ਹੋ? ਜਦੋਂ ਪ੍ਰਦੀਪ ਜੀ ਤੁਹਾਡਾ ਮੋਬਾਈਲ ਫਿਰ ਫ੍ਰੀਜ਼ ਹੋ ਗਿਆ। ਅਸੀਂ ਇੱਕ ਵਾਰ ਫਿਰ ਹੁਣ ਢਿੱਲੋਂ ਸਾਹਿਬ ਵੱਲ ਚੱਲਦੇ ਹਾਂ। ਅਸੀਂ ਹੁਣ ਢਿੱਲੋਂ ਦਾ ਮੁਕਾਬਲਾ ਆਮੋ ਸਾਹਮਣੇ ਕਰਾਉਂਦੇ ਆ। ਢਿੱਲੋਂ ਸਾਹਿਬ, ਮੈਂ ਤੁਹਾਨੂੰ ਜੁਗਤ ਮਾਰ ਤੋਂ ਦਿਲ ਕਰਨ ਡਿਆ ਮਾਰਨਾ। ਮੈਂ ਵੀ ਮਾਰਨੀ ਫਿਰ। ਉਹ ਤੁਹਾਡਾ ਭਲਾ ਹੋ ਗਿਆ, ਇਹ ਮੁਕਾਬਲਾ ਹੋ ਗਿਆ। ਤੁਸੀਂ ਮਾਰ ਲਓ, ਤੁਸੀਂ ਮਾਰ ਲਓ। ਉਹ ਨਾ ਮੇਰਾ ਕਜ਼ਨ ਹੈ, ਉਹ ਤੁਹਾਡੇ ਤਰ੍ਹਾਂ ਨਾ ਚੰਗੀ ਰਗੜੇ ਸ਼ੁਰੂ ਕਰਾਉਂਦਾ, ਤੇ ਉਹ ਤੋਂ ਵੱਡਾ ਨਾ, ਥੋੜਾ ਜਿਹਾ ਵੱਡਾ ਉਹਦੇ ਤੋਂ, ਆਂਦਾ ਤੂੰ ਕੀ ਮੂੰਹ ਕੱਢਿਆ, ਸਿਰੀ ਭੁੱਜੀ ਹੁੰਦੀ ਹੈ। ਭੁੱਜੀ ਸਿਰੀ ਹੁੰਦੀ ਆ। ਢਿੱਲੋਂ ਸਾਹਿਬ ਤੁਹਾਡਾ ਮੂੰਹ ਐਵੇਂ ਜਿਵੇਂ ਜਰਾਬ 'ਚ ਭਾਨ ਜੋੜਿਆ ਹੁੰਦਾ। ਉਹ ਤੁਹਾਡਾ ਇਹਦਾ ਉਹ ਗੱਲ ਸੁਣੋ। ਢਿੱਲੋਂ ਸਾਹਿਬ ਤੁਹਾਡਾ ਮੂੰਹ ਏਦਾਂ ਕੱਚੀ ਕੰਧ ਕਿਸ ਨੇ ਮਾਰਿਆ ਹੁੰਦਾ। ਵਾਹ ਵਾਹ ਬਈ ਵਾਹ, ਕਰੰਟ ਹੈਗਾ ਮੁੰਡੇ 'ਚ ਭਾਈ। ਮੈਂ ਦੁਬਾਰਾ ਤਾਂ ਆਇਆ ਸਰ, ਮੈਂ ਨਾ, ਮੇਰੇ ਕੋਲ ਮੁੰਡੇ ਕੰਮ ਕਰਦੇ ਨੇ ਪਾਕਿਸਤਾਨੀ 3-4, ਮੇਰੀ ਉਹਨਾਂ ਕੋਈ ਹੈਲਪ ਨਹੀਂ ਕੀਤੀ ਕਿ ਚਨਾਰ ਗੋਸ਼ਤ ਕੀ ਹੁੰਦਾ। ਚਲੋ ਸਾਹਿਬ, ਕਚਨਾਰ ਗੋਸ਼ਤ ਕੀ ਹੁੰਦਾ? ਉਹ ਜਿਹੜੀ ਅੱਗੇ ਪਹਿਲਾਂ ਗੱਲ ਕੀਤੀ ਵੀ ਗੋਸ਼ਤਿਆਂ ਨੂੰ ਜਿਹਦੇ 'ਚ ਮਰਜ਼ੀ ਪਾ ਲਓ, ਪੈਸੇ ਹੋਣੇ ਚਾਹੀਦੇ ਗੋਸ਼ਤ ਜਿੱਥੇ ਮਰਜ਼ੀ। ਕਚਨਾਰ ਉਹਦੇ ਅੱਛਾ, ਜਿਵੇਂ ਗੋਸ਼ਤ ਆ ਉਹਦੇ ਵਿੱਚ ਮੁਖਤਲਿਫ ਜਿਹੜੀਆਂ ਚੀਜ਼ਾਂ ਨੇ, ਜੋ ਸਬਜ਼ੀ ਪਾ ਲਓ, ਉਹਦੇ 'ਚ ਤੁਸੀਂ ਕਚਨਾਰ ਪਾ ਲਓ, ਉਹਦੇ 'ਚ ਤੁਸੀਂ ਕੱਦੂ ਪਾ ਲਓ, ਉਹਦੇ 'ਚ ਭਿੰਡੀਆਂ ਪਾ ਲਓ, ਉਹਦੇ 'ਚ ਜੋ ਪਾਲਕ ਪਾ ਲਓ, ਉਹ ਤੇ ਮਰਜ਼ੀ ਦੀ ਗੱਲ ਹੈ, ਜੋ ਮਰਜ਼ੀ ਪਾ ਲਓ। ਉਹ ਠੀਕ ਹੈ। ਰੋਣਾ ਸਾਹਿਬ, ਕਚਨਾਰ ਹੁੰਦੀ ਕੀ ਆ? ਕਚਨਾਰ ਕੀ ਹੁੰਦੀ ਹੈ ਜੀ? ਹੁਣ ਇਹਦੇ ਵਾਸਤੇ ਗੂਗਲ ਤੇ ਤੁਹਾਨੂੰ ਪੁੱਛਣਾ ਪੈਣਾ ਸਾਰੇ, ਜਿਹੜਾ ਜਵਾਬ ਨਾ ਹੋਵੇ। ਮੈਨੂੰ ਤਸਵੀਰ ਕਚਨਾਰ ਤੇ ਹੈ, ਉਹ ਲਾਲ ਹੁੰਦੀ ਹੈ ਯਾਰ, ਹੁਣ ਮੈਨੂੰ ਨਹੀਂ ਪਤਾ ਹੁੰਦੀ ਆ ਕਚਨਾਰ ਯੂਜ਼ ਹੁੰਦੀ ਆ, ਸਲਾਦ 'ਚ ਆਮ ਯੂਜ਼ ਹੁੰਦੀ। ਹੁਣ ਤੂੰ ਮੈਂ ਨਾ ਗਰਮਾ ਖਾਣ ਲਿਆ, ਤੂੰ ਆਖੇਗਾ ਗਰਮਾ ਕੀ ਹੁੰਦਾ? ਗਰਮਾ ਹੁੰਦਾ। ਇਹ ਦੱਸਣਾ ਬੜਾ ਮੁਸ਼ਕਿਲ ਹੈ। ਅੱਛਾ, ਬਾਕੀ ਗੱਲਾਂ ਸਾਰੇ ਕਹਿੰਦੇ ਜੀ ਕਿ ਜੁਗਤਾਂ ਮਾਰਨੀਆਂ ਸ਼ੁਰੂ ਕਰਦੀਆਂ ਤੁਸੀਂ। ਕਹਿੰਦੇ ਲਾਇਲਪੁਰੀ ਇੱਕ ਸੀ, ਕਹਿੰਦੇ ਹੁਣ 2 ਕਿਵੇਂ ਹੋ ਗਏ ਹੈ? ਇਹ ਸਵਾਲ ਪੁੱਛਿਆ ਗਿਆ ਹੈ। ਜਿਵੇਂ ਮੈਂ ਵੀ ਲੱਗ ਗਈ ਹਾਂ, ਗੁਰਦਾਸਪੁਰ ਡਿਸਟ੍ਰਿਕਟ ਇੱਕੋ ਹੀ ਮਾਝਾ ਹੀ ਆ। ਸਾਡੀ ਬੈਗ ਤੇ ਮਿਲਦੀ ਹੈ ਨਾ ਢਿੱਲੋਂ ਦੇ ਵਿੱਚੋਂ। ਅੱਛਾ ਜੀ, ਕਚਨਾਰ ਦਾ ਜਿਹੜਾ ਫੁੱਲ ਵੀ ਹੈ, ਉਹ ਫਲੀਆਂ ਇੱਕ ਤਾਂ ਫੁੱਲ ਬਣਦੀ ਖਾਏ ਜਾਂਦੇ, ਦੂਸਰੇ ਦੀਆਂ ਫਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਹੁੰਦੀਆਂ। ਮੈਂ ਕਚਨਾਰ ਦੀ ਤਸਵੀਰ ਤੋਂ ਦਿਖਾ ਰਿਹਾ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਵੇ ਕਿ ਕਚਨਾਰ ਹੁੰਦਾ ਕੀ ਹੈ। ਤਸਵੀਰ ਦਿਖਾਣਾ ਵੀ ਦੇ ਜ਼ਰੀਏ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਜੀ। ਕਚਨਾਰ ਦਾ ਅੰਗਰੇਜ਼ੀ ਨਾਮ ਮੈਨੂੰ ਨਹੀਂ ਪਤਾ ਇਹਨੂੰ ਕੀ ਕਹਿੰਦੇ ਆ, ਮੈਂ ਤੁਹਾਨੂੰ ਤਸਵੀਰ ਦੇ ਜ਼ਰੀਏ ਤੁਹਾਨੂੰ ਦਿਖਾ ਦਿੰਦਾ ਜੀ, ਜੇ ਠੀਕ ਸਮਝੋਗੇ। ਇਹ ਲਓ ਜੀ, ਕਚਨਾਰ ਦਾ ਤੁਹਾਨੂੰ ਦਿਖਾ ਦਿੰਦਾ ਜੀ। ਇਹ ਕਚਨਾਰ ਦੇ ਨਾਲ ਕਚਨਾਰ ਕੀਮਾ ਵੀ ਬਣਦਾ ਜੀ। ਇਹ ਹੈ ਜੀ ਕਚਨਾਰ ਦੀ ਤਸਵੀਰ, ਤੁਸੀਂ ਵੇਖ ਲਵੋ ਜੀ, ਜੇ ਤੁਸੀਂ ਵੇਖ ਸਕਦੇ ਹੋ। ਇਹ ਕਚਨਾਰ ਹੈ ਜੀ। ਠੀਕ ਹੈ, ਫਲੀਆਂ ਵਾਂਗੂ ਲੱਗਦੀ ਆ। ਲਓ ਜੀ, ਮੈਂ ਤੁਹਾਨੂੰ ਨਾਲ ਦਿਖਾਤਾ ਜੀ। ਹੁਣ ਕਚਨਾਰ ਕੀ ਹੁੰਦਾ ਤੁਸੀਂ ਲੱਭ ਸਕਦੇ ਹੋ। ਅੱਛਾ ਜੀ, ਹਾਂਜੀ, ਟਕ ਜਿਵੇਂ ਕਚਨਾਰ ਫਲੀਆਂ ਵਰਗੀ ਲੱਗਦੀ ਨੇ, ਇਸੇ ਤਰ੍ਹਾਂ ਹੀ ਤੁਸੀਂ ਬੰਦਿਆਂ ਵਰਗੇ ਲੱਗਦੇ ਜੀ। ਠੀਕ ਹੈ। ਤੁਸੀਂ ਘੱਟ ਕੋਈ ਤੁਹਾਡੇ ਦੋਵਾਂ ਚੋਂ। ਅਸੀਂ ਓਕੇ, ਜੁਗਤਾ ਦਾ ਪ੍ਰੋਗਰਾਮ ਫਿਰ ਕਿਸੇ ਦਿਨ ਰੱਖਾਂਗੇ। ਮੈਨੂੰ ਲੱਗਦਾ ਇਹ ਵੀ ਹੁਣ ਇੱਕ ਰੱਖਣਾ ਦੱਸਦਾ। ਇੱਕ ਗੱਲ ਹਾਂਜੀ, ਚਲੋ ਸਾਹਿਬ ਨੇ ਨਾ ਨਵੀਂ ਗੱਡੀ ਲਈ ਤੇ ਬਾਂਹ ਵਢਾਤੀ।
ਅੱਛਾ ਪੁਰਾਣੀ ਹੈ ਯਾਰ, ਢਿੱਲੋਂ ਪੁਰਾਣੀ, ਉਹ ਉਹਨਾਂ ਵਾਰ ਨਵੀਂ ਆ। ਚਲ ਆਉਣ ਦਿਓ ਹਾਂਜੀ ਸੁਣਾਓ। ਉਹਨਾਂ ਪਤਾ ਗੱਡੀ ਲਈ ਤੇ ਬਾਂਹ ਕੋ ਵੜਾਉਂਦੀ ਆ, ਕਹਿੰਦੇ ਕਿ ਨਵੀਂ ਗੱਡੀ ਇੱਕੋ ਹੱਥ ਚੰਗੀ ਲੱਗਦੀ ਆ। ਉਹ ਇੱਕ ਹੋਰ ਆਏ, ਉਹ ਤੁਹਾਡਾ ਬਣਾ ਬੰਦਾ ਕੋਈ ਨਹਿਰ ਚ ਡੁੱਬ ਕੇ ਮਰ ਗਿਆ। ਉਹ ਯਕੀਨ ਕਰ, ਲੱਗਦਾ ਹੈ ਵੀ ਤੇਰੇ ਮੂੰਹ ਚ ਦੰਦ ਹੀ ਕੋਈ ਨਹੀਂ, ਕਹਿੰਦਾ ਬੋਲਦਾ ਏਦਾਂ ਹੀ। ਬੰਦਾ ਕੋਈ ਨਹਿਰ ਚ ਡੁੱਬ ਕੇ ਮਰ ਗਿਆ ਤੇ ਉਹ ਘਰ ਲੈ ਕੇ ਆਏ ਤੇ ਉਹਦਾ ਪੁੱਤਰ ਕਹਿੰਦਾ ਕਿ ਨਵਾ ਲਓ ਇਹਨੂੰ। ਉਹ ਕਹਿੰਦਾ ਰਹਿਣ ਦਾ, ਨਹਾਉਂਦਾ ਹੀ ਮਰਿਆ। ਸਭ ਠੀਕ ਹੈ। ਗੱਲ ਸੁਣੋ ਹੁਣ, ਆਖਰੀ ਸੁਣ ਜਾ ਫਿਰ। ਅੱਛਾ ਸੁਣਾਓ ਜੀ। ਹੁਣ ਉਹ ਬਣੀ ਤੇ ਹੈ ਸਰਦਾਰ ਦੀ, ਤੁਸੀਂ ਬੜੀ ਇੱਜ਼ਤ ਕਰਦੇ ਸਰਦਾਰਾਂ ਦੀ, ਸਰਦਾਰ ਸਾਰੇ, ਲੇਕਿਨ ਗੱਲਾਂ ਕੁਛ ਬਣੀਆਂ ਉਹਦੇ ਤੇ ਮੈਂ ਤੁਹਾਨੂੰ ਥੋੜੀ ਗੱਲ ਸੁਣਾਉਣਾ। ਉਹ ਇੱਕ ਨਾ ਸਰਦਾਰ ਜੀ ਹੁੰਦੇ ਆ, ਆਪਣੇ ਪੁੱਤ ਨੂੰ ਨਸੀਹਤ ਕਰਦੇ ਵੀ ਮੇਰਾ ਨਾ ਜਦੋਂ ਮੈਂ ਮਰ ਗਿਆ ਨਾ, ਮੇਰੀ ਐਸੇ ਥਾਂ ਮੈਨੂੰ ਮੇਰੀ ਸਮਾਧ ਬਣਾਈ ਜਾਂ ਕਬਰ ਬਣਾਈ ਵੀ ਜਿੱਥੇ ਲੋਕ ਆਉਂਦੇ ਜਾਂਦੇ ਰਹਿਣ। ਉਹ ਬਾਅਦ ਚ ਨਾ ਉਹਨੇ ਨਾ ਜਦੋਂ ਉਹਦੀ ਡੈਥ ਹੋ ਜਾਂਦੀ ਹੈ, ਉਹ ਜੀਟੀ ਰੋਡ ਤੇ ਉਹਦੀ ਕਬਰ ਬਣਾਉਂਦਾ ਹੁੰਦਾ। ਚਲੋ ਜੰਪ ਨਾਲ ਲੋਕ ਦੁਆ ਜਾਂਦੇ ਆਉਂਦੇ ਜਾਂਦੇ ਦੁਆ ਮੰਗਦੇ ਰਹਿਣ। ਠੀਕ ਹੈ ਅੱਛਾ ਠੀਕ ਹੈ ਫਿਰ, ਓਕੇ। ਚਰਨਪ੍ਰੀਤ ਵਿਰਕ ਜੀ ਨੂੰ ਵੀ, ਚਰਨਪ੍ਰੀਤ ਵਿਰਕ ਸਾਡੇ ਨਾਲ ਨੇ, ਤੇ ਇਸ ਤੋਂ ਬਾਅਦ ਸਾਡੇ ਕੋਲ ਅਸ਼ਰਫ ਨਜ਼ਰ ਸਾਹਿਬ ਨੇ, ਅਹਿਮਦ ਅਲੀ ਸਾਹਿਬ ਨੇ, ਇਹਨਾਂ ਨਾਲ ਗੱਲ ਕਰੀਏ। ਨਾਲ ਹੀ ਅਸੀਂ 2 ਘੰਟੇ ਹੋ ਚੁੱਕੇ ਨੇ ਪ੍ਰੋਗਰਾਮ ਦੇ, ਬਸ ਇਸ ਤੋਂ ਬਾਅਦ ਅਸੀਂ ਕਾਲਸ ਥੋੜ੍ਹੀਆਂ ਲਵਾਂਗੇ, ਜਿਹੜੇ ਦੋ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਲਵਾਂਗੇ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਸਮੇਟਾਂਗੇ। ਜੀ ਵਿਰਕ ਸਾਹਿਬ। ਹਾਂਜੀ, ਅਸਲਾਮ ਵਾਲੇਕਮ ਤੇ ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ ਜੀ। ਜੀ ਸਤਿ ਸ੍ਰੀ ਅਕਾਲ। ਅੱਜ ਮੇਰਾ ਫੇਰ ਨਹੀਂ ਲੱਗਾ ਜੀ, ਮੈਂ ਜਤਿੰਦਰ ਵਿਰਕੀ ਬੋਲ ਰਿਹਾ ਤੇ ਵਾਈਫ ਵਾਲੇ ਫੋਨ ਤੋਂ ਲੱਗਿਆ ਤੇ ਵਾਈਫ ਦਾ ਨਾਮ ਹੁੰਦਾ ਜੀ। ਤੇ ਮੈਂ ਤੇ ਹੈਰਾਨ ਆ ਜੀ, ਕਚਨਾਰ ਬਾਰੇ ਨਹੀਂ ਕਿਸੇ ਨੂੰ ਪਤਾ ਲੱਗਾ। ਕਚਨਾਰ ਦਾ ਤੇ ਦਰਖਤ ਹੁੰਦਾ ਜੀ ਆਪਣੇ ਪਾਸਪੋਰਟ ਦੇ ਨਾ ਅੱਗੇ ਮਿਸਿਸ ਦਾ ਲਗਾ ਲਿਓ। ਨਹੀਂ ਆ ਕਚਨਾਰ ਦਾ ਦਰਖਤ ਹੁੰਦਾ ਬੜਾ ਵੱਡਾ, ਤੇ ਜਿਵੇਂ ਲਾ ਲਓ ਨਾ ਵੀ ਕਾਫੀ ਵੱਡਾ ਟਾਹਲੀ ਜਿਹੜਾ ਦਰਖਤ ਆ, ਤੇ ਇਹ ਬਾਅਦ ਚ ਫੁੱਲ ਬਣ ਜਾਂਦੇ ਨੇ ਬੜੇ ਜਾਮਨੀ ਜਿਹੇ ਰੰਗ ਦੇ ਤੇ ਗੁਲਾਬੀ ਜਿਹੇ ਰੰਗ ਦੇ। ਫੁੱਲ ਲੱਗਣ ਤੋਂ ਪਹਿਲਾਂ ਹੀ ਜਦੋਂ ਡੋਡੀਆਂ ਲੱਗੀਆਂ ਹੁੰਦੀਆਂ ਨੇ ਨਾ, ਵੀ ਉਹ ਬੀ ਲੱਗਦੇ ਨੇ, ਤੇ ਉਹ ਤੋੜਦੇ ਨੇ। ਡੋਡੀਆਂ ਕੱਚੀਆਂ ਤੋੜ ਕੇ ਹੀ ਸਬਜ਼ੀ ਬਣਦੀ ਹੈ ਜੀ, ਤੇ ਬਹੁਤ ਮਹਿੰਗੀ ਵਿਕਦੀ ਆ। ਮੋਂਗਰਿਆਂ ਵਰਗੇ ਹੁੰਦੇ ਨੇ, ਮੋਂਗਰਿਆਂ ਵਰਗੇ ਨਿੱਕੇ ਨਿੱਕੇ ਹਰੇ ਹਰੇ। ਮੈਂ ਆਪ ਤੋੜੇ ਚੜ ਕੇ, ਤੇ ਆਂਡਿਆਂ 'ਚ ਪਾ ਕੇ ਵੀ ਬਣ ਜਾਂਦਾ ਤੇ ਬੀਟ 'ਚ ਪਾ ਕੇ ਵੀ ਬਣਦਾ ਜੀ। ਦੇਖੋ ਜੀ, ਮੈਂ ਇਹ ਕਹਿੰਦਾ ਹੁੰਦਾ ਕਿ ਜਿਹੜਾ ਲਫ਼ਜ਼ ਕਿਤੇ ਨਾ ਫਿਲਮਾਂ 'ਚ ਵਰਤਿਆ ਜਾਵੇ, ਉਹ ਹਮੇਸ਼ਾ ਲਈ ਲੋਕਾਂ ਨੂੰ ਯਾਦ ਰਹਿ ਜਾਂਦਾ ਹੈ। ਤੇ ਜਿਨ੍ਹਾਂ ਲੋਕਾਂ ਨੇ ਕਦੇ ਕਚਨਾਰ ਦਾ ਨਾਂ ਨਹੀਂ ਸੁਣਿਆ, ਉਹਨੂੰ ਯਾਦ ਕਰਾ ਦੇਵਾਂ। 1993 ਵਿੱਚ ਫਿਲਮ ਬਣੀ ਸੀ ਵਕਤ ਹਮਾਰਾ ਹੈ, ਉਹਦੇ ਵਿੱਚ ਕੁਮਾਰ ਸਾਨੂੰ ਆਸ਼ਾ ਭੋਸਲੇ ਨੇ ਗੀਤ ਗਾਇਆ ਸੀ। ਉਹ ਅਕਸ਼ੇ ਕੁਮਾਰ ਉਹਦਾ ਹੀਰੋ ਸੀ। ਗੀਤ ਸੀ ਕੱਚੀ ਕਲੀ ਕਚਨਾਰ ਕੀ, ਉਹ ਗੀਤ ਗਾਇਆ ਉਹਨਾਂ ਨੇ। ਸੋ ਜੇ ਤੁਹਾਨੂੰ ਯਾਦ ਹੈ ਤਾਂ ਕਚਨਾਰ ਤੁਸੀਂ ਲਫ਼ਜ਼ ਉੱਥੇ ਸੁਣਿਆ ਹੋਇਆ। ਸੋ ਥੋੜੀ ਜਿਹੀ ਮਿਹਨਤ ਕਰ ਲਓ, ਤੁਸੀਂ ਲੱਭ ਲਓਗੇ ਕਚਨਾਰ ਦਰਖਤ ਆਪਣੇ ਆਲੇ ਦੁਆਲੇ ਜੇ ਲੱਭਣ। ਹਾਂਜੀ, ਜਿਹੜੀ ਕੱਚੀ ਕਲੀ ਹੁੰਦੀ ਆ ਉਹਦੀ ਸਬਜ਼ੀ ਖਾਧੀ ਜਾਂਦੀ ਹੈ। ਜੇ ਉਹਨੂੰ ਕੱਚੀ ਨੂੰ ਨਾ ਤੋੜੋ, ਜਦੋਂ ਕਲੀ ਫੁੱਟ ਜਾਂਦੀ ਹੈ ਤੇ ਫਿਰ ਉਹ ਫੁੱਲ ਬਣ ਜਾਂਦਾ। ਫੇਰ ਨਹੀਂ ਉਹ ਮਤਲਬ ਫੁੱਟਣ ਤੋਂ ਪਹਿਲਾਂ ਹੀ ਮੋਂਗਰੇ ਵਰਗੀ ਤੋੜ ਕੇ ਤੇ ਦਰਖਤ ਦੇ ਉੱਤੇ ਚੜ ਕੇ ਤੋੜਨੀਆਂ ਪੈਂਦੀਆਂ ਨੇ। ਮਤਲਬ ਤਕੜਾ ਬੂਟਾ ਆ, ਜਿਵੇਂ ਲਾ ਲਓ ਟਾਹਲੀ ਜਿੱਡਾ, ਕਿੱਕਰ ਤੋਂ ਵੀ ਵੱਡਾ ਹੁੰਦਾ। ਅੱਛਾ ਜੀ। ਤੇ ਦੂਜਾ ਹੀ ਆ, ਜਿਵੇਂ ਢਿੱਲੋਂ ਭਾਜੀ ਸੁਣਾ ਰਹੇ ਸੀ, ਤੇ ਉਹਦੇ ਚ ਮੈਂ ਵੀ ਤੁਹਾਨੂੰ ਇੱਕ ਸ਼ੇਰੋ ਸ਼ਾਇਰੀ ਤੱਕ ਛੋਟਾ ਜਿਹਾ ਸੁਣਾ ਦਿੰਦਾ ਵੀ ਇੱਕ ਨਾ ਮੁਕਾਬਲਾ ਹੋ ਗਿਆ, ਜਿਵੇਂ ਏਦਾਂ ਹੀ ਭਾਜੀ ਹੁਣਾਂ ਦਾ ਹੋਇਆ ਮੁਕਾਬਲਾ, ਦੋਨੇ ਢਿੱਲੋਂ ਭਾਜੀ ਦਾ। ਤੇ ਉਹ ਮਤਲਬ ਕਿ ਜੱਟ ਤੇ ਮਰਾਸੀ, ਜਿਵੇਂ ਕਿਉਂਕਿ ਮਰਾਸੀਆਂ ਤੇ ਕਵਿਤਾ ਆਮ ਆਉਂਦੀ ਏ, ਤੇ ਉਹ ਮਤਲਬ ਤੇ ਮੁਕਾਬਲਾ ਆ ਗਿਆ ਜੱਟ ਤੇ ਤੇਲੀ ਦਾ। ਤੇ ਉਹ ਕਹਿੰਦੇ ਵੀ ਸ਼ੇਰ ਛੇਤੀ ਜਵਾਬ ਦੇਣਾ। ਤੇ ਤੇਲੀ ਨੇ ਪਹਿਲਾਂ ਸ਼ੇਰ ਗਾਤਾ, ਜਿਵੇਂ ਹਰਿਆਣੇ ਦੀ ਕਹਾਵਤ ਹੈ, ਹਰਿਆਣੇ ਚ ਉਹ ਕਹਿੰਦੇ ਜੀ, ਜਾਟ ਨੇ ਜਾਟ ਤੇਰੇ ਸਿਰ ਪੇ ਖਾਟ, ਵੀ ਜੱਟਾ ਤੇਰੇ ਸਿਰ ਤੇ ਮੰਜੀ ਚੱਕੀ ਰੱਖਦਾ। ਹੁਣ ਜੱਟ ਦੀ ਵਾਰੀ ਆ ਗਈ, ਜੱਟ ਨੂੰ ਆਉਂਦੀ ਤਾਂ ਹੈ ਨਹੀਂ ਸੀ। ਸਾਡੇ ਇੱਥੇ ਹੋਰ ਤਰ੍ਹਾਂ ਕਿਹਾ ਜਾਂਦਾ। ਹਾਂਜੀ ਪਹਿਲਾਂ ਇਹਨਾਂ ਦੀ ਸੁਣਨੇ ਨੇ, ਫਿਰ ਨਾਸਰ ਤੁਹਾਡੀ ਵੀ ਸੁਣਦੇ ਆ, ਕੋਈ ਨਹੀਂ। ਉਹ ਕਹਿੰਦਾ ਜਾਟ ਨੇ ਜਾਟ ਤੇਰੇ ਸਿਰ ਪੇ ਖਾਟ, ਤੇ ਮੁੜ ਕੇ ਜੱਟ ਦੀ ਵਾਰੀ ਆ ਗਈ, ਤੇ ਉਹ ਕਹਿੰਦਾ ਵੀ ਹੁਣ ਮਿਸਰੇ ਚ ਹੀ ਬੋਲਣਾ ਜੀ। ਤੇ ਉਹ ਕਹਿੰਦਾ ਤੇਲੀ ਤੇਰੇ ਸਿਰ ਪੇ ਕੋਲੂ। ਉਹ ਕਹਿੰਦਾ ਇਹ ਤੇ ਗੱਲ ਮਿਸਰਾ ਤੇ ਬਣਿਆ ਨਹੀਂ। ਕਹਿੰਦਾ ਮਿਸਰਾ ਭਾਵੇਂ ਬਣੇ ਨਾ ਬਣੇ, ਕਹਿੰਦਾ ਥੱਲੇ ਕੋਲੂ ਥੱਲੇ ਆ ਕੇ ਮਰੇਗਾ ਸਹੀ ਤਾਂ। ਗੱਲ ਇਹ ਹੈ ਜੀ, ਜਿਸਕਾ ਗਾਂਵ ਉਸੀ ਕੋ ਸਾਜੇ। ਜਿਹੜਾ ਗੱਲ ਕਰਦਾ ਹੈ ਉਹੀ ਕਰ ਸਕਦਾ, ਜਿਹਨੇ ਸਿਆੜ ਹੀ ਕੱਢ ਸਕਦਾ ਜੀ ਉਹਨੂੰ। ਬਿਲਕੁਲ। ਤੇ ਦੂਜੀ ਗੱਲ ਹੈ, ਜਿਵੇਂ ਮੈਂ ਖਾਣੇ ਤੇ ਚੱਲ ਰਿਹਾ, ਮੈਂ ਥੋੜਾ ਅਰਜ਼ ਕਰਾਂ, ਕਿਉਂਕਿ ਖਾਣੇ ਜਿੰਨੇ ਸਵਾਦ ਆਏ ਨੇ ਨਾ, ਸਵਾਦ ਜਿਵੇਂ ਮਤਲਬ ਅਫਲਾਨੀ ਡਿਸ਼, ਨਵੀਆਂ ਡਿਸ਼ਾਂ ਇਹ ਆਈਆਂ ਮੁਗਲਾਂ ਦੇ ਨਾਲ, ਕਿਉਂਕਿ ਮੁਗਲਾਂ ਨੇ ਹੀ ਖਾਣੇ 'ਚ ਤਰੱਕੀ ਕੀਤੀ ਹੈ। ਪਰ ਜਿਹੜਾ ਪੰਜਾਬੀਆਂ ਦਾ ਬੇਸਿਕ ਖਾਣਾ ਸੀ ਉਹ ਬਹੁਤ ਸਿਹਤਮੰਦ, ਜਿਵੇਂ ਸਾਗ, ਮੱਕੀ, ਮੂਲੀ,
ਕਿਉਂਕਿ ਕੰਮ ਕਰਨ ਵਾਲੇ ਬੰਦੇ ਜਿੰਨਾ ਪੇਂਡੂ ਭਾਈਚਾਰਾ ਉਹਨਾਂ ਨੇ 10-10 15-15 ਰੋਟੀਆਂ ਖਾਣੀਆਂ, ਉਹਨਾਂ ਦੀਆਂ ਡਿਸ਼ਾਂ ਨਾਲ ਕੁਛ ਨਹੀਂ ਸੀ। ਮਤਲਬ ਸਾਡਾ ਜਿਹੜਾ ਖਾਣਾ ਖੈਰ ਉਹ ਵੀ ਅਡਾਪਟ ਕੀਤਾ, ਮਤਲਬ ਇਸ ਤਰ੍ਹਾਂ ਸਾਡਾ ਰਲਿਆ ਮਿਲਿਆ ਜੀ। ਤੇ ਦੂਜੀ ਇੱਕ ਘਰ 'ਚ ਹੋਰ ਕਰਨੀ ਸੀ, ਜਿਵੇਂ ਤੁਸੀਂ ਸੱਥ ਆਪਾਂ ਰੱਖਿਆ ਨਾ, ਸਾਂਝੀ ਸੱਥ ਨਾਂ ਆ, ਤੇ ਮੈਂ ਢਿੱਲੋਂ ਸਾਹਿਬ ਨੂੰ ਵੀ ਪੁੱਛਦਾ ਇਹਦੇ ਸੇਮ ਪੈਰਲਲ ਮੀਨਿੰਗ ਨੇ, ਕਿ ਅੱਜ ਦਾ ਟੌਪਿਕ ਤੇ ਨਹੀਂ, ਚਲੋ ਫਿਰ ਵੀ ਮਾਲ ਵਿੱਚ ਇਹਨੂੰ ਥਾਈ ਵੀ ਕਿਹਾ ਜਾਂਦਾ ਜੀ, ਥਾਈ। ਤੇ ਉਧਰ ਸਿਆਲਕੋਟ ਦੇ ਗੁਜਰਾਂ ਵਾਲੇ ਇਹਦਾ ਇੱਕ ਹੋਰ ਨਾਂ ਜੀ, ਢਿੱਲੋਂ ਸਾਹਿਬ ਨੂੰ ਸ਼ਾਇਦ, ਕਿਉਂਕਿ ਮੈਂ ਆਪਣੇ ਨਾਨੇ ਤੋਂ ਸੁਣਿਆ, ਬੜਾ ਢਿੱਲੋਂ ਸਾਹਿਬ ਨੂੰ ਪੁੱਛਾਂਗਾ ਜੇ ਯਾਦ ਹੋਵੇ ਵੀ ਇਹਨੂੰ ਕਿਸੇ ਹੋਰ ਨਾਂ ਨਾਲ ਵੀ ਬੁਲਾਇਆ ਜਾਂਦਾ ਕਿ ਨਹੀਂ, ਦੱਸੋ ਜੀ। ਸੱਥ ਨੂੰ, ਸੱਥ ਨੂੰ ਹਾਂਜੀ ਸਾਥੀ ਸੁਣਿਆ ਆਮ ਰੇਂਜ ਦੇ ਵਿੱਚ। ਦਾਰਾ ਵੀ ਕਹਿੰਦੇ ਸੀ, ਦਾਰਾ, ਕਿਉਂਕਿ ਮੈਂ ਨਾਨੇ ਤੋਂ ਸੁਣਿਆ ਦਾਰਾ ਚੱਲਦਾ ਸ਼ੁਕਰਪੁਰ ਲਾਹੌਰ ਇਸ ਸਾਈਡ ਤੇ ਦਾਰਾ ਚੱਲਦਾ, ਇਹਨੂੰ ਡੇਰਿਆਂ ਨੂੰ ਦਾਰਾ ਕਹਿੰਦੇ। ਉਹ ਇਹਨੂੰ ਦਾਰਾ ਨਹੀਂ ਕਹਿੰਦੇ, ਉਹ ਜਿਹੜੇ ਅਸੀਂ ਆਪਣੇ ਹਵੇਲੀਆਂ ਕਹਿੰਦੇ ਆ ਉਹਨਾਂ ਨੂੰ ਦਾਰਾ ਕਹਿੰਦੇ, ਜਿੱਥੇ ਬੰਦੇ ਬਹਿਣ ਵਾਲੀਆਂ ਹਵੇਲੀਆਂ ਹੁੰਦੀਆਂ ਉਹਨਾਂ ਨੂੰ ਦਾਰਾ ਕਹਿੰਦੇ। ਕਿਉਂਕਿ ਨਾਨੇ ਤੋਂ ਸੁਣਿਆ ਵੀ ਦਾਰੇ 'ਚ ਬਹਿ ਕੇ ਵੀ ਇੱਕ ਫਸਲ ਹੁੰਦੀ ਸੀ, ਦਾਰੇ ਬਹਿ ਕੇ ਸ਼ਰਦਾਈਆਂ ਘੁੱਟਣੀਆਂ, ਵੀ ਜਿੱਥੇ ਸੱਥ ਬਹਿੰਦੀ ਸੀ ਨਾ ਉਹ ਦਾਰਾ ਕਹਿੰਦੇ ਹੁੰਦੇ, ਵੀ ਦਾਰੇ ਬਹਿ ਕੇ ਸ਼ਰਦਾਈ ਘੋਟਦੇ ਸੀ ਤੇ 6 ਮਹੀਨੇ ਮੌਜਾਂ ਕਰਦੇ ਹੁੰਦੇ ਸੀ। ਅੱਛਾ ਜੀ, ਜੀ ਵੰਸ਼ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ। ਓਕੇ ਓਕੇ, ਸਤਿ ਸ਼੍ਰੀ ਅਕਾਲ। ਆਖਰੀ ਕਾਲ ਸਾਡੀ ਗੱਲ ਹੋਏਗੀ ਸਾਡੀ ਇਹਨਾਂ ਨਾਲ ਭਾਜੀ ਉਹਨਾਂ ਨਾਲ। ਭਾਜੀ ਅਸ਼ਰਫ ਨਈਰ ਸਾਹਿਬ ਜੀ, ਸਲਾਮ ਅਲੈਕਮ ਢਿੱਲੋਂ ਸਾਹਿਬ। ਵਾਲੇਕੁਮ ਸਲਾਮ ਜੀ। ਨਈਰ ਸਾਹਿਬ ਕੀ ਕਹਿਣਾ ਚਾਹੁੰਦੇ ਆ? ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ, ਤੇ ਦੂਸਰੇ ਭਾਈਆਂ ਨੂੰ ਵੀ ਸਾਰਿਆਂ ਨੂੰ ਸਲਾਮ ਅਲੈਕਮ ਤੇ ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ। ਅੱਛਾ, ਮੈਂ ਇੱਕ ਪ੍ਰੋਗਰਾਮ ਤੁਹਾਡਾ ਦੇਖ ਰਿਹਾ ਸੀ ਕੁਝ 4-5 ਦਿਨ ਪਹਿਲੇ, ਤੇ ਉਹਦੇ ਵਿੱਚ ਉਹ ਸਾਡੀਆਂ ਜਿਹੜੀਆਂ ਸ਼ਾਦੀ ਦੀਆਂ ਰਵਾਇਤਾਂ ਤੇ ਇਹ ਉਹਦੇ ਬਾਰੇ ਚ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਉਹ ਜਿਹੜੀ ਜਦੋਂ ਦੂਲਾ ਆਂਦਾ ਜਾਂ ਬਰਾਤ ਆਂਦੀ ਤੇ ਉਹ ਗੋਹੇ ਉਹਨਾਂ ਨੂੰ ਮਾਰਦੇ ਨੇ, ਤੇ ਮੈਂ ਉਹਦੇ ਬਾਰੇ ਚ ਮੈਂ ਉਸ ਵੇਲੇ ਦੱਸਣਾ ਸੀ, ਲੇਕਿਨ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿਸ ਤਰ੍ਹਾਂ ਦੇ ਵਿੱਚ ਚੈਟ ਦੇ ਵਿੱਚ ਐਂਟਰ ਹੋਣਾ ਹੈ। ਹੁਣ ਮੈਂ ਆਪਣੇ ਬੱਚੇ ਨੂੰ ਪੁੱਛ ਵਗੈਰਾ ਕਰਕੇ ਤੇ ਉਹਨੇ ਮੈਨੂੰ ਦੱਸਿਆ, ਤੇ ਉਹ ਮੈਂ ਤੁਹਾਨੂੰ ਇਹ ਦੱਸਣਾ ਸੀ ਕਿ ਉਹ ਰਸਮ ਮੈਂ ਅੰਦਰੂਨ ਸ਼ਹਿਰ ਲਾਹੌਰ ਤੋਂ ਆ, ਯਾਨੀ ਬੇਸਿਕਲੀ ਅੰਦਰੂਨ ਸ਼ਹਿਰ ਤੋਂ, ਤੇ ਮੈਂ ਵੀ ਇਹ ਰਸਮ ਦੇਖੀ ਬਚਪਨ ਦੇ ਵਿੱਚ। ਤੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਉਹ ਜਿਹੜੀਆਂ ਦੁਲਹਨ ਦੀਆਂ ਸਹੇਲੀਆਂ ਹੁੰਦੀਆਂ ਨੇ ਨਾ, ਉਹ ਗੋਹੇ ਮਾਰਦੀਆਂ ਨੇ, ਕਿ ਉਹਨਾਂ ਨੂੰ ਗੁੱਸਾ ਹੁੰਦਾ ਕਿ ਵੀ ਸਾਡੀ ਸਹੇਲੀ ਆ ਲੈ ਚੱਲੇ ਜਾਂ ਲੈ ਚੱਲੇ ਨੇ, ਤੇ ਇਸ ਕਰਕੇ ਉਹ ਗੋਹੇ ਮਾਰਦੀਆਂ। ਅੱਛਾ ਜੀ, ਉਹਦਾ ਗੁੱਸੇ ਦਾ ਫਾਇਦਾ ਤਾਂ ਕੋਈ ਨਹੀਂ, ਕੱਪੜੇ ਵੀ ਧੋਣੇ ਪੈਂਦੇ ਹੋਣੇ ਕਿਉਂਕਿ ਜੰਜਾਂ ਉਦੋਂ ਰਾਤ ਰਹਿੰਦੀਆਂ। ਹਾਂਜੀ 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 ਹਾਂਜੀ, ਲੇਕਿਨ ਉਹ ਬਸ ਉਹ ਥੋੜਾ ਜਿਹਾ ਰਵਾਇਤ ਰੀਤ ਰਿਵਾਜ ਬਣਿਆ ਹੈ। ਤੇ ਅੰਦਰੂਨ ਸ਼ਹਿਰ ਦੇ ਵਿੱਚ, ਕਿਉਂਕਿ ਮੈਂ ਬੇਸਿਕਲੀ ਭਾਟੀ ਗ੍ਰੇਡ ਦਾ ਵਾਂ, ਤੇ ਮੈਂ ਉੱਥੇ ਯਾਨੀ ਪੈਦਾ ਮੈਂ ਉੱਥੇ ਹੋਇਆ, ਤੇ ਮੈਂ ਜਿਹੜਾ ਨਾ ਦੇਖਿਆ ਕਿ ਵੀ ਉੱਥੇ ਮਾਰਦੇ ਹਨ ਬਰਾਤ ਨੂੰ ਨਾ ਗੋਹੇ। ਜੀ, ਬਹੁਤ ਸ਼ੁਕਰੀਆ ਨਈਰ ਸਾਹਿਬ। ਸਾਡਾ ਟਾਈਮ ਹੋਰ 10 ਮਿੰਟ ਉੱਤੇ ਹੋ ਗਿਆ। ਅਹਿਮਦ ਅਲੀ ਸਾਡੇ ਨਾਲ ਹੈ। ਅਹਿਮਦ ਅਲੀ ਤੁਸੀਂ ਜੁਆਇਨ ਕੀਤਾ ਫਿਰ ਤੋਂ ਬਹੁਤ ਸਵਾਦ ਆਇਆ, ਬਹੁਤ ਮਜ਼ਾ ਆਇਆ। ਆਪਣੀ ਤੁਹਾਡੀ ਬੋਲੀ ਜ਼ੁਬਾਨ ਬਹੁਤ ਮਿੱਠੀ, ਬਹੁਤ ਸੋਹਣੀ ਬੋਲੀ ਆ, ਬਹੁਤ ਸਾਰੇ ਦੋਸਤ ਕਮੈਂਟ ਵੀ ਕਰਦੇ ਆ। ਅਹਿਮਦ ਅਲੀ ਕੁਇਕਲੀ ਐਂਡ ਤੇ ਕੀ ਕਹਿਣਾ ਚਾਹੁੰਦੇ ਆ? बहुत शुक्रिया जी, बहुत शुक्रिया। मैं एक चीज रह गई जिसने जिक्र नहीं होया हम तक ने प्रोग्राम च, और बड़ी सादी चीज और आज भी मौजूद है, बोली। जिस टाइम ताजी कोई भी गां या मझ सुनी तो उसने जो पहले 2-3 दिन ना दुध होना, वो चूंकि होर क्या इस्तेमाल काबिल होना नहीं, तो वो आस पास सारे अवार्ड गवार्ड घरे च वंड सटने, और उसा जिस टाइम उबालने तो उबालने मारे उसा कोई फटावने की जरूरत नहीं पौनी, आप तो आप फटवाना, और उसा फिर खुश्क करके दा हल्की आंच ते खुश्क होने ना, पानी खुश्क हो गया, मिठा पाक दा, वो बड़ी शानदार बनी बोली ताजे सूए दा जेड़ा ਬਿਲਕੁਲ ਉਹ ਵੀ ਬਹੁਤ ਵਧੀਆ ਬਣਦੀ ਹੈ। ਬਹੁਤ ਸ਼ੁਕਰੀਆ ਅਹਿਮਦ ਅਲੀ ਤੁਹਾਡਾ। ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਬਹੁਤ ਸ਼ੁਕਰੀਆ। ਅਰੋੜਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। 2 ਘੰਟੇ ਤੁਸੀਂ ਮੁਸਲਸਲ ਅੱਜ ਫੇਰ ਸਾਡੇ ਨਾਲ ਰਹੇ, ਬਲਕਿ 2 ਘੰਟੇ 10 ਮਿੰਟ ਹੋ ਚੱਲੇ ਨੇ। ਸਾਰੇ ਦੋਸਤਾਂ ਦਾ ਸ਼ੁਕਰੀਆ। ਇੱਕ ਵਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਇੰਨੀ ਦੇਰ ਤੋਂ ਸਾਡੇ ਨਾਲ ਜੁੜੇ ਨੇ। ਉਮੀਦ ਕਰਦੇ ਹਾਂ ਸਾਡਾ ਅੱਜ ਦਾ ਸੈਗਮੈਂਟ ਵੀ ਤੁਹਾਨੂੰ ਵਧੀਆ ਲੱਗਾ ਹੋਏਗਾ, ਸੈਸ਼ਨ ਵਧੀਆ ਲੱਗਾ ਹੋਏਗਾ। ਕੱਲ ਨਵੇਂ ਸੈਸ਼ਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਨਾਲ ਦੀ ਨਾਲ ਅੱਗੇ ਆਉਣ ਵਾਲੇ ਜਿਹੜੇ ਸਾਡੇ ਸੈਸ਼ਨ ਹੋਣਗੇ ਉਹਦਾ ਵੀ ਤੁਹਾਨੂੰ ਅਪਡੇਟ ਦੇਵਾਂਗੇ। ਅਰੋੜਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅਖੀਰੀ? ਅਸੀਂ ਸਕਰੀਨ ਦੇ ਜ਼ਰੀਏ ਤੁਹਾਨੂੰ ਸਵਾਦ ਦੇ ਤਾਂ ਨਹੀਂ ਸਕਦੇ, ਸਵਾਦ ਤਾਂ ਨਹੀਂ ਤੁਸੀਂ ਲੈ ਸਕਦੇ, ਪਰ ਚੀਜ਼ਾਂ ਤੋਂ ਬਾਰੇ ਤੁਹਾਨੂੰ ਯਾਦ ਕਰਵਾਤਾ ਹੈ, ਦੱਸ ਦਿੱਤਾ ਹੈ। ਜੋ ਚੀਜ਼ਾਂ ਤੁਸੀਂ ਕਦੀ ਖਾਧੀਆਂ ਹੋਣ ਜਾਂ ਕਦੀ ਨਾ ਖਾਧੀਆਂ ਹੋਣ, ਉਹ ਇੱਕ ਵਾਰ ਤੁਸੀਂ ਦੁਬਾਰਾ ਬਣਾਓ, ਯਾਦ ਕਰੋ ਉਹਨਾਂ ਦਿਨਾਂ, ਉਹ ਸ਼ਾਇਦ ਤੁਹਾਨੂੰ ਵੀ ਚੰਗਾ ਲੱਗੇਗਾ। ਇੱਕ ਦੋਸਤ ਨੇ ਮੇਰੇ ਬਾਰੇ ਪੁੱਛਿਆ ਸੀ ਕਿ ਮੈਂ ਕੀ ਹਰਿਆਣੇ ਤੋਂ, ਅੱਜ ਇਸ ਬਾਰੇ ਮੈਂ ਫਿਰ ਕਿਸੇ ਨੂੰ ਗੱਲ ਕਰਾਂਗਾ ਜੀ। ਮੈਂ ਕਿਸ ਸ਼ਹਿਰ ਤੋਂ, ਹੁਣ ਤਾਂ ਮੈਂ ਇਹ ਕਹਿਣਾ ਵੀ ਮੈਂ ਗਲੋਬਲ ਸਿਟੀਜ਼ਨ ਹਾਂ ਜੀ, ਸਾਰੀ ਦੁਨੀਆ ਦਾ ਹੈਗਾ ਵਾ, ਪਰ ਇਹ ਕਹਿਣਾ ਮੇਰੇ ਵਾਸਤੇ ਬੜਾ ਮੁਸ਼ਕਿਲ ਹੈ। ਪੋਇਟਰੀ ਤੇ ਸਾਨੂੰ ਕਹਿ ਰਹੇ ਹਸਾਨ ਗੁੱਜਰ ਸਾਹਿਬ, ਪੋਇਟਰੀ ਤੇ ਵੀ ਰੱਖੋ, ਬਾਬਾ ਫਰੀਦ ਤੇ ਸ਼ਾਹ ਹੁਸੈਨ ਦੀ ਮਿਊਜ਼ਿਕ ਤੇ ਰੱਖੋ ਜ਼ਰੂਰ, ਉਸ ਤੇ ਵੀ ਪ੍ਰੋਗਰਾਮ ਰੱਖਾਂਗੇ। ਬਹੁਤ ਮਿਹਰਬਾਨੀ ਤੁਹਾਡੇ ਸਾਰੇ ਦੋਸਤਾਂ ਦੀ। ਅੱਜ ਵਾਸਤੇ ਬਸ ਇੰਨਾ ਹੀ। ਮੇਰੇ ਖਿਆਲ ਨਾਸਰ ਜੀ ਅਸੀਂ ਇੱਥੇ ਆਪਣੇ ਸਾਰਾ ਕੁਝ ਪ੍ਰੋਗਰਾਮ ਸਮੇਟ ਲੈਂਦੇ ਹਾਂ। ਕੱਲ ਫਿਰ ਅਸੀਂ ਆਪਣੇ ਨਾਲ ਫਿਰ ਹਾਜ਼ਰ ਹੋ ਜਾਵਾਂਗੇ ਜੀ ਗੱਲਬਾਤ ਲਈ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ ਜਿਨ੍ਹਾਂ ਨੇ ਜੁਆਇਨ ਕੀਤਾ। ਇੰਨੀ ਦੇਰ ਹੋ ਗਈ ਸਾਡੇ ਨਾਲ ਜੁੜੇ ਨੇ, ਸਾਰਿਆਂ ਦਾ ਸ਼ੁਕਰੀਆ। ਇੱਕ ਦੋਸਤ ਕਹਿੰਦੇ ਨੇ ਤੁਸੀਂ ਜਾਣਾ ਤੇ ਜਾਓ, ਅਰੋੜਾ ਸਾਹਿਬ ਨੂੰ ਕਹੋ ਨਾਲ ਰਹੋ। ਅਰੋੜਾ ਸਾਹਿਬ ਵੀ ਇਸ ਵੇਲੇ ਇਹਨਾਂ ਦਾ ਇੰਟਰਵਿਊ ਹੁੰਦਾ ਇੱਕ ਰੇਡੀਓ ਤੇ, ਇਹਨਾਂ ਉੱਧਰ ਜਾਣਾ ਹੁੰਦਾ। ਆਦਲ ਰਜ਼ਾ
ਤੋ ਰੋਜ਼ਾਨਾ ਜੁੜਦੇ ਤੁਹਾਡੇ ਨਾਲ, ਜੁੜਦੇ ਰਵਾਂਗੇ। ਤੋ ਉਮੀਦ ਕਰਦੇ ਤੁਹਾਨੂੰ ਸਾਡਾ ਵਧੀਆ ਲੱਗਦਾ ਹੋਏਗਾ ਸੈਸ਼ਨ। ਤੋ ਕੱਲ ਤੱਕ ਸਾਰਿਆਂ ਨੂੰ ਇਜਾਜ਼ਤ। ਅਰੋੜਾ ਸਾਹਿਬ ਜਿੰਨੇ ਸਾਡੇ ਨਾਲ ਹੁਣ ਤੱਕ ਜੁੜੇ ਨੇ ਉਹਨਾਂ ਦੀ ਮਿਹਰਬਾਨੀ, ਸ਼ੁਕਰੀਆ, ਰੱਬ ਰਾਖਾ।